14 ਅਕਤੂਬਰ 2015 ਦਾ ਅਜਿਹਾ ਦਿਨ ਜਿਹੜਾ ਕਿ ਘਰ ਦੇ ਵਿੱਚ ਇੱਕ ਮੰਤਵ ਦਾ ਮਾਹੌਲ ਸੀ ਜਿਹੜਾ ਕਿ ਉਹ ਛਾ ਗਿਆ ਸੀ। ਆਖਰ ਉਹ ਘਟਨਾਕ੍ਰਮ ਕੀ ਸੀ ਜਿਹੜਾ ਪੂਰਾ 7 ਸਾਲ ਹੋ ਗਿਆ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਇੱਕ ਦੁਖਾਂਤ ਦੇ ਤਹਿਤ ਮੇਰੇ ਪਿਤਾ ਜੀ ਸਤਿਕਾਰਯੋਗ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਮੋਰਚੇ ਦੇ ਵਿੱਚ ਆਉਂਦੇ ਆ, ਜਿਹੜਾ ਉਸ ਸਮੇਂ ਬੇਅਦਬੀ ਨੂੰ ਲੈ ਕੇ ਚੱਲਦਾ ਹੁੰਦਾ। ਸਮੇਂ ਦੀ ਸਰਕਾਰ ਵੱਲੋਂ ਜਾਂ ਉਹਨਾਂ ਗੁੰਡਾਧਾਰੀ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਵੱਲੋਂ ਉਹਨੂੰ ਹੱਲ ਕਰਨ ਦੀ ਬਜਾਏ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਬਈ ਜੇ ਅਸੀਂ ਗੱਲ ਕਰਦੇ ਹਾਂ ਸਮੇਂ ਦੀ ਸਰਕਾਰ ਤਾਂ ਅਕਾਲੀ ਸਰਕਾਰ ਕਹਾਉਂਦੀ ਸੀ ਆਪਣੇ ਆਪ ਨੂੰ। ਉਹਨਾਂ ਕੋਲੇ ਇਸ ਗੱਲ ਦੀ ਗੱਲ ਆ ਵੀ ਜਿਹੜੀ ਪੰਥ ਕਹਾਉਣ ਵਾਲੀ ਸਰਕਾਰ ਸੀ ਜਾਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰ ਸੀ, ਗੁਰੂ ਪਿਤਾ ਦੇ ਪੁੱਤਰ ਖਵਾਉਣ ਵਾਲੇ ਜਿਹੜੇ ਸਰਕਾਰ ਚਲਾ ਰਹੇ ਹੁਣ ਉਹਦੇ ਵਿੱਚ ਵਾਪਰ ਜਾਣਾ। ਪਰ ਘਰ ਦੇ ਹਾਲਾਤ ਕੀ ਕਹਿੰਦੇ ਨੇ? ਘਰ ਦੇ ਵਿੱਚ ਜਦੋਂ ਜਾਂਦੇ ਹੋ ਜਾਂ ਬੱਚੇ ਕੀ ਕਹਿੰਦੇ ਨੇ? ਬਾਈ ਘਰ ਦੇ ਹਾਲਾਤ ਤਾਂ ਕਹਿਣਗੇ ਜੇ ਗਿਆ ਹੋਊਗਾ, ਗਿਆ ਹੀ ਨਹੀਂ। 238 ਦਿਨ ਤੋਂ ਇੱਥੇ ਹੀ ਆ। ਜੇ ਘਰ ਦੇ ਹਾਲਾਤ ਦੇਖ ਕੇ ਗੱਲ ਕਰਨੀ ਹੋਵੇ ਫਿਰ ਮੋਰਚਾ ਨਹੀਂ ਚੱਲਦਾ ਬਈ। ਜਾਂਚ ਹੁੰਦੀ ਆ, ਜਸਟਿਸ ਰਣਜੀਤ ਸਿੰਘ ਦੀ ਜਾਂਚ ਹੁੰਦੀ ਆ, ਫਿਰ ਕੁਮਰ ਵਿਜੇ ਪ੍ਰਤਾਪ ਵਰਗੇ ਆਉਂਦੇ ਨੇ ਇੱਥੇ ਜਾਂਚ ਕਰਨ ਦੇ ਲਈ। ਪਰ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਆ। ਸਾਨੂੰ ਇਹ ਆ ਵੀ ਜਿਹੜੇ ਉਦੋਂ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਵੀ 24 ਘੰਟੇ 'ਚ ਹੱਲ ਕਰ ਦਿਆਂਗੇ, ਸੋ ਤੁਸੀਂ ਉਹ ਬੰਦਾ ਲਿਆ ਕੇ ਅੱਜ ਉੱਥੇ ਫਿੱਟ ਕਰਤਾ। ਇਹਨਾਂ ਕੇਸਾਂ ਦੀ ਜਿਹੜੀ ਪੈਰਵਾਈ ਅਦਾਲਤ ਦੇ ਵਿੱਚ ਇੰਨੀ ਕੁ ਕਮਜ਼ੋਰ ਕਰਨ ਦੇ ਲਈ ਤੁਸੀਂ ਉਹ ਬੰਦਾ ਫਿੱਟ ਕਰਤਾ ਵੀ ਜਿਹੜਾ ਕੱਲ ਸਰਸੇ ਵਾਲੇ ਨੂੰ ਬਚਾਉਂਦਾ ਰਿਹਾ, ਕੱਲ ਸਮੇਤ ਸੈਣੀ ਨੂੰ ਬਚਾਉਂਦਾ ਰਿਹਾ, ਅੱਜ ਕਿਵੇਂ ਆਪਦੀਆਂ ਦਲੀਲਾਂ ਨੂੰ ਗਲਤ ਠਹਿਰਾਊਗਾ ਤੇ ਸਾਡੇ ਪੱਖ ਚੜ੍ਹ ਕੇ ਗੱਲ ਕਰੂਗਾ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੀ ਜਗ੍ਹਾ ਤੇ ਖੜੇ ਹਾਂ। ਯਾਦ ਹੋਣਾ ਕਿ ਜੂਨ 2015 ਜਦੋਂ ਬੁਰਜ ਜਵਾਰਕੇ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਜਿਹੜੇ ਉਹ ਚੋਰੀ ਕਰੇ ਜਾਂਦੇ ਨੇ, ਤਾਂ ਕੰਧਾਂ ਦੇ ਉੱਪਰ ਲਿਖਿਆ ਜਾਂਦਾ, ਇੱਕ ਨਾਅਰਾ ਲਿਖਿਆ ਜਾਂਦਾ, ਇੱਕ ਸੰਕੇਤ ਦਿੱਤਾ ਜਾਂਦਾ ਕੰਧਾਂ ਦੇ ਉੱਪਰ ਲਿਖ ਕੇ, ਕਿਹਾ ਜਾਂਦਾ ਕਿ ਤੁਹਾਡਾ ਗੁਰੂ ਸਾਡੇ ਹਵਾਲੇ ਆ, ਅਸੀਂ ਉਸ ਨੂੰ ਲੈ ਗਏ ਆ, ਜੇਕਰ ਕਿਸੇ ਦੇ ਵਿੱਚ ਹਿੰਮਤ ਆ ਤਾਂ ਲੱਭ ਲਵੋ। ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਸੰਘਰਸ਼ ਆ, ਜੱਦੋ-ਜਹਿਦ ਆ, ਉਹ ਚੱਲਦੀ ਆ। ਤਾਂ 14 ਅਕਤੂਬਰ 2015 ਦਾ ਇੱਕ ਅਜਿਹਾ ਦਿਨ ਆਉਂਦਾ ਜਿਹੜੀ ਧਰਤੀ ਦੇ ਉੱਪਰ ਅਸੀਂ ਖੜੇ ਹਾਂ। ਬਹਿਮਲ ਕਲਾਂ ਇਹ ਪਿੰਡ ਆ, ਇਸ ਧਰਤੀ ਦੇ ਉੱਪਰ ਅਸੀਂ ਖੜੇ ਹਾਂ ਤਾਂ ਇੱਥੇ ਗੋਲੀਆਂ ਚੱਲਦੀਆਂ ਨੇ, ਤਾਬੜ ਤੋੜ ਜਿਹੜੀ ਕਿ ਗੋਲੀਆਂ ਦੀ ਬਰਸਾਤ ਹੁੰਦੀ ਆ। ਤਾਂ ਉਸ ਤੋਂ ਬਾਅਦ ਦੋ ਜਿਹੜੇ ਸਿੱਖ ਸੰਘਰਸ਼ ਦੇ ਆਗੂ ਹੁੰਦੇ ਨੇ ਉਸ 2015 ਦੀ ਅਗਵਾਈ ਕਰ ਰਹੇ ਹੁੰਦੇ ਨੇ, ਤਾਂ ਉਹਨਾਂ ਦਾ ਸ਼ਹੀਦ ਹੋਣਾ ਲਾਜ਼ਮੀ ਹੋ ਜਾਂਦਾ ਤੇ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਸਮੇਂ ਦੀ ਸਰਕਾਰ ਵੱਲੋਂ। ਤਾਂ ਇਹ ਜਿਹੜਾ ਤੁਹਾਨੂੰ ਅਸੀਂ ਦਿਖਾ ਦਿੰਦੇ ਆ, ਇਹ ਦੋ ਸ਼ਹੀਦ ਨੇ ਉਸ ਵਕਤ ਦੇ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਤੇ ਸ਼ਹੀਦ ਭਾਈ ਗੁਰਜੀਤ ਸਿੰਘ ਬਿੱਟ ਸਰਾਵਾਂ। ਤਾਂ ਇਹ ਜਿਹੜੇ ਤਸਵੀਰਾਂ ਨੇ ਇਹ 2015 ਦੀਆਂ ਤਸਵੀਰਾਂ ਨੇ। ਤਾਂ ਇਸ ਤਸਵੀਰ ਦੇ ਵਿੱਚ, ਇਸ ਪੋਸਟਰ ਦੇ ਵਿੱਚ ਜਦੋਂ ਰੋਸਮਈ ਧਰਨੇ ਦੇ ਰੂਪ ਦੇ ਵਿੱਚ ਉਹ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹੁੰਦੇ ਨੇ ਤਾਂ ਲਾਠੀਆਂ ਵਰਦੀਆਂ ਨੇ। ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੱਥ-ਪੱਥ ਹੋਏ ਖੂਨ ਦੇ ਨਾਲ ਇਹ ਨੌਜਵਾਨ ਪਏ ਨੇ, ਇਹਨਾਂ ਦੇ ਉੱਪਰ ਲਾਠੀਆਂ ਭਰਾਈਆਂ ਜਾਂਦੀਆਂ ਨੇ। ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ, ਸਮੇਂ ਦੀ ਸਰਕਾਰ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ। ਤਾਂ ਅੱਜ ਅਸੀਂ ਉਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਇੱਥੇ ਪਹੁੰਚੇ ਹਾਂ। ਤਾਂ ਤੁਹਾਨੂੰ ਦੱਸ ਦਈਏ ਕਿ ਪੂਰੇ 7 ਸਾਲ ਹੋ ਚੁੱਕੇ ਨੇ, ਪਰ ਇਨਸਾਫ ਦੀ ਮੰਗ ਕਰ ਰਹੇ ਨੇ ਕ੍ਰਿਸ਼ਨ ਭਗਵਾਨ ਸਿੰਘ ਦੇ ਜਿਹੜੇ ਪੁੱਤਰ ਨੇ ਭਾਈ ਸੁਖਰਾਜ ਸਿੰਘ, ਇਨਸਾਫ ਦੀ ਮੰਗ ਕਰ ਰਹੇ ਨੇ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਥੇ ਅੱਜ ਜਿਹੜਾ ਪੱਕਾ ਮੋਰਚਾ ਲਗਾ ਕੇ ਬੈਠੇ ਨੇ ਪਿਛਲੇ 7 ਸਾਲਾਂ ਤੋਂ ਜਗ੍ਹਾ ਜਗ੍ਹਾ ਤੇ, ਉਹ ਕਿਹੜੀ ਥਾਂ ਗਈ ਜਿਸ ਥਾਂ ਦੇ ਉੱਪਰ ਭਾਈ ਸੁਖਰਾਜ ਸਿੰਘ ਤੇ ਜਾਂ ਸ਼ਹੀਦ ਭਾਈ ਗੁਰਜੀਤ ਸਿੰਘ ਬਿੱਟ ਦੇ ਪਿਤਾ ਜੀ ਨਹੀਂ ਪਹੁੰਚੇ। ਤਾਂ ਇਹ ਤਸਵੀਰ ਆ ਜਿਹੜੀ ਇੱਕ ਸਾਹਮਣੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੰਡੋ ਟੀਵੀ ਦੀ ਟੀਮ ਅੱਜ ਇਸ ਬੇਅਦਬੀ ਇਨਸਾਫ ਮੋਰਚੇ ਦੇ ਤੱਕ ਪਹੁੰਚੀ ਹੈ। ਤਾਂ ਅਸੀਂ ਗੱਲਬਾਤ ਕਰਾਂਗੇ ਪੂਰੀ ਜਿਹੜੀ ਘਟਨਾ ਸੀ ਉਹ ਹੋਈ ਕਿਵੇਂ ਤੇ ਕੀ ਸੀ ਕਾਰਨ। ਤਾਂ ਅਸੀਂ ਸੁਖਰਾਜ ਸਿੰਘ ਦੇ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ 14 ਅਕਤੂਬਰ 2015 ਦਾ ਅਜਿਹਾ ਦਿਨ ਜਿਹੜਾ ਕਿ ਘਰ ਦੇ ਵਿੱਚ ਇੱਕ ਮੰਤਵ ਦਾ ਮਾਹੌਲ ਸੀ ਜਿਹੜਾ ਕਿ ਉਹ ਛਾ ਗਿਆ ਸੀ। ਆਖਰ ਉਹ ਘਟਨਾਕ੍ਰਮ ਕੀ ਸੀ ਜਿਹੜਾ ਪੂਰਾ 7 ਸਾਲ ਹੋ ਗਿਆ ਹਾਲੇ ਤੱਕ ਇਨਸਾਫ ਨਹੀਂ ਮਿਲਿਆ? ਸਾਡੇ ਗੁਰੂ ਦੀ, ਸਾਡੇ ਪਿਓ ਦੀ ਪੱਗ ਗਲੀਆਂ 'ਚ ਰੋਲੀ ਗਈ ਹੋਵੇ ਤਾਂ ਸਿੱਖ ਘਰੇ ਨਹੀਂ ਬੈਠ ਸਕਦਾ।
ਸੋ ਉਸੇ ਹੀ ਲੜੀ ਦੇ ਤਹਿਤ ਜਾਂ ਉਸੇ ਇੱਕ ਦੁਖਾਂਤ ਦੇ ਤਹਿਤ ਮੇਰੇ ਪਿਤਾ ਜੀ ਸਤਿਕਾਰਯੋਗ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਮੋਰਚੇ ਦੇ ਵਿੱਚ ਆਉਂਦੇ ਆ, ਜਿਹੜਾ ਉਸ ਸਮੇਂ ਬੇਅਦਬੀ ਨੂੰ ਲੈ ਕੇ ਚੱਲਦਾ ਹੁੰਦਾ। ਤਾਂ ਉਹ ਸਮੇਂ ਦੀ ਸਰਕਾਰ ਵੱਲੋਂ ਜਾਂ ਉਹਨਾਂ ਗੁੰਡਾਧਾਰੀ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਵੱਲੋਂ ਉਹਨੂੰ ਹੱਲ ਕਰਨ ਦੀ ਬਜਾਏ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਹੋਈ ਹੋਵੇ ਤੇ ਸਿੱਖ ਉੱਥੇ ਆਪਦਾ ਰੋਸ ਵੀ ਨਾ ਜ਼ਾਹਰ ਕਰ ਸਕਣ, ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਉਹ ਚਾਹੇ ਕੋਟਕਪੂਰਾ ਸੀ, ਚਾਹੇ ਬਹਿਬਲ ਹੋਵੇ, ਚਾਹੇ ਹੋਰ ਪੰਜਾਬ ਦੇ ਵਿੱਚ ਕਿਤੇ ਵੀ ਹੋਵੇ। ਕਿਤੇ ਵੱਖਰੀ ਗੱਲ ਆ ਵੀ ਗੋਲੀਆਂ ਸ਼ਹੀਦ 2 ਸਿੰਘ ਇੱਥੇ ਹੋਏ ਆ, ਪਰ ਪੂਰੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਦੁਖਾਂਤ ਆ ਉਹ ਸਰਕਾਰ ਵੱਲੋਂ ਤੇ ਉਸ ਸਮੇਂ ਦੇ ਉਹ ਗੁੰਡਾਧਾਰੀ ਪੁਲਿਸ ਵਾਲਿਆਂ ਵੱਲੋਂ ਜਿਹੜਾ ਪੰਜਾਬ ਦੇ ਨਾਲ ਕੀਤਾ ਗਿਆ। ਤਾਂ ਜਿਹਦੇ ਵਿੱਚ ਪਿਤਾ ਜੀ 14 ਅਕਤੂਬਰ 2015 ਨੂੰ ਜਿਹੜਾ ਤਕਰੀਬਨ 9:30 ਵਜੇ ਸਵੇਰ ਇਸ ਜਗ੍ਹਾ ਦੇ ਉੱਤੇ ਹੀ ਮੋਰਚਾ ਚੱਲ ਰਿਹਾ ਹੁੰਦਾ, ਜਿਹੜਾ ਉਹਦੇ ਵਿੱਚ ਸ਼ਹੀਦ ਹੋ ਜਾਂਦੇ ਆ। ਬਈ ਜੇ ਅਸੀਂ ਗੱਲ ਕਰਦੇ ਹਾਂ, ਸਮੇਂ ਦੀ ਸਰਕਾਰ ਤਾਂ ਅਕਾਲੀ ਸਰਕਾਰ ਕਹਾਉਂਦੀ ਸੀ ਆਪਣੇ ਆਪ ਨੂੰ, ਅਕਾਲੀ ਦਲ ਕਹਾਉਂਦਾ ਗਾ। ਉਸ ਵਕਤ ਉਹਨਾਂ ਦੀ ਸਰਕਾਰ ਸੀ, ਕਦੇ ਗੁਹਾਰ ਲਾਈ ਉਹਨਾਂ ਕੋਲ? ਦੇਖੋ ਜੀ, ਅਸੀਂ ਤਾਂ ਸਮੇਂ-ਸਮੇਂ 'ਤੇ ਜਿਹੜੀ ਵੀ ਸਰਕਾਰ ਬਣੀ ਹੈ ਪਿਛਲੇ 7 ਸਾਲਾਂ ਦੇ ਵਿੱਚ ਸਾਰਿਆਂ ਕੋਲ ਹੀ ਗੁਹਾਰ ਲਾਈ ਹੈ। ਤੇ ਉਹਨਾਂ ਕੋਲੇ ਇਸ ਗੱਲ ਦੀ ਗੱਲ ਆ ਵੀ ਜਿਹੜੀ ਪੰਥ ਕਹਾਉਣ ਵਾਲੀ ਸਰਕਾਰ ਸੀ ਜਾਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰ ਸੀ, ਤਾਂ ਉਹਦੇ ਵਿੱਚ ਵਾਪਰ ਜਾਣਾ ਇੱਕ ਤਾਂ ਮੰਦਭਾਗਾ ਹੈਗਾ। ਉਸ ਤੋਂ ਵੱਡਾ ਮੰਦਭਾਗਾ ਇਹ ਵੀ ਆਪਣੇ ਆਪ 'ਚ ਇੱਕ ਗੁਰੂ ਪਿਤਾ ਦੇ ਪੁੱਤਰ ਅਖਵਾਉਣ ਵਾਲੇ ਜਿਹੜੇ ਸਰਕਾਰ ਚਲਾ ਰਹੇ ਹੁਣ ਉਹਦੇ ਵਿੱਚ ਵਾਪਰ ਜਾਣਾ। ਸੋ ਨਿਆਂ ਦੀ ਆਸ ਵੀ ਸਾਰਿਆਂ ਤੋਂ ਰੱਖੀ ਸੀ, ਪਰ ਨਹੀਂ ਮਿਲਿਆ, ਜਿਸ ਕਰਕੇ ਜਿਹੜਾ ਹੁਣ ਮੋਰਚਾ ਪਿਛਲੇ 237-38 ਦਿਨ ਤੋਂ ਜਿਹੜਾ ਚੱਲ ਰਿਹਾ। 237-38 ਦਿਨਾਂ ਦੀ ਤੁਸੀਂ ਗੱਲ ਕਰੀ ਆ, ਪਿਛਲਾ 1 ਸਾਲ ਹੋਣ ਵਾਲਾ ਪੂਰਾ ਤਕਰੀਬਨ ਮੋਰਚਾ ਲੱਗੇ ਨੂੰ। ਪਰ ਘਰ ਦੇ ਹਾਲਾਤ ਕੀ ਕਹਿੰਦੇ ਨੇ? ਘਰ ਦੇ ਵਿੱਚ ਜਦੋਂ ਜਾਂਦੇ ਹੋ ਜਾਂ ਬੱਚੇ ਕੀ ਕਹਿੰਦੇ ਨੇ ਜਾਂ ਮਾਤਾ ਬੈਠੇ ਹੋਣੇ ਆ ਉਹ ਕੀ ਕਹਿੰਦੇ ਨੇ? ਕੀ ਗੱਲਾਂ ਬਾਤਾਂ ਕੀ ਹੁੰਦੀਆਂ ਨੇ ਆਮ? ਬਾਈ ਘਰ ਦੇ ਹਾਲਾਤ ਤਾਂ ਕਹਿਣਗੇ ਜੇ ਗਿਆ ਹੋਊਗਾ, ਗਿਆ ਹੀ ਨਹੀਂ। 238 ਦਿਨ ਤੋਂ ਇੱਥੇ ਹੀ ਆ। ਤੇ ਜੇ ਘਰ ਦੇ ਹਾਲਾਤ ਦੇਖ ਕੇ ਗੱਲ ਕਰਨੀ ਹੋਵੇ ਫਿਰ ਮੋਰਚਾ ਨਹੀਂ ਚੱਲਦਾ ਬਾਈ। ਸੋ ਗੁਰੂ ਦੇ ਭਾਣੇ ਅੰਦਰ ਆ ਜੋ ਵੀ ਆ, ਮੈਂ ਤਾਂ ਆਪਣਾ ਆਪ ਇੱਥੇ ਗੁਰੂ ਦੇ ਲਈ ਸਮਰਪਿਤ ਕਰਕੇ ਬੈਠੇ ਆ। ਘਰੇ ਕੀ ਹੁੰਦਾ ਕਿਵੇਂ ਹੁੰਦਾ ਉਹਦੀ ਕੋਈ ਪਰਵਾਹ ਨਹੀਂ ਆ। ਕਈ ਵਾਰ ਫੋਨ ਫਾਨ ਤੇ ਗੱਲ ਹੁੰਦੀ ਹੋਣੀ ਆ ਘਰਦਿਆਂ ਨਾਲ ਜਾਂ ਬੱਚਿਆਂ ਨਾਲ? ਹੋ ਜਾਂਦੀ ਆ ਬਾਈ, ਹੋ ਜਾਂਦੀ ਆ। ਪਰ ਸਾਡੇ ਲਈ ਸਾਡਾ ਗੁਰੂ ਗਲੀਆਂ 'ਚ ਖਿਲਾਰਿਆ ਗਿਆ ਹੋਵੇ, 7 ਸਾਲ ਦੀ ਉਹ 'ਤੇ ਸਿਆਸਤ ਕਰੀ ਜਾਂਦੇ ਹੋਣ। ਇੱਕ ਉਹ ਗੁਰੂ ਸੀ ਸਾਡਾ, ਮਤਲਬ ਉਹਦਾ ਵੀ ਪਰਿਵਾਰ ਸੀ, ਪੁੱਤ ਸੀਗੇ, ਧੀਆਂ ਪੁੱਤ ਸੀਗੇ ਜਿਹਦੇ, ਜਾਂ ਉਹਦੇ ਮਾਂ-ਬਾਪ ਸੀਗੇ, ਉਹ ਵਾਰ ਕੇ ਉਹਨੇ ਸਾਨੂੰ ਇੱਕ ਸ਼ਬਦ ਗੁਰੂ ਦੇ ਲੜ ਲਾਇਆ, ਤਾਂ ਅਸੀਂ ਉਹਨਾਂ ਦੇ ਵਾਰਸ ਹਾਂ। ਤੇ ਅੱਜ ਸਾਡੇ ਸ਼ਬਦ ਗੁਰੂ ਦੇ ਅੰਗ ਗਲੀਆਂ 'ਚ ਖਿਲਾਰੇ ਗਏ ਹੋਣ ਤਾਂ ਅਸੀਂ ਫਿਰ ਘਰੇ ਬਹਿ ਜਾਈਏ? ਇਹ ਨਹੀਂ ਹੋ ਸਕਦਾ ਨਾ। ਸੋ ਇਸੇ ਗੱਲ ਕਰਕੇ ਵੀ ਸਾਡਾ ਪਰਿਵਾਰ ਉਹ ਮਾਇਨੇ ਨਹੀਂ ਰੱਖਦਾ, ਮੇਰੇ ਲਈ ਮੇਰਾ ਪਰਿਵਾਰ ਮਾਇਨੇ ਨਹੀਂ ਰੱਖਦਾ ਜੋ ਗੁਰੂ ਸਾਹਿਬ ਦੀ ਬੇਅਦਬੀ ਪਿਛਲੇ 7 ਸਾਲਾਂ ਤੋਂ 450 ਤੋਂ ਵੱਧ ਪੂਰੇ ਪੰਜਾਬ ਦੇ ਵਿੱਚ ਹੋ ਚੁੱਕੀ ਆ। ਤੇ ਸਰਕਾਰਾਂ ਉਸ 'ਤੇ ਰਾਜਨੀਤੀ ਕਰ ਰਹੀਆਂ। ਤੇ ਜੇ ਕਿਤੇ ਨਾ ਕਿਤੇ ਆਵਾਜ਼ ਚੱਕਦੇ ਆ ਤਾਂ ਸਾਡੇ ਆਪਦੇ ਕਹਿ ਦਿੰਦੇ ਆ ਯਾਰ ਇਹ ਤਾਂ ਸੈਟਿੰਗ ਆ ਸਰਕਾਰਾਂ ਨਾਲ। ਉਹ ਸੈਟਿੰਗਾਂ ਸੂਟਿੰਗਾਂ ਤੋੜਨ ਵਾਸਤੇ ਤੇ ਇੱਕ ਗੁਰੂ ਲਈ ਤਾਂ ਅਸੀਂ ਸੱਚੇ ਹੈਗੇ, ਸਾਡਾ ਗੁਰੂ ਜਾਣਦਾ ਵੀ ਅਸੀਂ ਕੀ ਆ। ਪਰ ਜਿਹੜੇ ਲੋਕ ਬੋਲਦੇ ਆ ਉਹਨਾਂ ਦੇ ਮੂੰਹ ਬੰਦ ਕਰਨ ਵਾਸਤੇ ਸਾਨੂੰ ਇਹ ਸਮੇਂ ਦੀ ਲੋੜ ਆ। ਅੱਜ ਇਕੱਠੇ ਹੋ ਕੇ ਉਹਨਾਂ ਰਾਜਨੀਤਿਕ ਲੋਕਾਂ ਨੂੰ ਤੇ ਉਸ ਸਿਸਟਮ ਨੂੰ ਟੱਕਰ ਦਈਏ ਜਿਹੜਾ ਸਾਨੂੰ ਪਿਛਲੇ 7 ਸਾਲਾਂ ਤੋਂ ਨਹੀਂ ਆ। 84 ਲਾ ਲਓ, 78 ਲਾ ਲਓ, 96 93 ਦੇ ਲਾ ਲਓ, ਜਿਹੜੇ ਵੀ ਕਾਂਡ ਪੰਜਾਬ ਦੇ ਦੁਖਾਂਤ ਵਾਪਰਿਆ ਉਹਨਾਂ ਦਾ ਅੱਜ ਤੱਕ ਇਨਸਾਫ ਨਹੀਂ ਮਿਲਿਆ। ਸੋ ਸਾਨੂੰ ਉਹਦੇ ਲਈ ਏਕਾ ਦਿਖਾਉਣਾ ਜ਼ਰੂਰੀ ਹੈ। ਜੇ ਰਾਜਨੀਤਿਕ ਲੋਕ ਏਕਾ ਕਰ ਸਕਦੇ ਆ ਕਿ ਇਹਨਾਂ ਨੇ ਵੋਟਾਂ ਦੇ ਲਈ ਤੁਹਾਨੂੰ ਵਰਤਣਾ ਹੈ, ਤੁਹਾਡੇ ਦੁਖਾਂਤ ਨੂੰ ਵਰਤਣਾ ਹੈ, ਤਾਂ ਤੁਸੀਂ ਏਕਾ ਨਹੀਂ ਕਰ ਸਕਦੇ ਵੀ ਤੁਹਾਡੇ ਤਾਂ ਘਰੇ ਸੱਟਾਂ ਵੱਜੀਆਂ ਹੋਈਆਂ, ਤੁਸੀਂ ਏਕਾ ਨਹੀਂ ਕਰ ਸਕਦੇ ਵੀ ਅਸੀਂ ਏਕਾ ਕਰਕੇ ਇਨਸਾਫ ਲੈਣਾ। ਬਿਲਕੁਲ। ਤਾਂ ਅਸੀਂ ਇਹ ਗੱਲਬਾਤ ਆ ਜਿਹੜੀ ਉਹ ਜਾਰੀ ਰੱਖਾਂਗੇ, ਕਿਉਂਕਿ ਇੱਕ ਬੜੀ ਵੱਡੀ ਗੱਲ ਕਹੀ ਆ ਬਾਈ ਨੇ। 13 ਅਪ੍ਰੈਲ 1978 ਦਾ ਦਿਨ ਆ ਜਿਹੜਾ ਉਹ ਹਰ ਇੱਕ ਸਿੱਖ ਨੂੰ ਯਾਦ ਹੋਣਾ, ਹਰ ਇੱਕ ਉਸ ਪੰਜਾਬੀ ਨੂੰ ਯਾਦ ਹੋਣਾ, ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰਬਚਨ ਸਿੰਘ ਨਿਰੰਕਾਰੀਏ ਦੇ ਵੱਲੋਂ ਇੱਕ ਜਲੂਸ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ। ਪਰ ਉਸ ਤੋਂ ਬਾਅਦ ਜੋ ਸੰਤਾਪ ਪੰਜਾਬ ਨੇ ਭੋਗਿਆ ਉਹ ਉਸ ਵਕਤ ਦੇ ਲੋਕਾਂ ਨੇ ਤੇ ਉਸ ਵਕਤ ਦੇ ਸਿੱਖ ਜਥੇਬੰਦੀਆਂ ਨੇ ਆਪਣੇ ਹੱਡੀ ਹੰਢਾਇਆ ਤੇ ਅੱਖੀਂ ਦੇਖਿਆ। ਤਾਂ ਅੱਜ ਤਕਰੀਬਨ ਪੂਰੇ 7 ਸਾਲ ਹੋ ਚੁੱਕੇ ਨੇ। ਇਹ ਵੀ ਇੱਕ ਅਜਿਹਾ ਮੋਰਚਾ ਬਣਦਾ ਨਜ਼ਰ ਆ ਰਿਹਾ ਜਿਹੜਾ 13 ਅਪ੍ਰੈਲ 1978 ਤੋਂ ਬਾਅਦ ਪੰਜਾਬ 1984 ਦੇ ਰਾਹ 'ਤੇ ਤੁਰਿਆ ਤੇ 10 ਸਾਲ ਪੰਜਾਬ ਨੇ ਸੰਤਾਪ ਭੋਗਿਆ ਸੀ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਜਾਰੀ ਆ ਬਈ। ਬਾਕੀ ਜਿਹੜਾ ਇਹ ਮੋਰਚਾ ਉਸ ਦੇ ਆਧਾਰ 'ਤੇ ਉਸ ਦੇ ਵਾਂਗ ਜਿਹੜਾ ਚੱਲਣ ਦੇ ਲਈ ਮਜਬੂਰ ਹੋ ਰਿਹਾ ਗਾ। ਦੇਖੋ, ਮੈਂ ਤਾਂ ਆਪਣੀ ਕੌਮ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਦੁਖਾਂਤ ਪੰਜਾਬ ਦਾ, ਦੁਖਾਂਤ ਮੇਰੀ ਕੌਮ ਦਾ ਹੈ, ਤਾਂ ਫਿਰ ਇਕੱਠੀ ਵੀ ਮੇਰੀ ਕੌਮ ਨਹੀਂ ਹੋਣਾ। ਅੱਜ ਹੋ ਜੋ ਕੱਲ੍ਹ ਹੋ ਜੋ, ਹੋਣਾ ਪੈਣਾ। ਸੋ ਮੋਰਚਾ ਚੱਲ ਰਿਹਾ। ਜੇ ਸਰਕਾਰ 2 ਮੰਗਾਂ ਦੇ ਮੋਰਚੇ 'ਤੇ ਇੰਨਾ ਸਮਾਂ ਲਾ ਰਹੀ ਆ ਵੀ ਬੇਅਦਬੀ ਤੇ ਗੋਲੀकांड ਦੀ ਗੱਲ 'ਤੇ,
ਇੰਨਾ ਸਮਾਂ ਲਾ ਰਹੀ ਆ ਤਾਂ ਫਿਰ ਸਾਨੂੰ ਵੀ ਮੰਗਾਂ ਵਧਾਉਣੀਆਂ ਪੈਣਗੀਆਂ, ਕਿਉਂਕਿ ਪੰਜਾਬ 'ਚ ਇੱਕ ਮੰਗ ਥੋੜ੍ਹੀ ਆ। ਫਿਰ ਅਸੀਂ ਕੱਲ੍ਹ ਨੂੰ ਹੋਰ ਤੇ ਥੋੜ੍ਹੀ ਸਾਡਾ ਮੋਰਚਾ ਚੱਲ ਰਿਹਾ, ਅਸੀਂ ਇਹਨੂੰ ਉਸ ਤਰੀਕੇ ਦਾ ਪੂਰੇ ਪੰਥ ਦਾ ਮੋਰਚਾ ਬਣਾਈਏ, ਕਿਉਂਕਿ ਸੰਗਤ ਰੂਪੀ ਮੋਰਚਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਨਹੀਂ ਆ। ਤਾਂ ਉਹਦੇ ਵਿੱਚ ਸਾਡੇ ਪੰਜਾਬ ਦੇ ਸਾਰੇ ਮਸਲਿਆਂ ਦੀ ਜਿਹੜੀ ਗੱਲ ਹੋਊਗੀ, ਜੇ ਸਰਕਾਰ ਰਹਿੰਦੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਦੋਸ਼ੀਆਂ ਤੇ ਕਾਰਵਾਈ ਨਹੀਂ ਕਰਦੀ ਹੈ ਤਾਂ ਸਾਨੂੰ ਵੀ ਸਾਡਾ ਮੋਰਚਾ ਵੱਡੇ ਪੱਧਰ ਤੇ ਸਿਸਟਮ ਨੂੰ ਟੱਕਰ ਦੇਣ ਵਾਲਾ ਜਿਹੜਾ ਬਣਾਉਣਾ ਪਊਗਾ। ਜਾਂਚ ਹੁੰਦੀ ਆ, ਜਸਟਿਸ ਰਣਜੀਤ ਸਿੰਘ ਦੀ ਜਾਂਚ ਹੁੰਦੀ ਆ, ਫਿਰ ਕੁਮਰ ਵਿਜੇ ਪ੍ਰਤਾਪ ਵਰਗੇ ਆਉਂਦੇ ਨੇ ਇੱਥੇ ਜਾਂਚ ਕਰਨ ਦੇ ਲਈ। ਕੋਈ ਉਹਨਾਂ ਦੇ ਨਾਲ ਮੁਲਾਕਾਤ ਹੋਈ ਆ ਕੁਮਰ ਵਿਜੇ ਪ੍ਰਤਾਪ ਦੀ? ਅੱਜ ਸਰਕਾਰ ਆ ਗਈ, ਜੇਕਰ ਅਸੀਂ ਕੁਲਤਾਰ ਸੰਧਵਾਂ ਦੀ ਗੱਲ ਕਰੀਏ, ਕੁਲਤਾਰ ਸੰਧਵਾਂ ਇੱਥੋਂ ਦੇ ਵਿਧਾਇਕ ਵੀ ਨੇ, ਉਹ ਇੱਥੇ ਆਉਂਦੇ ਜਾਂਦੇ ਰਹੇ ਨੇ, ਉਹਨਾਂ ਨਾਲ ਗੱਲਬਾਤ ਹੋਈ ਆ, ਕਦੇ ਵਾਰਤਾਲਾਪ ਹੋਈ ਆ? ਨਹੀਂ, ਗੱਲਬਾਤ ਇਹ ਵੀ ਹੋ ਰਹੀ ਆ, ਹੁਣ ਵੀ ਆਏ ਸੀ ਪਿਛਲੇ ਮਤਲਬ ਸਾਡੇ ਸਮਾਗਮ 'ਚ ਜਦੋਂ ਇਕੱਠ ਹੋਇਆ ਸੀ ਉਹ 'ਚ ਵੀ ਆ ਕੇ ਬੋਲ ਕੇ ਗਏ ਆ। ਪਰ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਆ। ਸਾਨੂੰ ਇਹ ਆ ਵੀ ਜਿਹੜੇ ਉਦੋਂ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਵੀ 24 ਘੰਟੇ 'ਚ ਹੱਲ ਕਰ ਦਿਆਂਗੇ, ਜਿਹੜੇ ਅੱਜ ਸਰਕਾਰ ਚਲਾ ਰਹੇ ਆ, ਇਹਨਾਂ ਦੇ ਕੌਮੀ ਕਨਵੀਨਰ ਆ, ਉਹਨਾਂ ਦੀ ਦੇਖ ਰੇਖ ਹੇਠ ਪੰਜਾਬ 'ਚ ਸਰਕਾਰ ਚੱਲ ਰਹੀ ਆ। ਇਹ ਕਿਸੇ ਨੂੰ ਭੁਲੇਖਾ ਹੋ ਸਕਦਾ ਵੀ ਨਹੀਂ ਆ, ਪਰ ਸਾਡਾ ਮੰਨਣਾ ਇਹ ਆ ਵੀ ਜਿਹੜੀ ਪੰਜਾਬ ਸਰਕਾਰ ਆ ਉਹ ਲੀਡ ਦਿੱਲੀ ਤੋਂ ਹੋ ਰਹੀ ਆ, ਤਾਂ ਦਿੱਲੀ ਵਾਲੇ ਇਸ ਤਰੀਕੇ ਦੇ ਨਾਲ ਕਰ ਰਹੇ ਆ। ਜੇ ਏਜੀ ਜਰਨਲ ਆਇਆ ਪੰਜਾਬ ਦਾ, ਉਹਨੇ ਇੱਕ ਇਹ ਤਾਂ ਦੱਸ ਦਿਓ ਵੀ ਉਹਨੇ ਕੀਤਾ ਕੀ ਸੀ ਜਿਹੜਾ ਪਾਸੇ ਹੋਣਾ ਪਿਆ। ਸੋ ਤੁਸੀਂ ਉਹ ਬੰਦਾ ਲਿਆ ਕੇ ਜੋ ਉੱਥੇ ਫਿੱਟ ਕਰਤਾ, ਇਹਨਾਂ ਕੇਸਾਂ ਦੀ ਜਿਹੜੀ ਪੈਰਵਾਈ ਅਦਾਲਤ ਦੇ ਵਿੱਚ ਇੰਨੀ ਕੁ ਕਮਜ਼ੋਰ ਕਰਨ ਦੇ ਲਈ ਤੁਸੀਂ ਉਹ ਬੰਦਾ ਫਿੱਟ ਕਰਤਾ ਵੀ ਜਿਹੜਾ ਕੱਲ੍ਹ ਸਰਸੇ ਵਾਲੇ ਨੂੰ ਬਚਾਉਂਦਾ ਰਿਹਾ, ਕੱਲ੍ਹ ਸਮੇਤ ਸੈਣੀ ਨੂੰ ਬਚਾਉਂਦਾ ਰਿਹਾ, ਅੱਜ ਕਿਵੇਂ ਆਪਦੀਆਂ ਦਲੀਲਾਂ ਨੂੰ ਗਲਤ ਠਹਿਰਾਊਗਾ ਤੇ ਸਾਡੇ ਪੱਖ ਛੱਡ ਕੇ ਗੱਲ ਕਰੂਗਾ। ਸੋ ਇਹ ਤਾਂ ਬਚਪਨਾ ਹਰਕਤ ਆ, ਇੱਕ ਬੱਚੇ ਨੂੰ ਵੀ ਸਮਝ ਆ ਜਾਂਦਾ ਵੀ ਇੱਧਰ ਜਾਈਏ ਤੇ ਮਤਲਬ ਚਪੇੜ ਵੱਜੀ ਸੀ, ਕੱਲ੍ਹ ਨੂੰ ਨਹੀਂ ਜਾਣਾ। ਸੋ ਇਹ ਚੀਜ਼ ਸਰਕਾਰ ਵਾਰ-ਵਾਰ ਜਾਂ ਇਹ ਸਿਸਟਮ ਵਾਰ-ਵਾਰ ਕਰ ਰਿਹਾ, ਸਾਡੇ ਜ਼ਖਮਾਂ ਤੇ ਮਲਮ ਲਾਉਣ ਦੀ ਬਜਾਏ ਨੂਣ ਪਾਉਣ ਦਾ ਕੰਮ ਕਰ ਰਿਹਾ। ਤਾਂ ਸਾਨੂੰ ਆਪ ਇਸ ਤੋਂ ਸੁਚੇਤ ਹੋਣ ਦੀ ਲੋੜ ਆ। ਅੱਜ ਨਿਸ਼ਾਨ ਸਾਹਿਬ ਤੇ ਝੰਡੇ ਦੀ ਗੱਲ ਚੱਲ ਰਹੀ ਹੈ, ਤਿਰੰਗੇ ਦੀ ਗੱਲ ਚੱਲ ਰਹੀ ਹੈ। ਅਸੀਂ ਇਹ ਨਹੀਂ ਕਹਿੰਦੇ ਨਾ ਲਾਓ, ਲਾਓ, ਜੰਮ ਲਾਓ ਉਹ ਜਿਨ੍ਹਾਂ ਨੂੰ ਆਜ਼ਾਦੀ ਮਹਿਸੂਸ ਹੋ ਰਹੀ ਹੈ, ਸਾਨੂੰ ਤਾਂ ਨਹੀਂ ਹੋ ਰਹੀ। ਬਾਕੀ ਜੇ ਆਪਾਂ ਗੱਲ ਕਰੀਏ ਸਾਡੇ ਕੇਸਰੀ ਨਿਸ਼ਾਨ ਸਾਹਿਬ ਦੇ ਹੇਠ ਤੁਹਾਡਾ 70 ਸਾਲ ਬਣੇ ਨੂੰ ਹੋਏ ਆ, ਸਿਰਫ ਕੇਸਰੀ ਨਿਸ਼ਾਨ ਸਾਹਿਬ ਦੇ ਹੇਠ ਤੁਹਾਡਾ 70 ਸਾਲ ਦਾ ਬਣਿਆ ਝੰਡਾ, ਸਾਡਾ 450 ਸਾਲ ਪੁਰਾਣਾ। ਸਾਡੇ ਨੇ ਉਹ ਮੈਦਾਨ ਫਤਿਹ ਕੀਤਾ, ਤੁਹਾਡਾ ਦੇਸ਼ ਸਾਡੇ ਦੀ ਹੋਂਦ 'ਚ ਬਣਿਆ, ਸਾਡੇ ਦੇ ਹੇਠ ਬਣਿਆ, ਤੇ ਤੁਸੀਂ ਸਾਡੇ ਨੂੰ ਲਾਉਣ ਦੀ ਗੱਲ ਕਰਦੇ ਹੋ। ਇਹ ਸਾਨੂੰ ਚੀਜ਼ਾਂ ਬਰਦਾਸ਼ਤ ਨਹੀਂ ਆ। ਸਰਕਾਰ ਨੂੰ ਜੇ ਸਿਸਟਮ ਨੂੰ ਅਸੀਂ ਬਰਾਬਰ ਦੇ ਹੋ ਕੇ ਨਹੀਂ ਟੱਕਰਾਂਗੇ, ਪੰਜਾਬ ਦੇ ਲੋਕ ਜਾਂ ਪੰਜਾਬ ਦੀਆਂ ਜਥੇਬੰਦੀਆਂ, ਤਾਂ ਅੱਜ ਦੋ ਚਾਰਾਂ ਦੇ ਘਰੇ ਅੱਗ ਆ, ਕੱਲ੍ਹ ਨੂੰ ਪੂਰੇ ਪੰਜਾਬ 'ਚ ਫੈਲਣੀ ਆ, ਤਾਂ ਉਹਨੂੰ ਕੋਈ ਰੋਕ ਨਹੀਂ ਸਕੂਗਾ। ਜੇ ਸਾਡਾ ਏਕਾ ਹੋਊਗਾ ਤਾਂ ਇਹੋ ਜਿਹਾ ਕੋਈ ਮਤਲਬ ਉਹ ਸਿਸਟਮ ਪੰਜਾਬ ਵਿਰੋਧੀ ਜੰਮਿਆ ਵੀ ਨਹੀਂ ਜਿਹੜਾ ਪੰਜਾਬ ਨਾਲ ਧੱਕਾ ਕਰ ਜੂਗਾ, ਜੇ ਸਾਡਾ ਏਕਾ ਹੋਊਗਾ। ਬੜੇ ਲੋਕ ਆ ਕੇ ਜਾਂਦੇ ਨੇ, ਬੜੇ ਲੋਕ ਹਮਦਰਦੀ ਜਤਾ ਕੇ ਜਾਂਦੇ ਨੇ। ਜੇਕਰ ਅਸੀਂ ਗੱਲ ਕਰੀਏ ਜਥੇਬੰਦੀਆਂ ਦੀ ਗੱਲ ਕਰੀਏ ਜਾਂ SGPC ਦੀ ਗੱਲ ਕਰੀਏ, ਬੜਾ ਕੁਝ ਆਉਂਦਾ ਹੋਊ ਇੱਥੇ ਤੁਹਾਡੇ ਕੋਲ, ਤਾਂ ਗੱਲ ਕੀ ਕਹਿ ਕੇ ਜਾਂਦੇ ਨੇ? ਕੀ ਕਹਿ ਕੇ ਜਾਂਦੇ ਨੇ ਕਿ ਅਸੀਂ ਤੁਹਾਡੇ ਨਾਲ ਆ, ਫਿਰ ਬਾਅਦ ਦੇ ਵਿੱਚੋਂ ਬਾਤ ਪੁੱਛਦੇ ਨੇ? ਨਹੀਂ ਬਾਈ, ਨਾਲ ਤਾਂ ਇਹ ਜਿਹੜੀਆਂ ਧਿਰਾਂ ਦਾ ਤੁਸੀਂ ਨਾਂ ਲਿਆ, ਜੇ ਨਾਲ ਹੀ ਹੁੰਦੀਆਂ ਤਾਂ ਫਿਰ ਆਹ ਮੋਰਚੇ ਨਹੀਂ ਲੱਗਣੇ ਸੀ। ਜਿਹੜਾ ਕੇਡਰ ਸਾਡਾ SGPC ਆ ਜਾਂ ਸਾਡਾ ਜਿਹੜਾ ਤੁਸੀਂ ਕਹਿੰਦੇ ਆ ਅਕਾਲੀ ਦਲ ਆ ਪੰਜਾਬ ਦਾ, ਪੂਰੇ ਦੇਸ਼ ਦੇ ਵਿੱਚ ਜੁਝਾਰੂਆਂ ਦੀ ਪਾਰਟੀ ਮੰਨੀ ਜਾਣ ਵਾਲੀ ਪਾਰਟੀ ਅਕਾਲੀ ਦਲ ਸੀ, ਪੰਜਾਬ ਦੀ ਹੋਂਦ ਦੀ ਗੱਲ ਕਰਨ ਵਾਲੀ ਅਕਾਲੀ ਦਲ ਪਾਰਟੀ ਸੀ। ਅੱਜ ਗਲਤ ਹੱਥਾਂ 'ਚ ਚੜ੍ਹ ਕੇ, ਅੱਜ ਗਲਤ ਪਾਸੇ ਜਾ ਕੇ ਤਾਂ ਸਾਡੇ ਤੇ ਦੁਖਾਂਤ ਵਪਰਾ ਰਹੀ ਆ, ਤੇ ਦੂਸਰੇ ਪਾਸੇ SGPC ਉਹਨਾਂ ਦੇ ਹੱਥ 'ਚ ਆ, ਜਿਹੜੀ ਸਾਡੀ ਸਿੱਖਾਂ ਦੀ ਸਰਮੌਰ ਸੰਸਥਾ ਹੈ। ਅਕਾਲ ਤਖਤ ਦਾ ਜਥੇਦਾਰ ਜਿਹੜਾ ਸਾਡਾ ਇੱਕ ਸੁਪਰੀਮ ਕੋਰਟ ਤੋਂ ਵੱਧ ਪਾਵਰ ਰੱਖਣ ਵਾਲਾ, ਵੀ ਜਿਹੜਾ ਬੰਦਾ ਕਦੇ ਗੱਲ ਕਹਦੇ ਪੰਜਾਬ ਦੇ ਵਿੱਚ ਲਾਗੂ ਹੋਊ, ਤੇ ਅੱਜ ਉਹਦੇ ਬਿਆਨ ਬੇਤੁਕੇ ਆ ਰਹੇ ਆ। ਇਹ ਸਾਡੀਆਂ ਨਾਲ ਏਕੀਆਂ ਬਾਈ। ਅਸੀਂ ਚੋਣ ਆ ਜਿਹੜੀ ਉਹ ਉਹਨਾਂ ਹੱਥਾਂ 'ਚ ਤੋਰ ਦਿੱਤੀ ਆ, ਜਿਹੜੀ SGPC ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਸੀ, ਅੱਜ ਉਹ ਰਾਜਨੀਤਿਕ ਲੋਕਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਆ। ਉਹ ਪਹਿਲ ਦੇ ਆਧਾਰ ਤੇ ਕੰਮ ਕਰਦੀ ਤਾਂ ਪੰਜਾਬ 'ਚ ਇਸ ਤਰ੍ਹਾਂ ਦਾ ਕੁਝ ਹੋ ਹੀ ਨਹੀਂ ਸਕਦਾ। ਤਾਂ ਇਹ ਜਿਹੜੀਆਂ ਜਥੇਬੰਦੀਆਂ ਹਜੇ ਤੱਕ ਨਹੀਂ ਆਈਆਂ, ਮੇਰੇ ਕਹਿਣ ਤੋਂ ਭਾਵ ਇਹ ਆ ਵੀ ਆਉਣ ਦੇ ਲਈ ਇਹਨਾਂ ਨੂੰ ਇਹ ਨਹੀਂ ਆ ਵੀ ਕਿਸੇ ਦਾ ਘਰ ਦਾ ਕੰਮ ਆ ਵੀ ਆਪਾਂ ਇਹਨੂੰ ਸੁਨੇਹਾ ਦਈਏ। ਗੁਰੂ ਗ੍ਰੰਥ ਸਾਹਿਬ ਸਾਡਾ ਸਭ ਦਾ ਬਾਪ ਹੈ, ਸਾਡੇ ਸਾਰੇ ਧਰਮਾਂ ਦੀ, ਪੰਜਾਬ ਦੇ ਕੀ ਪੂਰੇ ਵਿਸ਼ਵ ਦੇ ਧਰਮਾਂ ਦੀ ਬਾਣੀ ਆ, ਸਾਰਿਆਂ ਦਾ ਸਤਿਕਾਰ ਹੈ। ਤਾਂ ਅਸੀਂ ਵੀ ਸਾਰਿਆਂ ਨੂੰ ਜੀਓ ਆਇਆ ਕਹਿੰਦੇ ਆ। ਸਾਡੇ ਤਾਂ ਸੰਕਲਪ ਹੀ ਆ, ਸਾਡੇ ਤਾਂ ਵੀ ਜਿਹੜਾ ਉਹਦੇ ਕਹਿਣ ਨੂੰ ਘਰੇ ਆ ਗਿਆ ਅਸੀਂ ਤਾਂ ਉਹਨੂੰ ਜਲ ਪਾਣੀ ਛਕਾਉਣਾ ਹੀ ਛਕਾਉਣਾ, ਜਿਹੜਾ ਚੜ੍ਹ ਕੇ ਆ ਗਿਆ ਫਿਰ ਉਹਦਾ ਉਸ ਤਰੀਕੇ ਦਾ ਹਿਸਾਬ ਕਿਤਾਬ ਹੈ। ਸੋ ਗੱਲ ਇਹ ਆ ਵੀ ਸਾਡੇ ਗੁਰੂ ਦੀ ਬੇਅਦਬੀ ਹੋਈ ਹੋਵੇ ਤੇ ਅਸੀਂ ਇਹ ਥੋੜ੍ਹੀ ਕਿਸੇ ਨੂੰ ਕਵਾਂਗੇ ਵੀ ਬਈ ਤੇਰਾ ਗੁਰੂ ਹੀ ਨਹੀਂ ਹੈਗਾ, ਤੇਰਾ ਵੀ ਗੁਰੂ ਆ ਨਾ, ਤੇਰਾ ਵੀ ਫਰਜ਼ ਆ। ਸੋ ਇਹ ਗੱਲ ਆ ਵੀ SGPC ਨੂੰ ਸੱਦਣ ਦੀ ਲੋੜ ਨਹੀਂ ਸੀ। SGPC ਪੰਜਾਬ ਦੇ ਲੋਕਾਂ ਨੂੰ ਆਵਾਜ਼ ਮਾਰਦੀ, ਉਸ ਸਮੇਂ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਲਈ ਖੜਦੀ ਵੀ ਹਾਂ ਇਸ ਦੀ ਬੇਅਦਬੀ ਹੋਈ ਆ, ਡੇਰਾਵਾਦ ਪੰਜਾਬ ਦੇ ਵਿੱਚ ਰੋਕਣ ਦੇ ਲਈ ਪੰਜਾਬ ਸਰਕਾਰ ਕੰਮ ਕਰ ਸਕਦੀ ਆ, ਪਰ ਨਹੀਂ ਕਰ ਰਹੀ। ਸੋ ਇਹ ਚੀਜ਼ਾਂ ਦੇ ਸਾਨੂੰ ਅਫਸੋਸ ਆ ਇਸ ਗੱਲ ਤੋਂ ਕਿ ਸਾਡਾ ਏਕਾ ਨਹੀਂ ਆ।
ਉਸ ਵਕਤ ਅਫਸਰ ਕਿਹੜੇ ਸੀਗੇ ਜਿਹੜਿਆਂ ਨੇ ਗੋਲੀਆਂ ਚਲਾਈਆਂ ਜਾਂ ਜਿਹੜਿਆਂ ਨੇ ਅਜਿਹਾ ਘਿਨਾਉਣਾ ਜਿਹੜਾ ਕਿ ਕੰਮ ਕੀਤਾ? 2 ਜਿਹੜੇ ਕਿ ਸਿੱਖ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਕਿਹੜੇ ਬੰਦੇ ਸੀ ਜਿਹੜੇ ਮੋਹਰੀ ਸੀਗੇ ਉਸ ਵਕਤ? ਉਸ ਸਮੇਂ ਜੇ ਅਫਸਰਾਂ ਦੀ ਗੱਲ ਕਰੀਏ, ਪਹਿਲੀ ਗੱਲ ਤਾਂ ਸਰਕਾਰ ਹੈ ਜਿਹੜੀ ਆਪਾਂ ਗੱਲ ਕਰ ਚੁੱਕੇ ਹਾਂ ਵੀ ਜਿਨ੍ਹਾਂ ਦੀ ਸੀਗੀ ਪੰਥ ਕਹਾਉਣ ਵਾਲਿਆਂ ਦੀ, ਹੈ ਨਾ। ਦੂਸਰੇ ਪਾਸੇ ਜੇ ਸਮੇਧ ਸੈਣੀ ਸੀਗਾ, ਉਹ DGP ਸੀਗਾ। ਉਮਰਾ ਨੰਗਲ, ਚਰਨਜੀਤ ਸ਼ਰਮਾ, ਬਿਕਰਮ, ਅਮਰਜੀਤ ਕਲਾਰ, ਸੁਹੇਲ ਬਰਾੜ, ਪੰਕਜ ਬੰਸਲ, ਹੋਰ ਵੀ ਕਈ ਨਾਮ ਨੇ ਜਿਹੜੇ ਮਤਲਬ ਹਜੇ ਇਨਵੈਸਟੀਗੇਸ਼ਨ ਤਹਿਤ ਆ। ਪਰ ਬਈ ਗੱਲ ਇੱਥੇ ਆਉਂਦੀ ਆ ਵੀ ਜਦੋਂ ਦਿਖਾਂਤ ਪੰਜਾਬ ਦਾ ਬੇਅਦਬੀ ਦਾ ਹੋਵੇ ਤੇ ਪੀਸਫੁਲ ਪ੍ਰੋਟੈਸਟ ਚੱਲਦਾ ਹੋਵੇ ਤੇ ਇੱਥੇ ਜਿਹੜਾ ਪੁਲਿਸ ਵੱਲੋਂ ਉਹ ਕਾਰਨਾਮਾ ਕੀਤਾ ਗਿਆ ਹੋਵੇ ਜਿਵੇਂ ਇੱਕ ਦੂਜੇ ਦੇਸ਼ ਦੇ ਨਾਲ ਕਰੀਦਾ, ਜੰਗ ਲੱਗੀ ਹੋਵੇ। ਵੀ ਸਾਡੀ ਕੋਈ ਇੱਥੇ ਵੰਡ ਦੀ ਤਾਂ ਜੰਗ ਨਹੀਂ ਨਾ ਸੀ, ਸਾਡਾ ਤਾਂ ਸਿੰਬੋਲਿਕ ਪ੍ਰੋਟੈਸਟ ਸੀਗਾ ਪੰਜਾਬ ਦੇ ਲੋਕਾਂ ਦਾ ਕਿ ਸਾਡੇ ਗੁਰੂ ਦੀ ਬੇਅਦਬੀ ਵਾਲੇ ਫੜ ਕੇ ਜੇਲ੍ਹਾਂ 'ਚ ਬੰਦ ਕਰੋ, ਅਸੀਂ ਫਿਰ ਆਪਦੇ ਘਰਾਂ 'ਚ ਜਾਵਾਂਗੇ। ਅਸੀਂ ਤਾਂ ਸੜਕਾਂ 'ਤੇ ਬੈਠੇ ਹਾਂ। ਇੱਕ ਸਿੰਬੋਲਿਕ ਪ੍ਰੋਟੈਸਟ ਸੀਗਾ ਸਾਡਾ, ਕੋਈ ਉਹਦੇ 'ਚ ਉਹਨੇ ਉਹ ਰੂਪ ਨਹੀਂ ਧਾਰਨ ਕੀਤਾ ਸੀ। ਤੁਸੀਂ ਉਹ ਬੈਠਿਆ ਨਹੀਂ ਜਰਦੇ, ਤੇ ਜੇ ਅਸੀਂ ਉਹ ਰੂਪ ਧਾਰਨ ਕੀਤਾ ਹੋਵੇ ਫਿਰ ਤੁਸੀਂ ਸਾਡੇ 'ਤੇ ਕੀ ਕਰੋ। ਸੋ ਗੱਲ ਜਦੋਂ ਸਾਡੇ ਲੋਕ ਨਹੀਂ, ਹੁਣ ਉਹ 7 ਸਾਲ ਹੋ ਗਏ ਆ, ਜੇ ਅਸੀਂ ਉਦੋਂ ਇਕੱਠੇ ਹੋਏ ਸੀ, ਸਾਨੂੰ ਪੜਿਆ ਗਿਆ, ਰਾਜਨੀਤਿਕ ਤੌਰ 'ਤੇ ਪੜਿਆ ਗਿਆ, ਸਾਨੂੰ ਧਾਰਮਿਕ ਤੌਰ 'ਤੇ ਬੰਦੇ ਵੰਡ ਲਏ ਗਏ ਆ। ਜੇ ਮੋਰਚੇ ਦੀ ਗੱਲ ਕਰੀਏ, ਬਗਰਾੜੀ ਦੇ ਵਿੱਚ ਬਹੁਤ ਤਕੜਾ ਇਕੱਠ ਹੁੰਦਾ ਹੈ, ਤਾਂ ਉਹ ਇਕੱਠ ਨੂੰ ਤਾਰ ਪੀਟੋ ਕਰਨ ਦੇ ਲਈ ਪੰਜਾਬ ਸਰਕਾਰ ਨੇ ਉਸ ਸਮੇਂ ਦੀ ਨੇ ਜ਼ੋਰ ਲਾਇਆ। ਤੇ ਜੇ ਅੱਜ ਇਕੱਠ ਹੋ ਰਿਹਾ, ਤੇ ਅੱਜ ਉਹ ਤਿੰਨੇ ਸਰਕਾਰਾਂ ਜ਼ੋਰ ਲਾ ਰਹੀਆਂ ਪਿਛਲੀਆਂ ਵੀ ਇਹ ਪੰਜਾਬ ਦੇ ਲੋਕ ਇਕੱਠੇ ਨਾ ਹੋ ਜਾਣ। ਜਿਹੜੀ ਸਰਕਾਰ 24 ਘੰਟਿਆਂ ਦੇ ਵਿੱਚ ਕਹਿੰਦੀ ਸੀ ਇਨਸਾਫ ਦੇ ਦਾਂਗੇ, 24 ਘੰਟਿਆਂ ਦੇ ਵਿੱਚ ਗ੍ਰਿਫਤਾਰੀਆਂ ਕਰ ਲਾਂਗੇ ਉਹਨਾਂ ਲੋਕਾਂ ਦੀਆਂ। ਅਸੀਂ ਕਹਿੰਦੇ ਆ ਵੀ ਉਹ 24 ਘੰਟੇ ਵਾਲੇ ਬੰਦੇ ਨੂੰ ਡਿਬੇਟ ਤੇ ਬਿਠਾ ਦੇਣ, ਸਵਾਲ ਹੀ ਪੁੱਛਣੇ ਆ ਵੀ ਆ 24 ਘੰਟਿਆਂ 'ਚ ਹੱਲ ਹੋ ਸਕਦੇ ਸੀ ਜਾਂ ਹੱਲ ਹੋਏ ਪਏ ਆ, ਕੀਤੇ ਕਿਉਂ ਨਹੀਂ। ਉਹ 24 ਘੰਟਿਆਂ ਵਾਲਾ ਬੰਦਾ ਪੰਜਾਬ 'ਚ ਬੇਅਦਬੀ ਤੇ ਦੁਬਾਰਾ ਬੋਲ ਕੇ ਨਹੀਂ ਗਿਆ, ਜਦੋਂ ਵੋਟਾਂ ਲੈਣੀਆਂ ਸੀ ਉਦੋਂ ਬੋਲ ਗਿਆ। ਸੋ ਸਾਨੂੰ ਵਰਤਦੇ ਆ, ਸਾਨੂੰ ਸਮਝਣਾ ਪਊਗਾ ਇਹਦੇ ਪਿੱਛੇ ਜਿਹੜਾ ਕੰਮ ਕਰਦੇ ਆ, ਸਾਨੂੰ ਉਹਨਾਂ ਨੂੰ ਟੱਕਰ ਦੇਣੀ ਪਊਗੀ। ਉਹ ਗੱਲ ਵੱਖਰੀ ਆ ਕਿ ਆਮ ਆਦਮੀ ਪਾਰਟੀ ਆਈ ਨੂੰ 4 ਮਹੀਨੇ ਹੋਏ ਆ, ਕਾਂਗਰਸ ਵੀ ਇਸੇ ਪੈੜ 'ਚੋਂ ਲੰਘ ਕੇ ਗਈ ਆ, ਅਕਾਲੀ ਵੀ 2 ਸਾਲ ਇਸੇ ਪੈੜ 'ਚੋਂ ਲੰਘ ਕੇ ਗਏ ਆ। ਸੋ ਸਵਾਲ ਇਹ ਬਣਦਾ ਵੀ ਜਿਹੜੇ ਸਿਸਟਮ 'ਚੋਂ ਇਹ ਨਿਕਲ ਕੇ ਆਉਂਦੇ ਆ, ਉਹ ਸਾਨੂੰ ਇਨਸਾਫ ਨਹੀਂ ਦੇਣਾ ਚਾਹੁੰਦਾ, ਉਹ ਸਿੱਖਾਂ ਨੂੰ ਇਨਸਾਫ ਨਹੀਂ ਦੇਣਾ ਚਾਹੁੰਦਾ। ਪਰ ਸਾਡੇ ਲੋਕ ਇਹ ਕਹਿ ਦਿੰਦੇ ਵੀ ਆਪ ਪਾਰਟੀ ਦੀ ਸਰਕਾਰ ਆ, ਇਹ ਕਰ ਦੂਗੀ, ਜਾਂ ਕਾਂਗਰਸ ਸੀ, ਜਾਂ ਚੰਨੀ ਨੇ ਨਹੀਂ ਕੀਤਾ। ਜਾਂ ਇਹ ਚੰਨੀ, ਕੈਪਟਨ ਭਗਵੰਤ ਮਾਨ ਇਹਨਾਂ ਦੇ ਹੱਥ ਨਹੀਂ ਆ, ਇਹ ਤਾਂ ਕਠਪੁਤਲੀਆਂ। ਸਾਡਾ ਜਿਹੜਾ ਸਾਡੀ ਟੱਕਰ ਆ ਜਿਹੜੀ ਉਹਨਾਂ ਨਾਲ ਹੋਣੀ ਚਾਹੀਦੀ ਆ ਜਿਹੜੇ ਇਹਨਾਂ ਨੂੰ ਕਠਪੁਤਲੀਆਂ ਬਣਾਉਂਦੇ ਆ। ਸੋ ਆਪਾਂ ਰਲਾਂਗੇ, ਇਕੱਠੇ ਹੋਵਾਂਗੇ, ਇੱਕ ਝੰਡੇ ਥੱਲੇ ਚੱਲਾਂਗੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਚੱਲਾਂਗੇ, ਤਾਂ ਪੰਜਾਬ ਦਾ ਉਹ ਕਿਹੜਾ ਦਿਖਾਤਾ ਜਿਹੜੇ 'ਚ ਅਸੀਂ ਇਹਨਾਂ ਦੋਸ਼ੀਆਂ ਤੇ ਕਾਰਵਾਈਆਂ ਨਹੀਂ ਕਰਾ ਸਕਦੇ। ਕੁੰਵਰ ਵਿਜੇ ਪ੍ਰਤਾਪ ਆ ਕੇ ਖੜਾ ਬਾਅਦ ਦੇ ਵਿੱਚੋਂ। ਜੇਕਰ ਅਸੀਂ ਗੱਲ ਕਰੀਏ, ਕੁੰਵਰ ਵਿਜੇ ਪ੍ਰਤਾਪ ਨੇ ਸਮਾਂ ਮੰਗਿਆ ਸੀ ਕਿ ਮੈਨੂੰ 30 ਮਿੰਟ ਚਾਹੀਦੇ ਆ ਪੂਰੀ ਡਿਬੇਟ ਦੇ ਲਈ, ਪੂਰਾ ਜਿਹੜਾ ਕਿ ਵਰਤਾਂਤ ਆ ਉਹ ਦੱਸਣ ਦੇ ਲਈ ਮੈਨੂੰ 30 ਮਿੰਟ ਚਾਹੀਦੇ ਆ, ਪਰ ਉਸ ਨੂੰ 30 ਮਿੰਟ ਨਹੀਂ ਦਿੱਤੇ ਗਏ। ਕੁੰਵਰ ਵਿਜੇ ਪ੍ਰਤਾਪ ਤੁਹਾਡੇ ਤੱਕ ਆਇਆ? ਬਿਲਕੁਲ ਆਏ ਆ ਜੀ, ਕੋਈ ਸ਼ੱਕ ਨਹੀਂ ਆ। ਉਦੋਂ ਬਾਅਦ 'ਚ ਵੀ ਆਏ ਆ, ਸਰਕਾਰ ਬਣਨ ਤੋਂ ਬਾਅਦ 'ਚ ਵੀ ਆਏ ਆ। ਤੇ ਉਹ ਇੱਕ ਮਤਲਬ ਉਹ ਆਪਦੀ ਸਰਕਾਰ ਦੇ ਵਿੱਚ ਕਠਪੁਤਲੀ ਨੇ। ਜੇ ਉਹਨਾਂ ਹੱਥ ਪਾਵਰ ਹੋਵੇ ਤਾਂ ਅਸੀਂ ਕਹੀਏ ਵੀ ਕੁਝ ਕਰ ਦੇਣਗੇ। ਗੱਲ ਬਈ ਉੱਥੇ ਫੇਰ ਆ ਗਈ ਹੈ ਵੀ ਜਦੋਂ ਉਹਦੇ ਨਾਂ 'ਤੇ ਵੋਟਾਂ ਲੈਣੀਆਂ ਸੀ, ਜਦੋਂ ਉਹਨਾਂ ਨੇ ਅਸਤੀਫਾ ਦਿੱਤਾ, ਤਾਂ ਉਦੋਂ ਤਾਂ ਇਹਨਾਂ ਨੇ ਪੂਰੇ ਪੰਜਾਬ 'ਚ ਬੋਰਡ ਲਾਏ ਸੀ ਕਿ ਅੱਜ ਉਹਦੇ ਪੂਰੇ ਪੰਜਾਬ 'ਚ ਬੋਰਡ ਨਹੀਂ ਲੱਗ ਸਕਦੇ ਵੀ ਇਹ ਬੇਅਦਬੀ ਦਾ ਕੁੰਵਰ ਵਿਜੇ ਪ੍ਰਤਾਪ ਹੱਲ ਕਰ ਸਕਦਾ, ਜਾਂ ਇਹਨੂੰ ਲਾ ਦਿਓ, ਇਕੱਲਾ ਆਹੀ ਕੇਸ ਦੇ ਦੇਣ। ਸੋ ਇਹ ਦੇਣਾ ਨਹੀਂ ਚਾਹੁੰਦੇ। ਇਹ ਵੋਟ ਰਾਜਨੀਤੀ ਜਿਹੜੀ ਪੋਲੀਟਿਕਸ ਆ ਸਾਡੇ ਪੰਜਾਬ ਦੇ ਵਿੱਚ, ਸਾਡੇ ਗੁਰੂ ਦੀ ਪਿਰਤ ਦੇ ਬਿਲਕੁਲ ਉਲਟਾ। ਸਾਨੂੰ ਸਾਡੇ ਗੁਰੂ ਨੇ ਸਿਧਾਂਤ ਦਿੱਤਾ ਸੀ ਸਿਲੈਕਸ਼ਨ ਦਾ, ਇਹਨਾਂ ਨੇ ਇਲੈਕਸ਼ਨ 'ਚ ਪਾਤਾ। ਤੇ ਸਾਡੇ ਪੰਜਾਬ ਦੇ ਲੋਕ, ਸਾਡੇ ਗੁਰਸਿੱਖ ਲੋਕ ਅੱਜ ਇੰਨੇ ਕੁ ਇਲੈਕਸ਼ਨ ਦੇ ਵਿੱਚ ਵੰਡੇ ਪਏ ਆ। ਜੇ ਕਿਸੇ ਨੂੰ ਕਹਿ ਦਈਏ ਨਾ ਵੀ ਇਲੈਕਸ਼ਨਾਂ 'ਚ ਕੁਛ ਨਿਕਲਣ ਵਾਲੀਗਾ, ਉਹ ਕਹਿਣਗੇ ਤੈਨੂੰ ਬੜਾ ਪਤਾ ਇੱਥੇ ਨਿਕਲਦਾ ਕੀ ਕੱਢ ਲਿਆ ਬਾਈ ਤੁਸੀਂ। ਆਹ 3-3.5 ਮਹੀਨਿਆਂ ਤੁਸੀਂ ਦੇਖੀ ਜਾਂਦੇ ਹੋ ਕੀ ਕੱਢਿਆ ਤੁਸੀਂ। ਕਿਹੜਾ ਪੰਜਾਬ ਦਾ ਫੈਸਲਾ ਤੁਸੀਂ ਆਪਦੇ ਹੱਕ 'ਚ ਲਿਆਏ ਹੋ? ਕਿਹੜੀ ਗੱਲ ਆ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ, ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਆ, ਪੰਜਾਬ ਦੇ ਵਿੱਚ ਜਵਾਨ ਮੁੰਡਿਆਂ ਦੇ ਇਨਕਾਊਂਟਰ ਹੋਈ ਜਾਂਦੇ ਆ, ਜਾਂ ਪੰਜਾਬ ਦੇ ਵਿੱਚ ਦਿਖਾਂਤ ਵਾਪਰਿਆ ਜਾ ਰਿਹਾ। ਮਤਲਬ ਕਿੱਥੇ ਜੇ ਲਾਅ ਐਂਡ ਆਰਡਰ ਮੇਨਟੇਨ ਹੋ ਰਿਹਾ? ਆ ਹੁਣ ਆ ਜਿਹੜੀ ਝੰਡਿਆਂ ਵਾਲੀ ਗੱਲ ਆ, ਇਹਦੇ 'ਚ ਮਤਲਬ ਇੱਕ ਇਸ ਤਰ੍ਹਾਂ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਕਿ ਕਿੱਥੋਂ ਲਿਆਂਦੇ ਆ, ਕਿਤੋਂ ਲਿਆਂਦੇ ਆ। ਇੱਕ ਨੌਜਵਾਨ ਉੱਠ ਕੇ ਜੇ ਆਪਦਾ ਧਰਮ ਦਾ ਚਿੰਨ੍ਹ ਲਾ ਰਿਹਾ ਤਾਂ ਇਹਦੇ 'ਚ ਮਾੜਾ ਕੀ ਹੈ? ਸੋ ਸਾਡੇ 'ਚ ਇੱਕ ਡਰਾ ਦਾ ਮਾਹੌਲ ਪੈਦਾ ਕੀਤਾ ਜਾਂਦਾ ਜਿਹਦੇ ਅਸੀਂ ਵਹਿਣ 'ਚ ਬਹਿੰਦੇ ਹਾਂ। ਸੋ ਸਾਨੂੰ ਥੋੜ੍ਹਾ ਜਿਹਾ ਦਾਇਰੇ 'ਚੋਂ ਬਾਹਰ ਨਿਕਲਣਾ ਪਊਗਾ। ਜੇ ਆਪਾਂ ਕਹਿੰਦੇ ਨਾ ਸਾਡੇ ਜਵਾਕ ਬਾਹਰ ਜਾ ਕੇ ਸੌਖੇ ਆ, ਤੁਸੀਂ ਆਪਦੇ ਘਰ ਤੋਂ ਬਾਹਰ ਭੇਜ ਕੇ ਜਵਾਕ ਸੌਖਾ ਨਹੀਂ ਰੱਖ ਸਕਦੇ। ਤੁਸੀਂ ਪੰਜਾਬ ਤੋਂ ਬਾਹਰ ਭੇਜੋਗੇ, ਕੱਲ੍ਹ ਨੂੰ ਉਹਨਾਂ ਨੇ ਤੁਹਾਨੂੰ ਮੋੜਤਾ ਹੋਣਾ ਤਾਂ ਪੰਜਾਬ 'ਚ ਪੈਣਾ। ਨਾ ਤੁਸੀਂ ਪੰਜਾਬ ਦੇ ਰਹਿਣਾ, ਨਾ ਤੁਸੀਂ ਬਾਹਰ ਦੇ ਰਹਿਣਾ। ਸੋ ਤੁਸੀਂ ਆਪਦੇ ਲਈ ਇਕੱਠੇ ਹੋਵੋ, ਤੁਹਾਡਾ ਏਕਾ ਹੋਣਾ ਚਾਹੀਦਾ। ਸਿਸਟਮ 'ਚੋਂ ਸਰਕਾਰਾਂ ਨਿਕਲਦੀਆਂ। ਜੇ ਤੁਸੀਂ ਇਸ ਇਲੈਕਸ਼ਨ ਸਿਸਟਮ ਦੇ ਵਿੱਚ ਆਪਦੀ ਸਿਲੈਕਸ਼ਨ ਨੂੰ ਮੈਨੇਜਮੈਂਟ ਕਰ ਲਓਗੇ ਨਾ, ਸਮਝ ਜਾਓਗੇ, ਤਾਂ ਤੁਸੀਂ ਕਾਮਯਾਬ ਹੋ ਜਾਓਗੇ। ਅਸੀਂ ਇਸੇ ਲਈ ਇਹ ਮੋਰਚੇ ਦੇ ਵਿੱਚ ਅਸੀਂ ਏਕੇ ਦੀ ਬੇਨਤੀ ਕਰਦੇ ਹਾਂ ਵੀ ਅਸੀਂ ਇਕੱਠੇ ਹੋਈਏ।
ਸੁਖਰਾਜ ਸਿੰਘ ਨੇ ਬੜਾ ਜਿਹੜਾ ਕਿ ਸੰਤਾਪ ਆ ਉਹ ਹੰਢਾਲਿਆ ਹੁਣ ਤੱਕ ਦਾ 7 ਸਾਲ ਹੋ ਗਏ ਆ। ਸੁਖਰਾਜ ਸਿੰਘ ਦਾ ਸੋਹਣਾ ਕੰਮਕਾਰ ਚੱਲਦਾ ਸੀ, ਪਰ ਸੁਖਰਾਜ ਸਿੰਘ ਅੱਜ ਇੱਥੇ ਮੋਰਚੇ ਦੇ ਵਿੱਚ ਬੈਠੇ ਆ। ਸੁਖਰਾਜ ਸਿੰਘ ਕੀ ਸੋਚਦੇ ਹੈਗੇ ਉਸ ਸਮੇਂ ਨੂੰ ਤੇ ਅੱਜ ਵਾਲੇ ਸਮੇਂ ਨੂੰ? ਦੇਖੋ ਬਈ, ਸੋਚਣਾ ਤਾਂ ਇਹ ਹੈ ਨਾ ਬਈ, ਇੱਕ ਬਾਪ ਦਾ ਘਰੋਂ ਚਰੇਲ ਜਾਣਾ ਇਨਸਾਨੀਅਤ ਤੌਰ ਤੇ, ਬਾਪ ਤੌਰ ਤੇ ਬਹੁਤ ਦੁੱਖ ਹੈ। ਮਤਲਬ ਇੱਕ ਮੇਰੇ ਪਰਿਵਾਰ ਦਾ ਜੀ ਜਾਣਾ, ਪਰ ਪ੍ਰਾਊਡ ਇਸ ਗੱਲ ਦਾ ਕਿ ਉਹ ਕਿਸੇ ਮਾੜੇ ਕੰਮ 'ਚ ਨਹੀਂ, ਸ਼ਹੀਦੀ ਹੋਈ ਆ, ਕੌਮ ਨੇ ਮਾਣ ਬਖਸ਼ਿਆ, ਤਾਂ ਫਿਰ ਸਾਡਾ ਵੀ ਫਰਜ਼ ਬਣਦਾ ਵੀ ਜਿਹੜੇ ਸੰਕਲਪ ਨੂੰ ਲੈ ਕੇ ਸ਼ਹੀਦੀ ਹੋਈ ਆ ਉਹਨੂੰ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ। ਜੇ ਸ਼ਹੀਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਹੋਈ ਆ ਤਾਂ ਫਰਜ਼ ਬਣਦਾ ਵੀ ਜਿੰਨਾ ਟਾਈਮ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਤੇ ਕਾਰਵਾਈ ਨਹੀਂ ਹੁੰਦੀ, ਜਾਂ ਉਸ ਦਿਖਾਂਤ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਅਫਸਰਾਂ ਤੇ ਕਾਰਵਾਈ ਨਹੀਂ ਹੁੰਦੀ, ਉਹਨਾਂ ਟਾਈਮ ਟਿਕ ਕੇ ਨਹੀਂ ਬੈਠ ਸਕਦੇ। ਸਾਡੇ ਗੁਰੂ ਤੋਂ ਉੱਪਰ ਕੁਝ ਵੀ ਨਹੀਂ ਆ, ਅਸੀਂ ਉਹਨਾਂ ਦੇ ਵਾਰਸ ਆ। ਮੈਂ ਪਹਿਲਾਂ ਵੀ ਕਹਿ ਚੁੱਕਿਆ, ਜਿਹੜਿਆਂ ਨੇ ਮਤਲਬ ਵਜ਼ੀਰੀਆਂ ਰਾਜੇ ਮਹਾਰਾਜਿਆਂ ਵਾਲਾ ਆਪਦਾ ਰੂਪ ਪਾਸੇ ਕਰਤਾ। ਅਸੀਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੇ ਵਾਰਸ ਹਾਂ, ਤਾਂ ਅਸੀਂ ਪਿੱਛੇ ਨਹੀਂ ਹਟ ਸਕਦੇ। ਸੁਖਰਾਜ ਸਿੰਘ ਦੀ ਕੀ ਹਸਤੀ ਆ ਵੀ ਉਹ ਕੁਛ ਵੱਡਾ ਕਰ ਜੇ। ਗੁਰੂ ਸਮਰੱਥ ਹੈ, ਗੁਰੂ ਦੇ ਭਾਣੇ ਵਿੱਚ ਆ, ਜੋ ਗੁਰੂ ਚਾਹੂਗਾ ਉਹ ਜ਼ਰੂਰ ਕਰਾਂਗੇ। ਪਰ ਕੌਮ ਨੂੰ ਬੇਨਤੀ ਕਰ ਸਕਦੇ ਹਾਂ, ਇੱਕ ਸ਼ਹੀਦ ਦਾ ਪੁੱਤਰ ਹੋਣ ਦੇ ਨਾਤੇ ਆਪਣੇ ਭਰਾਵਾਂ ਨੂੰ, ਆਪਣੇ ਬਜ਼ੁਰਗਾਂ ਨੂੰ, ਜਥੇਬੰਦੀਆਂ ਦੇ ਆਗੂਆਂ ਨੂੰ ਨਿਮਰਤਾ ਸਹਿਤ ਬੇਨਤੀ ਕਰ ਸਕਦਾ ਕਿ ਬਈ ਆਪਾਂ ਇਕੱਠੇ ਹੋਈਏ। ਕਿਉਂਕਿ ਜਦੋਂ ਤੁਸੀਂ ਇੱਕ ਧਾਰਮਿਕ ਪੱਖ ਤੇ ਮਜ਼ਬੂਤ ਨਹੀਂ ਹੋ ਸਕਦੇ ਨਾ, ਇਕੱਠੇ ਨਹੀਂ ਹੋ ਸਕਦੇ, ਤਾਂ ਤੁਹਾਡਾ ਰਾਜਨੀਤਿਕ ਪੱਖ ਵੀ ਬਹੁਤ ਕਮਜ਼ੋਰ ਰਹੂਗਾ। ਤੁਹਾਡੇ 'ਚ ਜਿਹੜੇ ਫੈਸਲੇ ਆ ਉਹ ਥੋਪੇ ਜਾਇਆ ਕਰਨਗੇ, ਨਾ ਕਿ ਲਾਗੂ ਹੋਇਆ ਕਰਨਗੇ ਜਿਹੜੇ ਤੁਸੀਂ ਚਾਹੁੰਦੇ ਹੋ। ਆਉਣ ਵਾਲੇ ਦਿਨਾਂ ਦੇ ਵਿੱਚ ਕੀ ਲੀਕਣ ਦੀਆਂ ਕੋਸ਼ਿਸ਼ਾਂ ਨੇ, ਜਾਂ ਕੀ ਕਰ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ, ਜੇਕਰ ਅਸੀਂ ਗੱਲ ਕਰੀਏ ਆਉਣ ਵਾਲੇ ਸੰਘਰਸ਼ ਦੀ? 16 ਅਗਸਤ ਦਾ ਵੱਡਾ ਇਕੱਠ ਹੈ ਜਿਹੜਾ ਪੰਜਾਬ ਦੀਆਂ ਸਿੱਖ ਸੰਗਤਾਂ ਦਾ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਥੇ ਰੱਖਿਆ ਗਿਆ ਮੋਰਚੇ ਦੇ ਵਿੱਚ। ਸੋ ਜਿਹੜੇ ਫੈਸਲੇ ਆ ਗੁਰਮਤਾ ਕਰਕੇ ਸੰਗਤ ਦੇ ਨਾਲ ਜਿਹੜਾ ਸੰਘਰਸ਼, ਦੇਖੋ ਮੁਰਚਾ ਉਹਨਾਂ ਟਾਈਮ ਮੈਂ ਕਲੀਅਰ ਕਰਦਾ ਵੀ ਚੱਲੂਗਾ ਜਿੰਨਾ ਟਾਈਮ ਸਾਡੇ ਗੁਰੂ ਦੀ ਬੇਅਦਬੀ ਵਾਲੇ ਤੇ ਗੋਲੀकांड ਵਾਲੇ ਕਟਹਿਰੇ 'ਚ ਖੜੇ ਨਹੀਂ ਹੁੰਦੇ, ਜਾਂ ਉਸ ਸਮੇਂ ਦੇ ਜਿਹੜੇ ਵੀ ਮੁਲਜ਼ਮ ਆ, ਜਿੰਨੇ ਵੀ ਆ, ਉਹਨਾਂ ਸਾਰਿਆਂ ਤੇ ਕਾਰਵਾਈ। ਤਾਂ ਕੱਲਾ ਮੋਰਚਾ ਉੱਥੇ ਸਮਾਪਤ ਨਹੀਂ ਹੋਊਗਾ। ਮੋਰਚੇ ਦੇ ਵਿੱਚੋਂ ਅਸੀਂ ਚਾਹੁੰਦੇ ਹਾਂ ਪੰਜਾਬ ਦਾ ਏਕਾ ਹੋਵੇ, ਕਿਉਂਕਿ ਸਾਡੇ ਤੇ ਬਈ ਦੁਖਾਂਤ ਹੀ ਇੰਨਾ ਕੁ ਚੱਲ ਰਿਹਾ ਕਿ ਸਾਡਾ ਇਤਿਹਾਸ ਮਾਰਿਆ ਜਾ ਰਿਹਾ। ਸਾਡੇ ਇਤਿਹਾਸ ਦੇ ਵਿੱਚ ਸਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕਕਾਰ ਪਾਉਣ ਤੋਂ ਰੋਕਿਆ ਜਾ ਰਿਹਾ। ਸਾਡੇ ਬੱਚਿਆਂ ਦੇ ਕੇਸ ਕਤਲ ਇਸ ਤਰੀਕੇ ਦੇ ਕਰਾਏ ਜਾ ਰਹੇ ਆ। ਸਾਡੇ ਧਰਮ ਨੂੰ ਠੇਸ ਪਹੁੰਚਾਉਣ ਦੇ ਲਈ ਪੈਰਲਰ ਇੱਕ ਡੇਰਾ ਅਸੀਂ ਬੰਦ ਕਰਵਾਇਆ। ਜੇ ਗੱਲ ਕਰੀਏ ਵੀ ਬੇਅਦਬੀ ਨੂੰ ਲੈ ਕੇ ਬੰਦ ਹੋਇਆ, ਤਾਂ ਦੂਜਾ ਇਸ ਤਰੀਕੇ ਦਾ ਵਾੜਿਆ। ਮੈਂ ਬਾਹਰ ਰਹਿ ਕੇ ਆਇਆ ਬਾਈ, ਉਹ ਬੋਰਡ ਦੇ ਵਿੱਚ ਸੀਗੇ ਨਾ, ਉੱਥੇ ਤਾਂ ਮੈਂ ਕ੍ਰਿਸਚਨ ਦੇਖੇ ਨੇ ਵੀ ਹੱਥ ਲਾਓ ਤੇ ਬੰਦੇ ਦੀ ਬੋਡੀ ਜੀ ਕੰਬਦੀ ਆ ਤੇ ਉਹਦੇ 'ਚ ਆਵਾਜ਼ਾਂ ਨਿਕਲਦੀਆਂ। ਉੱਥੇ ਵੀ ਹੈਗੇ ਨਾ, ਸਾਡੇ 'ਚ ਹੀ ਕਿਉਂ ਇਦਾਂ ਦੀ ਪਿਰਤ ਪਾਈ? ਕਿਉਂਕਿ ਅਸੀਂ ਉਸ ਚੀਜ਼ ਨੂੰ ਜ਼ਿਆਦਾ ਮਤਲਬ ਜ਼ਿਆਦਾ ਕਹੀਏ ਵੀ ਉਹਨੂੰ ਅਹਿਮੀਅਤ ਦੇ ਰਹੇ ਹਾਂ, ਜ਼ਿਆਦਾ ਉਹਦੇ 'ਚ ਢਲ ਜਾਂਦੇ ਆ ਵੀ ਇਹ 'ਚ ਬਾਬਾ ਆ ਗਿਆ, ਇਹ 'ਚ ਬੇਬੇ ਆ ਗਈ, ਇਹ 'ਚ ਮਾਤਾ ਆ ਗਈ। ਤੇ ਉਹ ਹੁਣ ਕ੍ਰਿਸਚਨ ਵਾਲੇ ਵੀ ਕੱਢਣ ਲੱਗ ਗਏ। ਪਹਿਲਾਂ ਕੋਈ ਸਿਆਣੇ ਹੁੰਦੇ ਸੀ, ਦੂਜੇ ਬੰਦੇ ਕਮਲੇ ਤੁਰੇ ਫਿਰਦੇ ਆ, ਕਹਿੰਦੇ ਸੀ ਵੀ ਇਹ ਸਿਆਣਾ। ਸੋ ਇਹ ਚੀਜ਼ਾਂ ਸਾਡੇ 'ਚ ਜ਼ਿਆਦਾਤਰ ਵਾੜੀਆਂ ਜਾ ਰਹੀਆਂ, ਸਾਨੂੰ ਸਾਡੇ ਧਰਮ ਤੋਂ ਪਾਸੇ ਕੀਤਾ ਜਾ ਰਿਹਾ। ਪਰ ਸਾਡੇ ਗੁਰੂ ਸਾਹਿਬ ਦਾ ਸੰਕਲਪ ਹੈ ਸਾਡੇ ਕੋਲੇ ਬਈ ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਸੋ ਸਾਡੇ ਲਈ, ਸਾਡੇ ਰਾਜ ਨੂੰ ਕਾਇਮ ਕਰਨ ਦੇ ਲਈ, ਜਾਂ ਆਪਾਂ ਕਹੀਏ ਵੀ ਇਸ ਸਿਸਟਮ ਨੂੰ ਜਾਂ ਇਸ ਡੀਪ ਸਟੇਟ ਨੂੰ ਚੁਣੌਤੀ ਦੇਣ ਦੇ ਲਈ ਸਾਡਾ ਏਕਾ, ਸਾਡੀ ਧਰਮ ਤੇ ਪਕੜ, ਸਾਡੀ ਇਤਿਹਾਸ ਤੇ ਪਕੜ ਹੋਣੀ ਜ਼ਰੂਰੀ ਆ। ਸਾਡੇ 'ਚ ਦੋਗਲਾਪਣਾ ਜਿਹੜਾ ਉਹ ਕੱਢਣ ਦੇ ਲਈ ਸਾਨੂੰ ਸਾਡਾ ਏਕਾ ਕਰਨਾ ਪਊਗਾ। ਤੁਸੀਂ ਕਿਹਾ ਕਿ ਬਾਹਰ ਰਹਿ ਕੇ ਆਏ ਹੋ, ਜਦੋਂ ਇਹ ਵਾਪਰਦੀ ਆ ਘਟਨਾ ਉਦੋਂ ਤੁਸੀਂ ਬਾਹਰ ਸੀ ਜਾਂ ਫਿਰ ਇੱਥੇ? ਬਾਹਰ ਸੀ ਬਾਈ। ਮੇਰੀ ਮਤਲਬ ਮੈਂ 15 ਤਰੀਕ ਨੂੰ ਆਉਣਾ, 14 ਨੂੰ ਪਿਤਾ ਜੀ ਦੀ ਸ਼ਹੀਦੀ ਦਾ ਮੈਨੂੰ ਫੋਨ 'ਤੇ ਪਤਾ ਲੱਗਦਾ, ਤਾਂ 15 ਨੂੰ ਆ ਕੇ ਉਸ ਤੋਂ ਬਾਅਦ ਦਾ ਜਿੰਨਾ ਕਾਰਜਕਾਲ ਆ ਉਹ ਪੂਰਾ ਸਾਰਾ ਪੰਜਾਬ 'ਚ ਹੀ ਹੈ ਬਾਈ। 15 ਤੋਂ ਬਾਅਦ ਮੈਂ ਗਿਆ ਨਹੀਂ। ਕੀ ਬੀਤਦੀ ਆ ਉਦੋਂ ਜਦੋਂ ਇੱਕਦਮ ਫੋਨ ਜਾਂਦਾ ਵੀ ਆਹ ਕੰਮ ਹੋ ਗਿਆ ਜਾਂ ਮੈਸੇਜ ਜਾਂਦਾ, ਤਾਂ ਬੀਤਦੀ ਕੀ ਆ ਬਈ? ਪਰਿਵਾਰ ਤੌਰ ਤੇ ਤਾਂ ਮੈਂ ਪਹਿਲਾਂ ਦੱਸ ਚੁੱਕਿਆ ਵੀ ਪਰਿਵਾਰ ਤੌਰ ਤੇ ਸਹਿਣ ਕਰਨਾ ਔਖਾ ਹੈ। 4.5 ਸਾਲ ਬਾਅਦ ਬਾਪ ਨੂੰ ਦੇਖਣਾ ਹੋਵੇ, ਮਿਲਣਾ ਹੋਵੇ, ਮਤਲਬ 2 ਸਾਲ ਬਾਅਦ ਮੇਰੇ ਕੋਲੇ ਗਏ ਸੀ, ਮੇਰੇ ਕੋਲੋਂ ਆਏ ਸੀ, ਤਾਂ 4.5 ਸਾਲ ਬਾਅਦ ਅਸੀਂ ਇਕੱਠੇ ਹੋਣਾ ਹੋਵੇ ਤੇ ਬਾਪ ਘਰੇ ਨਾ ਦਿਸੇ, ਫੋਨ ਤੇ ਪਤਾ ਲੱਗੇ ਵੀ ਆਹ ਗੱਲ ਆ। ਪਰ ਜਿਹੜਾ ਕੌਮ ਨੇ ਮਾਣ ਬਖਸ਼ਿਆ ਬਾਈ, ਉਹਦੇ ਲਈ ਮੈਂ ਕਿਤੇ ਨਾ ਕਿਤੇ ਘਰੋਂ ਬਾਹਰ ਰਹਿ ਕੇ ਭੁੱਲ ਜਾਂਦਾ ਯਾਰ ਬਾਪ ਵੀ ਆਹ ਗੱਲ ਨੂੰ ਲੈ ਕੇ ਆ। ਪਰ ਘਰੇ ਬਹਿ ਕੇ ਨਹੀਂ ਭੁੱਲਿਆ ਜਾਂਦਾ ਬਾਈ। ਘਰੇ ਰਹਿ ਕੇ ਬਹੁਤ ਔਖਾ, ਤਾਂ ਘਰੇ ਨਹੀਂ ਟਿਕ ਪਾਉਂਦਾ ਬਾਈ। ਘਰੇ ਤਾਂ ਨਹੀਂ ਭੁੱਲਦਾ। ਤਾਂ ਇਹ ਜਿਹੜੀ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਬਾਈ ਦੇ ਨਾਲ ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਆ, ਤਾਂ ਬੜਾ ਇੱਕ ਅਫਸੋਸ ਵੀ ਹੁੰਦਾ ਉਹਨਾਂ ਲੋਕਾਂ ਦੇ ਉੱਪਰ ਜਿਹੜੇ ਲੋਕਾਂ ਨੇ ਉਸ ਵਕਤ ਗੋਲੀਆਂ ਚਲਾਈਆਂ ਤੇ ਇੱਕ ਹੱਸਦੇ ਵਸਦੇ ਘਰ ਨੂੰ ਉਜਾੜ ਕੇ ਰੱਖ ਦਿੱਤਾ। ਤਾਂ
ਕੀ ਅੱਜ ਅਸੀਂ ਉਸ ਸਿਸਟਮ ਦੇ ਉੱਪਰ ਯਕੀਨ ਕਰ ਸਕਦੇ ਹਾਂ ਜਿਹੜਾ ਸਿਸਟਮ ਹਲੇ ਤੱਕ 7 ਸਾਲ ਹੋ ਗਏ ਨੇ ਇਨਸਾਫ ਨਹੀਂ ਦੇ ਸਕਿਆ? ਕੀ ਅਸੀਂ ਉਸ ਸਿਸਟਮ ਦੇ ਉੱਪਰ ਭਰੋਸਾ ਕਰ ਸਕਦੇ ਹਾਂ ਜਿਹੜਾ ਸਿਸਟਮ ਪੂਰੇ 7 ਸਾਲਾਂ ਦੇ ਵਿੱਚ ਉਹਨਾਂ ਦੋਸ਼ੀਆਂ ਨੂੰ ਇੱਕ ਕਟਹਿਰੇ ਦੇ ਵਿੱਚ ਖੜਾ ਨਹੀਂ ਕਰ ਸਕਿਆ? ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਭਾਈ ਸੁਖਰਾਜ ਸਿੰਘ ਦੇ ਨਾਲ ਕਰੀ ਆ। ਤਾਂ ਭਾਈ ਸੁਖਰਾਜ ਸਿੰਘ, ਭਾਈ ਕ੍ਰਿਸ਼ਨ ਭਗਵਾਨ ਸਿੰਘ ਜਿਹੜੇ ਕਿ ਸ਼ਹੀਦ ਹੋ ਗਏ ਸੀ, ਉਹਨਾਂ ਦੇ ਬੇਟੇ ਨੇ। ਤਾਂ ਇਹਨਾਂ ਦੇ ਨਾਲ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਤਾਂ ਇੱਕ ਜਿਹੜਾ ਦਰਦ ਆ ਉਹ ਤੁਹਾਡੇ ਸਾਹਮਣੇ ਰੱਖਿਆ। ਤਾਂ ਜਿਹੜਾ ਇਹ ਦਰਦ ਆ ਇਹ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਰੱਖਦੇ ਰਵਾਂਗੇ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। 14 ਅਕਤੂਬਰ 2015 ਦਾ ਅਜਿਹਾ ਦਿਨ ਜਿਹੜਾ ਕਿ ਘਰ ਦੇ ਵਿੱਚ ਇੱਕ ਮੰਤਵ ਦਾ ਮਾਹੌਲ ਸੀ ਜਿਹੜਾ ਕਿ ਉਹ ਛਾ ਗਿਆ ਸੀ। ਆਖਰ ਉਹ ਘਟਨਾਕ੍ਰਮ ਕੀ ਸੀ ਜਿਹੜਾ ਪੂਰਾ 7 ਸਾਲ ਹੋ ਗਿਆ ਹਾਲੇ ਤੱਕ ਇਨਸਾਫ ਨਹੀਂ ਮਿਲਿਆ? ਇੱਕ ਦੁਖਾਂਤ ਦੇ ਤਹਿਤ ਮੇਰੇ ਪਿਤਾ ਜੀ ਸਤਿਕਾਰਯੋਗ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਮੋਰਚੇ ਦੇ ਵਿੱਚ ਆਉਂਦੇ ਆ, ਜਿਹੜਾ ਉਸ ਸਮੇਂ ਬੇਅਦਬੀ ਨੂੰ ਲੈ ਕੇ ਚੱਲਦਾ ਹੁੰਦਾ। ਸਮੇਂ ਦੀ ਸਰਕਾਰ ਵੱਲੋਂ ਜਾਂ ਉਹਨਾਂ ਗੁੰਡਾਧਾਰੀ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਵੱਲੋਂ ਉਹਨੂੰ ਹੱਲ ਕਰਨ ਦੀ ਬਜਾਏ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਬਈ ਜੇ ਅਸੀਂ ਗੱਲ ਕਰਦੇ ਹਾਂ ਸਮੇਂ ਦੀ ਸਰਕਾਰ ਤਾਂ ਅਕਾਲੀ ਸਰਕਾਰ ਕਹਾਉਂਦੀ ਸੀ ਆਪਣੇ ਆਪ ਨੂੰ। ਉਹਨਾਂ ਕੋਲੇ ਇਸ ਗੱਲ ਦੀ ਗੱਲ ਆ ਵੀ ਜਿਹੜੀ ਪੰਥ ਕਹਾਉਣ ਵਾਲੀ ਸਰਕਾਰ ਸੀ ਜਾਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰ ਸੀ, ਗੁਰੂ ਪਿਤਾ ਦੇ ਪੁੱਤਰ ਅਖਵਾਉਣ ਵਾਲੇ ਜਿਹੜੇ ਸਰਕਾਰ ਚਲਾ ਰਹੇ ਹੁਣ ਉਹਦੇ ਵਿੱਚ ਵਾਪਰ ਜਾਣਾ। ਪਰ ਘਰ ਦੇ ਹਾਲਾਤ ਕੀ ਕਹਿੰਦੇ ਨੇ? ਘਰ ਦੇ ਵਿੱਚ ਜਦੋਂ ਜਾਂਦੇ ਹੋ ਜਾਂ ਬੱਚੇ ਕੀ ਕਹਿੰਦੇ ਨੇ? ਬਾਈ ਘਰ ਦੇ ਹਾਲਾਤ ਤਾਂ ਕਹਿਣਗੇ ਜੇ ਗਿਆ ਹੋਊਗਾ, ਗਿਆ ਹੀ ਨਹੀਂ। 238 ਦਿਨ ਤੋਂ ਇੱਥੇ ਹੀ ਆ। ਜੇ ਘਰ ਦੇ ਹਾਲਾਤ ਦੇਖ ਕੇ ਗੱਲ ਕਰਨੀ ਹੋਵੇ ਫਿਰ ਮੋਰਚਾ ਨਹੀਂ ਚੱਲਦਾ ਬਾਈ। ਜਾਂਚ ਹੁੰਦੀ ਆ, ਜਸਟਿਸ ਰਣਜੀਤ ਸਿੰਘ ਦੀ ਜਾਂਚ ਹੁੰਦੀ ਆ, ਫਿਰ ਕੁਮਰ ਵਿਜੇ ਪ੍ਰਤਾਪ ਵਰਗੇ ਆਉਂਦੇ ਨੇ ਇੱਥੇ ਜਾਂਚ ਕਰਨ ਦੇ ਲਈ। ਪਰ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਆ। ਸਾਨੂੰ ਇਹ ਆ ਵੀ ਜਿਹੜੇ ਉਦੋਂ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਵੀ 24 ਘੰਟੇ 'ਚ ਹੱਲ ਕਰ ਦਿਆਂਗੇ, ਸੋ ਤੁਸੀਂ ਉਹ ਬੰਦਾ ਲਿਆ ਕੇ ਅੱਜ ਉੱਥੇ ਫਿੱਟ ਕਰਤਾ। ਇਹਨਾਂ ਕੇਸਾਂ ਦੀ ਜਿਹੜੀ ਪੈਰਵਾਈ ਅਦਾਲਤ ਦੇ ਵਿੱਚ ਇੰਨੀ ਕੁ ਕਮਜ਼ੋਰ ਕਰਨ ਦੇ ਲਈ ਤੁਸੀਂ ਉਹ ਬੰਦਾ ਫਿੱਟ ਕਰਤਾ ਵੀ ਜਿਹੜਾ ਕੱਲ ਸਰਸੇ ਵਾਲੇ ਨੂੰ ਬਚਾਉਂਦਾ ਰਿਹਾ, ਕੱਲ ਸਮੇਤ ਸੈਣੀ ਨੂੰ ਬਚਾਉਂਦਾ ਰਿਹਾ, ਅੱਜ ਕਿਵੇਂ ਆਪਦੀਆਂ ਦਲੀਲਾਂ ਨੂੰ ਗਲਤ ਠਹਿਰਾਊਗਾ ਤੇ ਸਾਡੇ ਪੱਖ ਚੜ੍ਹ ਕੇ ਗੱਲ ਕਰੂਗਾ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੀ ਜਗ੍ਹਾ ਤੇ ਖੜੇ ਹਾਂ। ਯਾਦ ਹੋਣਾ ਕਿ ਜੂਨ 2015 ਜਦੋਂ ਬੁਰਜ ਜਵਾਰਕੇ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਜਿਹੜੇ ਉਹ ਚੋਰੀ ਕਰੇ ਜਾਂਦੇ ਨੇ, ਤਾਂ ਕੰਧਾਂ ਦੇ ਉੱਪਰ ਲਿਖਿਆ ਜਾਂਦਾ, ਇੱਕ ਨਾਅਰਾ ਲਿਖਿਆ ਜਾਂਦਾ, ਇੱਕ ਸੰਕੇਤ ਦਿੱਤਾ ਜਾਂਦਾ ਕੰਧਾਂ ਦੇ ਉੱਪਰ ਲਿਖ ਕੇ, ਕਿਹਾ ਜਾਂਦਾ ਕਿ ਤੁਹਾਡਾ ਗੁਰੂ ਸਾਡੇ ਹਵਾਲੇ ਆ, ਅਸੀਂ ਉਸ ਨੂੰ ਲੈ ਗਏ ਆ, ਜੇਕਰ ਕਿਸੇ ਦੇ ਵਿੱਚ ਹਿੰਮਤ ਆ ਤਾਂ ਲੱਭ ਲਵੋ। ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਸੰਘਰਸ਼ ਆ, ਜੱਦੋ-ਜਹਿਦ ਆ, ਉਹ ਚੱਲਦੀ ਆ। ਤਾਂ 14 ਅਕਤੂਬਰ 2015 ਦਾ ਇੱਕ ਅਜਿਹਾ ਦਿਨ ਆਉਂਦਾ ਜਿਹੜੀ ਧਰਤੀ ਦੇ ਉੱਪਰ ਅਸੀਂ ਖੜੇ ਹਾਂ। ਬਹਿਮਲ ਕਲਾਂ ਇਹ ਪਿੰਡ ਆ, ਇਸ ਧਰਤੀ ਦੇ ਉੱਪਰ ਅਸੀਂ ਖੜੇ ਹਾਂ। ਤਾਂ ਇੱਥੇ ਗੋਲੀਆਂ ਚੱਲਦੀਆਂ ਨੇ, ਤਾਬੜ ਤੋੜ ਜਿਹੜੀ ਕਿ ਗੋਲੀਆਂ ਦੀ ਬਰਸਾਤ ਹੁੰਦੀ ਆ। ਤਾਂ ਉਸ ਤੋਂ ਬਾਅਦ ਦੋ ਜਿਹੜੇ ਸਿੱਖ ਸੰਘਰਸ਼ ਦੇ ਆਗੂ ਹੁੰਦੇ ਨੇ ਉਸ 2015 ਦੀ ਅਗਵਾਈ ਕਰ ਰਹੇ ਹੁੰਦੇ ਨੇ, ਤਾਂ ਉਹਨਾਂ ਦਾ ਸ਼ਹੀਦ ਹੋਣਾ ਲਾਜ਼ਮੀ ਹੋ ਜਾਂਦਾ ਤੇ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਸਮੇਂ ਦੀ ਸਰਕਾਰ ਵੱਲੋਂ। ਤਾਂ ਇਹ ਜਿਹੜਾ ਤੁਹਾਨੂੰ ਅਸੀਂ ਦਿਖਾ ਦਿੰਦੇ ਆ, ਇਹ ਦੋ ਸ਼ਹੀਦ ਨੇ ਉਸ ਵਕਤ ਦੇ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਤੇ ਸ਼ਹੀਦ ਭਾਈ ਗੁਰਜੀਤ ਸਿੰਘ ਬਿੱਟ ਸਰਾਵਾਂ। ਤਾਂ ਇਹ ਜਿਹੜੇ ਤਸਵੀਰਾਂ ਨੇ ਇਹ 2015 ਦੀਆਂ ਤਸਵੀਰਾਂ ਨੇ। ਤਾਂ ਇਸ ਤਸਵੀਰ ਦੇ ਵਿੱਚ, ਇਸ ਪੋਸਟਰ ਦੇ ਵਿੱਚ ਜਦੋਂ ਰੋਸਮਈ ਧਰਨੇ ਦੇ ਰੂਪ ਦੇ ਵਿੱਚ ਉਹ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹੁੰਦੇ ਨੇ, ਤਾਂ ਲਾਠੀਆਂ ਵਰਦੀਆਂ ਨੇ। ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੱਥ-ਪੱਥ ਹੋਏ ਖੂਨ ਦੇ ਨਾਲ ਇਹ ਨੌਜਵਾਨ ਪਏ ਨੇ, ਇਹਨਾਂ ਦੇ ਉੱਪਰ ਲਾਠੀਆਂ ਭਰਾਈਆਂ ਜਾਂਦੀਆਂ ਨੇ। ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ, ਸਮੇਂ ਦੀ ਸਰਕਾਰ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ। ਤਾਂ ਅੱਜ ਅਸੀਂ ਉਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਇੱਥੇ ਪਹੁੰਚੇ ਹਾਂ। ਤਾਂ ਤੁਹਾਨੂੰ ਦੱਸ ਦਈਏ ਕਿ ਪੂਰੇ 7 ਸਾਲ ਹੋ ਚੁੱਕੇ ਨੇ, ਪਰ ਇਨਸਾਫ ਦੀ ਮੰਗ ਕਰ ਰਹੇ ਨੇ ਕ੍ਰਿਸ਼ਨ ਭਗਵਾਨ ਸਿੰਘ ਦੇ ਜਿਹੜੇ ਪੁੱਤਰ ਨੇ ਭਾਈ ਸੁਖਰਾਜ ਸਿੰਘ, ਇਨਸਾਫ ਦੀ ਮੰਗ ਕਰ ਰਹੇ ਨੇ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਥੇ ਅੱਜ ਜਿਹੜਾ ਪੱਕਾ ਮੋਰਚਾ
ਲਗਾ ਕੇ ਬੈਠੇ ਨੇ ਪਿਛਲੇ 7 ਸਾਲਾਂ ਤੋਂ ਜਗ੍ਹਾ ਜਗ੍ਹਾ ਤੇ। ਉਹ ਕਿਹੜੀ ਥਾਂ ਗਈ ਜਿਸ ਥਾਂ ਦੇ ਉੱਪਰ ਭਾਈ ਸੁਖਰਾਜ ਸਿੰਘ ਤੇ ਜਾਂ ਸ਼ਹੀਦ ਭਾਈ ਗੁਰਜੀਤ ਸਿੰਘ ਬਿੱਟ ਦੇ ਪਿਤਾ ਜੀ ਨਹੀਂ ਪਹੁੰਚੇ। ਤਾਂ ਇਹ ਤਸਵੀਰ ਆ ਜਿਹੜੀ ਇੱਕ ਸਾਹਮਣੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੰਡੋ ਟੀਵੀ ਦੀ ਟੀਮ ਅੱਜ ਇਸ ਬੇਅਦਬੀ ਇਨਸਾਫ ਮੋਰਚੇ ਦੇ ਤੱਕ ਪਹੁੰਚੀ ਹੈ। ਤਾਂ ਅਸੀਂ ਗੱਲਬਾਤ ਕਰਾਂਗੇ ਪੂਰੀ ਜਿਹੜੀ ਘਟਨਾ ਸੀ ਉਹ ਹੋਈ ਕਿਵੇਂ ਤੇ ਕੀ ਸੀ ਕਾਰਨ। ਤਾਂ ਅਸੀਂ ਸੁਖਰਾਜ ਸਿੰਘ ਦੇ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ 14 ਅਕਤੂਬਰ 2015 ਦਾ ਅਜਿਹਾ ਦਿਨ ਜਿਹੜਾ ਕਿ ਘਰ ਦੇ ਵਿੱਚ ਇੱਕ ਮੰਤਵ ਦਾ ਮਾਹੌਲ ਸੀ ਜਿਹੜਾ ਕਿ ਉਹ ਛਾ ਗਿਆ ਸੀ। ਆਖਰ ਉਹ ਘਟਨਾਕ੍ਰਮ ਕੀ ਸੀ ਜਿਹੜਾ ਪੂਰਾ 7 ਸਾਲ ਹੋ ਗਿਆ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਸਾਡੇ ਗੁਰੂ ਦੀ, ਸਾਡੇ ਪਿਓ ਦੀ ਪੱਗ ਗਲੀਆਂ 'ਚ ਰੋਲੀ ਗਈ ਹੋਵੇ ਤਾਂ ਸਿੱਖ ਘਰੇ ਨਹੀਂ ਬੈਠ ਸਕਦਾ ਜੀ। ਸੋ ਉਸੇ ਹੀ ਲੜੀ ਦੇ ਤਹਿਤ ਜਾਂ ਉਸੇ ਇੱਕ ਦੁਖਾਂਤ ਦੇ ਤਹਿਤ ਮੇਰੇ ਪਿਤਾ ਜੀ ਸਤਿਕਾਰਯੋਗ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਮੋਰਚੇ ਦੇ ਵਿੱਚ ਆਉਂਦੇ ਆ, ਜਿਹੜਾ ਉਸ ਸਮੇਂ ਬੇਅਦਬੀ ਨੂੰ ਲੈ ਕੇ ਚੱਲਦਾ ਹੁੰਦਾ। ਤਾਂ ਉਹ ਸਮੇਂ ਦੀ ਸਰਕਾਰ ਵੱਲੋਂ ਜਾਂ ਉਹਨਾਂ ਗੁੰਡਾਧਾਰੀ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਵੱਲੋਂ ਉਹਨੂੰ ਹੱਲ ਕਰਨ ਦੀ ਬਜਾਏ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਹੋਈ ਹੋਵੇ ਤੇ ਸਿੱਖ ਉੱਥੇ ਆਪਦਾ ਰੋਸ ਵੀ ਨਾ ਜ਼ਾਹਰ ਕਰ ਸਕਣ, ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਉਹ ਚਾਹੇ ਕੋਟਕਪੂਰਾ ਸੀ, ਚਾਹੇ ਬਹਿਬਲ ਹੋਵੇ, ਚਾਹੇ ਹੋਰ ਪੰਜਾਬ ਦੇ ਵਿੱਚ ਕਿਤੇ ਵੀ ਹੋਵੇ। ਕਿਤੇ ਵੱਖਰੀ ਗੱਲ ਆ ਵੀ ਗੋਲੀਆਂ ਸ਼ਹੀਦ 2 ਸਿੰਘ ਇੱਥੇ ਹੋਏ ਆ, ਪਰ ਪੂਰੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਦੁਖਾਂਤ ਆ ਉਹ ਸਰਕਾਰ ਵੱਲੋਂ ਤੇ ਉਸ ਸਮੇਂ ਦੇ ਉਹ ਗੁੰਡਾਧਾਰੀ ਪੁਲਿਸ ਵਾਲਿਆਂ ਵੱਲੋਂ ਜਿਹੜਾ ਪੰਜਾਬ ਦੇ ਨਾਲ ਕੀਤਾ ਗਿਆ। ਤਾਂ ਜਿਹਦੇ ਵਿੱਚ ਪਿਤਾ ਜੀ 14 ਅਕਤੂਬਰ 2015 ਨੂੰ ਜਿਹੜਾ ਤਕਰੀਬਨ 9:30 ਵਜੇ ਸਵੇਰ ਇਸ ਜਗ੍ਹਾ ਦੇ ਉੱਤੇ ਹੀ ਮੋਰਚਾ ਚੱਲ ਰਿਹਾ ਹੁੰਦਾ, ਜਿਹੜਾ ਉਹਦੇ ਵਿੱਚ ਸ਼ਹੀਦ ਹੋ ਜਾਂਦੇ ਆ। ਬਈ ਜੇ ਅਸੀਂ ਗੱਲ ਕਰਦੇ ਹਾਂ ਸਮੇਂ ਦੀ ਸਰਕਾਰ ਤਾਂ ਅਕਾਲੀ ਸਰਕਾਰ ਕਹਾਉਂਦੀ ਸੀ ਆਪਣੇ ਆਪ ਨੂੰ, ਅਕਾਲੀ ਦਲ ਕਹਾਉਂਦਾ ਗਾ। ਉਸ ਵਕਤ ਉਹਨਾਂ ਦੀ ਸਰਕਾਰ ਸੀ, ਕਦੇ ਗੁਹਾਰ ਲਾਈ ਉਹਨਾਂ ਕੋਲ? ਦੇਖੋ ਜੀ, ਅਸੀਂ ਤਾਂ ਸਮੇਂ-ਸਮੇਂ ਤੇ ਜਿਹੜੀ ਵੀ ਸਰਕਾਰ ਬਣੀ ਆ ਪਿਛਲੇ 7 ਸਾਲਾਂ ਦੇ ਵਿੱਚ ਸਾਰਿਆਂ ਕੋਲ ਹੀ ਗੁਹਾਰ ਲਾਈ ਆ। ਤੇ ਉਹਨਾਂ ਕੋਲੇ ਇਸ ਗੱਲ ਦੀ ਗੱਲ ਆ ਵੀ ਜਿਹੜੀ ਪੰਥ ਕਹਾਉਣ ਵਾਲੀ ਸਰਕਾਰ ਸੀ ਜਾਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰ ਸੀ, ਤਾਂ ਉਹਦੇ ਵਿੱਚ ਵਾਪਰ ਜਾਣਾ ਇੱਕ ਤਾਂ ਮੰਦਭਾਗਾ ਹੈਗਾ। ਉਸ ਤੋਂ ਵੱਡਾ ਮੰਦਭਾਗਾ ਇਹ ਵੀ ਆਪਣੇ ਆਪ 'ਚ ਇੱਕ ਗੁਰੂ ਪਿਤਾ ਦੇ ਪੁੱਤਰ ਖਵਾਉਣ ਵਾਲੇ ਜਿਹੜੇ ਸਰਕਾਰ ਚਲਾ ਰਹੇ ਹੁਣ ਉਹਦੇ ਵਿੱਚ ਵਾਪਰ ਜਾਣਾ। ਸੋ ਨਿਆਂ ਦੀ ਆਸ ਵੀ ਸਾਰਿਆਂ ਤੋਂ ਰੱਖੀ ਸੀ ਪਰ ਨਹੀਂ ਮਿਲਿਆ, ਜਿਸ ਕਰਕੇ ਜਿਹੜਾ ਹੁਣ ਮੋਰਚਾ ਪਿਛਲੇ 237-38 ਦਿਨ ਤੋਂ ਜਿਹੜਾ ਚੱਲ ਰਿਹਾ। 237-38 ਦਿਨਾਂ ਦੀ ਤੁਸੀਂ ਗੱਲ ਕਰੀ ਆ, ਪਿਛਲਾ 1 ਸਾਲ ਹੋਣ ਵਾਲਾ ਪੂਰਾ ਤਕਰੀਬਨ ਮੋਰਚਾ ਲੱਗੇ ਨੂੰ। ਪਰ ਘਰ ਦੇ ਹਾਲਾਤ ਕੀ ਕਹਿੰਦੇ ਨੇ? ਘਰ ਦੇ ਵਿੱਚ ਜਦੋਂ ਜਾਂਦੇ ਹੋ ਜਾਂ ਬੱਚੇ ਕੀ ਕਹਿੰਦੇ ਨੇ ਜਾਂ ਮਾਤਾ ਬੈਠੇ ਹੋਣੇ ਆ ਉਹ ਕੀ ਕਹਿੰਦੇ ਨੇ? ਕੀ ਗੱਲਾਂ ਬਾਤਾਂ ਕੀ ਹੁੰਦੀਆਂ ਨੇ ਆਮ? ਬਾਈ ਘਰ ਦੇ ਹਾਲਾਤ ਤਾਂ ਕਹਿਣਗੇ ਜੇ ਗਿਆ ਹੋਊਗਾ, ਗਿਆ ਹੀ ਨਹੀਂ। 238 ਦਿਨ ਤੋਂ ਇੱਥੇ ਹੀ ਆ। ਤੇ ਜੇ ਘਰ ਦੇ ਹਾਲਾਤ ਦੇਖ ਕੇ ਗੱਲ ਕਰਨੀ ਹੋਵੇ ਫਿਰ ਮੋਰਚਾ ਨਹੀਂ ਚੱਲਦਾ ਬਾਈ। ਸੋ ਗੁਰੂ ਦੇ ਭਾਣੇ ਅੰਦਰ ਆ ਜੋ ਵੀ ਆ, ਅਸੀਂ ਮੈਂ ਤਾਂ ਆਪਣਾ ਆਪ ਇੱਥੇ ਗੁਰੂ ਦੇ ਲਈ ਸਮਰਪਿਤ ਕਰਕੇ ਬੈਠੇ ਆ। ਘਰੇ ਕੀ ਹੁੰਦਾ ਕਿਵੇਂ ਹੁੰਦਾ ਉਹਦੀ ਕੋਈ ਪਰਵਾਹ ਨਹੀਂ ਆ। ਕਈ ਵਾਰ ਫੋਨ ਫਾਨ ਤੇ ਗੱਲ ਹੁੰਦੀ ਹੋਣੀ ਆ ਘਰਦਿਆਂ ਨਾਲ ਜਾਂ ਬੱਚਿਆਂ ਨਾਲ? ਹੋ ਜਾਂਦੀ ਆ ਬਾਈ, ਹੋ ਜਾਂਦੀ ਆ। ਬਟ ਪਰ ਸਾਡੇ ਲਈ ਸਾਡਾ ਗੁਰੂ ਗਲੀਆਂ 'ਚ ਖਿਲਾਰਿਆ ਗਿਆ ਹੋਵੇ 7 ਸਾਲ ਦੀ, ਉਹ 'ਤੇ ਸਿਆਸਤ ਕਰੀ ਜਾਂਦੇ ਹੋਣ। ਇੱਕ ਉਹ ਗੁਰੂ ਸੀ ਸਾਡਾ, ਮਤਲਬ ਉਹਦਾ ਵੀ ਪਰਿਵਾਰ ਸੀ, ਪੁੱਤ ਸੀਗੇ, ਧੀਆਂ ਪੁੱਤ ਸੀਗੇ ਜਿਹਦੇ, ਜਾਂ ਉਹਦੇ ਮਾਂ-ਬਾਪ ਸੀਗੇ। ਉਹ ਵਾਰ ਕੇ ਉਹਨੇ ਸਾਨੂੰ ਇੱਕ ਸ਼ਬਦ ਗੁਰੂ ਦੇ ਲੜ ਲਾਇਆ, ਤਾਂ ਅਸੀਂ ਉਹਨਾਂ ਦੇ ਵਾਰਸ ਹਾਂ। ਤੇ ਅੱਜ ਸਾਡੇ ਸ਼ਬਦ ਗੁਰੂ ਦੇ ਅੰਗ ਗਲੀਆਂ 'ਚ ਖਿਲਾਰੇ ਗਏ ਹੋਣ ਤਾਂ ਅਸੀਂ ਫਿਰ ਘਰੇ ਬਹਿ ਜਾਈਏ? ਇਹ ਨਹੀਂ ਹੋ ਸਕਦਾ ਨਾ। ਸੋ ਇਸੇ ਗੱਲ ਕਰਕੇ ਵੀ ਸਾਡਾ ਪਰਿਵਾਰ ਉਹ ਮਾਇਨੇ ਨਹੀਂ ਰੱਖਦਾ, ਮੇਰੇ ਲਈ ਮੇਰਾ ਪਰਿਵਾਰ ਮਾਇਨੇ ਨਹੀਂ ਰੱਖਦਾ ਜੋ ਗੁਰੂ ਸਾਹਿਬ ਦੀ ਬੇਅਦਬੀ ਪਿਛਲੇ 7 ਸਾਲਾਂ ਤੋਂ 450 ਤੋਂ ਵੱਧ ਪੂਰੇ ਪੰਜਾਬ ਦੇ ਵਿੱਚ ਹੋ ਚੁੱਕੀ ਆ। ਤੇ ਸਰਕਾਰਾਂ ਉਸ 'ਤੇ ਰਾਜਨੀਤੀ ਕਰ ਰਹੀਆਂ। ਤੇ ਜੇ ਕਿਤੇ ਨਾ ਕਿਤੇ ਆਵਾਜ਼ ਚੱਕਦੇ ਆ ਤਾਂ ਸਾਡੇ ਆਪ ਦੇ ਕਹਿ ਦਿੰਦੇ ਆ ਯਾਰ ਇਹ ਤਾਂ ਸੈਟਿੰਗ ਆ ਸਰਕਾਰਾਂ ਨਾਲ। ਉਹ ਸੈਟਿੰਗਾਂ ਸੂਟਿੰਗਾਂ ਤੋੜਨ ਵਾਸਤੇ ਤੇ ਇੱਕ ਗੁਰੂ ਲਈ ਤਾਂ ਅਸੀਂ ਸੱਚੇ ਹੈਗੇ, ਸਾਡਾ ਗੁਰੂ ਜਾਣਦਾ ਵੀ ਅਸੀਂ ਕੀ ਆ। ਪਰ ਜਿਹੜੇ ਲੋਕ ਬੋਲਦੇ ਆ ਉਹਨਾਂ ਦੇ ਮੂੰਹ ਬੰਦ ਕਰਨ ਵਾਸਤੇ ਸਾਨੂੰ ਇਹ ਸਮੇਂ ਦੀ ਲੋੜ ਆ। ਅੱਜ ਇਕੱਠੇ ਹੋ ਕੇ ਉਹਨਾਂ ਰਾਜਨੀਤਿਕ ਲੋਕਾਂ ਨੂੰ ਤੇ ਉਸ ਸਿਸਟਮ ਨੂੰ ਟੱਕਰ ਦਈਏ ਜਿਹੜਾ ਸਾਨੂੰ ਪਿਛਲੇ 7 ਸਾਲਾਂ ਤੋਂ ਨਹੀਂ ਆ। 84 ਲਾ ਲਓ, 78 ਲਾ ਲਓ, 96 93 ਦੇ ਲਾ ਲਓ, ਜਿਹੜੇ ਵੀ ਕਾਂਡ ਪੰਜਾਬ ਦੇ ਦੁਖਾਂਤ ਵਾਪਰਿਆ ਉਹਨਾਂ ਦਾ ਅੱਜ ਤੱਕ ਇਨਸਾਫ ਨਹੀਂ ਮਿਲਿਆ। ਸੋ ਸਾਨੂੰ ਉਹਦੇ ਲਈ ਏਕਾ ਦਿਖਾਉਣਾ ਜ਼ਰੂਰੀ ਹੈ। ਜੇ ਰਾਜਨੀਤਿਕ ਲੋਕ ਏਕਾ ਕਰ ਸਕਦੇ ਆ ਕਿ ਇਹਨਾਂ ਨੇ ਵੋਟਾਂ ਦੇ ਲਈ ਤੁਹਾਨੂੰ ਵਰਤਣਾ, ਤੁਹਾਡੇ ਦੁਖਾਂਤ ਨੂੰ ਵਰਤਣਾ, ਤਾਂ ਤੁਸੀਂ ਏਕਾ ਨਹੀਂ ਕਰ ਸਕਦੇ ਵੀ ਤੁਹਾਡੇ ਤਾਂ ਘਰੇ ਸੱਟਾਂ ਵੱਜੀਆਂ ਹੋਈਆਂ, ਤੁਸੀਂ ਏਕਾ ਨਹੀਂ ਕਰ ਸਕਦੇ ਵੀ ਅਸੀਂ ਏਕਾ ਕਰਕੇ ਇਨਸਾਫ ਲੈਣਾ। ਬਿਲਕੁਲ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਜਾਰੀ ਰੱਖਾਂਗੇ ਕਿਉਂਕਿ ਇੱਕ ਬੜੀ ਵੱਡੀ ਗੱਲ ਕਹੀ ਆ ਬਾਈ ਨੇ। 13 ਅਪ੍ਰੈਲ 1978 ਦਾ ਦਿਨ ਆ ਜਿਹੜਾ ਉਹ ਹਰ ਇੱਕ ਸਿੱਖ ਨੂੰ ਯਾਦ ਹੋਣਾ, ਹਰ ਇੱਕ ਉਸ ਪੰਜਾਬੀ ਨੂੰ ਯਾਦ ਹੋਣਾ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ
ਗੁਰਬਚਨ ਸਿੰਘ ਨਿਰੰਕਾਰੀਏ ਦੇ ਵੱਲੋਂ ਇੱਕ ਜਲੂਸ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ। ਪਰ ਉਸ ਤੋਂ ਬਾਅਦ ਜੋ ਸੰਤਾਪ ਪੰਜਾਬ ਨੇ ਭੋਗਿਆ ਉਹ ਉਸ ਵਕਤ ਦੇ ਲੋਕਾਂ ਨੇ ਤੇ ਉਸ ਵਕਤ ਦੇ ਸਿੱਖ ਜਥੇਬੰਦੀਆਂ ਨੇ ਆਪਣੇ ਹੱਡੀ ਹੰਢਾਇਆ ਤੇ ਅੱਖੀਂ ਦੇਖਿਆ। ਤਾਂ ਅੱਜ ਤਕਰੀਬਨ ਪੂਰੇ 7 ਸਾਲ ਹੋ ਚੁੱਕੇ ਨੇ। ਇਹ ਵੀ ਇੱਕ ਅਜਿਹਾ ਮੋਰਚਾ ਬਣਦਾ ਨਜ਼ਰ ਆ ਰਿਹਾ ਜਿਹੜਾ 13 ਅਪ੍ਰੈਲ 1978 ਤੋਂ ਬਾਅਦ ਪੰਜਾਬ 1984 ਦੇ ਰਾਹ ਤੇ ਤੁਰਿਆ ਤੇ 10 ਸਾਲ ਪੰਜਾਬ ਨੇ ਸੰਤਾਪ ਭੋਗਿਆ ਸੀ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਜਾਰੀ ਆ ਬਈ ਬਾਕੀ ਜਿਹੜਾ ਇਹ ਮੋਰਚਾ ਉਸ ਦੇ ਆਧਾਰ ਤੇ ਉਸ ਦੇ ਵਾਂਗ ਜਿਹੜਾ ਚੱਲਣ ਦੇ ਲਈ ਮਜਬੂਰ ਹੋ ਰਿਹਾ ਗਾ। ਦੇਖੋ, ਮੈਂ ਤਾਂ ਆਪਣੀ ਕੌਮ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਦੁਖਾਂਤ ਪੰਜਾਬ ਦਾ, ਦੁਖਾਂਤ ਮੇਰੀ ਕੌਮ ਦਾ ਹੈ, ਤਾਂ ਫਿਰ ਇਕੱਠੀ ਵੀ ਮੇਰੀ ਕੌਮ ਨਹੀਂ ਹੋਣਾ। ਅੱਜ ਹੋ ਜੋ ਕੱਲ ਹੋ ਜੋ ਹੋਣਾ ਪੈਣਾ। ਸੋ ਮੋਰਚਾ ਚੱਲ ਰਿਹਾ। ਜੇ ਸਰਕਾਰ ਦੋ ਮੰਗਾਂ ਦੇ ਮੋਰਚੇ ਤੇ ਇੰਨਾ ਸਮਾਂ ਲਾ ਰਹੀ ਆ ਵੀ ਬੇਅਦਬੀ ਤੇ ਗੋਲੀ ਕਾਂਡ ਦੀ ਗੱਲ ਤੇ ਇੰਨਾ ਸਮਾਂ ਲਾ ਰਹੀ ਆ ਤਾਂ ਫਿਰ ਸਾਨੂੰ ਵੀ ਮੰਗਾਂ ਵਧਾਉਣੀਆਂ ਪੈਣਗੀਆਂ, ਕਿਉਂਕਿ ਪੰਜਾਬ 'ਚ ਇੱਕ ਮੰਗ ਥੋੜ੍ਹੀ ਆ। ਫਿਰ ਅਸੀਂ ਕੱਲ੍ਹ ਨੂੰ ਹੋਰ ਤੇ ਥੋੜ੍ਹੀ ਸਾਡਾ ਮੋਰਚਾ ਚੱਲ ਰਿਹਾ, ਅਸੀਂ ਇਹਨੂੰ ਉਸ ਤਰੀਕੇ ਦਾ ਪੂਰੇ ਪੰਥ ਦਾ ਮੋਰਚਾ ਬਣਾਈਏ, ਕਿਉਂਕਿ ਸੰਗਤ ਰੂਪੀ ਮੋਰਚਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਨਹੀਂ ਆ। ਤਾਂ ਉਹਦੇ ਵਿੱਚ ਸਾਡੇ ਪੰਜਾਬ ਦੇ ਸਾਰੇ ਮਸਲਿਆਂ ਦੀ ਜਿਹੜੀ ਗੱਲ ਹੋਊਗੀ, ਜੇ ਸਰਕਾਰ ਰਹਿੰਦੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਦੋਸ਼ੀਆਂ ਤੇ ਕਾਰਵਾਈ ਨਹੀਂ ਕਰਦੀ ਹੈ ਤਾਂ ਸਾਨੂੰ ਵੀ ਸਾਡਾ ਮੋਰਚਾ ਵੱਡੇ ਪੱਧਰ ਤੇ ਸਿਸਟਮ ਨੂੰ ਟੱਕਰ ਦੇਣ ਵਾਲਾ ਜਿਹੜਾ ਬਣਾਉਣਾ ਪਊਗਾ। ਜਾਂਚ ਹੁੰਦੀ ਆ, ਜਸਟਿਸ ਰਣਜੀਤ ਸਿੰਘ ਦੀ ਜਾਂਚ ਹੁੰਦੀ ਆ, ਫਿਰ ਕੁਮਰ ਵਿਜੇ ਪ੍ਰਤਾਪ ਵਰਗੇ ਆਉਂਦੇ ਨੇ ਇੱਥੇ ਜਾਂਚ ਕਰਨ ਦੇ ਲਈ। ਕੋਈ ਉਹਨਾਂ ਦੇ ਨਾਲ ਮੁਲਾਕਾਤ ਹੋਈ ਆ? ਕੁਮਰ ਵਿਜੇ ਪ੍ਰਤਾਪ ਦੀ ਅੱਜ ਸਰਕਾਰ ਆ ਗਈ। ਜੇਕਰ ਅਸੀਂ ਕੁਲਤਾਰ ਸੰਧਵਾ ਦੀ ਗੱਲ ਕਰੀਏ, ਕੁਲਤਾਰ ਸੰਧਵਾ ਇੱਥੋਂ ਦੇ ਵਿਧਾਇਕ ਵੀ ਨੇ, ਉਹ ਇੱਥੇ ਆਉਂਦੇ ਜਾਂਦੇ ਰਹੇ ਨੇ, ਉਹਨਾਂ ਨਾਲ ਗੱਲਬਾਤ ਹੋਈ ਆ? ਕਦੇ ਵਾਰਤਾਲਾਪ ਹੋਈ ਆ? ਨਹੀਂ, ਗੱਲਬਾਤ ਤਾਂ ਇਹ ਵੀ ਹੋ ਰਹੀ ਆ। ਹੁਣ ਵੀ ਆਏ ਸੀ ਪਿਛਲੇ ਮਤਲਬ ਸਾਡੇ ਸਮਾਗਮ 'ਚ ਜਦੋਂ ਇਕੱਠ ਹੋਇਆ ਸੀ ਉਹ 'ਚ ਵੀ ਆ ਕੇ ਬੋਲ ਕੇ ਗਏ ਆ। ਪਰ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਆ। ਸਾਨੂੰ ਇਹ ਆ ਵੀ ਜਿਹੜੇ ਉਦੋਂ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਵੀ 24 ਘੰਟੇ 'ਚ ਹੱਲ ਕਰ ਦਿਆਂਗੇ, ਜਿਹੜੇ ਅੱਜ ਸਰਕਾਰ ਚਲਾ ਰਹੇ ਆ, ਇਹਨਾਂ ਦੇ ਕੌਮੀ ਕਨਵੀਨਰ ਆ, ਉਹਨਾਂ ਦੀ ਦੇਖ ਰੇਖ ਹੇਠ ਪੰਜਾਬ 'ਚ ਸਰਕਾਰ ਚੱਲ ਰਹੀ ਆ। ਇਹ ਕਿਸੇ ਨੂੰ ਭੁਲੇਖਾ ਹੋ ਸਕਦਾ ਵੀ ਨਹੀਂ ਆ, ਪਰ ਸਾਡਾ ਮੰਨਣਾ ਇਹ ਆ ਵੀ ਜਿਹੜੀ ਪੰਜਾਬ ਸਰਕਾਰ ਆ ਉਹ ਲੀਡ ਦਿੱਲੀ ਤੋਂ ਹੋ ਰਹੀ ਆ। ਤਾਂ ਦਿੱਲੀ ਵਾਲੇ ਇਸ ਤਰੀਕੇ ਦੇ ਨਾਲ ਕਰ ਰਹੇ ਆ। ਜੇ ਏਜੀ ਜਰਨਲ ਆਇਆ ਪੰਜਾਬ ਦਾ, ਉਹਨੇ ਇੱਕ ਇਹ ਤਾਂ ਦੱਸ ਦਿਓ ਵੀ ਉਹਨੇ ਕੀਤਾ ਕੀ ਸੀ ਜਿਹੜਾ ਪਾਸੇ ਹੋਣਾ ਪਿਆ। ਸੋ ਤੁਸੀਂ ਉਹ ਬੰਦਾ ਲਿਆ ਕੇ ਜੋ ਉੱਥੇ ਫਿੱਟ ਕਰਤਾ, ਇਹਨਾਂ ਕੇਸਾਂ ਦੀ ਜਿਹੜੀ ਪੈਰਵਾਈ ਅਦਾਲਤ ਦੇ ਵਿੱਚ ਇੰਨੀ ਕੁ ਕਮਜ਼ੋਰ ਕਰਨ ਦੇ ਲਈ ਤੁਸੀਂ ਉਹ ਬੰਦਾ ਫਿੱਟ ਕਰਤਾ ਵੀ ਜਿਹੜਾ ਕੱਲ੍ਹ ਸਰਸੇ ਵਾਲੇ ਨੂੰ ਬਚਾਉਂਦਾ ਰਿਹਾ, ਕੱਲ੍ਹ ਸਮੇਤ ਸੈਣੀ ਨੂੰ ਬਚਾਉਂਦਾ ਰਿਹਾ, ਅੱਜ ਕਿਵੇਂ ਆਪਦੀਆਂ ਦਲੀਲਾਂ ਨੂੰ ਗਲਤ ਠਹਿਰਾਊਗਾ ਤੇ ਸਾਡੇ ਪੱਖ ਛੱਡ ਕੇ ਗੱਲ ਕਰੂਗਾ। ਸੋ ਇਹ ਤਾਂ ਬਚਪਨਾ ਹਰਕਤ ਆ। ਇੱਕ ਬੱਚੇ ਨੂੰ ਵੀ ਸਮਝ ਆ ਜਾਂਦਾ ਵੀ ਇੱਧਰ ਜਾਈਏ ਤੇ ਮਤਲਬ ਚਪੇੜ ਵੱਜੀ ਸੀ, ਕੱਲ੍ਹ ਨੂੰ ਨਹੀਂ ਜਾਣਾ। ਸੋ ਇਹ ਚੀਜ਼ ਸਰਕਾਰ ਵਾਰ-ਵਾਰ ਜਾਂ ਇਹ ਸਿਸਟਮ ਵਾਰ-ਵਾਰ ਕਰ ਰਿਹਾ, ਸਾਡੇ ਜ਼ਖਮਾਂ ਤੇ ਮਲਮ ਲਾਉਣ ਦੀ ਬਜਾਏ ਨੂਣ ਪਾਉਣ ਦਾ ਕੰਮ ਕਰ ਰਿਹਾ। ਤਾਂ ਸਾਨੂੰ ਆਪ ਇਸ ਤੋਂ ਸੁਚੇਤ ਹੋਣ ਦੀ ਲੋੜ ਆ। ਅੱਜ ਨਿਸ਼ਾਨ ਸਾਹਿਬ ਤੇ ਝੰਡੇ ਦੀ ਗੱਲ ਚੱਲ ਰਹੀ ਹੈ, ਤਿਰੰਗੇ ਦੀ ਗੱਲ ਚੱਲ ਰਹੀ ਹੈ। ਅਸੀਂ ਇਹ ਨਹੀਂ ਕਹਿੰਦੇ ਨਾ ਲਾਓ, ਲਾਓ, ਜੰਮ ਲਾਓ ਉਹ ਜਿਨ੍ਹਾਂ ਨੂੰ ਆਜ਼ਾਦੀ ਮਹਿਸੂਸ ਹੋ ਰਹੀ ਹੈ, ਸਾਨੂੰ ਤਾਂ ਨਹੀਂ ਹੋ ਰਹੀ। ਬਾਕੀ ਜੇ ਆਪਾਂ ਗੱਲ ਕਰੀਏ ਸਾਡੇ ਕੇਸਰੀ ਨਿਸ਼ਾਨ ਸਾਹਿਬ ਦੇ ਹੇਠ ਤੁਹਾਡਾ 70 ਸਾਲ ਬਣੇ ਨੂੰ ਹੋਏ ਆ। ਸਿਰਫ ਕੇਸਰੀ ਨਿਸ਼ਾਨ ਸਾਹਿਬ ਦੇ ਹੇਠ ਤੁਹਾਡਾ 70 ਸਾਲ ਦਾ ਬਣਿਆ ਝੰਡਾ, ਸਾਡਾ 450 ਸਾਲ ਪੁਰਾਣਾ। ਸਾਡੇ ਨੇ ਉਹ ਮੈਦਾਨ ਫਤਿਹ ਕੀਤਾ, ਤੁਹਾਡਾ ਦੇਸ਼ ਸਾਡੇ ਦੀ ਹੋਂਦ 'ਚ ਬਣਿਆ, ਸਾਡੇ ਦੇ ਹੇਠ ਬਣਿਆ, ਤੇ ਤੁਸੀਂ ਸਾਡੇ ਨੂੰ ਲਾਉਣ ਦੀ ਗੱਲ ਕਰਦੇ ਹੋ। ਇਹ ਸਾਨੂੰ ਚੀਜ਼ਾਂ ਬਰਦਾਸ਼ਤ ਨਹੀਂ ਆ। ਸਰਕਾਰ ਨੂੰ ਜੇ ਸਿਸਟਮ ਨੂੰ ਅਸੀਂ ਬਰਾਬਰ ਦੇ ਹੋ ਕੇ ਨਹੀਂ ਟੱਕਰਾਂਗੇ, ਪੰਜਾਬ ਦੇ ਲੋਕ ਜਾਂ ਪੰਜਾਬ ਦੀਆਂ ਜਥੇਬੰਦੀਆਂ, ਤਾਂ ਅੱਜ ਦੋ ਚਾਰਾਂ ਦੇ ਘਰੇ ਅੱਗ ਆ, ਕੱਲ੍ਹ ਨੂੰ ਪੂਰੇ ਪੰਜਾਬ 'ਚ ਫੈਲਣੀ ਆ, ਤਾਂ ਉਹਨੂੰ ਕੋਈ ਰੋਕ ਨਹੀਂ ਸਕੂਗਾ। ਜੇ ਸਾਡਾ ਏਕਾ ਹੋਊਗਾ ਤਾਂ ਇਹੋ ਜਿਹਾ ਕੋਈ ਮਤਲਬ ਉਹ ਸਿਸਟਮ ਪੰਜਾਬ ਵਿਰੋਧੀ ਜੰਮਿਆ ਵੀ ਨਹੀਂ ਜਿਹੜਾ ਪੰਜਾਬ ਨਾਲ ਧੱਕਾ ਕਰ ਜੂਗਾ, ਜੇ ਸਾਡਾ ਏਕਾ ਹੋਊਗਾ। ਬੜੇ ਲੋਕ ਆ ਕੇ ਜਾਂਦੇ ਨੇ, ਬੜੇ ਲੋਕ ਹਮਦਰਦੀ ਜਤਾ ਕੇ ਜਾਂਦੇ ਨੇ। ਜੇਕਰ ਅਸੀਂ ਗੱਲ ਕਰੀਏ ਜਥੇਬੰਦੀਆਂ ਦੀ ਗੱਲ ਕਰੀਏ ਜਾਂ SGPC ਦੀ ਗੱਲ ਕਰੀਏ, ਬੜਾ ਕੁਝ ਆਉਂਦਾ ਹੋਊ ਇੱਥੇ ਤੁਹਾਡੇ ਕੋਲ, ਤਾਂ ਗੱਲ ਕੀ ਕਹਿ ਕੇ ਜਾਂਦੇ ਨੇ? ਕੀ ਕਹਿ ਕੇ ਜਾਂਦੇ ਨੇ ਕਿ ਅਸੀਂ ਤੁਹਾਡੇ ਨਾਲ ਆ, ਫਿਰ ਬਾਅਦ ਦੇ ਵਿੱਚੋਂ ਬਾਤ ਪੁੱਛਦੇ ਨੇ? ਨਹੀਂ ਬਾਈ, ਨਾਲ ਤਾਂ ਇਹ ਜਿਹੜੀਆਂ ਧਿਰਾਂ ਦਾ ਤੁਸੀਂ ਨਾਂ ਲਿਆ, ਜੇ ਨਾਲ ਹੀ ਹੁੰਦੀਆਂ ਤਾਂ ਫਿਰ ਆਹ ਮੋਰਚੇ ਨਹੀਂ ਲੱਗਣੇ ਸੀ। ਜਿਹੜਾ ਕੇਡਰ ਸਾਡਾ SGPC ਆ ਜਾਂ ਸਾਡਾ ਜਿਹੜਾ ਤੁਸੀਂ ਕਹਿੰਦੇ ਅਕਾਲੀ ਦਲ ਆ ਪੰਜਾਬ ਦਾ, ਪੂਰੇ ਦੇਸ਼ ਦੇ ਵਿੱਚ ਜੁਝਾਰੂਆਂ ਦੀ ਪਾਰਟੀ ਮੰਨੀ ਜਾਣ ਵਾਲੀ ਪਾਰਟੀ ਅਕਾਲੀ ਦਲ ਸੀ। ਪੰਜਾਬ ਦੀ ਹੋਂਦ ਦੀ ਗੱਲ ਕਰਨ ਵਾਲੀ ਅਕਾਲੀ ਦਲ ਪਾਰਟੀ ਸੀ। ਅੱਜ ਗਲਤ ਹੱਥਾਂ 'ਚ ਚੜ੍ਹ ਕੇ, ਅੱਜ ਗਲਤ ਪਾਸੇ ਜਾ ਕੇ ਤਾਂ ਸਾਡੇ ਤੇ ਦੁਖਾਂਤ ਵਪਰਾ ਰਹੀ ਆ, ਤੇ ਦੂਸਰੇ ਪਾਸੇ SGPC ਉਹਨਾਂ ਦੇ ਹੱਥ 'ਚ ਆ, ਜਿਹੜੀ ਸਾਡੀ ਸਿੱਖਾਂ ਦੀ ਸਰਮੌਰ ਸੰਸਥਾ ਹੈ। ਅਕਾਲ ਤਖਤ ਦਾ ਜਥੇਦਾਰ ਜਿਹੜਾ ਸਾਡਾ ਇੱਕ ਸੁਪਰੀਮ ਕੋਰਟ ਤੋਂ ਵੱਧ ਪਾਵਰ ਰੱਖਣ ਵਾਲਾ, ਵੀ ਜਿਹੜਾ ਬੰਦਾ ਕਦੇ ਗੱਲ ਕਹਦੇ ਪੰਜਾਬ ਦੇ ਵਿੱਚ ਲਾਗੂ ਹੋਊ, ਤੇ ਅੱਜ ਉਹਦੇ ਬਿਆਨ ਬੇਤੁਕੇ ਆ ਰਹੇ ਆ। ਇਹ ਸਾਡੀਆਂ ਨਾਲ ਏਕੀਆਂ ਬਾਈ। ਅਸੀਂ ਚੋਣ ਆ ਜਿਹੜੀ ਉਹ ਉਹਨਾਂ ਹੱਥਾਂ 'ਚ ਤੋਰ ਦਿੱਤੀ ਆ, ਜਿਹੜੀ SGPC ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਸੀ। ਅੱਜ ਉਹ ਰਾਜਨੀਤਿਕ ਲੋਕਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਆ।
ਉਹ ਪਹਿਲ ਦੇ ਆਧਾਰ ਤੇ ਕੰਮ ਕਰਦੀ ਤਾਂ ਪੰਜਾਬ 'ਚ ਇਸ ਤਰ੍ਹਾਂ ਦਾ ਕੁਝ ਹੋ ਹੀ ਨਹੀਂ ਸਕਦਾ। ਤਾਂ ਇਹ ਜਿਹੜੀਆਂ ਜਥੇਬੰਦੀਆਂ ਹਜੇ ਤੱਕ ਨਹੀਂ ਆਈਆਂ, ਮੇਰੇ ਕਹਿਣ ਤੋਂ ਭਾਵ ਇਹ ਆ ਵੀ ਆਉਣ ਦੇ ਲਈ ਇਹਨਾਂ ਨੂੰ ਇਹ ਨਹੀਂ ਆ ਵੀ ਕਿਸੇ ਦਾ ਘਰ ਦਾ ਕੰਮ ਆ ਵੀ ਆਪਾਂ ਇਹਨੂੰ ਸੁਨੇਹਾ ਦਈਏ। ਗੁਰੂ ਗ੍ਰੰਥ ਸਾਹਿਬ ਸਾਡਾ ਸਭ ਦਾ ਬਾਪ ਹੈ, ਸਾਡੇ ਸਾਰੇ ਧਰਮਾਂ ਦੀ, ਪੰਜਾਬ ਦੇ ਕੀ ਪੂਰੇ ਵਿਸ਼ਵ ਦੇ ਧਰਮਾਂ ਦੀ ਬਾਣੀ ਆ, ਸਾਰਿਆਂ ਦਾ ਸਤਿਕਾਰ ਹੈ। ਤਾਂ ਅਸੀਂ ਵੀ ਸਾਰਿਆਂ ਨੂੰ ਜੀਓ ਆਇਆ ਕਹਿੰਦੇ ਆ। ਸਾਡੇ ਤਾਂ ਸੰਕਲਪ ਹੀ ਆ, ਸਾਡੇ ਤਾਂ ਵੀ ਜਿਹੜਾ ਉਹਦੇ ਕਹਿਣ ਨੂੰ ਘਰੇ ਆ ਗਿਆ ਅਸੀਂ ਤਾਂ ਉਹਨੂੰ ਜਲ ਪਾਣੀ ਛਕਾਉਣਾ ਹੀ ਛਕਾਉਣਾ, ਜਿਹੜਾ ਚੜ੍ਹ ਕੇ ਆ ਗਿਆ ਫਿਰ ਉਹਦਾ ਉਸ ਤਰੀਕੇ ਦਾ ਹਿਸਾਬ ਕਿਤਾਬ ਹੈ। ਸੋ ਗੱਲ ਇਹ ਆ ਵੀ ਸਾਡੇ ਗੁਰੂ ਦੀ ਬੇਅਦਬੀ ਹੋਈ ਹੋਵੇ ਤੇ ਅਸੀਂ ਇਹ ਥੋੜ੍ਹੀ ਕਿਸੇ ਨੂੰ ਕਵਾਂਗੇ ਬਈ ਤੇਰਾ ਗੁਰੂ ਨਹੀਂ ਹੈਗਾ, ਤੇਰਾ ਵੀ ਗੁਰੂ ਆ ਨਾ, ਤੇਰਾ ਵੀ ਫਰਜ਼ ਆ। ਸੋ ਇਹ ਗੱਲ ਆ ਵੀ SGPC ਨੂੰ ਸੱਦਣ ਦੀ ਲੋੜ ਨਹੀਂ ਸੀ। SGPC ਪੰਜਾਬ ਦੇ ਲੋਕਾਂ ਨੂੰ ਆਵਾਜ਼ ਮਾਰਦੀ, ਉਸ ਸਮੇਂ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਲਈ ਖੜਦੀ ਵੀ ਹਾਂ ਇਸ ਦੀ ਬੇਅਦਬੀ ਹੋਈ ਆ, ਡੇਰਾਵਾਦ ਪੰਜਾਬ ਦੇ ਵਿੱਚ ਰੋਕਣ ਦੇ ਲਈ ਪੰਜਾਬ ਸਰਕਾਰ ਕੰਮ ਕਰ ਸਕਦੀ ਆ, ਪਰ ਨਹੀਂ ਕਰ ਰਹੀ। ਸੋ ਇਹ ਚੀਜ਼ਾਂ ਦੇ ਸਾਨੂੰ ਅਫਸੋਸ ਆ ਇਸ ਗੱਲ ਤੋਂ ਕਿ ਸਾਡਾ ਏਕਾ ਨਹੀਂ ਆ। ਉਸ ਵਕਤ ਅਫਸਰ ਕਿਹੜੇ ਸੀਗੇ ਜਿਹੜਿਆਂ ਨੇ ਗੋਲੀਆਂ ਚਲਾਈਆਂ ਜਾਂ ਜਿਹੜਿਆਂ ਨੇ ਅਜਿਹਾ ਘਿਨਾਉਣਾ ਜਿਹੜਾ ਕਿ ਕੰਮ ਕੀਤਾ? 2 ਜਿਹੜੇ ਕਿ ਸਿੱਖ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਕਿਹੜੇ ਬੰਦੇ ਸੀ ਜਿਹੜੇ ਮੋਹਰੀ ਸੀਗੇ ਉਸ ਵਕਤ? ਉਸ ਸਮੇਂ ਜੇ ਅਫਸਰਾਂ ਦੀ ਗੱਲ ਕਰੀਏ, ਪਹਿਲੀ ਗੱਲ ਤਾਂ ਸਰਕਾਰ ਹੈ ਜਿਹੜੀ ਆਪਾਂ ਗੱਲ ਕਰ ਚੁੱਕੇ ਹਾਂ ਵੀ ਜਿਨ੍ਹਾਂ ਦੀ ਸੀਗੀ ਪੰਥਕ ਕਹਾਉਣ ਵਾਲਿਆਂ ਦੀ ਹੈ ਨਾ। ਦੂਸਰੇ ਪਾਸੇ ਜੇ ਸਮੇਤ ਸੈਣੀ ਸੀਗਾ ਉਹ DGP ਸੀਗਾ, ਉਮਰਾ ਨੰਗਲ, ਚਰਨਜੀਤ ਸ਼ਰਮਾ, ਬਿਕਰਮ, ਅਮਰਜੀਤ ਕਲਾਰ, ਸੁਹੇਲ ਬਰਾੜ, ਪੰਕਜ ਬੰਸਲ, ਹੋਰ ਵੀ ਕਈ ਨਾਮ ਨੇ ਜਿਹੜੇ ਮਤਲਬ ਹਜੇ ਇਨਵੈਸਟੀਗੇਸ਼ਨ ਤਹਿਤ ਆ। ਪਰ ਬਈ ਗੱਲ ਇੱਥੇ ਆਉਂਦੀ ਆ ਵੀ ਜਦੋਂ ਦਿਖਾਂਤ ਪੰਜਾਬ ਦਾ ਬੇਅਦਬੀ ਦਾ ਹੋਵੇ ਤੇ ਪੀਸਫੁਲ ਪ੍ਰੋਟੈਸਟ ਚੱਲਦਾ ਹੋਵੇ ਤੇ ਇੱਥੇ ਜਿਹੜਾ ਪੁਲਿਸ ਵੱਲੋਂ ਉਹ ਕਾਰਨਾਮਾ ਕੀਤਾ ਗਿਆ ਹੋਵੇ ਜਿਵੇਂ ਇੱਕ ਦੂਜੇ ਦੇਸ਼ ਦੇ ਨਾਲ ਕਰੀਦਾ, ਜੰਗ ਲੱਗੀ ਹੋਵੇ। ਵੀ ਸਾਡੀ ਕੋਈ ਇੱਥੇ ਵੰਡ ਦੀ ਤਾਂ ਜੰਗ ਨਹੀਂ ਨਾ ਸੀ, ਸਾਡਾ ਤਾਂ ਸਿੰਬੋਲਿਕ ਪ੍ਰੋਟੈਸਟ ਸੀਗਾ ਪੰਜਾਬ ਦੇ ਲੋਕਾਂ ਦਾ ਕਿ ਸਾਡੇ ਗੁਰੂ ਦੀ ਬੇਅਦਬੀ ਵਾਲੇ ਫੜ ਕੇ ਜੇਲ੍ਹਾਂ 'ਚ ਬੰਦ ਕਰੋ, ਅਸੀਂ ਫਿਰ ਆਪਦੇ ਘਰਾਂ 'ਚ ਜਾਵਾਂਗੇ, ਅਸੀਂ ਤਾਂ ਸੜਕਾਂ 'ਤੇ ਬੈਠੇ ਹਾਂ। ਇੱਕ ਸਿੰਬੋਲਿਕ ਪ੍ਰੋਟੈਸਟ ਸੀਗਾ ਸਾਡਾ, ਕੋਈ ਉਹਦੇ 'ਚ ਉਹਨੇ ਉਹ ਰੂਪ ਨਹੀਂ ਧਾਰਨ ਕੀਤਾ ਸੀ। ਤੁਸੀਂ ਉਹ ਬੈਠਿਆ ਨਹੀਂ ਜਰਦੇ, ਤੇ ਜੇ ਅਸੀਂ ਉਹ ਰੂਪ ਧਾਰਨ ਕੀਤਾ ਹੋਵੇ ਫਿਰ ਤੁਸੀਂ ਸਾਡੇ 'ਤੇ ਕੀ ਕਰੋ। ਸੋ ਗੱਲ ਜਦੋਂ ਸਾਡੇ ਲੋਕ ਨਹੀਂ, ਹੁਣ ਉਹ 7 ਸਾਲ ਹੋ ਗਏ ਆ, ਜੇ ਅਸੀਂ ਉਦੋਂ ਇਕੱਠੇ ਹੋਏ ਸੀ, ਸਾਨੂੰ ਪਾੜਿਆ ਗਿਆ, ਰਾਜਨੀਤਿਕ ਤੌਰ ਤੇ ਪਾੜਿਆ ਗਿਆ, ਸਾਨੂੰ ਧਾਰਮਿਕ ਤੌਰ ਤੇ ਬੰਦੇ ਵੰਡ ਲਏ ਗਏ ਆ। ਜੇ ਮੋਰਚੇ ਦੀ ਗੱਲ ਕਰੀਏ, ਬਗਰਾੜੀ ਦੇ ਵਿੱਚ ਬਹੁਤ ਤਕੜਾ ਇਕੱਠ ਹੁੰਦਾ ਹੈ, ਤਾਂ ਉਹ ਇਕੱਠ ਨੂੰ ਤਾਰ ਪੀਟੋ ਕਰਨ ਦੇ ਲਈ ਪੰਜਾਬ ਸਰਕਾਰ ਨੇ ਉਸ ਸਮੇਂ ਦੀ ਨੇ ਜ਼ੋਰ ਲਾਇਆ। ਤੇ ਜੇ ਅੱਜ ਇਕੱਠ ਹੋ ਰਿਹਾ ਤੇ ਅੱਜ ਉਹ ਤਿੰਨੇ ਸਰਕਾਰਾਂ ਜ਼ੋਰ ਲਾ ਰਹੀਆਂ ਪਿਛਲੀਆਂ ਵੀ ਇਹ ਪੰਜਾਬ ਦੇ ਲੋਕ ਇਕੱਠੇ ਨਾ ਹੋ ਜਾਣ। ਜਿਹੜੀ ਸਰਕਾਰ 24 ਘੰਟਿਆਂ ਦੇ ਵਿੱਚ ਕਹਿੰਦੀ ਸੀ ਇਨਸਾਫ ਦੇ ਦਿਆਂਗੇ, 24 ਘੰਟਿਆਂ ਦੇ ਵਿੱਚ ਗ੍ਰਿਫਤਾਰੀਆਂ ਦੇ ਦਿਆਂ ਕਰ ਲਾਂਗੇ ਉਹਨਾਂ ਲੋਕਾਂ ਦੀਆਂ। ਅਸੀਂ ਕਹਿੰਦੇ ਆ ਵੀ ਉਹ 24 ਘੰਟੇ ਵਾਲੇ ਬੰਦੇ ਨੂੰ ਡਿਬੇਟ ਤੇ ਬਿਠਾ ਦੇਣ, ਸਵਾਲ ਹੀ ਪੁੱਛਣੇ ਆ ਵੀ ਇਹ 24 ਘੰਟਿਆਂ 'ਚ ਹੱਲ ਹੋ ਸਕਦੇ ਸੀ ਜਾਂ ਹੱਲ ਹੋਏ ਪਏ ਆ, ਕੀਤੇ ਕਿਉਂ ਨਹੀਂ। ਉਹ 24 ਘੰਟਿਆਂ ਵਾਲਾ ਬੰਦਾ ਪੰਜਾਬ 'ਚ ਬੇਅਦਬੀ ਤੇ ਦੁਬਾਰਾ ਬੋਲ ਕੇ ਨਹੀਂ ਗਿਆ, ਜਦੋਂ ਵੋਟਾਂ ਲੈਣੀਆਂ ਸੀ ਉਦੋਂ ਬੋਲ ਗਿਆ। ਸੋ ਸਾਨੂੰ ਵਰਤਦੇ ਆ, ਸਾਨੂੰ ਸਮਝਣਾ ਪਊਗਾ ਇਹਦੇ ਪਿੱਛੇ ਜਿਹੜਾ ਕੰਮ ਕਰਦੇ ਆ, ਸਾਨੂੰ ਉਹਨਾਂ ਨੂੰ ਟੱਕਰ ਦੇਣੀ ਪਊਗੀ। ਉਹ ਗੱਲ ਵੱਖਰੀ ਆ ਕਿ ਆਮ ਆਦਮੀ ਪਾਰਟੀ ਆਈ ਨੂੰ 4 ਮਹੀਨੇ ਹੋਏ ਆ, ਕਾਂਗਰਸ ਵੀ ਇਸੇ ਪੈੜ 'ਚੋਂ ਲੰਘ ਕੇ ਗਈ ਆ, ਅਕਾਲੀ ਵੀ 2 ਸਾਲ ਇਸੇ ਪੈੜ 'ਚੋਂ ਲੰਘ ਕੇ ਗਏ ਆ। ਸੋ ਸਵਾਲ ਇਹ ਬਣਦਾ ਵੀ ਜਿਹੜੇ ਸਿਸਟਮ 'ਚੋਂ ਇਹ ਨਿਕਲ ਕੇ ਆਉਂਦੇ ਆ ਉਹ ਸਾਨੂੰ ਇਨਸਾਫ ਨਹੀਂ ਦੇਣਾ ਚਾਹੁੰਦਾ, ਉਹ ਸਿੱਖਾਂ ਨੂੰ ਇਨਸਾਫ ਨਹੀਂ ਦੇਣਾ ਚਾਹੁੰਦਾ। ਪਰ ਸਾਡੇ ਲੋਕ ਇਹ ਕਹਿ ਦਿੰਦੇ ਵੀ ਆਪ ਪਾਰਟੀ ਦੀ ਸਰਕਾਰ ਆ, ਇਹ ਕਰ ਦੂਗੀ, ਜਾਂ ਕਾਂਗਰਸ ਸੀ, ਜਾਂ ਚੰਨੀ ਨੇ ਨਹੀਂ ਕੀਤਾ। ਜਾਂ ਇਹ ਚੰਨੀ, ਕੈਪਟਨ ਭਗਵੰਤ ਮਾਨ ਇਹਨਾਂ ਦੇ ਹੱਥ ਨਹੀਂ ਆ, ਇਹ ਤਾਂ ਕਠਪੁਤਲੀਆਂ। ਸਾਡਾ ਜਿਹੜਾ ਸਾਡੀ ਟੱਕਰ ਆ ਜਿਹੜੀ ਉਹਨਾਂ ਨਾਲ ਹੋਣੀ ਚਾਹੀਦੀ ਆ ਜਿਹੜੇ ਇਹਨਾਂ ਨੂੰ ਕਠਪੁਤਲੀਆਂ ਬਣਾਉਂਦੇ ਆ। ਸੋ ਆਪਾਂ ਰਲਾਂਗੇ, ਇਕੱਠੇ ਹੋਵਾਂਗੇ, ਇੱਕ ਝੰਡੇ ਥੱਲੇ ਚੱਲਾਂਗੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਚੱਲਾਂਗੇ ਤਾਂ ਪੰਜਾਬ ਦਾ ਉਹ ਕਿਹੜਾ ਦਿਖਾਤਾ ਜਿਹੜੇ 'ਚ ਅਸੀਂ ਇਹਨਾਂ ਦੋਸ਼ੀਆਂ ਤੇ ਕਾਰਵਾਈਆਂ ਨਹੀਂ ਕਰਾ ਸਕਦੇ। ਕੁੰਵਰ ਵਿਜੇ ਪ੍ਰਤਾਪ ਆ ਕੇ ਖੜਾ ਬਾਅਦ ਦੇ ਵਿੱਚੋਂ, ਜੇਕਰ ਅਸੀਂ ਗੱਲ ਕਰੀਏ, ਕੁੰਵਰ ਵਿਜੇ ਪ੍ਰਤਾਪ ਨੇ ਸਮਾਂ ਮੰਗਿਆ ਸੀ ਕਿ ਮੈਨੂੰ 30 ਮਿੰਟ ਚਾਹੀਦੇ ਆ ਪੂਰੀ ਡਿਬੇਟ ਦੇ ਲਈ, ਪੂਰਾ ਜਿਹੜਾ ਕਿ ਵਰਤਾਂਤ ਆ ਉਹ ਦੱਸਣ ਦੇ ਲਈ ਮੈਨੂੰ 30 ਮਿੰਟ ਚਾਹੀਦੇ ਆ, ਪਰ ਉਸ ਨੂੰ 30 ਮਿੰਟ ਨਹੀਂ ਦਿੱਤੇ ਗਏ। ਕੁੰਵਰ ਵਿਜੇ ਪ੍ਰਤਾਪ ਤੁਹਾਡੇ ਤੱਕ ਆਇਆ? ਬਿਲਕੁਲ ਆਏ ਆ ਜੀ, ਕੋਈ ਸ਼ੱਕ ਨਹੀਂ ਆ, ਉਦੋਂ ਬਾਅਦ 'ਚ ਵੀ ਆਏ ਆ, ਸਰਕਾਰ ਬਣਨ ਤੋਂ ਬਾਅਦ 'ਚ ਵੀ ਆਏ ਆ। ਤੇ ਉਹ ਇੱਕ ਮਤਲਬ ਉਹ ਆਪਦੀ ਸਰਕਾਰ ਦੇ ਵਿੱਚ ਕਠਪੁਤਲੀ ਨੇ, ਜੇ ਉਹਨਾਂ ਹੱਥ ਪਾਵਰ ਹੋਵੇ ਤਾਂ ਅਸੀਂ ਕਹੀਏ ਵੀ ਕੁਛ ਕਰ ਦੇਣਗੇ। ਗੱਲ ਬਈ ਉੱਥੇ ਫੇਰ ਆ ਗਈ ਵੀ ਜਦੋਂ ਉਹਦੇ ਨਾਂ 'ਤੇ ਵੋਟਾਂ ਲੈਣੀਆਂ ਸੀ, ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਤਾਂ ਉਦੋਂ ਤਾਂ ਇਹਨਾਂ ਨੇ ਪੂਰੇ ਪੰਜਾਬ 'ਚ ਬੋਰਡ ਲਾਏ ਸੀ ਕਿ ਅੱਜ ਉਹਦੇ ਪੂਰੇ ਪੰਜਾਬ 'ਚ ਬੋਰਡ ਨਹੀਂ ਲੱਗ ਸਕਦੇ ਵੀ ਇਹ ਬੇਅਦਬੀ ਦਾ ਕੁੰਵਰ ਵਿਜੇ ਪ੍ਰਤਾਪ ਹੱਲ ਕਰ ਸਕਦਾ, ਜਾਂ ਇਹਨੂੰ ਲਾ ਦਿਓ, ਇਕੱਲਾ ਆਹੀ ਕੇਸ ਦੇ ਦੇਣ। ਸੋ ਇਹ ਦੇਣਾ ਨਹੀਂ ਚਾਹੁੰਦੇ। ਇਹ ਵੋਟ ਰਾਜਨੀਤੀ ਜਿਹੜੀ ਪੋਲੀਟਿਕਸ ਆ ਸਾਡੇ ਪੰਜਾਬ ਦੇ ਵਿੱਚ ਸਾਡੇ ਗੁਰੂ ਦੀ ਪਿਰਤ ਦੇ ਬਿਲਕੁਲ ਉਲਟਾ। ਸਾਨੂੰ ਸਾਡੇ ਗੁਰੂ ਨੇ ਸਿਧਾਂਤ ਦਿੱਤਾ ਸੀ ਸਿਲੈਕਸ਼ਨ ਦਾ, ਇਹਨਾਂ ਨੇ ਇਲੈਕਸ਼ਨ 'ਚ ਪਾਤਾ। ਤੇ ਸਾਡੇ ਪੰਜਾਬ ਦੇ ਲੋਕ, ਸਾਡੇ ਗੁਰਸਿੱਖ ਲੋਕ ਅੱਜ ਇੰਨੇ ਕੁ ਇਲੈਕਸ਼ਨ ਦੇ ਵਿੱਚ ਵੰਡੇ ਪਏ ਆ, ਜੇ ਕਿਸੇ ਨੂੰ ਕਹਿ ਦਈਏ ਨਾ ਵੀ ਇਲੈਕਸ਼ਨਾਂ 'ਚ ਕੁਛ ਨਿਕਲਣ ਵਾਲੀਗਾ, ਉਹ ਕਹਿਣਗੇ ਤੈਨੂੰ ਬੜਾ ਪਤਾ ਇੱਥੇ ਨਿਕਲਦਾ ਕੀ ਕੱਢ ਲਿਆ ਬਾਈ ਤੁਸੀਂ, ਆਹ 3 ਸਾਢੇ 3 ਮਹੀਨਿਆਂ ਤੁਸੀਂ ਦੇਖੀ ਜਾਂਦੇ ਹੋ ਕੀ ਕੱਢਿਆ ਤੁਸੀਂ,
ਕਿਹੜਾ ਪੰਜਾਬ ਦਾ ਫੈਸਲਾ ਤੁਸੀਂ ਆਪਦੇ ਹੱਕ 'ਚ ਲਿਆਏ ਹੋ? ਕਿਹੜੀ ਗੱਲ ਆ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ, ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਆ, ਪੰਜਾਬ ਦੇ ਵਿੱਚ ਜਵਾਨ ਮੁੰਡਿਆਂ ਦੇ ਐਨਕਾਊਂਟਰ ਹੋਈ ਜਾਂਦੇ ਆ, ਜਾਂ ਪੰਜਾਬ ਦੇ ਵਿੱਚ ਦਿਖਾਂਤ ਵਾਪਰਿਆ ਜਾ ਰਿਹਾ, ਮਤਲਬ ਕਿੱਥੇ ਜੇ ਲਾਅ ਐਂਡ ਆਰਡਰ ਮੇਨਟੇਨ ਹੋ ਰਿਹਾ ਆ? ਹੁਣ ਆ ਜਿਹੜੀ ਝੰਡਿਆਂ ਵਾਲੀ ਗੱਲ ਆ, ਇਹਦੇ 'ਚ ਮਤਲਬ ਇੱਕ ਇਸ ਤਰ੍ਹਾਂ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਕਿ ਕਿੱਥੋਂ ਲਿਆਂਦੇ ਆ, ਕਿਤੋਂ ਲਿਆਂਦੇ ਆ? ਇੱਕ ਨੌਜਵਾਨ ਉੱਠ ਕੇ ਜੇ ਆਪਦਾ ਧਰਮ ਦਾ ਚਿੰਨ੍ਹ ਲਾ ਰਿਹਾ ਤਾਂ ਇਹਦੇ 'ਚ ਮਾੜਾ ਕੀ ਹੈ? ਸੋ ਸਾਡੇ 'ਚ ਇੱਕ ਡਰਾ ਦਾ ਮਾਹੌਲ ਪੈਦਾ ਕੀਤਾ ਜਾਂਦਾ ਜਿਹਦੇ ਅਸੀਂ ਵਹਿਣ 'ਚ ਬਹਿੰਦੇ ਹਾਂ। ਸੋ ਸਾਨੂੰ ਥੋੜ੍ਹਾ ਜਿਹਾ ਦਾਇਰੇ 'ਚੋਂ ਬਾਹਰ ਨਿਕਲਣਾ ਪਊਗਾ। ਜੇ ਆਪਾਂ ਕਹਿੰਦੇ ਨਾ ਸਾਡੇ ਜਵਾਕ ਬਾਹਰ ਜਾ ਕੇ ਸੌਖੇ ਆ, ਤੁਸੀਂ ਆਪਦੇ ਘਰ ਤੋਂ ਬਾਹਰ ਭੇਜ ਕੇ ਜਵਾਕ ਸੌਖਾ ਨਹੀਂ ਰੱਖ ਸਕਦੇ। ਤੁਸੀਂ ਪੰਜਾਬ ਤੋਂ ਬਾਹਰ ਭੇਜੋਗੇ, ਕੱਲ੍ਹ ਨੂੰ ਉਹਨਾਂ ਨੇ ਤੁਹਾਨੂੰ ਮੋੜਤਾ ਹੋਣਾ ਤਾਂ ਪੰਜਾਬ 'ਚ ਪੈਣਾ, ਨਾ ਤੁਸੀਂ ਪੰਜਾਬ ਦੇ ਰਹਿਣਾ ਨਾ ਤੁਸੀਂ ਬਾਹਰ ਦੇ ਰਹਿਣਾ। ਸੋ ਤੁਸੀਂ ਆਪਦੇ ਲਈ ਇਕੱਠੇ ਹੋਵੋ, ਤੁਹਾਡਾ ਏਕਾ ਹੋਣਾ ਚਾਹੀਦਾ। ਸਿਸਟਮ 'ਚੋਂ ਸਰਕਾਰਾਂ ਨਿਕਲਦੀਆਂ, ਜੇ ਤੁਸੀਂ ਇਸ ਇਲੈਕਸ਼ਨ ਸਿਸਟਮ ਦੇ ਵਿੱਚ ਆਪਦੀ ਸਿਲੈਕਸ਼ਨ ਨੂੰ ਮੈਨੇਜਮੈਂਟ ਕਰ ਲਓਗੇ ਨਾ, ਸਮਝ ਜਾਓਗੇ, ਤਾਂ ਤੁਸੀਂ ਕਾਮਯਾਬ ਹੋ ਜਾਓਗੇ। ਅਸੀਂ ਇਸੇ ਲਈ ਇਹ ਮੋਰਚੇ ਦੇ ਵਿੱਚ ਅਸੀਂ ਏਕੇ ਦੀ ਬੇਨਤੀ ਕਰਦੇ ਹਾਂ ਵੀ ਅਸੀਂ ਇਕੱਠੇ ਹੋਈਏ। ਸੁਖਰਾਜ ਸਿੰਘ ਨੇ ਬੜਾ ਜਿਹੜਾ ਕਿ ਸੰਤਾਪ ਆ ਉਹ ਹੰਢਾਲਿਆ ਹੁਣ ਤੱਕ ਦਾ, 7 ਸਾਲ ਹੋ ਗਏ ਆ। ਸੁਖਰਾਜ ਸਿੰਘ ਦਾ ਸੋਹਣਾ ਕੰਮਕਾਰ ਚੱਲਦਾ ਸੀ, ਪਰ ਸੁਖਰਾਜ ਸਿੰਘ ਅੱਜ ਇੱਥੇ ਮੋਰਚੇ ਦੇ ਵਿੱਚ ਬੈਠੇ ਆ। ਸੁਖਰਾਜ ਸਿੰਘ ਕੀ ਸੋਚਦੇ ਹੈਗੇ ਉਸ ਸਮੇਂ ਨੂੰ ਤੇ ਅੱਜ ਵਾਲੇ ਸਮੇਂ ਨੂੰ? ਦੇਖੋ ਬਈ, ਸੋਚਣਾ ਤਾਂ ਇਹ ਹੈ ਨਾ ਬਈ, ਇੱਕ ਬਾਪ ਦਾ ਘਰੋਂ ਚਰੇਲ ਜਾਣਾ ਇਨਸਾਨੀਅਤ ਤੌਰ 'ਤੇ, ਬਾਪ ਤੌਰ 'ਤੇ ਬਹੁਤ ਦੁੱਖ ਆ। ਮਤਲਬ ਇੱਕ ਮੇਰੇ ਪਰਿਵਾਰ ਦਾ ਜੀ ਜਾਣਾ, ਪਰ ਪ੍ਰਾਊਡ ਇਸ ਗੱਲ ਦਾ ਕਿ ਉਹ ਕਿਸੇ ਮਾੜੇ ਕੰਮ 'ਚ ਨਹੀਂ, ਸ਼ਹੀਦੀ ਹੋਈ ਆ, ਕੌਮ ਨੇ ਮਾਣ ਬਖਸ਼ਿਆ, ਤਾਂ ਫਿਰ ਸਾਡਾ ਵੀ ਫਰਜ਼ ਬਣਦਾ ਵੀ ਜਿਹੜੇ ਸੰਕਲਪ ਨੂੰ ਲੈ ਕੇ ਸ਼ਹੀਦੀ ਹੋਈ ਆ ਉਹਨੂੰ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ। ਜੇ ਸ਼ਹੀਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਹੋਈ ਆ ਤਾਂ ਫਰਜ਼ ਬਣਦਾ ਵੀ ਜਿੰਨਾ ਟਾਈਮ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ 'ਤੇ ਕਾਰਵਾਈ ਨਹੀਂ ਹੁੰਦੀ, ਜਾਂ ਉਸ ਦਿਖਾਂਤ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਅਫਸਰਾਂ 'ਤੇ ਕਾਰਵਾਈ ਨਹੀਂ ਹੁੰਦੀ, ਉਹਨਾਂ ਟਾਈਮ ਟਿਕ ਕੇ ਨਹੀਂ ਬੈਠ ਸਕਦੇ। ਸਾਡੇ ਗੁਰੂ ਤੋਂ ਉੱਪਰ ਕੁਝ ਵੀ ਨਹੀਂ ਆ, ਅਸੀਂ ਉਹਨਾਂ ਦੇ ਵਾਰਸ ਆ। ਮੈਂ ਪਹਿਲਾਂ ਵੀ ਕਹਿ ਚੁੱਕਿਆ, ਜਿਹੜਿਆਂ ਨੇ ਮਤਲਬ ਵਜ਼ੀਰੀਆਂ ਰਾਜੇ ਮਹਾਰਾਜਿਆਂ ਵਾਲਾ ਆਪਦਾ ਰੂਪ ਪਾਸੇ ਕਰਤਾ। ਅਸੀਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੇ ਵਾਰਸ ਹਾਂ, ਤਾਂ ਅਸੀਂ ਪਿੱਛੇ ਨਹੀਂ ਹਟ ਸਕਦੇ। ਸੁਖਰਾਜ ਸਿੰਘ ਦੀ ਕੀ ਹਸਤੀ ਆ ਵੀ ਉਹ ਕੁਛ ਵੱਡਾ ਕਰ ਜੇ। ਗੁਰੂ ਸਮਰੱਥ ਆ, ਗੁਰੂ ਦੇ ਭਾਣੇ ਵਿੱਚ ਆ, ਜੋ ਗੁਰੂ ਚਾਹੂਗਾ ਉਹ ਜ਼ਰੂਰ ਕਰਾਂਗੇ। ਪਰ ਕੌਮ ਨੂੰ ਬੇਨਤੀ ਕਰ ਸਕਦੇ ਹਾਂ, ਇੱਕ ਸ਼ਹੀਦ ਦਾ ਪੁੱਤਰ ਹੋਣ ਦੇ ਨਾਤੇ ਆਪਣੇ ਭਰਾਵਾਂ ਨੂੰ, ਆਪਣੇ ਬਜ਼ੁਰਗਾਂ ਨੂੰ, ਜਥੇਬੰਦੀਆਂ ਦੇ ਆਗੂਆਂ ਨੂੰ ਨਿਮਰਤਾ ਸਹਿਤ ਬੇਨਤੀ ਕਰ ਸਕਦਾ ਕਿ ਬਈ ਆਪਾਂ ਇਕੱਠੇ ਹੋਈਏ। ਕਿਉਂਕਿ ਜਦੋਂ ਤੁਸੀਂ ਇੱਕ ਧਾਰਮਿਕ ਪੱਖ 'ਤੇ ਮਜ਼ਬੂਤ ਨਹੀਂ ਹੋ ਸਕਦੇ ਨਾ, ਇਕੱਠੇ ਨਹੀਂ ਹੋ ਸਕਦੇ, ਤਾਂ ਤੁਹਾਡਾ ਰਾਜਨੀਤਿਕ ਪੱਖ ਵੀ ਬਹੁਤ ਕਮਜ਼ੋਰ ਰਹੂਗਾ। ਤੁਹਾਡੇ 'ਚ ਜਿਹੜੇ ਫੈਸਲੇ ਆ ਉਹ ਥੋਪੇ ਜਾਇਆ ਕਰਨਗੇ, ਨਾ ਕਿ ਲਾਗੂ ਹੋਇਆ ਕਰਨਗੇ ਜਿਹੜੇ ਤੁਸੀਂ ਚਾਹੁੰਦੇ ਹੋ। ਆਉਣ ਵਾਲੇ ਦਿਨਾਂ ਦੇ ਵਿੱਚ ਕੀ ਲੀਕਣ ਦੀਆਂ ਕੋਸ਼ਿਸ਼ਾਂ ਨੇ, ਜਾਂ ਕੀ ਕਰ ਸਕਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ, ਜੇਕਰ ਅਸੀਂ ਗੱਲ ਕਰੀਏ ਆਉਣ ਵਾਲੇ ਸੰਘਰਸ਼ ਦੀ? 16 ਅਗਸਤ ਦਾ ਵੱਡਾ ਇਕੱਠ ਹੈ ਜਿਹੜਾ ਪੰਜਾਬ ਦੀਆਂ ਸਿੱਖ ਸੰਗਤਾਂ ਦਾ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਥੇ ਰੱਖਿਆ ਗਿਆ ਮੋਰਚੇ ਦੇ ਵਿੱਚ। ਸੋ ਜਿਹੜੇ ਫੈਸਲੇ ਆ ਗੁਰਮਤਾ ਕਰਕੇ ਸੰਗਤ ਦੇ ਨਾਲ ਜਿਹੜਾ ਸੰਘਰਸ਼, ਦੇਖੋ ਮੋਰਚਾ ਉਹਨਾਂ ਟਾਈਮ ਮੈਂ ਕਲੀਅਰ ਕਰਦਾ ਵੀ ਚੱਲੂਗਾ ਜਿੰਨਾ ਟਾਈਮ ਸਾਡੇ ਗੁਰੂ ਦੀ ਬੇਅਦਬੀ ਵਾਲੇ ਤੇ ਗੋਲੀकांड ਵਾਲੇ ਕਟਹਿਰੇ 'ਚ ਖੜੇ ਨਹੀਂ ਹੁੰਦੇ, ਜਾਂ ਉਸ ਸਮੇਂ ਦੇ ਜਿਹੜੇ ਵੀ ਮੁਲਜ਼ਮ ਆ, ਜਿੰਨੇ ਵੀ ਆ, ਉਹਨਾਂ ਸਾਰਿਆਂ 'ਤੇ ਕਾਰਵਾਈ। ਤਾਂ ਕੱਲਾ ਮੋਰਚਾ ਉੱਥੇ ਸਮਾਪਤ ਨਹੀਂ ਹੋਊਗਾ। ਮੋਰਚੇ ਦੇ ਵਿੱਚੋਂ ਅਸੀਂ ਚਾਹੁੰਦੇ ਹਾਂ ਪੰਜਾਬ ਦਾ ਏਕਾ ਹੋਵੇ, ਕਿਉਂਕਿ ਸਾਡੇ ਤੇ ਬਈ ਦਿਖਾਂਤ ਹੀ ਇੰਨਾ ਕੁ ਚੱਲ ਰਿਹਾ ਕਿ ਸਾਡਾ ਇਤਿਹਾਸ ਮਾਰਿਆ ਜਾ ਰਿਹਾ। ਸਾਡੇ ਇਤਿਹਾਸ ਦੇ ਵਿੱਚ ਸਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕਕਾਰ ਪਾਉਣ ਤੋਂ ਰੋਕਿਆ ਜਾ ਰਿਹਾ। ਸਾਡੇ ਬੱਚਿਆਂ ਦੇ ਕੇਸ ਕਤਲ ਇਸ ਤਰੀਕੇ ਦੇ ਕਰਾਏ ਜਾ ਰਹੇ ਆ। ਸਾਡੇ ਧਰਮ ਨੂੰ ਠੇਸ ਪਹੁੰਚਾਉਣ ਦੇ ਲਈ ਪੈਰਲਰ ਇੱਕ ਡੇਰਾ ਅਸੀਂ ਬੰਦ ਕਰਵਾਇਆ। ਜੇ ਗੱਲ ਕਰੀਏ ਵੀ ਬੇਅਦਬੀ ਨੂੰ ਲੈ ਕੇ ਬੰਦ ਹੋਇਆ, ਤਾਂ ਦੂਜਾ ਇਸ ਤਰੀਕੇ ਦਾ ਵਾੜਿਆ। ਮੈਂ ਬਾਹਰ ਰਹਿ ਕੇ ਆਇਆ ਬਾਈ, ਉਹ ਬੋਰਡ ਦੇ ਵਿੱਚ ਸੀਗੇ ਨਾ, ਉੱਥੇ ਤਾਂ ਮੈਂ ਕ੍ਰਿਸਚਨ ਦੇਖੇ ਨੇ ਵੀ ਹੱਥ ਲਾਓ ਤੇ ਬੰਦੇ ਦੀ ਬੋਡੀ ਜੀ ਕੰਬਦੀ ਆ ਤੇ ਉਹਦੇ 'ਚ ਆਵਾਜ਼ਾਂ ਨਿਕਲਦੀਆਂ। ਉੱਥੇ ਵੀ ਹੈਗੇ ਨਾ, ਸਾਡੇ 'ਚ ਹੀ ਕਿਉਂ ਇਦਾਂ ਦੀ ਪਿਰਤ ਪਾਈ? ਕਿਉਂਕਿ ਅਸੀਂ ਉਸ ਚੀਜ਼ ਨੂੰ ਜ਼ਿਆਦਾ ਮਤਲਬ ਜ਼ਿਆਦਾ ਕਹੀਏ ਵੀ ਉਹਨੂੰ ਅਹਿਮੀਅਤ ਦੇ ਰਹੇ ਹਾਂ, ਜ਼ਿਆਦਾ ਉਹਦੇ 'ਚ ਢਲ ਜਾਂਦੇ ਆ ਵੀ ਇਹ 'ਚ ਬਾਬਾ ਆ ਗਿਆ, ਇਹ 'ਚ ਬੇਬੇ ਆ ਗਈ, ਇਹ 'ਚ ਮਾਤਾ ਆ ਗਈ। ਤੇ ਉਹ ਹੁਣ ਕ੍ਰਿਸਚਨ ਵਾਲੇ ਵੀ ਕੱਢਣ ਲੱਗ ਗਏ। ਪਹਿਲਾਂ ਕੋਈ ਸਿਆਣੇ ਹੁੰਦੇ ਸੀ, ਦੂਜੇ ਬੰਦੇ ਕਮਲੇ ਤੁਰੇ ਫਿਰਦੇ ਆ, ਕਹਿੰਦੇ ਸੀ ਵੀ ਇਹ ਸਿਆਣਾ। ਸੋ ਇਹ ਚੀਜ਼ਾਂ ਸਾਡੇ 'ਚ ਜ਼ਿਆਦਾਤਰ ਵਾੜੀਆਂ ਜਾ ਰਹੀਆਂ, ਸਾਨੂੰ ਸਾਡੇ ਧਰਮ ਤੋਂ ਪਾਸੇ ਕੀਤਾ ਜਾ ਰਿਹਾ। ਪਰ ਸਾਡੇ ਗੁਰੂ ਸਾਹਿਬ ਦਾ ਸੰਕਲਪ ਹੈ ਸਾਡੇ ਕੋਲੇ ਬਈ ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਸੋ ਸਾਡੇ ਲਈ, ਸਾਡੇ ਰਾਜ ਨੂੰ ਕਾਇਮ ਕਰਨ ਦੇ ਲਈ, ਜਾਂ ਆਪਾਂ ਕਹੀਏ ਵੀ ਇਸ ਸਿਸਟਮ ਨੂੰ ਜਾਂ ਇਸ ਡੀਪ ਸਟੇਟ ਨੂੰ ਚੁਣੌਤੀ ਦੇਣ ਦੇ ਲਈ ਸਾਡਾ ਏਕਾ, ਸਾਡੀ ਧਰਮ 'ਤੇ ਪਕੜ, ਸਾਡੀ ਇਤਿਹਾਸ 'ਤੇ ਪਕੜ ਹੋਣੀ ਜ਼ਰੂਰੀ ਆ। ਸਾਡੇ 'ਚ ਦੋਗਲਾਪਣਾ ਜਿਹੜਾ ਉਹ ਕੱਢਣ ਦੇ ਲਈ ਸਾਨੂੰ ਸਾਡਾ ਏਕਾ ਕਰਨਾ ਪਊਗਾ। ਤੁਸੀਂ ਕਿਹਾ ਕਿ ਬਾਹਰ ਰਹਿ ਕੇ ਆਏ ਹੋ, ਜਦੋਂ ਇਹ ਵਾਪਰਦੀ ਆ ਘਟਨਾ ਉਦੋਂ ਤੁਸੀਂ ਬਾਹਰ ਸੀ ਜਾਂ ਫਿਰ ਇੱਥੇ? ਬਾਹਰ ਸੀ ਬਾਈ। ਮੇਰੀ ਮਤਲਬ ਮੈਂ 15 ਤਰੀਕ ਨੂੰ ਆਉਣਾ, 14 ਨੂੰ ਪਿਤਾ ਜੀ ਦੀ ਸ਼ਹੀਦੀ ਦਾ ਮੈਨੂੰ ਫੋਨ 'ਤੇ ਪਤਾ ਲੱਗਦਾ, ਤਾਂ 15 ਨੂੰ ਆ ਕੇ ਉਸ ਤੋਂ ਬਾਅਦ ਦਾ ਜਿੰਨਾ ਕਾਰਜਕਾਲ ਆ ਉਹ ਪੂਰਾ ਸਾਰਾ ਪੰਜਾਬ 'ਚ ਹੀ ਹੈ ਬਾਈ। 15 ਤੋਂ ਬਾਅਦ ਮੈਂ ਗਿਆ ਨਹੀਂ।
ਕੀ ਬੀਤਦੀ ਆ ਉਦੋਂ ਜਦੋਂ ਇੱਕਦਮ ਫੋਨ ਜਾਂਦਾ ਵੀ ਆਹ ਕੰਮ ਹੋ ਗਿਆ ਜਾਂ ਮੈਸੇਜ ਜਾਂਦਾ ਤਾਂ ਬੀਤਦੀ ਕੀ ਆ? ਬਈ ਪਰਿਵਾਰ ਤੌਰ ਤੇ ਤਾਂ ਮੈਂ ਪਹਿਲਾਂ ਦੱਸ ਚੁੱਕਿਆ ਵੀ ਪਰਿਵਾਰ ਤੌਰ ਤੇ ਸਹਿਣ ਕਰਨਾ ਔਖਾ ਹੈ। 4.5 ਸਾਲ ਬਾਅਦ ਬਾਪ ਨੂੰ ਦੇਖਣਾ ਹੋਵੇ, ਮਿਲਣਾ ਹੋਵੇ, ਮਤਲਬ 2 ਸਾਲ ਬਾਅਦ ਮੇਰੇ ਕੋਲੇ ਗਏ ਸੀ, ਮੇਰੇ ਕੋਲੋਂ ਆਏ ਸੀ, ਤਾਂ 4.5 ਸਾਲ ਬਾਅਦ ਅਸੀਂ ਇਕੱਠੇ ਹੋਣਾ ਹੋਵੇ ਤੇ ਬਾਪ ਘਰੇ ਨਾ ਦਿਸੇ ਫੋਨ ਤੇ, ਪਤਾ ਲੱਗੇ ਵੀ ਆਹ ਗੱਲ ਆ। ਪਰ ਜਿਹੜਾ ਕੌਮ ਨੇ ਮਾਣ ਬਖਸ਼ਿਆ ਬਾਈ, ਉਹਦੇ ਲਈ ਮੈਂ ਕਿਤੇ ਨਾ ਕਿਤੇ ਘਰੋਂ ਬਾਹਰ ਰਹਿ ਕੇ ਭੁੱਲ ਜਾਂਦਾ ਯਾਰ ਬਾਪ ਵੀ ਆਹ ਗੱਲ ਨੂੰ ਲੈ ਕੇ ਆ। ਪਰ ਘਰੇ ਬਹਿ ਕੇ ਨਹੀਂ ਭੁੱਲਿਆ ਜਾਂਦਾ ਬਾਈ, ਘਰੇ ਰਹਿ ਕੇ ਬਹੁਤ ਔਖਾ, ਤਾਂ ਘਰੇ ਨਹੀਂ ਟਿਕ ਪਾਉਂਦਾ ਬਾਈ, ਘਰੇ ਤਾਂ ਨਹੀਂ ਭੁੱਲਦਾ। ਤਾਂ ਇਹ ਜਿਹੜੀ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਬਾਈ ਦੇ ਨਾਲ ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਆ, ਤਾਂ ਬੜਾ ਇੱਕ ਅਫਸੋਸ ਵੀ ਹੁੰਦਾ ਉਹਨਾਂ ਲੋਕਾਂ ਦੇ ਉੱਪਰ ਜਿਹੜੇ ਲੋਕਾਂ ਨੇ ਉਸ ਵਕਤ ਗੋਲੀਆਂ ਚਲਾਈਆਂ ਤੇ ਇੱਕ ਹੱਸਦੇ ਵਸਦੇ ਘਰ ਨੂੰ ਉਜਾੜ ਕੇ ਰੱਖ ਦਿੱਤਾ। ਤਾਂ ਕੀ ਅੱਜ ਅਸੀਂ ਉਸ ਸਿਸਟਮ ਦੇ ਉੱਪਰ ਯਕੀਨ ਕਰ ਸਕਦੇ ਹਾਂ ਜਿਹੜਾ ਸਿਸਟਮ ਹਲੇ ਤੱਕ 7 ਸਾਲ ਹੋ ਗਏ ਨੇ ਇਨਸਾਫ ਨਹੀਂ ਦੇ ਸਕਿਆ? ਕੀ ਅਸੀਂ ਉਸ ਸਿਸਟਮ ਦੇ ਉੱਪਰ ਭਰੋਸਾ ਕਰ ਸਕਦੇ ਹਾਂ ਜਿਹੜਾ ਸਿਸਟਮ ਪੂਰੇ 7 ਸਾਲਾਂ ਦੇ ਵਿੱਚ ਉਹਨਾਂ ਦੋਸ਼ੀਆਂ ਨੂੰ ਇੱਕ ਕਟਹਿਰੇ ਦੇ ਵਿੱਚ ਖੜਾ ਨਹੀਂ ਕਰ ਸਕਿਆ? ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਭਾਈ ਸੁਖਰਾਜ ਸਿੰਘ ਦੇ ਨਾਲ ਕਰੀ ਆ। ਤਾਂ ਭਾਈ ਸੁਖਰਾਜ ਸਿੰਘ ਭਾਈ ਕ੍ਰਿਸ਼ਨ ਭਗਵਾਨ ਸਿੰਘ ਜਿਹੜੇ ਕਿ ਸ਼ਹੀਦ ਹੋ ਗਏ ਸੀ, ਉਹਨਾਂ ਦੇ ਬੇਟੇ ਨੇ, ਤਾਂ ਇਹਨਾਂ ਦੇ ਨਾਲ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਤਾਂ ਇੱਕ ਜਿਹੜਾ ਦਰਦ ਆ ਉਹ ਤੁਹਾਡੇ ਸਾਹਮਣੇ ਰੱਖਿਆ, ਤਾਂ ਜਿਹੜਾ ਇਹ ਦਰਦ ਆ ਇਹ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਰੱਖਦੇ ਰਵਾਂਗੇ। ਤਾਂ ਜੁੜੇ ਰਹਿਣਾ ਇੰਡੋਏ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। 14 ਅਕਤੂਬਰ 2015 ਦਾ ਅਜਿਹਾ ਦਿਨ ਜਿਹੜਾ ਕਿ ਘਰ ਦੇ ਵਿੱਚ ਇੱਕ ਮੰਤਵ ਦਾ ਮਾਹੌਲ ਸੀ ਜਿਹੜਾ ਕਿ ਉਹ ਛਾ ਗਿਆ ਸੀ। ਆਖਰ ਉਹ ਘਟਨਾਕ੍ਰਮ ਕੀ ਸੀ ਜਿਹੜਾ ਪੂਰਾ 7 ਸਾਲ ਹੋ ਗਿਆ ਹਾਲੇ ਤੱਕ ਇਨਸਾਫ ਨਹੀਂ ਮਿਲਿਆ? ਇੱਕ ਦੁਖਾਂਤ ਦੇ ਤਹਿਤ ਮੇਰੇ ਪਿਤਾ ਜੀ ਸਤਿਕਾਰਯੋਗ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਮੋਰਚੇ ਦੇ ਵਿੱਚ ਆਉਂਦੇ ਆ, ਜਿਹੜਾ ਉਸ ਸਮੇਂ ਬੇਅਦਬੀ ਨੂੰ ਲੈ ਕੇ ਚੱਲਦਾ ਹੁੰਦਾ। ਸਮੇਂ ਦੀ ਸਰਕਾਰ ਵੱਲੋਂ ਜਾਂ ਉਹਨਾਂ ਗੁੰਡਾਧਾਰੀ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਵੱਲੋਂ ਉਹਨੂੰ ਹੱਲ ਕਰਨ ਦੀ ਬਜਾਏ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਬਈ ਜੇ ਅਸੀਂ ਗੱਲ ਕਰਦੇ ਹਾਂ ਸਮੇਂ ਦੀ ਸਰਕਾਰ ਤਾਂ ਅਕਾਲੀ ਸਰਕਾਰ ਕਹਾਉਂਦੀ ਸੀ ਆਪਣੇ ਆਪ ਨੂੰ। ਉਹਨਾਂ ਕੋਲੇ ਇਸ ਗੱਲ ਦੀ ਗੱਲ ਆ ਵੀ ਜਿਹੜੀ ਪੰਥ ਕਹਾਉਣ ਵਾਲੀ ਸਰਕਾਰ ਸੀ ਜਾਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰ ਸੀ, ਗੁਰੂ ਪਿਤਾ ਦੇ ਪੁੱਤਰ ਅਖਵਾਉਣ ਵਾਲੇ ਜਿਹੜੇ ਸਰਕਾਰ ਚਲਾ ਰਹੇ ਹੁਣ ਉਹਦੇ ਵਿੱਚ ਵਾਪਰ ਜਾਣਾ। ਪਰ ਘਰ ਦੇ ਹਾਲਾਤ ਕੀ ਕਹਿੰਦੇ ਨੇ? ਘਰ ਦੇ ਵਿੱਚ ਜਦੋਂ ਜਾਂਦੇ ਹੋ ਜਾਂ ਬੱਚੇ ਕੀ ਕਹਿੰਦੇ ਨੇ? ਬਾਈ ਘਰ ਦੇ ਹਾਲਾਤ ਤਾਂ ਕਹਿਣਗੇ ਜੇ ਗਿਆ ਹੋਊਗਾ, ਗਿਆ ਹੀ ਨਹੀਂ। 238 ਦਿਨ ਤੋਂ ਇੱਥੇ ਹੀ ਆ। ਜੇ ਘਰ ਦੇ ਹਾਲਾਤ ਦੇਖ ਕੇ ਗੱਲ ਕਰਨੀ ਹੋਵੇ ਫਿਰ ਮੋਰਚਾ ਨਹੀਂ ਚੱਲਦਾ ਬਾਈ। ਜਾਂਚ ਹੁੰਦੀ ਆ, ਜਸਟਿਸ ਰਣਜੀਤ ਸਿੰਘ ਦੀ ਜਾਂਚ ਹੁੰਦੀ ਆ, ਫਿਰ ਕੁਮਰ ਵਿਜੇ ਪ੍ਰਤਾਪ ਵਰਗੇ ਆਉਂਦੇ ਨੇ ਇੱਥੇ ਜਾਂਚ ਕਰਨ ਦੇ ਲਈ। ਪਰ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਆ। ਸਾਨੂੰ ਇਹ ਆ ਵੀ ਜਿਹੜੇ ਉਦੋਂ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਵੀ 24 ਘੰਟੇ 'ਚ ਹੱਲ ਕਰ ਦਿਆਂਗੇ, ਸੋ ਤੁਸੀਂ ਉਹ ਬੰਦਾ ਲਿਆ ਕੇ ਅੱਜ ਉੱਥੇ ਫਿੱਟ ਕਰਤਾ। ਇਹਨਾਂ ਕੇਸਾਂ ਦੀ ਜਿਹੜੀ ਪੈਰਵਾਈ ਅਦਾਲਤ ਦੇ ਵਿੱਚ ਇੰਨੀ ਕੁ ਕਮਜ਼ੋਰ ਕਰਨ ਦੇ ਲਈ ਤੁਸੀਂ ਉਹ ਬੰਦਾ ਫਿੱਟ ਕਰਤਾ ਵੀ ਜਿਹੜਾ ਕੱਲ ਸਰਸੇ ਵਾਲੇ ਨੂੰ ਬਚਾਉਂਦਾ ਰਿਹਾ, ਕੱਲ ਸਮੇਤ ਸੈਣੀ ਨੂੰ ਬਚਾਉਂਦਾ ਰਿਹਾ, ਅੱਜ ਕਿਵੇਂ ਆਪਦੀਆਂ ਦਲੀਲਾਂ ਨੂੰ ਗਲਤ ਠਹਿਰਾਊਗਾ ਤੇ ਸਾਡੇ ਪੱਖ ਚੜ੍ਹ ਕੇ ਗੱਲ ਕਰੂਗਾ। ਇੰਡੋਏ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੀ ਜਗ੍ਹਾ ਤੇ ਖੜੇ ਹਾਂ, ਯਾਦ ਹੋਣਾ ਕਿ ਜੂਨ 2015 ਜਦੋਂ ਬੁਰਜ ਜਵਾਰਕੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਜਿਹੜੇ ਉਹ ਚੋਰੀ ਕਰੇ ਜਾਂਦੇ ਨੇ, ਤਾਂ ਕੰਧਾਂ ਦੇ ਉੱਪਰ ਲਿਖਿਆ ਜਾਂਦਾ, ਇੱਕ ਨਾਅਰਾ ਲਿਖਿਆ ਜਾਂਦਾ, ਇੱਕ ਸੰਕੇਤ ਦਿੱਤਾ ਜਾਂਦਾ ਕੰਧਾਂ ਦੇ ਉੱਪਰ ਲਿਖ ਕੇ, ਕਿਹਾ ਜਾਂਦਾ ਕਿ ਤੁਹਾਡਾ ਗੁਰੂ ਸਾਡੇ ਹਵਾਲੇ ਆ, ਅਸੀਂ ਉਸ ਨੂੰ ਲੈ ਗਏ ਆ, ਜੇਕਰ ਕਿਸੇ ਦੇ ਵਿੱਚ ਹਿੰਮਤ ਆ ਤਾਂ ਲੱਭ ਲਵੋ। ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਸੰਘਰਸ਼ ਆ, ਜੱਦੋ-ਜਹਿਦ ਆ, ਉਹ ਚੱਲਦੀ ਆ। ਤਾਂ 14 ਅਕਤੂਬਰ 2015 ਦਾ ਇੱਕ ਅਜਿਹਾ ਦਿਨ ਆਉਂਦਾ ਜਿਹੜੀ ਧਰਤੀ ਦੇ ਉੱਪਰ ਅਸੀਂ ਖੜੇ ਹਾਂ। ਬਹਿਮਲ ਕਲਾਂ ਇਹ ਪਿੰਡ ਆ, ਇਸ ਧਰਤੀ ਦੇ ਉੱਪਰ ਅਸੀਂ ਖੜੇ ਹਾਂ। ਤਾਂ ਇੱਥੇ ਗੋਲੀਆਂ ਚੱਲਦੀਆਂ ਨੇ, ਤਾਬੜ-ਤੋੜ ਜਿਹੜੀ ਕਿ ਗੋਲੀਆਂ ਦੀ ਬਰਸਾਤ ਹੁੰਦੀ ਆ। ਤਾਂ ਉਸ ਤੋਂ ਬਾਅਦ 2 ਜਿਹੜੇ ਸਿੱਖ ਸੰਘਰਸ਼ ਦੇ ਆਗੂ ਹੁੰਦੇ ਨੇ, ਉਸ 2015 ਦੀ ਅਗਵਾਈ ਕਰ ਰਹੇ ਹੁੰਦੇ ਨੇ, ਤਾਂ ਉਹਨਾਂ ਦਾ ਸ਼ਹੀਦ ਹੋਣਾ ਲਾਜ਼ਮੀ ਹੋ ਜਾਂਦਾ ਤੇ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਸਮੇਂ ਦੀ ਸਰਕਾਰ ਵੱਲੋਂ। ਤਾਂ ਇਹ ਜਿਹੜਾ
ਤੁਹਾਨੂੰ ਅਸੀਂ ਦਿਖਾ ਦਿੰਨੇ ਆ। ਇਹ ਦੋ ਸ਼ਹੀਦ ਨੇ ਉਸ ਵਕਤ ਦੇ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਤੇ ਸ਼ਹੀਦ ਭਾਈ ਗੁਰਜੀਤ ਸਿੰਘ ਬਿੱਟ ਸਰਾਵਾਂ। ਤਾਂ ਇਹ ਜਿਹੜੇ ਤਸਵੀਰਾਂ ਨੇ ਇਹ 2015 ਦੀਆਂ ਤਸਵੀਰਾਂ ਨੇ। ਤਾਂ ਇਸ ਤਸਵੀਰ ਦੇ ਵਿੱਚ, ਇਸ ਪੋਸਟਰ ਦੇ ਵਿੱਚ ਜਦੋਂ ਰੋਸਮਈ ਧਰਨੇ ਦੇ ਰੂਪ ਦੇ ਵਿੱਚ ਉਹ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹੁੰਦੇ ਨੇ ਤਾਂ ਲਾਠੀਆਂ ਵਰਦੀਆਂ ਨੇ। ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੱਥ-ਪੱਥ ਹੋਏ ਖੂਨ ਦੇ ਨਾਲ ਇਹ ਨੌਜਵਾਨ ਪਏ ਨੇ। ਇਹਨਾਂ ਦੇ ਉੱਪਰ ਲਾਠੀਆਂ ਭਰਾਈਆਂ ਜਾਂਦੀਆਂ ਨੇ, ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ, ਸਮੇਂ ਦੀ ਸਰਕਾਰ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ। ਤਾਂ ਅੱਜ ਅਸੀਂ ਉਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਇੱਥੇ ਪਹੁੰਚੇ ਹਾਂ। ਤਾਂ ਤੁਹਾਨੂੰ ਦੱਸ ਦਈਏ ਕਿ ਪੂਰੇ 7 ਸਾਲ ਹੋ ਚੁੱਕੇ ਨੇ, ਪਰ ਇਨਸਾਫ ਦੀ ਮੰਗ ਕਰ ਰਹੇ ਨੇ ਕ੍ਰਿਸ਼ਨ ਭਗਵਾਨ ਸਿੰਘ ਦੇ ਜਿਹੜੇ ਪੁੱਤਰ ਨੇ ਭਾਈ ਸੁਖਰਾਜ ਸਿੰਘ, ਇਨਸਾਫ ਦੀ ਮੰਗ ਕਰ ਰਹੇ ਨੇ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਥੇ ਅੱਜ ਜਿਹੜਾ ਪੱਕਾ ਮੋਰਚਾ ਲਗਾ ਕੇ ਬੈਠੇ ਨੇ ਪਿਛਲੇ 7 ਸਾਲਾਂ ਤੋਂ, ਜਗ੍ਹਾ ਜਗ੍ਹਾ ਤੇ ਉਹ ਕਿਹੜੀ ਥਾਂ ਗਈ ਜਿਸ ਥਾਂ ਦੇ ਉੱਪਰ ਭਾਈ ਸੁਖਰਾਜ ਸਿੰਘ ਤੇ ਜਾਂ ਸ਼ਹੀਦ ਭਾਈ ਗੁਰਜੀਤ ਸਿੰਘ ਬਿੱਟ ਦੇ ਪਿਤਾ ਜੀ ਨਹੀਂ ਪਹੁੰਚੇ। ਤਾਂ ਇਹ ਤਸਵੀਰ ਆ ਜਿਹੜੀ ਇੱਕ ਸਾਹਮਣੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੰਡੋ ਟੀਵੀ ਦੀ ਟੀਮ ਅੱਜ ਇਸ ਬੇਅਦਬੀ ਇਨਸਾਫ ਮੋਰਚੇ ਦੇ ਤੱਕ ਪਹੁੰਚੀ ਹੈ। ਤਾਂ ਅਸੀਂ ਗੱਲਬਾਤ ਕਰਾਂਗੇ ਪੂਰੀ ਜਿਹੜੀ ਘਟਨਾ ਸੀ ਉਹ ਹੋਈ ਕਿਵੇਂ ਤੇ ਕੀ ਸੀ ਕਾਰਨ। ਤਾਂ ਅਸੀਂ ਸੁਖਰਾਜ ਸਿੰਘ ਦੇ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ 14 ਅਕਤੂਬਰ 2015 ਦਾ ਅਜਿਹਾ ਦਿਨ ਜਿਹੜਾ ਕਿ ਘਰ ਦੇ ਵਿੱਚ ਇੱਕ ਮੰਤਵ ਦਾ ਮਾਹੌਲ ਸੀ ਜਿਹੜਾ ਕਿ ਉਹ ਛਾ ਗਿਆ ਸੀ। ਆਖਰ ਉਹ ਘਟਨਾਕ੍ਰਮ ਕੀ ਸੀ ਜਿਹੜਾ ਪੂਰਾ 7 ਸਾਲ ਹੋ ਗਿਆ ਹਾਲੇ ਤੱਕ ਇਨਸਾਫ ਨਹੀਂ ਮਿਲਿਆ? ਸਾਡੇ ਗੁਰੂ ਦੀ, ਸਾਡੇ ਪਿਓ ਦੀ ਪੱਗ ਗਲੀਆਂ 'ਚ ਰੋਲੀ ਗਈ ਹੋਵੇ ਤਾਂ ਸਿੱਖ ਘਰੇ ਨਹੀਂ ਬੈਠ ਸਕਦਾ ਜੀ। ਸੋ ਉਸੇ ਹੀ ਲੜੀ ਦੇ ਤਹਿਤ ਜਾਂ ਉਸੇ ਇੱਕ ਦੁਖਾਂਤ ਦੇ ਤਹਿਤ ਮੇਰੇ ਪਿਤਾ ਜੀ ਸਤਿਕਾਰਯੋਗ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਮੋਰਚੇ ਦੇ ਵਿੱਚ ਆਉਂਦੇ ਆ, ਜਿਹੜਾ ਉਸ ਸਮੇਂ ਬੇਅਦਬੀ ਨੂੰ ਲੈ ਕੇ ਚੱਲਦਾ ਹੁੰਦਾ। ਤਾਂ ਉਹ ਸਮੇਂ ਦੀ ਸਰਕਾਰ ਵੱਲੋਂ ਜਾਂ ਉਹਨਾਂ ਗੁੰਡਾਧਾਰੀ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਵੱਲੋਂ ਉਹਨੂੰ ਹੱਲ ਕਰਨ ਦੀ ਬਜਾਏ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਹੋਈ ਹੋਵੇ ਤੇ ਸਿੱਖ ਉੱਥੇ ਆਪਦਾ ਰੋਸ ਵੀ ਨਾ ਜ਼ਾਹਰ ਕਰ ਸਕਣ, ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਉਹ ਚਾਹੇ ਕੋਟਕਪੂਰਾ ਸੀ, ਚਾਹੇ ਬਹਿਬਲ ਹੋਵੇ, ਚਾਹੇ ਹੋਰ ਪੰਜਾਬ ਦੇ ਵਿੱਚ ਕਿਤੇ ਵੀ ਹੋਵੇ। ਕਿਤੇ ਵੱਖਰੀ ਗੱਲ ਆ ਵੀ ਗੋਲੀਆਂ ਸ਼ਹੀਦ 2 ਸਿੰਘ ਇੱਥੇ ਹੋਏ ਆ, ਪਰ ਪੂਰੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਦੁਖਾਂਤ ਆ ਉਹ ਸਰਕਾਰ ਵੱਲੋਂ ਤੇ ਉਸ ਸਮੇਂ ਦੇ ਉਹ ਗੁੰਡਾਧਾਰੀ ਪੁਲਿਸ ਵਾਲਿਆਂ ਵੱਲੋਂ ਜਿਹੜਾ ਪੰਜਾਬ ਦੇ ਨਾਲ ਕੀਤਾ ਗਿਆ। ਤਾਂ ਜਿਹਦੇ ਵਿੱਚ ਪਿਤਾ ਜੀ 14 ਅਕਤੂਬਰ 2015 ਨੂੰ ਜਿਹੜਾ ਤਕਰੀਬਨ 9:30 ਵਜੇ ਸਵੇਰ ਇਸ ਜਗ੍ਹਾ ਦੇ ਉੱਤੇ ਹੀ ਮੋਰਚਾ ਚੱਲ ਰਿਹਾ ਹੁੰਦਾ, ਜਿਹੜਾ ਉਹਦੇ ਵਿੱਚ ਸ਼ਹੀਦ ਹੋ ਜਾਂਦੇ ਆ। ਬਈ ਜੇ ਅਸੀਂ ਗੱਲ ਕਰਦੇ ਹਾਂ, ਸਮੇਂ ਦੀ ਸਰਕਾਰ ਤਾਂ ਅਕਾਲੀ ਸਰਕਾਰ ਕਹਾਉਂਦੀ ਸੀ ਆਪਣੇ ਆਪ ਨੂੰ, ਅਕਾਲੀ ਦਲ ਕਹਾਉਂਦਾ ਗਾ। ਉਸ ਵਕਤ ਉਹਨਾਂ ਦੀ ਸਰਕਾਰ ਸੀ, ਕਦੇ ਗੁਹਾਰ ਲਾਈ ਉਹਨਾਂ ਕੋਲ? ਦੇਖੋ ਜੀ, ਅਸੀਂ ਤਾਂ ਸਮੇਂ-ਸਮੇਂ ਤੇ ਜਿਹੜੀ ਵੀ ਸਰਕਾਰ ਬਣੀ ਆ ਪਿਛਲੇ 7 ਸਾਲਾਂ ਦੇ ਵਿੱਚ ਸਾਰਿਆਂ ਕੋਲ ਹੀ ਗੁਹਾਰ ਲਾਈ ਆ। ਤੇ ਉਹਨਾਂ ਕੋਲੇ ਇਸ ਗੱਲ ਦੀ ਗੱਲ ਆ ਵੀ ਜਿਹੜੀ ਪੰਥ ਕਹਾਉਣ ਵਾਲੀ ਸਰਕਾਰ ਸੀ ਜਾਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰ ਸੀ, ਤਾਂ ਉਹਦੇ ਵਿੱਚ ਵਾਪਰ ਜਾਣਾ ਇੱਕ ਤਾਂ ਮੰਦਭਾਗਾ ਹੈਗਾ। ਉਸ ਤੋਂ ਵੱਡਾ ਮੰਦਭਾਗਾ ਇਹ ਵੀ ਆਪਣੇ ਆਪ 'ਚ ਇੱਕ ਗੁਰੂ ਪਿਤਾ ਦੇ ਪੁੱਤਰ ਖਵਾਉਣ ਵਾਲੇ ਜਿਹੜੇ ਸਰਕਾਰ ਚਲਾ ਰਹੇ ਹੁਣ ਉਹਦੇ ਵਿੱਚ ਵਾਪਰ ਜਾਣਾ। ਸੋ ਨਿਆਂ ਦੀ ਆਸ ਵੀ ਸਾਰਿਆਂ ਤੋਂ ਰੱਖੀ ਸੀ, ਪਰ ਨਹੀਂ ਮਿਲਿਆ, ਜਿਸ ਕਰਕੇ ਜਿਹੜਾ ਹੁਣ ਮੋਰਚਾ ਪਿਛਲੇ 237-38 ਦਿਨ ਤੋਂ ਜਿਹੜਾ ਚੱਲ ਰਿਹਾ। 237-38 ਦਿਨਾਂ ਦੀ ਤੁਸੀਂ ਗੱਲ ਕਰੀ ਆ, ਪਿਛਲਾ 1 ਸਾਲ ਹੋਣ ਵਾਲਾ ਪੂਰਾ ਤਕਰੀਬਨ ਮੋਰਚਾ ਲੱਗੇ ਨੂੰ। ਪਰ ਘਰ ਦੇ ਹਾਲਾਤ ਕੀ ਕਹਿੰਦੇ ਨੇ? ਘਰ ਦੇ ਵਿੱਚ ਜਦੋਂ ਜਾਂਦੇ ਹੋ ਜਾਂ ਬੱਚੇ ਕੀ ਕਹਿੰਦੇ ਨੇ ਜਾਂ ਮਾਤਾ ਬੈਠੇ ਹੋਣੇ ਆ ਉਹ ਕੀ ਕਹਿੰਦੇ ਨੇ? ਕੀ ਗੱਲਾਂ ਬਾਤਾਂ ਕੀ ਹੁੰਦੀਆਂ ਨੇ ਆਮ? ਬਾਈ ਘਰ ਦੇ ਹਾਲਾਤ ਤਾਂ ਕਹਿਣਗੇ ਜੇ ਗਿਆ ਹੋਊਗਾ, ਗਿਆ ਹੀ ਨਹੀਂ। 238 ਦਿਨ ਤੋਂ ਇੱਥੇ ਹੀ ਆ। ਤੇ ਜੇ ਘਰ ਦੇ ਹਾਲਾਤ ਦੇਖ ਕੇ ਗੱਲ ਕਰਨੀ ਹੋਵੇ ਫਿਰ ਮੋਰਚਾ ਨਹੀਂ ਚੱਲਦਾ ਬਾਈ। ਸੋ ਗੁਰੂ ਦੇ ਭਾਣੇ ਅੰਦਰ ਆ ਜੋ ਵੀ ਆ, ਅਸੀਂ ਮੈਂ ਤਾਂ ਆਪਣਾ ਆਪ ਇੱਥੇ ਗੁਰੂ ਦੇ ਲਈ ਸਮਰਪਿਤ ਕਰਕੇ ਬੈਠੇ ਆ। ਘਰੇ ਕੀ ਹੁੰਦਾ ਕਿਵੇਂ ਹੁੰਦਾ ਉਹਦੀ ਕੋਈ ਪਰਵਾਹ ਨਹੀਂ ਆ। ਕਈ ਵਾਰ ਫੋਨ ਫਾਨ ਤੇ ਗੱਲ ਹੁੰਦੀ ਹੋਣੀ ਆ ਘਰਦਿਆਂ ਨਾਲ ਜਾਂ ਬੱਚਿਆਂ ਨਾਲ? ਹੋ ਜਾਂਦੀ ਆ ਬਾਈ, ਹੋ ਜਾਂਦੀ ਆ, ਬਟ ਪਰ ਸਾਡੇ ਲਈ ਸਾਡਾ ਗੁਰੂ ਗਲੀਆਂ 'ਚ ਖਿਲਾਰਿਆ ਗਿਆ ਹੋਵੇ 7 ਸਾਲ ਦੀ, ਉਹ 'ਤੇ ਸਿਆਸਤ ਕਰੀ ਜਾਂਦੇ ਹੋਣ। ਇੱਕ ਉਹ ਗੁਰੂ ਸੀ ਸਾਡਾ, ਮਤਲਬ ਉਹਦਾ ਵੀ ਪਰਿਵਾਰ ਸੀ, ਪੁੱਤ ਸੀਗੇ, ਧੀਆਂ ਪੁੱਤ ਸੀਗੇ ਜਿਹਦੇ, ਜਾਂ ਉਹਦੇ ਮਾਂ-ਬਾਪ ਸੀਗੇ, ਉਹ ਵਾਰ ਕੇ ਉਹਨੇ ਸਾਨੂੰ ਇੱਕ ਸ਼ਬਦ ਗੁਰੂ ਦੇ ਲੜ ਲਾਇਆ, ਤਾਂ ਅਸੀਂ ਉਹਨਾਂ ਦੇ ਵਾਰਸ ਹਾਂ। ਤੇ ਅੱਜ ਸਾਡੇ ਸ਼ਬਦ ਗੁਰੂ ਦੇ ਅੰਗ ਗਲੀਆਂ 'ਚ ਖਿਲਾਰੇ ਗਏ ਹੋਣ ਤਾਂ ਅਸੀਂ ਫਿਰ ਘਰੇ ਬਹਿ ਜਾਈਏ? ਇਹ ਨਹੀਂ ਹੋ ਸਕਦਾ ਨਾ। ਸੋ ਇਸੇ ਗੱਲ ਕਰਕੇ ਵੀ ਸਾਡਾ ਪਰਿਵਾਰ ਉਹ ਮਾਇਨੇ ਨਹੀਂ ਰੱਖਦਾ, ਮੇਰੇ ਲਈ ਮੇਰਾ ਪਰਿਵਾਰ ਮਾਇਨੇ ਨਹੀਂ ਰੱਖਦਾ, ਜੋ ਗੁਰੂ ਸਾਹਿਬ ਦੀ ਬੇਅਦਬੀ ਪਿਛਲੇ 7 ਸਾਲਾਂ ਤੋਂ 450 ਤੋਂ ਵੱਧ ਪੂਰੇ ਪੰਜਾਬ ਦੇ ਵਿੱਚ ਹੋ ਚੁੱਕੀ ਆ ਤੇ ਸਰਕਾਰਾਂ ਉਸ 'ਤੇ ਰਾਜਨੀਤੀ ਕਰ ਰਹੀਆਂ। ਤੇ ਜੇ ਕਿਤੇ ਨਾ ਕਿਤੇ ਆਵਾਜ਼ ਚੱਕਦੇ ਆ ਤਾਂ ਸਾਡੇ ਆਪ ਦੇ ਕਹਿ ਦਿੰਦੇ ਆ ਯਾਰ ਇਹ ਤਾਂ ਸੈਟਿੰਗ ਆ ਸਰਕਾਰਾਂ ਨਾਲ। ਉਹ ਸੈਟਿੰਗਾਂ ਸੂਟਿੰਗਾਂ ਤੋੜਨ ਵਾਸਤੇ
ਤੇ ਇੱਕ ਗੁਰੂ ਲਈ ਤਾਂ ਅਸੀਂ ਸੱਚੇ ਹੈਗੇ ਸਾਡਾ ਗੁਰੂ ਜਾਣਦਾ ਵੀ ਅਸੀਂ ਕੀ ਹਾਂ, ਪਰ ਜਿਹੜੇ ਲੋਕ ਬੋਲਦੇ ਆ ਉਹਨਾਂ ਦੇ ਮੂੰਹ ਬੰਦ ਕਰਨ ਵਾਸਤੇ ਸਾਨੂੰ ਇਹ ਸਮੇਂ ਦੀ ਲੋੜ ਆ। ਅੱਜ ਇਕੱਠੇ ਹੋ ਕੇ ਉਹਨਾਂ ਰਾਜਨੀਤਿਕ ਲੋਕਾਂ ਨੂੰ ਤੇ ਉਸ ਸਿਸਟਮ ਨੂੰ ਟੱਕਰ ਦਈਏ ਜਿਹੜਾ ਸਾਨੂੰ ਪਿਛਲੇ 7 ਸਾਲਾਂ ਤੋਂ ਨਹੀਂ ਆ। 84 ਲਾ ਲਓ, 78 ਲਾ ਲਓ, 96 93 ਦੇ ਲਾ ਲਓ, ਜਿਹੜੇ ਵੀ ਕਾਂਡ ਪੰਜਾਬ ਦੇ ਦੁਖਾਂਤ ਵਾਪਰਿਆ ਉਹਨਾਂ ਦਾ ਅੱਜ ਤੱਕ ਇਨਸਾਫ ਨਹੀਂ ਮਿਲਿਆ। ਸੋ ਸਾਨੂੰ ਉਹਦੇ ਲਈ ਏਕਾ ਦਿਖਾਉਣਾ ਜ਼ਰੂਰੀ ਹੈ। ਜੇ ਰਾਜਨੀਤਿਕ ਲੋਕ ਏਕਾ ਕਰ ਸਕਦੇ ਆ ਕਿ ਇਹਨਾਂ ਨੇ ਵੋਟਾਂ ਦੇ ਲਈ ਤੁਹਾਨੂੰ ਵਰਤਣਾ, ਤੁਹਾਡੇ ਦੁਖਾਂਤ ਨੂੰ ਵਰਤਣਾ, ਤਾਂ ਤੁਸੀਂ ਏਕਾ ਨਹੀਂ ਕਰ ਸਕਦੇ ਵੀ ਤੁਹਾਡੇ ਤਾਂ ਘਰੇ ਸੱਟਾਂ ਵੱਜੀਆਂ ਹੋਈਆਂ, ਤੁਸੀਂ ਏਕਾ ਨਹੀਂ ਕਰ ਸਕਦੇ ਵੀ ਅਸੀਂ ਏਕਾ ਕਰਕੇ ਇਨਸਾਫ ਲੈਣਾ। ਬਿਲਕੁਲ, ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਜਾਰੀ ਰੱਖਾਂਗੇ, ਕਿਉਂਕਿ ਇੱਕ ਬੜੀ ਵੱਡੀ ਗੱਲ ਕਹੀ ਆ ਬਾਈ ਨੇ। 13 ਅਪ੍ਰੈਲ 1978 ਦਾ ਦਿਨ ਆ ਜਿਹੜਾ ਉਹ ਹਰ ਇੱਕ ਸਿੱਖ ਨੂੰ ਯਾਦ ਹੋਣਾ, ਹਰ ਇੱਕ ਉਸ ਪੰਜਾਬੀ ਨੂੰ ਯਾਦ ਹੋਣਾ, ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰਬਚਨ ਸਿੰਘ ਨਿਰੰਕਾਰੀਏ ਦੇ ਵੱਲੋਂ ਇੱਕ ਜਲੂਸ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ। ਪਰ ਉਸ ਤੋਂ ਬਾਅਦ ਜੋ ਸੰਤਾਪ ਪੰਜਾਬ ਨੇ ਭੋਗਿਆ ਉਹ ਉਸ ਵਕਤ ਦੇ ਲੋਕਾਂ ਨੇ ਤੇ ਉਸ ਵਕਤ ਦੇ ਸਿੱਖ ਜਥੇਬੰਦੀਆਂ ਨੇ ਆਪਣੇ ਹੱਡੀਂ ਹੰਢਾਇਆ ਤੇ ਅੱਖੀਂ ਦੇਖਿਆ। ਤਾਂ ਅੱਜ ਤਕਰੀਬਨ ਪੂਰੇ 7 ਸਾਲ ਹੋ ਚੁੱਕੇ ਨੇ। ਇਹ ਵੀ ਇੱਕ ਅਜਿਹਾ ਮੋਰਚਾ ਬਣਦਾ ਨਜ਼ਰ ਆ ਰਿਹਾ ਜਿਹੜਾ 13 ਅਪ੍ਰੈਲ 1978 ਤੋਂ ਬਾਅਦ ਪੰਜਾਬ 1984 ਦੇ ਰਾਹ ਤੇ ਤੁਰਿਆ ਤੇ 10 ਸਾਲ ਪੰਜਾਬ ਨੇ ਸੰਤਾਪ ਭੋਗਿਆ ਸੀ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਜਾਰੀ ਆ ਬਈ। ਬਾਕੀ ਜਿਹੜਾ ਇਹ ਮੋਰਚਾ ਉਸ ਦੇ ਆਧਾਰ ਤੇ ਉਸ ਦੇ ਵਾਂਗ ਜਿਹੜਾ ਚੱਲਣ ਦੇ ਲਈ ਮਜਬੂਰ ਹੋ ਰਿਹਾ ਗਾ। ਦੇਖੋ, ਮੈਂ ਤਾਂ ਆਪਣੀ ਕੌਮ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਦੁਖਾਂਤ ਪੰਜਾਬ ਦਾ, ਦੁਖਾਂਤ ਮੇਰੀ ਕੌਮ ਦਾ ਹੈ, ਤਾਂ ਫਿਰ ਇਕੱਠੀ ਵੀ ਮੇਰੀ ਕੌਮ ਨਹੀਂ ਹੋਣਾ। ਅੱਜ ਹੋ ਜੋ ਕੱਲ੍ਹ ਹੋ ਜੋ, ਹੋਣਾ ਪੈਣਾ। ਸੋ ਮੋਰਚਾ ਚੱਲ ਰਿਹਾ। ਜੇ ਸਰਕਾਰ 2 ਮੰਗਾਂ ਦੇ ਮੋਰਚੇ ਤੇ ਇੰਨਾ ਸਮਾਂ ਲਾ ਰਹੀ ਆ ਵੀ ਬੇਅਦਬੀ ਤੇ ਗੋਲੀ ਕਾਂਡ ਦੀ ਗੱਲ ਤੇ ਇੰਨਾ ਸਮਾਂ ਲਾ ਰਹੀ ਆ, ਤਾਂ ਫਿਰ ਸਾਨੂੰ ਵੀ ਮੰਗਾਂ ਵਧਾਉਣੀਆਂ ਪੈਣਗੀਆਂ, ਕਿਉਂਕਿ ਪੰਜਾਬ 'ਚ ਇੱਕ ਮੰਗ ਥੋੜ੍ਹੀ ਆ। ਫਿਰ ਅਸੀਂ ਕੱਲ੍ਹ ਨੂੰ ਹੋਰ ਤੇ ਥੋੜ੍ਹੀ ਸਾਡਾ ਮੋਰਚਾ ਚੱਲ ਰਿਹਾ, ਅਸੀਂ ਇਹਨੂੰ ਉਸ ਤਰੀਕੇ ਦਾ ਪੂਰੇ ਪੰਥ ਦਾ ਮੋਰਚਾ ਬਣਾਈਏ, ਕਿਉਂਕਿ ਸੰਗਤ ਰੂਪੀ ਮੋਰਚਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਨਹੀਂ ਆ। ਤਾਂ ਉਹਦੇ ਵਿੱਚ ਸਾਡੇ ਪੰਜਾਬ ਦੇ ਸਾਰੇ ਮਸਲਿਆਂ ਦੀ ਜਿਹੜੀ ਗੱਲ ਹੋਊਗੀ, ਜੇ ਸਰਕਾਰ ਰਹਿੰਦੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਦੋਸ਼ੀਆਂ ਤੇ ਕਾਰਵਾਈ ਨਹੀਂ ਕਰਦੀ ਹੈ, ਤਾਂ ਸਾਨੂੰ ਵੀ ਸਾਡਾ ਮੋਰਚਾ ਵੱਡੇ ਪੱਧਰ ਤੇ ਸਿਸਟਮ ਨੂੰ ਟੱਕਰ ਦੇਣ ਵਾਲਾ ਜਿਹੜਾ ਬਣਾਉਣਾ ਪਊਗਾ। ਜਾਂਚ ਹੁੰਦੀ ਆ, ਜਸਟਿਸ ਰਣਜੀਤ ਸਿੰਘ ਦੀ ਜਾਂਚ ਹੁੰਦੀ ਆ, ਫਿਰ ਕੁਮਰ ਵਿਜੇ ਪ੍ਰਤਾਪ ਵਰਗੇ ਆਉਂਦੇ ਨੇ ਇੱਥੇ ਜਾਂਚ ਕਰਨ ਦੇ ਲਈ। ਕੋਈ ਉਹਨਾਂ ਦੇ ਨਾਲ ਮੁਲਾਕਾਤ ਹੋਈ ਆ ਕੁਮਰ ਵਿਜੇ ਪ੍ਰਤਾਪ ਦੀ? ਅੱਜ ਸਰਕਾਰ ਆ ਗਈ। ਜੇਕਰ ਅਸੀਂ ਕੁਲਤਾਰ ਸੰਧਵਾ ਦੀ ਗੱਲ ਕਰੀਏ, ਕੁਲਤਾਰ ਸੰਧਵਾ ਇੱਥੋਂ ਦੇ ਵਿਧਾਇਕ ਵੀ ਨੇ, ਉਹ ਇੱਥੇ ਆਉਂਦੇ ਜਾਂਦੇ ਰਹੇ ਨੇ, ਉਹਨਾਂ ਨਾਲ ਗੱਲਬਾਤ ਹੋਈ ਆ, ਕਦੇ ਵਾਰਤਾਲਾਪ ਹੋਈ ਆ? ਨਹੀਂ, ਗੱਲਬਾਤ ਤਾਂ ਇਹ ਵੀ ਹੋ ਰਹੀ ਆ। ਹੁਣ ਵੀ ਆਏ ਸੀ ਪਿਛਲੇ, ਮਤਲਬ ਸਾਡੇ ਸਮਾਗਮ 'ਚ ਜਦੋਂ ਇਕੱਠ ਹੋਇਆ ਸੀ ਉਹ 'ਚ ਵੀ ਆ ਕੇ ਬੋਲ ਕੇ ਗਏ ਆ। ਪਰ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਆ। ਸਾਨੂੰ ਇਹ ਆ ਵੀ ਜਿਹੜੇ ਉਦੋਂ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਵੀ 24 ਘੰਟੇ 'ਚ ਹੱਲ ਕਰ ਦਿਆਂਗੇ, ਜਿਹੜੇ ਅੱਜ ਸਰਕਾਰ ਚਲਾ ਰਹੇ ਆ, ਇਹਨਾਂ ਦੇ ਕੌਮੀ ਕਨਵੀਨਰ ਆ, ਉਹਨਾਂ ਦੀ ਦੇਖ ਰੇਖ ਹੇਠ ਪੰਜਾਬ 'ਚ ਸਰਕਾਰ ਚੱਲ ਰਹੀ ਆ। ਇਹ ਕਿਸੇ ਨੂੰ ਭੁਲੇਖਾ ਹੋ ਸਕਦਾ ਵੀ ਨਹੀਂ ਆ, ਪਰ ਸਾਡਾ ਮੰਨਣਾ ਇਹ ਆ ਵੀ ਜਿਹੜੀ ਪੰਜਾਬ ਸਰਕਾਰ ਆ ਉਹ ਲੀਡ ਦਿੱਲੀ ਤੋਂ ਹੋ ਰਹੀ ਆ। ਤਾਂ ਦਿੱਲੀ ਵਾਲੇ ਇਸ ਤਰੀਕੇ ਦੇ ਨਾਲ ਕਰ ਰਹੇ ਆ। ਜੇ ਏਜੀ ਜਰਨਲ ਆਇਆ ਪੰਜਾਬ ਦਾ, ਉਹਨੇ ਇੱਕ ਇਹ ਤਾਂ ਦੱਸ ਦਿਓ ਵੀ ਉਹਨੇ ਕੀਤਾ ਕੀ ਸੀ ਜਿਹੜਾ ਪਾਸੇ ਹੋਣਾ ਪਿਆ। ਸੋ ਤੁਸੀਂ ਉਹ ਬੰਦਾ ਲਿਆ ਕੇ ਜੋ ਉੱਥੇ ਫਿੱਟ ਕਰਤਾ, ਇਹਨਾਂ ਕੇਸਾਂ ਦੀ ਜਿਹੜੀ ਪੈਰਵਾਈ ਅਦਾਲਤ ਦੇ ਵਿੱਚ ਇੰਨੀ ਕੁ ਕਮਜ਼ੋਰ ਕਰਨ ਦੇ ਲਈ ਤੁਸੀਂ ਉਹ ਬੰਦਾ ਫਿੱਟ ਕਰਤਾ ਵੀ ਜਿਹੜਾ ਕੱਲ੍ਹ ਸਰਸੇ ਵਾਲੇ ਨੂੰ ਬਚਾਉਂਦਾ ਰਿਹਾ, ਕੱਲ੍ਹ ਸਮੇਤ ਸੈਣੀ ਨੂੰ ਬਚਾਉਂਦਾ ਰਿਹਾ, ਅੱਜ ਕਿਵੇਂ ਆਪਦੀਆਂ ਦਲੀਲਾਂ ਨੂੰ ਗਲਤ ਠਹਿਰਾਊਗਾ ਤੇ ਸਾਡੇ ਪੱਖ ਛੱਡ ਕੇ ਗੱਲ ਕਰੂਗਾ। ਸੋ ਇਹ ਤਾਂ ਬਚਪਨਾ ਹਰਕਤ ਆ। ਇੱਕ ਬੱਚੇ ਨੂੰ ਵੀ ਸਮਝ ਆ ਜਾਂਦਾ ਵੀ ਇੱਧਰ ਜਾਈਏ ਤੇ ਮਤਲਬ ਚਪੇੜ ਵੱਜੀ ਸੀ, ਕੱਲ੍ਹ ਨੂੰ ਨਹੀਂ ਜਾਣਾ। ਸੋ ਇਹ ਚੀਜ਼ ਸਰਕਾਰ ਵਾਰ-ਵਾਰ ਜਾਂ ਇਹ ਸਿਸਟਮ ਵਾਰ-ਵਾਰ ਕਰ ਰਿਹਾ, ਸਾਡੇ ਜ਼ਖਮਾਂ ਤੇ ਮਲਮ ਲਾਉਣ ਦੀ ਬਜਾਏ ਨੂਣ ਪਾਉਣ ਦਾ ਕੰਮ ਕਰ ਰਿਹਾ। ਤਾਂ ਸਾਨੂੰ ਆਪ ਇਸ ਤੋਂ ਸੁਚੇਤ ਹੋਣ ਦੀ ਲੋੜ ਆ। ਅੱਜ ਨਿਸ਼ਾਨ ਸਾਹਿਬ ਤੇ ਝੰਡੇ ਦੀ ਗੱਲ ਚੱਲ ਰਹੀ ਹੈ, ਤਿਰੰਗੇ ਦੀ ਗੱਲ ਚੱਲ ਰਹੀ ਹੈ। ਅਸੀਂ ਇਹ ਨਹੀਂ ਕਹਿੰਦੇ ਨਾ ਲਾਓ, ਜੰਮ ਲਾਓ ਉਹ ਜਿਨ੍ਹਾਂ ਨੂੰ ਆਜ਼ਾਦੀ ਮਹਿਸੂਸ ਹੋ ਰਹੀ ਹੈ, ਸਾਨੂੰ ਤਾਂ ਨਹੀਂ ਹੋ ਰਹੀ। ਬਾਕੀ ਜੇ ਆਪਾਂ ਗੱਲ ਕਰੀਏ ਸਾਡੇ ਕੇਸਰੀ ਨਿਸ਼ਾਨ ਸਾਹਿਬ ਦੇ ਹੇਠ ਤੁਹਾਡਾ 70 ਸਾਲ ਬਣੇ ਨੂੰ ਹੋਏ ਆ। ਸਿਰਫ ਕੇਸਰੀ ਨਿਸ਼ਾਨ ਸਾਹਿਬ ਦੇ ਹੇਠ ਤੁਹਾਡਾ 70 ਸਾਲ ਦਾ ਬਣਿਆ ਝੰਡਾ, ਸਾਡਾ 450 ਸਾਲ ਪੁਰਾਣਾ। ਸਾਡੇ ਨੇ ਉਹ ਮੈਦਾਨ ਫਤਿਹ ਕੀਤਾ, ਤੁਹਾਡਾ ਦੇਸ਼ ਸਾਡੇ ਦੀ ਹੋਂਦ 'ਚ ਬਣਿਆ, ਸਾਡੇ ਦੇ ਹੇਠ ਬਣਿਆ, ਤੇ ਤੁਸੀਂ ਸਾਡੇ ਨੂੰ ਲਾਉਣ ਦੀ ਗੱਲ ਕਰਦੇ ਹੋ। ਇਹ ਸਾਨੂੰ ਚੀਜ਼ਾਂ ਬਰਦਾਸ਼ਤ ਨਹੀਂ ਆ। ਸਰਕਾਰ ਨੂੰ, ਜੇ ਸਿਸਟਮ ਨੂੰ ਅਸੀਂ ਬਰਾਬਰ ਦੇ ਹੋ ਕੇ ਨਹੀਂ ਟੱਕਰਾਂਗੇ, ਪੰਜਾਬ ਦੇ ਲੋਕ ਜਾਂ ਪੰਜਾਬ ਦੀਆਂ ਜਥੇਬੰਦੀਆਂ, ਤਾਂ ਅੱਜ 2-4 ਦੇ ਘਰੇ ਅੱਗ ਆ, ਕੱਲ੍ਹ ਨੂੰ ਪੂਰੇ ਪੰਜਾਬ 'ਚ ਫੈਲਣੀ ਆ, ਤਾਂ ਉਹਨੂੰ ਕੋਈ ਰੋਕ ਨਹੀਂ ਸਕੂਗਾ। ਜੇ ਸਾਡਾ ਏਕਾ ਹੋਊਗਾ ਤਾਂ ਇਹੋ ਜਿਹਾ ਕੋਈ ਮਤਲਬ ਉਹ ਸਿਸਟਮ ਪੰਜਾਬ ਵਿਰੋਧੀ ਜੰਮਿਆ ਵੀ ਨਹੀਂ ਜਿਹੜਾ ਪੰਜਾਬ ਨਾਲ ਧੱਕਾ ਕਰ ਜੂਗਾ, ਜੇ ਸਾਡਾ ਏਕਾ ਹੋਊਗਾ। ਬੜੇ ਲੋਕ ਆ ਕੇ ਜਾਂਦੇ ਨੇ, ਬੜੇ ਲੋਕ ਹਮਦਰਦੀ ਜਤਾ ਕੇ ਜਾਂਦੇ ਨੇ। ਜੇਕਰ ਅਸੀਂ ਗੱਲ ਕਰੀਏ ਜਥੇਬੰਦੀਆਂ ਦੀ ਗੱਲ ਕਰੀਏ ਜਾਂ SGPC ਦੀ ਗੱਲ ਕਰੀਏ, ਬੜਾ ਕੁਝ ਆਉਂਦਾ ਹੋਊ ਇੱਥੇ ਤੁਹਾਡੇ ਕੋਲ, ਤਾਂ ਗੱਲ ਕੀ ਕਹਿ ਕੇ ਜਾਂਦੇ ਨੇ? ਕੀ ਕਹਿ ਕੇ ਜਾਂਦੇ ਨੇ ਕਿ ਅਸੀਂ ਤੁਹਾਡੇ ਨਾਲ ਆ, ਫਿਰ ਬਾਅਦ ਦੇ ਵਿੱਚੋਂ ਬਾਤ ਪੁੱਛਦੇ ਨੇ?
ਨਹੀਂ ਬਾਈ, ਨਾਲ ਤਾਂ ਇਹ ਜਿਹੜੀਆਂ ਧਿਰਾਂ ਦਾ ਤੁਸੀਂ ਨਾਂ ਲਿਆ, ਜੇ ਨਾਲ ਹੀ ਹੁੰਦੀਆਂ ਤਾਂ ਫਿਰ ਆ ਮੋਰਚੇ ਨਹੀਂ ਲੱਗਣੇ ਸੀ। ਜਿਹੜਾ ਕੇਡਰ ਸਾਡਾ SGPC ਆ, ਜਾਂ ਸਾਡਾ ਜਿਹੜਾ ਤੁਸੀਂ ਕਹਿੰਦੇ ਆ ਅਕਾਲੀ ਦਲ ਆ ਪੰਜਾਬ ਦਾ, ਪੂਰੇ ਦੇਸ਼ ਦੇ ਵਿੱਚ ਜੁਝਾਰੂਆਂ ਦੀ ਪਾਰਟੀ ਮੰਨੀ ਜਾਣ ਵਾਲੀ ਪਾਰਟੀ ਅਕਾਲੀ ਦਲ ਸੀ। ਪੰਜਾਬ ਦੀ ਹੋਂਦ ਦੀ ਗੱਲ ਕਰਨ ਵਾਲੀ ਅਕਾਲੀ ਦਲ ਪਾਰਟੀ ਸੀ। ਅੱਜ ਗਲਤ ਹੱਥਾਂ 'ਚ ਚੜ੍ਹ ਕੇ, ਅੱਜ ਗਲਤ ਪਾਸੇ ਜਾ ਕੇ ਤਾਂ ਸਾਡੇ ਤੇ ਦੁਖਾਂਤ ਵਪਰਾ ਰਹੀ ਆ, ਤੇ ਦੂਸਰੇ ਪਾਸੇ SGPC ਉਹਨਾਂ ਦੇ ਹੱਥ 'ਚ ਆ, ਜਿਹੜੀ ਸਾਡੀ ਸਿੱਖਾਂ ਦੀ ਸਰਮੌਰ ਸੰਸਥਾ ਹੈ। ਅਕਾਲ ਤਖਤ ਦਾ ਜਥੇਦਾਰ ਜਿਹੜਾ ਸਾਡਾ ਇੱਕ ਸੁਪਰੀਮ ਕੋਰਟ ਤੋਂ ਵੱਧ ਪਾਵਰ ਰੱਖਣ ਵਾਲਾ, ਵੀ ਜਿਹੜਾ ਬੰਦਾ ਕਦੇ ਗੱਲ ਕਹਦੇ ਪੰਜਾਬ ਦੇ ਵਿੱਚ ਲਾਗੂ ਹੋਊ, ਤੇ ਅੱਜ ਉਹਦੇ ਬਿਆਨ ਬੇਤੁਕੇ ਆ ਰਹੇ ਆ। ਇਹ ਸਾਡੀਆਂ ਨਾਲ ਕੀਆਂ ਬਾਈ। ਅਸੀਂ ਚੋਣ ਆ ਜਿਹੜੀ ਉਹ ਉਹਨਾਂ ਹੱਥਾਂ 'ਚ ਤੋਰ ਦਿੱਤੀ ਆ, ਜਿਹੜੀ SGPC ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਸੀ। ਅੱਜ ਉਹ ਰਾਜਨੀਤਿਕ ਲੋਕਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਆ। ਉਹ ਪਹਿਲ ਦੇ ਆਧਾਰ ਤੇ ਕੰਮ ਕਰਦੀ ਤਾਂ ਪੰਜਾਬ 'ਚ ਇਸ ਤਰ੍ਹਾਂ ਦਾ ਕੁਝ ਹੋ ਹੀ ਨਹੀਂ ਸਕਦਾ। ਤਾਂ ਇਹ ਜਿਹੜੀਆਂ ਜਥੇਬੰਦੀਆਂ ਹਜੇ ਤੱਕ ਨਹੀਂ ਆਈਆਂ, ਮੇਰੇ ਕਹਿਣ ਤੋਂ ਭਾਵ ਇਹ ਆ ਵੀ ਆਉਣ ਦੇ ਲਈ ਇਹਨਾਂ ਨੂੰ ਇਹ ਨਹੀਂ ਆ ਵੀ ਕਿਸੇ ਦਾ ਘਰ ਦਾ ਕੰਮ ਆ ਵੀ ਆਪਾਂ ਇਹਨੂੰ ਸੁਨੇਹਾ ਦਈਏ। ਗੁਰੂ ਗ੍ਰੰਥ ਸਾਹਿਬ ਸਾਡਾ ਸਭ ਦਾ ਬਾਪ ਹੈ, ਸਾਡੇ ਸਾਰੇ ਧਰਮਾਂ ਦੀ, ਪੰਜਾਬ ਦੇ ਕੀ ਪੂਰੇ ਵਿਸ਼ਵ ਦੇ ਧਰਮਾਂ ਦੀ ਬਾਣੀ ਆ, ਸਾਰਿਆਂ ਦਾ ਸਤਿਕਾਰ ਹੈ। ਤਾਂ ਅਸੀਂ ਵੀ ਸਾਰਿਆਂ ਨੂੰ ਜੀਓ ਆਇਆ ਕਹਿੰਦੇ ਆ। ਸਾਡੇ ਤਾਂ ਸੰਕਲਪ ਹੀ ਆ, ਸਾਡੇ ਤਾਂ ਵੀ ਜਿਹੜਾ ਉਹਦੇ ਕਹਿਣ ਨੂੰ ਘਰੇ ਆ ਗਿਆ ਅਸੀਂ ਤਾਂ ਉਹਨੂੰ ਜਲ ਪਾਣੀ ਛਕਾਉਣਾ ਹੀ ਛਕਾਉਣਾ। ਜਿਹੜਾ ਚੜ੍ਹ ਕੇ ਆ ਗਿਆ ਫਿਰ ਉਹਦਾ ਉਸ ਤਰੀਕੇ ਦਾ ਹਿਸਾਬ ਕਿਤਾਬ ਹੈ। ਸੋ ਗੱਲ ਇਹ ਆ ਵੀ ਸਾਡੇ ਗੁਰੂ ਦੀ ਬੇਅਦਬੀ ਹੋਈ ਹੋਵੇ ਤੇ ਅਸੀਂ ਇਹ ਥੋੜ੍ਹੀ ਕਿਸੇ ਨੂੰ ਕਵਾਂਗੇ ਬਈ ਤੇਰਾ ਗੁਰੂ ਹੀ ਨਹੀਂ ਹੈਗਾ, ਤੇਰਾ ਵੀ ਗੁਰੂ ਆ ਨਾ, ਤੇਰਾ ਵੀ ਫਰਜ਼ ਆ। ਸੋ ਇਹ ਗੱਲ ਆ ਵੀ SGPC ਨੂੰ ਸੱਦਣ ਦੀ ਲੋੜ ਨਹੀਂ ਸੀ। SGPC ਪੰਜਾਬ ਦੇ ਲੋਕਾਂ ਨੂੰ ਆਵਾਜ਼ ਮਾਰਦੀ, ਉਸ ਸਮੇਂ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਲਈ ਖੜਦੀ ਵੀ ਹਾਂ ਇਸ ਦੀ ਬੇਅਦਬੀ ਹੋਈ ਆ, ਡੇਰਾਵਾਦ ਪੰਜਾਬ ਦੇ ਵਿੱਚ ਰੋਕਣ ਦੇ ਲਈ ਪੰਜਾਬ ਸਰਕਾਰ ਕੰਮ ਕਰ ਸਕਦੀ ਆ, ਪਰ ਨਹੀਂ ਕਰ ਰਹੀ। ਸੋ ਇਹ ਚੀਜ਼ਾਂ ਦੇ ਸਾਨੂੰ ਅਫਸੋਸ ਆ ਇਸ ਗੱਲ ਤੋਂ ਕਿ ਸਾਡਾ ਏਕਾ ਨਹੀਂ ਆ। ਉਸ ਵਕਤ ਅਫਸਰ ਕਿਹੜੇ ਸੀਗੇ ਜਿਹੜਿਆਂ ਨੇ ਗੋਲੀਆਂ ਚਲਾਈਆਂ ਜਾਂ ਜਿਹੜਿਆਂ ਨੇ ਅਜਿਹਾ ਘਿਨਾਉਣਾ ਜਿਹੜਾ ਕਿ ਕੰਮ ਕੀਤਾ? ਦੋ ਜਿਹੜੇ ਕਿ ਸਿੱਖ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਕਿਹੜੇ ਬੰਦੇ ਸੀ ਜਿਹੜੇ ਮੋਹਰੀ ਸੀਗੇ ਉਸ ਵਕਤ? ਉਸ ਸਮੇਂ ਜੇ ਅਫਸਰਾਂ ਦੀ ਗੱਲ ਕਰੀਏ, ਪਹਿਲੀ ਗੱਲ ਤਾਂ ਸਰਕਾਰ ਹੈ ਜਿਹੜੀ ਆਪਾਂ ਗੱਲ ਕਰ ਚੁੱਕੇ ਹਾਂ ਵੀ ਜਿਨ੍ਹਾਂ ਦੀ ਸੀਗੀ ਪੰਥ ਕਹਾਉਣ ਵਾਲਿਆਂ ਦੀ ਹੈ ਨਾ। ਦੂਸਰੇ ਪਾਸੇ ਜੇ ਸਮੇਤ ਸੈਣੀ ਸੀਗਾ ਉਹ DGP ਸੀਗਾ, ਉਮਰਾ ਨੰਗਲ, ਚਰਨਜੀਤ ਸ਼ਰਮਾ, ਬਿਕਰਮ, ਅਮਰਜੀਤ ਕਲਾਰ, ਸੁਹੇਲ ਬਰਾੜ, ਪੰਕਜ ਬੰਸਲ, ਹੋਰ ਵੀ ਕਈ ਨਾਮ ਨੇ ਜਿਹੜੇ ਮਤਲਬ ਹਜੇ ਇਨਵੈਸਟੀਗੇਸ਼ਨ ਤਹਿਤ ਆ। ਪਰ ਬਈ ਗੱਲ ਇੱਥੇ ਆਉਂਦੀ ਆ ਵੀ ਜਦੋਂ ਦਿਖਾਂਤ ਪੰਜਾਬ ਦਾ ਬੇਅਦਬੀ ਦਾ ਹੋਵੇ ਤੇ ਪੀਸਫੁਲ ਪ੍ਰੋਟੈਸਟ ਚੱਲਦਾ ਹੋਵੇ ਤੇ ਇੱਥੇ ਜਿਹੜਾ ਪੁਲਿਸ ਵੱਲੋਂ ਉਹ ਕਾਰਨਾਮਾ ਕੀਤਾ ਗਿਆ ਹੋਵੇ ਜਿਵੇਂ ਇੱਕ ਦੂਜੇ ਦੇਸ਼ ਦੇ ਨਾਲ ਕਰੀਦਾ, ਜੰਗ ਲੱਗੀ ਹੋਵੇ। ਵੀ ਸਾਡੀ ਕੋਈ ਇੱਥੇ ਵੰਡ ਦੀ ਤਾਂ ਜੰਗ ਨਹੀਂ ਨਾ ਸੀ, ਸਾਡਾ ਤਾਂ ਸਿੰਬੋਲਿਕ ਪ੍ਰੋਟੈਸਟ ਸੀਗਾ ਪੰਜਾਬ ਦੇ ਲੋਕਾਂ ਦਾ ਕਿ ਸਾਡੇ ਗੁਰੂ ਦੀ ਬੇਅਦਬੀ ਵਾਲੇ ਫੜ ਕੇ ਜੇਲ੍ਹਾਂ 'ਚ ਬੰਦ ਕਰੋ, ਅਸੀਂ ਫਿਰ ਆਪਦੇ ਘਰਾਂ 'ਚ ਜਾਵਾਂਗੇ। ਅਸੀਂ ਤਾਂ ਸੜਕਾਂ 'ਤੇ ਬੈਠੇ ਹਾਂ। ਇੱਕ ਸਿੰਬੋਲਿਕ ਪ੍ਰੋਟੈਸਟ ਸੀਗਾ ਸਾਡਾ, ਕੋਈ ਉਹਦੇ 'ਚ ਉਹਨੇ ਉਹ ਰੂਪ ਨਹੀਂ ਧਾਰਨ ਕੀਤਾ ਸੀ। ਤੁਸੀਂ ਉਹ ਬੈਠਿਆ ਨਹੀਂ ਜਰਦੇ, ਤੇ ਜੇ ਅਸੀਂ ਉਹ ਰੂਪ ਧਾਰਨ ਕੀਤਾ ਹੋਵੇ ਫਿਰ ਤੁਸੀਂ ਸਾਡੇ ਤੇ ਕੀ ਕਰੋ। ਸੋ ਗੱਲ ਜਦੋਂ ਸਾਡੇ ਲੋਕ ਨਹੀਂ, ਹੁਣ ਉਹ 7 ਸਾਲ ਹੋ ਗਏ ਆ, ਜੇ ਅਸੀਂ ਉਦੋਂ ਇਕੱਠੇ ਹੋਏ ਸੀ, ਸਾਨੂੰ ਪਾੜਿਆ ਗਿਆ, ਰਾਜਨੀਤਿਕ ਤੌਰ ਤੇ ਪਾੜਿਆ ਗਿਆ, ਸਾਨੂੰ ਧਾਰਮਿਕ ਤੌਰ ਤੇ ਬੰਦੇ ਵੰਡ ਲਏ ਗਏ ਆ। ਜੇ ਮੋਰਚੇ ਦੀ ਗੱਲ ਕਰੀਏ, ਬਗਰਾੜੀ ਦੇ ਵਿੱਚ ਬਹੁਤ ਤਕੜਾ ਇਕੱਠ ਹੁੰਦਾ ਹੈ, ਤਾਂ ਉਹ ਇਕੱਠ ਨੂੰ ਤਾਰ ਪੀਟੋ ਕਰਨ ਦੇ ਲਈ ਪੰਜਾਬ ਸਰਕਾਰ ਨੇ ਉਸ ਸਮੇਂ ਦੀ ਨੇ ਜ਼ੋਰ ਲਾਇਆ। ਤੇ ਜੇ ਅੱਜ ਇਕੱਠ ਹੋ ਰਿਹਾ ਤੇ ਅੱਜ ਉਹ ਤਿੰਨੇ ਸਰਕਾਰਾਂ ਜ਼ੋਰ ਲਾ ਰਹੀਆਂ ਪਿਛਲੀਆਂ ਵੀ ਇਹ ਪੰਜਾਬ ਦੇ ਲੋਕ ਇਕੱਠੇ ਨਾ ਹੋ ਜਾਣ। ਜਿਹੜੀ ਸਰਕਾਰ 24 ਘੰਟਿਆਂ ਦੇ ਵਿੱਚ ਕਹਿੰਦੀ ਸੀ ਇਨਸਾਫ ਦੇ ਦਿਆਂਗੇ, 24 ਘੰਟਿਆਂ ਦੇ ਵਿੱਚ ਗ੍ਰਿਫਤਾਰੀਆਂ ਦੇ ਦਿਆਂ ਕਰ ਲਾਂਗੇ ਉਹਨਾਂ ਲੋਕਾਂ ਦੀਆਂ। ਅਸੀਂ ਕਹਿੰਦੇ ਆ ਵੀ ਉਹ 24 ਘੰਟੇ ਵਾਲੇ ਬੰਦੇ ਨੂੰ ਡਿਬੇਟ ਤੇ ਬਿਠਾ ਦੇਣ, ਸਵਾਲ ਹੀ ਪੁੱਛਣੇ ਆ ਵੀ ਆ 24 ਘੰਟਿਆਂ 'ਚ ਹੱਲ ਹੋ ਸਕਦੇ ਸੀ ਜਾਂ ਹੱਲ ਹੋਏ ਪਏ ਆ, ਕੀਤੇ ਕਿਉਂ ਨਹੀਂ। ਉਹ 24 ਘੰਟਿਆਂ ਵਾਲਾ ਬੰਦਾ ਪੰਜਾਬ 'ਚ ਬੇਅਦਬੀ ਤੇ ਦੁਬਾਰਾ ਬੋਲ ਕੇ ਨਹੀਂ ਗਿਆ, ਜਦੋਂ ਵੋਟਾਂ ਲੈਣੀਆਂ ਸੀ ਉਦੋਂ ਬੋਲ ਗਿਆ। ਸੋ ਸਾਨੂੰ ਵਰਤਦੇ ਆ, ਸਾਨੂੰ ਸਮਝਣਾ ਪਊਗਾ ਇਹਦੇ ਪਿੱਛੇ ਜਿਹੜਾ ਕੰਮ ਕਰਦੇ ਆ, ਸਾਨੂੰ ਉਹਨਾਂ ਨੂੰ ਟੱਕਰ ਦੇਣੀ ਪਊਗੀ। ਉਹ ਗੱਲ ਵੱਖਰੀ ਆ ਕਿ ਆਮ ਆਦਮੀ ਪਾਰਟੀ ਆਈ ਨੂੰ 4 ਮਹੀਨੇ ਹੋਏ ਆ, ਕਾਂਗਰਸ ਵੀ ਇਸੇ ਪੈੜ 'ਚੋਂ ਲੰਘ ਕੇ ਗਈ ਆ, ਅਕਾਲੀ ਵੀ 2 ਸਾਲ ਇਸੇ ਪੈੜ 'ਚੋਂ ਲੰਘ ਕੇ ਗਏ ਆ। ਸੋ ਸਵਾਲ ਇਹ ਬਣਦਾ ਵੀ ਜਿਹੜੇ ਸਿਸਟਮ 'ਚੋਂ ਇਹ ਨਿਕਲ ਕੇ ਆਉਂਦੇ ਆ ਉਹ ਸਾਨੂੰ ਇਨਸਾਫ ਨਹੀਂ ਦੇਣਾ ਚਾਹੁੰਦਾ, ਉਹ ਸਿੱਖਾਂ ਨੂੰ ਇਨਸਾਫ ਨਹੀਂ ਦੇਣਾ ਚਾਹੁੰਦਾ। ਪਰ ਸਾਡੇ ਲੋਕ ਇਹ ਕਹਿ ਦਿੰਦੇ ਵੀ ਆਪ ਪਾਰਟੀ ਦੀ ਸਰਕਾਰ ਆ, ਇਹ ਕਰ ਦੂਗੀ, ਜਾਂ ਕਾਂਗਰਸ ਸੀ, ਜਾਂ ਚੰਨੀ ਨੇ ਨਹੀਂ ਕੀਤਾ। ਜਾਂ ਇਹ ਚੰਨੀ, ਕੈਪਟਨ ਭਗਵੰਤ ਮਾਨ ਇਹਨਾਂ ਦੇ ਹੱਥ ਨਹੀਂ ਆ, ਇਹ ਤਾਂ ਕਠਪੁਤਲੀਆਂ। ਸਾਡਾ ਜਿਹੜਾ ਸਾਡੀ ਟੱਕਰ ਆ ਜਿਹੜੀ ਉਹਨਾਂ ਨਾਲ ਹੋਣੀ ਚਾਹੀਦੀ ਆ ਜਿਹੜੇ ਇਹਨਾਂ ਨੂੰ ਕਠਪੁਤਲੀਆਂ ਬਣਾਉਂਦੇ ਆ। ਸੋ ਆਪਾਂ ਰਲਾਂਗੇ, ਇਕੱਠੇ ਹੋਵਾਂਗੇ, ਇੱਕ ਝੰਡੇ ਥੱਲੇ ਚੱਲਾਂਗੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਚੱਲਾਂਗੇ ਤਾਂ ਪੰਜਾਬ ਦਾ ਉਹ ਕਿਹੜਾ ਦਿਖਾਤਾ ਜਿਹੜੇ 'ਚ ਅਸੀਂ ਇਹਨਾਂ ਦੋਸ਼ੀਆਂ ਤੇ ਕਾਰਵਾਈਆਂ ਨਹੀਂ ਕਰਾ ਸਕਦੇ। ਕੁੰਵਰ ਵਿਜੇ ਪ੍ਰਤਾਪ ਆ ਕੇ ਖੜਾ ਬਾਅਦ ਦੇ ਵਿੱਚੋਂ, ਜੇਕਰ ਅਸੀਂ ਗੱਲ ਕਰੀਏ, ਕੁੰਵਰ ਵਿਜੇ ਪ੍ਰਤਾਪ ਨੇ ਸਮਾਂ ਮੰਗਿਆ ਸੀ ਕਿ ਮੈਨੂੰ 30 ਮਿੰਟ ਚਾਹੀਦੇ ਆ ਪੂਰੀ ਡਿਬੇਟ ਦੇ ਲਈ, ਪੂਰਾ ਜਿਹੜਾ ਕਿ ਵਰਤਾਂਤ ਆ ਉਹ ਦੱਸਣ ਦੇ ਲਈ ਮੈਨੂੰ 30 ਮਿੰਟ ਚਾਹੀਦੇ ਆ, ਪਰ ਉਸ ਨੂੰ 30 ਮਿੰਟ ਨਹੀਂ ਦਿੱਤੇ ਗਏ। ਕੁੰਵਰ ਵਿਜੇ ਪ੍ਰਤਾਪ ਤੁਹਾਡੇ ਤੱਕ ਆਇਆ?
ਬਿਲਕੁਲ ਆਏ ਆ ਜੀ, ਕੋਈ ਸ਼ੱਕ ਨਹੀਂ ਆ। ਉਦੋਂ ਬਾਅਦ ਚ ਵੀ ਆਏ ਆ, ਸਰਕਾਰ ਬਣਨ ਤੋਂ ਬਾਅਦ ਚ ਵੀ ਆਏ ਆ। ਤੇ ਉਹ ਇੱਕ ਮਤਲਬ ਉਹ ਆਪਦੀ ਸਰਕਾਰ ਦੇ ਵਿੱਚ ਕਠਪੁਤਲੀ ਨੇ। ਜੇ ਉਹਨਾਂ ਹੱਥ ਪਾਵਰ ਹੋਵੇ ਤਾਂ ਅਸੀਂ ਕਹੀਏ ਵੀ ਕੁਝ ਕਰ ਦੇਣਗੇ। ਗੱਲ ਬਈ ਉੱਥੇ ਹੀ ਫੇਰ ਆ ਗਈ ਹੈ ਵੀ ਜਦੋਂ ਉਹਦੇ ਨਾਂ ਤੇ ਵੋਟਾਂ ਲੈਣੀਆਂ ਸੀ, ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਤਾਂ ਉਦੋਂ ਤਾਂ ਇਹਨਾਂ ਨੇ ਪੂਰੇ ਪੰਜਾਬ 'ਚ ਬੋਰਡ ਲਾਏ ਸੀ ਕਿ ਅੱਜ ਉਹਦੇ ਪੂਰੇ ਪੰਜਾਬ 'ਚ ਬੋਰਡ ਨਹੀਂ ਲੱਗ ਸਕਦੇ ਵੀ ਇਹ ਬੇਅਦਬੀ ਦਾ ਕਮਰ ਵਿਜੇ ਪ੍ਰਤਾਪ ਹੱਲ ਕਰ ਸਕਦਾ ਜਾਂ ਇਹਨੂੰ ਲਾ ਦਿਓ, ਇਕੱਲਾ ਆਹੀ ਕੇਸ ਦੇ ਦੇਣ। ਸੋ ਇਹ ਦੇਣਾ ਨਹੀਂ ਚਾਹੁੰਦੇ। ਇਹ ਵੋਟ ਰਾਜਨੀਤੀ ਜਿਹੜੀ ਪੋਲੀਟਿਕਸ ਆ ਸਾਡੇ ਪੰਜਾਬ ਦੇ ਵਿੱਚ ਸਾਡੇ ਗੁਰੂ ਦੀ ਪਿਰਤ ਦੇ ਬਿਲਕੁਲ ਉਲਟਾ। ਸਾਨੂੰ ਸਾਡੇ ਗੁਰੂ ਨੇ ਸਿਧਾਂਤ ਦਿੱਤਾ ਸੀ ਸਿਲੈਕਸ਼ਨ ਦਾ, ਇਹਨਾਂ ਨੇ ਇਲੈਕਸ਼ਨ 'ਚ ਪਾਤਾ। ਤੇ ਸਾਡੇ ਪੰਜਾਬ ਦੇ ਲੋਕ, ਸਾਡੇ ਗੁਰਸਿੱਖ ਲੋਕ ਅੱਜ ਇੰਨੇ ਕੁ ਇਲੈਕਸ਼ਨ ਦੇ ਵਿੱਚ ਵੰਡੇ ਪਏ ਆ। ਜੇ ਕਿਸੇ ਨੂੰ ਕਹਿ ਦਈਏ ਨਾ ਵੀ ਇਲੈਕਸ਼ਨਾਂ 'ਚ ਕੁਛ ਨਿਕਲਣ ਵਾਲੀਗਾ, ਉਹ ਕਹਿਣਗੇ ਤੈਨੂੰ ਬੜਾ ਪਤਾ ਇੱਥੇ ਨਿਕਲਦਾ ਕੀ ਕੱਢ ਲਿਆ ਬਾਈ ਤੁਸੀਂ। ਆਹ 3.5 ਮਹੀਨਿਆਂ ਤੁਸੀਂ ਦੇਖੀ ਜਾਂਦੇ ਹੋ ਕੀ ਕੱਢਿਆ ਤੁਸੀਂ। ਕਿਹੜਾ ਪੰਜਾਬ ਦਾ ਫੈਸਲਾ ਤੁਸੀਂ ਆਪਦੇ ਹੱਕ 'ਚ ਲਿਆਏ ਹੋ? ਕਿਹੜੀ ਗੱਲ ਆ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ, ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਆ, ਪੰਜਾਬ ਦੇ ਵਿੱਚ ਜਵਾਨ ਮੁੰਡਿਆਂ ਦੇ ਐਨਕਾਊਂਟਰ ਹੋਈ ਜਾਂਦੇ ਆ, ਜਾਂ ਪੰਜਾਬ ਦੇ ਵਿੱਚ ਦਿਖਾਂਤ ਵਾਪਰਿਆ ਜਾ ਰਿਹਾ। ਮਤਲਬ ਕਿੱਥੇ ਜੇ ਲਾਅ ਐਂਡ ਆਰਡਰ ਮੇਨਟੇਨ ਹੋ ਰਿਹਾ? ਆ ਹੁਣ ਆ ਜਿਹੜੀ ਝੰਡਿਆਂ ਵਾਲੀ ਗੱਲ ਆ, ਇਹਦੇ 'ਚ ਮਤਲਬ ਇੱਕ ਇਸ ਤਰ੍ਹਾਂ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਕਿ ਕਿੱਥੋਂ ਲਿਆਂਦੇ ਆ, ਕਿਤੋਂ ਲਿਆਂਦੇ ਆ। ਇੱਕ ਨੌਜਵਾਨ ਉੱਠ ਕੇ ਜੇ ਆਪਦਾ ਧਰਮ ਦਾ ਚਿੰਨ੍ਹ ਲਾ ਰਿਹਾ ਤਾਂ ਇਹਦੇ 'ਚ ਮਾੜਾ ਕੀ ਹੈ? ਸੋ ਸਾਡੇ 'ਚ ਇੱਕ ਡਰਾ ਦਾ ਮਾਹੌਲ ਪੈਦਾ ਕੀਤਾ ਜਾਂਦਾ ਜਿਹਦੇ ਅਸੀਂ ਵਹਿਣ 'ਚ ਵਹਿੰਦੇ ਹਾਂ। ਸੋ ਸਾਨੂੰ ਥੋੜ੍ਹਾ ਜਿਹਾ ਦਾਇਰੇ 'ਚੋਂ ਬਾਹਰ ਨਿਕਲਣਾ ਪਊਗਾ। ਜੇ ਆਪਾਂ ਕਹਿੰਦੇ ਨਾ ਸਾਡੇ ਜਵਾਕ ਬਾਹਰ ਜਾ ਕੇ ਸੌਖੇ ਆ, ਤੁਸੀਂ ਆਪਦੇ ਘਰ ਤੋਂ ਬਾਹਰ ਭੇਜ ਕੇ ਜਵਾਕ ਸੌਖਾ ਨਹੀਂ ਰੱਖ ਸਕਦੇ। ਤੁਸੀਂ ਪੰਜਾਬ ਤੋਂ ਬਾਹਰ ਭੇਜੋਗੇ, ਕੱਲ੍ਹ ਨੂੰ ਉਹਨਾਂ ਨੇ ਤੁਹਾਨੂੰ ਮੋੜਤਾ ਹੋਣਾ ਤਾਂ ਪੰਜਾਬ 'ਚ ਪੈਣਾ। ਨਾ ਤੁਸੀਂ ਪੰਜਾਬ ਦੇ ਰਹਿਣਾ, ਨਾ ਤੁਸੀਂ ਬਾਹਰ ਦੇ ਰਹਿਣਾ। ਸੋ ਤੁਸੀਂ ਆਪਦੇ ਲਈ ਇਕੱਠੇ ਹੋਵੋ, ਤੁਹਾਡਾ ਏਕਾ ਹੋਣਾ ਚਾਹੀਦਾ। ਸਿਸਟਮ 'ਚੋਂ ਸਰਕਾਰਾਂ ਨਿਕਲਦੀਆਂ। ਜੇ ਤੁਸੀਂ ਇਸ ਇਲੈਕਸ਼ਨ ਸਿਸਟਮ ਦੇ ਵਿੱਚ ਆਪਦੀ ਸਿਲੈਕਸ਼ਨ ਨੂੰ ਮੈਨੇਜਮੈਂਟ ਕਰ ਲਓਗੇ ਨਾ, ਸਮਝ ਜਾਓਗੇ, ਤਾਂ ਤੁਸੀਂ ਕਾਮਯਾਬ ਹੋ ਜਾਓਗੇ। ਅਸੀਂ ਇਸੇ ਲਈ ਇਹ ਮੋਰਚੇ ਦੇ ਵਿੱਚ ਅਸੀਂ ਏਕੇ ਦੀ ਬੇਨਤੀ ਕਰਦੇ ਹਾਂ ਵੀ ਅਸੀਂ ਇਕੱਠੇ ਹੋਈਏ। ਸੁਖਰਾਜ ਸਿੰਘ ਨੇ ਬੜਾ ਜਿਹੜਾ ਕਿ ਸੰਤਾਪ ਆ ਉਹ ਹੰਢਾਲਿਆ ਹੁਣ ਤੱਕ ਦਾ 7 ਸਾਲ ਹੋ ਗਏ ਆ। ਸੁਖਰਾਜ ਸਿੰਘ ਦਾ ਸੋਹਣਾ ਕੰਮਕਾਰ ਚੱਲਦਾ ਸੀ, ਪਰ ਸੁਖਰਾਜ ਸਿੰਘ ਅੱਜ ਇੱਥੇ ਮੋਰਚੇ ਦੇ ਵਿੱਚ ਬੈਠੇ ਆ। ਸੁਖਰਾਜ ਸਿੰਘ ਕੀ ਸੋਚਦੇ ਹੈਗੇ ਉਸ ਸਮੇਂ ਨੂੰ ਤੇ ਅੱਜ ਵਾਲੇ ਸਮੇਂ ਨੂੰ? ਦੇਖੋ ਬਈ, ਸੋਚਣਾ ਤਾਂ ਇਹ ਹੈ ਨਾ ਬਈ, ਇੱਕ ਬਾਪ ਦਾ ਘਰੋਂ ਚਰੇਲ ਜਾਣਾ ਇਨਸਾਨੀਅਤ ਤੌਰ 'ਤੇ, ਬਾਪ ਤੌਰ 'ਤੇ ਬਹੁਤ ਦੁੱਖ ਆ। ਮਤਲਬ ਇੱਕ ਮੇਰੇ ਪਰਿਵਾਰ ਦਾ ਜੀ ਜਾਣਾ, ਪਰ ਪ੍ਰਾਊਡ ਇਸ ਗੱਲ ਦਾ ਕਿ ਉਹ ਕਿਸੇ ਮਾੜੇ ਕੰਮ 'ਚ ਨਹੀਂ। ਸ਼ਹੀਦੀ ਹੋਈ ਆ, ਕੌਮ ਨੇ ਮਾਣ ਬਖਸ਼ਿਆ, ਤਾਂ ਫਿਰ ਸਾਡਾ ਵੀ ਫਰਜ਼ ਬਣਦਾ ਵੀ ਜਿਹੜੇ ਸੰਕਲਪ ਨੂੰ ਲੈ ਕੇ ਸ਼ਹੀਦੀ ਹੋਈ ਆ ਉਹਨੂੰ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ। ਜੇ ਸ਼ਹੀਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਹੋਈ ਆ ਤਾਂ ਫਰਜ਼ ਬਣਦਾ ਵੀ ਜਿੰਨਾ ਟਾਈਮ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ 'ਤੇ ਕਾਰਵਾਈ ਨਹੀਂ ਹੁੰਦੀ, ਜਾਂ ਉਸ ਦਿਖਾਂਤ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਅਫਸਰਾਂ 'ਤੇ ਕਾਰਵਾਈ ਨਹੀਂ ਹੁੰਦੀ, ਉਹਨਾਂ ਟਾਈਮ ਟਿਕ ਕੇ ਨਹੀਂ ਬੈਠ ਸਕਦੇ। ਸਾਡੇ ਗੁਰੂ ਤੋਂ ਉੱਪਰ ਕੁਝ ਵੀ ਨਹੀਂ ਆ। ਅਸੀਂ ਉਹਨਾਂ ਦੇ ਵਾਰਸ ਆ। ਮੈਂ ਪਹਿਲਾਂ ਵੀ ਕਹਿ ਚੁੱਕਿਆ, ਜਿਹੜਿਆਂ ਨੇ ਮਤਲਬ ਵਜ਼ੀਰੀਆਂ ਰਾਜੇ ਮਹਾਰਾਜਿਆਂ ਵਾਲਾ ਆਪਦਾ ਰੂਪ ਪਾਸੇ ਕਰਤਾ। ਅਸੀਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੇ ਵਾਰਸ ਹਾਂ, ਤਾਂ ਅਸੀਂ ਪਿੱਛੇ ਨਹੀਂ ਹਟ ਸਕਦੇ। ਸੁਖਰਾਜ ਸਿੰਘ ਦੀ ਕੀ ਹਸਤੀ ਆ ਵੀ ਉਹ ਕੁਛ ਵੱਡਾ ਕਰ ਜੇ। ਗੁਰੂ ਸਮਰੱਥ ਆ, ਗੁਰੂ ਦੇ ਭਾਣੇ ਵਿੱਚ ਆ, ਜੋ ਗੁਰੂ ਚਾਹੂਗਾ ਉਹ ਜ਼ਰੂਰ ਕਰਾਂਗੇ। ਪਰ ਕੌਮ ਨੂੰ ਬੇਨਤੀ ਕਰ ਸਕਦੇ ਹਾਂ, ਇੱਕ ਸ਼ਹੀਦ ਦਾ ਪੁੱਤਰ ਹੋਣ ਦੇ ਨਾਤੇ ਆਪਣੇ ਭਰਾਵਾਂ ਨੂੰ, ਆਪਣੇ ਬਜ਼ੁਰਗਾਂ ਨੂੰ, ਜਥੇਬੰਦੀਆਂ ਦੇ ਆਗੂਆਂ ਨੂੰ ਨਿਮਰਤਾ ਸਹਿਤ ਬੇਨਤੀ ਕਰ ਸਕਦਾ ਕਿ ਬਈ ਆਪਾਂ ਇਕੱਠੇ ਹੋਈਏ। ਕਿਉਂਕਿ ਜਦੋਂ ਤੁਸੀਂ ਇੱਕ ਧਾਰਮਿਕ ਪੱਖ 'ਤੇ ਮਜ਼ਬੂਤ ਨਹੀਂ ਹੋ ਸਕਦੇ ਨਾ, ਇਕੱਠੇ ਨਹੀਂ ਹੋ ਸਕਦੇ, ਤਾਂ ਤੁਹਾਡਾ ਰਾਜਨੀਤਿਕ ਪੱਖ ਵੀ ਬਹੁਤ ਕਮਜ਼ੋਰ ਰਹੂਗਾ। ਤੁਹਾਡੇ 'ਚ ਜਿਹੜੇ ਫੈਸਲੇ ਆ ਉਹ ਥੋਪੇ ਜਾਇਆ ਕਰਨਗੇ, ਨਾ ਕਿ ਲਾਗੂ ਹੋਇਆ ਕਰਨਗੇ ਜਿਹੜੇ ਤੁਸੀਂ ਚਾਹੁੰਦੇ ਹੋ। ਆਉਣ ਵਾਲੇ ਦਿਨਾਂ ਦੇ ਵਿੱਚ ਕੀ ਲੀਕਣ ਦੀਆਂ ਕੋਸ਼ਿਸ਼ਾਂ ਨੇ, ਜਾਂ ਕੀ ਕਰ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ, ਜੇਕਰ ਅਸੀਂ ਗੱਲ ਕਰੀਏ ਆਉਣ ਵਾਲੇ ਸੰਘਰਸ਼ ਦੀ? 16 ਅਗਸਤ ਦਾ ਵੱਡਾ ਇਕੱਠ ਹੈ ਜਿਹੜਾ ਪੰਜਾਬ ਦੀਆਂ ਸਿੱਖ ਸੰਗਤਾਂ ਦਾ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਥੇ ਰੱਖਿਆ ਗਿਆ ਮੋਰਚੇ ਦੇ ਵਿੱਚ। ਸੋ ਜਿਹੜੇ ਫੈਸਲੇ ਆ ਗੁਰਮਤਾ ਕਰਕੇ ਸੰਗਤ ਦੇ ਨਾਲ ਆ ਜਿਹੜਾ ਸੰਘਰਸ਼, ਦੇਖੋ ਮੋਰਚਾ ਉਹਨਾਂ ਟਾਈਮ ਮੈਂ ਕਲੀਅਰ ਕਰਦਾ ਵੀ ਚੱਲੂਗਾ ਜਿੰਨਾ ਟਾਈਮ ਸਾਡੇ ਗੁਰੂ ਦੀ ਬੇਅਦਬੀ ਵਾਲੇ ਤੇ ਗੋਲੀकांड ਵਾਲੇ ਕਟਹਿਰੇ 'ਚ ਖੜੇ ਨਹੀਂ ਹੁੰਦੇ, ਜਾਂ ਉਸ ਸਮੇਂ ਦੇ ਜਿਹੜੇ ਵੀ ਮੁਲਜ਼ਮ ਆ, ਜਿੰਨੇ ਵੀ ਆ, ਉਹਨਾਂ ਸਾਰਿਆਂ 'ਤੇ ਕਾਰਵਾਈ। ਤਾਂ ਇਕੱਲਾ ਮੋਰਚਾ ਉੱਥੇ ਸਮਾਪਤ ਨਹੀਂ ਹੋਊਗਾ। ਮੋਰਚੇ ਦੇ ਵਿੱਚੋਂ ਅਸੀਂ ਚਾਹੁੰਦੇ ਹਾਂ ਪੰਜਾਬ ਦਾ ਏਕਾ ਹੋਵੇ, ਕਿਉਂਕਿ ਸਾਡੇ 'ਤੇ ਬਈ ਦਿਖਾਂਤ ਹੀ ਇੰਨਾ ਕੁ ਚੱਲ ਰਿਹਾ ਕਿ ਸਾਡਾ ਇਤਿਹਾਸ ਮਾਰਿਆ ਜਾ ਰਿਹਾ। ਸਾਡੇ ਇਤਿਹਾਸ ਦੇ ਵਿੱਚ ਸਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕਕਾਰ ਪਾਉਣ ਤੋਂ ਰੋਕਿਆ ਜਾ ਰਿਹਾ। ਸਾਡੇ ਬੱਚਿਆਂ ਦੇ ਕੇਸ ਕਤਲ ਇਸ ਤਰੀਕੇ ਦੇ ਕਰਾਏ ਜਾ ਰਹੇ ਆ। ਸਾਡੇ ਧਰਮ ਨੂੰ ਠੇਸ ਪਹੁੰਚਾਉਣ ਦੇ ਲਈ ਪੈਰਲਰ ਇੱਕ ਡੇਰਾ ਅਸੀਂ ਬੰਦ ਕਰਵਾਇਆ। ਜੇ ਗੱਲ ਕਰੀਏ ਵੀ ਬੇਅਦਬੀ ਨੂੰ ਲੈ ਕੇ ਬੰਦ ਹੋਇਆ, ਤਾਂ ਦੂਜਾ ਇਸ ਤਰੀਕੇ ਦਾ ਵਾੜਿਆ। ਮੈਂ ਬਾਹਰ ਰਹਿ ਕੇ ਆਇਆ ਬਾਈ, ਉਹ ਬੋਰਡ ਦੇ ਵਿੱਚ ਸੀਗੇ ਹੈ ਨਾ, ਉੱਥੇ ਤਾਂ ਮੈਂ ਕ੍ਰਿਸਚਨ ਦੇਖੇ ਨੇ ਵੀ ਹੱਥ ਲਾਓ ਤੇ ਬੰਦੇ ਦੀ ਬੋਡੀ ਜੀ ਕੰਬਦੀ ਆ ਤੇ ਉਹਦੇ 'ਚ ਆਵਾਜ਼ਾਂ ਨਿਕਲਦੀਆਂ। ਉੱਥੇ ਵੀ ਹੈਗੇ ਨਾ, ਸਾਡੇ 'ਚ ਹੀ ਕਿਉਂ ਇੱਦਾਂ ਦੀ ਪਿਰਤ ਪਾਈ? ਕਿਉਂਕਿ ਅਸੀਂ ਉਸ ਚੀਜ਼ ਨੂੰ ਜ਼ਿਆਦਾ ਮਤਲਬ ਜ਼ਿਆਦਾ ਕਹੀਏ ਵੀ ਉਹਨੂੰ ਅਹਿਮੀਅਤ ਦੇ ਰਹੇ ਹਾਂ, ਜ਼ਿਆਦਾ ਉਹਦੇ 'ਚ ਢਲ ਜਾਂਦੇ ਹਾਂ ਵੀ ਇਹ 'ਚ ਬਾਬਾ ਆ ਗਿਆ, ਇਹ 'ਚ ਬੇਬੇ ਆ ਗਈ, ਇਹ 'ਚ ਮਾਤਾ ਆ ਗਈ।
ਤੇ ਉਹ ਹੁਣ ਕ੍ਰਿਸਚਨ ਵਾਲੇ ਵੀ ਕੱਢਣ ਲੱਗ ਗਏ। ਪਹਿਲਾਂ ਕੋਈ ਸਿਆਣੇ ਹੁੰਦੇ ਸੀ, ਦੂਜੇ ਬੰਦੇ ਕਮਲੇ ਤੁਰੇ ਫਿਰਦੇ ਆ, ਕਹਿੰਦੇ ਸੀ ਵੀ ਇਹ ਸਿਆਣਾ। ਸੋ ਇਹ ਚੀਜ਼ਾਂ ਸਾਡੇ 'ਚ ਜ਼ਿਆਦਾਤਰ ਵਾੜੀਆਂ ਜਾ ਰਹੀਆਂ, ਸਾਨੂੰ ਸਾਡੇ ਧਰਮ ਤੋਂ ਪਾਸੇ ਕੀਤਾ ਜਾ ਰਿਹਾ। ਪਰ ਸਾਡੇ ਗੁਰੂ ਸਾਹਿਬ ਦਾ ਸੰਕਲਪ ਹੈ ਸਾਡੇ ਕੋਲੇ ਬਈ ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਸੋ ਸਾਡੇ ਲਈ ਸਾਡੇ ਰਾਜ ਨੂੰ ਕਾਇਮ ਕਰਨ ਦੇ ਲਈ, ਜਾਂ ਆਪਾਂ ਕਹੀਏ ਵੀ ਇਸ ਸਿਸਟਮ ਨੂੰ ਜਾਂ ਇਸ ਡੀਪ ਸਟੇਟ ਨੂੰ ਚੁਣੌਤੀ ਦੇਣ ਦੇ ਲਈ ਸਾਡਾ ਏਕਾ, ਸਾਡੀ ਧਰਮ ਤੇ ਪਕੜ, ਸਾਡੀ ਇਤਿਹਾਸ ਤੇ ਪਕੜ ਹੋਣੀ ਜ਼ਰੂਰੀ ਆ। ਸਾਡੇ 'ਚ ਦੋਗਲਾਪਣਾ ਜਿਹੜਾ ਉਹ ਕੱਢਣ ਦੇ ਲਈ ਸਾਨੂੰ ਸਾਡਾ ਏਕਾ ਕਰਨਾ ਪਊਗਾ। ਤੁਸੀਂ ਕਿਹਾ ਕਿ ਬਾਹਰ ਰਹਿ ਕੇ ਆਏ ਹੋ, ਜਦੋਂ ਇਹ ਵਾਪਰਦੀ ਹੈ ਘਟਨਾ ਉਦੋਂ ਤੁਸੀਂ ਬਾਹਰ ਸੀ ਜਾਂ ਫਿਰ ਇੱਥੇ? ਬਾਹਰ ਸੀ ਬਾਈ। ਮੇਰੀ ਮਤਲਬ ਮੈਂ 15 ਤਰੀਕ ਨੂੰ ਆਉਣਾ, 14 ਨੂੰ ਪਿਤਾ ਜੀ ਦੀ ਸ਼ਹੀਦੀ ਦਾ ਮੈਨੂੰ ਫੋਨ ਤੇ ਪਤਾ ਲੱਗਦਾ, ਤਾਂ 15 ਨੂੰ ਆ ਕੇ ਉਸ ਤੋਂ ਬਾਅਦ ਦਾ ਜਿੰਨਾ ਕਾਰਜਕਾਲ ਆ ਉਹ ਪੂਰਾ ਸਾਰਾ ਪੰਜਾਬ 'ਚ ਹੀ ਹੈ ਬਾਈ। 15 ਤੋਂ ਬਾਅਦ ਮੈਂ ਗਿਆ ਨਹੀਂ। ਕੀ ਬੀਤਦੀ ਆ ਉਦੋਂ ਜਦੋਂ ਇੱਕਦਮ ਫੋਨ ਜਾਂਦਾ ਵੀ ਆਹ ਕੰਮ ਹੋ ਗਿਆ ਜਾਂ ਮੈਸੇਜ ਜਾਂਦਾ, ਤਾਂ ਬੀਤਦੀ ਕੀ ਹੈ ਬਈ? ਪਰਿਵਾਰ ਤੌਰ ਤੇ ਤਾਂ ਮੈਂ ਪਹਿਲਾਂ ਦੱਸ ਚੁੱਕਿਆ ਵੀ ਪਰਿਵਾਰ ਤੌਰ ਤੇ ਸਹਿਣ ਕਰਨਾ ਔਖਾ ਹੈ। 4.5 ਸਾਲ ਬਾਅਦ ਬਾਪ ਨੂੰ ਦੇਖਣਾ ਹੋਵੇ, ਮਿਲਣਾ ਹੋਵੇ, ਮਤਲਬ 2 ਸਾਲ ਬਾਅਦ ਮੇਰੇ ਕੋਲੇ ਗਏ ਸੀ, ਮੇਰੇ ਕੋਲੋਂ ਆਏ ਸੀ, ਤਾਂ 4.5 ਸਾਲ ਬਾਅਦ ਅਸੀਂ ਇਕੱਠੇ ਹੋਣਾ ਹੋਵੇ ਤੇ ਬਾਪ ਘਰੇ ਨਾ ਦਿਸੇ ਫੋਨ ਤੇ, ਪਤਾ ਲੱਗੇ ਵੀ ਆਹ ਗੱਲ ਆ। ਪਰ ਜਿਹੜਾ ਕੌਮ ਨੇ ਮਾਣ ਬਖਸ਼ਿਆ ਬਾਈ, ਉਹਦੇ ਲਈ ਮੈਂ ਕਿਤੇ ਨਾ ਕਿਤੇ ਘਰੋਂ ਬਾਹਰ ਰਹਿ ਕੇ ਭੁੱਲ ਜਾਂਦਾ ਯਾਰ ਬਾਪ ਵੀ ਆਹ ਗੱਲ ਨੂੰ ਲੈ ਕੇ ਆ। ਪਰ ਘਰੇ ਬਹਿ ਕੇ ਨਹੀਂ ਭੁੱਲਿਆ ਜਾਂਦਾ ਬਾਈ। ਘਰੇ ਰਹਿ ਕੇ ਬਹੁਤ ਔਖਾ, ਤਾਂ ਘਰੇ ਨਹੀਂ ਟਿਕ ਪਾਉਂਦਾ ਬਾਈ। ਘਰੇ ਤਾਂ ਨਹੀਂ ਭੁੱਲਦਾ। ਤਾਂ ਇਹ ਜਿਹੜੀ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਬਾਈ ਦੇ ਨਾਲ ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਆ, ਤਾਂ ਬੜਾ ਇੱਕ ਅਫਸੋਸ ਵੀ ਹੁੰਦਾ ਉਹਨਾਂ ਲੋਕਾਂ ਦੇ ਉੱਪਰ ਜਿਹੜੇ ਲੋਕਾਂ ਨੇ ਉਸ ਵਕਤ ਗੋਲੀਆਂ ਚਲਾਈਆਂ ਤੇ ਇੱਕ ਹੱਸਦੇ ਵਸਦੇ ਘਰ ਨੂੰ ਉਜਾੜ ਕੇ ਰੱਖ ਦਿੱਤਾ। ਤਾਂ ਕੀ ਅੱਜ ਅਸੀਂ ਉਸ ਸਿਸਟਮ ਦੇ ਉੱਪਰ ਯਕੀਨ ਕਰ ਸਕਦੇ ਹਾਂ ਜਿਹੜਾ ਸਿਸਟਮ ਹਲੇ ਤੱਕ 7 ਸਾਲ ਹੋ ਗਏ ਨੇ ਇਨਸਾਫ ਨਹੀਂ ਦੇ ਸਕਿਆ? ਕੀ ਅਸੀਂ ਉਸ ਸਿਸਟਮ ਦੇ ਉੱਪਰ ਭਰੋਸਾ ਕਰ ਸਕਦੇ ਹਾਂ ਜਿਹੜਾ ਸਿਸਟਮ ਪੂਰੇ 7 ਸਾਲਾਂ ਦੇ ਵਿੱਚ ਉਹਨਾਂ ਦੋਸ਼ੀਆਂ ਨੂੰ ਇੱਕ ਕਟਹਿਰੇ ਦੇ ਵਿੱਚ ਖੜਾ ਨਹੀਂ ਕਰ ਸਕਿਆ? ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਭਾਈ ਸੁਖਰਾਜ ਸਿੰਘ ਦੇ ਨਾਲ ਕਰੀ ਆ। ਤਾਂ ਭਾਈ ਸੁਖਰਾਜ ਸਿੰਘ ਭਾਈ ਕ੍ਰਿਸ਼ਨ ਭਗਵਾਨ ਸਿੰਘ ਜਿਹੜੇ ਕਿ ਸ਼ਹੀਦ ਹੋ ਗਏ ਸੀ, ਉਹਨਾਂ ਦੇ ਬੇਟੇ ਨੇ। ਤਾਂ ਇਹਨਾਂ ਦੇ ਨਾਲ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਤਾਂ ਇੱਕ ਜਿਹੜਾ ਦਰਦ ਆ ਉਹ ਤੁਹਾਡੇ ਸਾਹਮਣੇ ਰੱਖਿਆ। ਤਾਂ ਜਿਹੜਾ ਇਹ ਦਰਦ ਆ ਇਹ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਰੱਖਦੇ ਰਵਾਂਗੇ। ਤਾਂ ਜੁੜੇ ਰਹਿਣਾ ਇੰਡੋਏ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। 14 ਅਕਤੂਬਰ 2015 ਦਾ ਅਜਿਹਾ ਦਿਨ ਜਿਹੜਾ ਕਿ ਘਰ ਦੇ ਵਿੱਚ ਇੱਕ ਮੰਤਵ ਦਾ ਮਾਹੌਲ ਸੀ ਜਿਹੜਾ ਕਿ ਉਹ ਛਾ ਗਿਆ ਸੀ। ਆਖਰ ਉਹ ਘਟਨਾਕ੍ਰਮ ਕੀ ਸੀ ਜਿਹੜਾ ਪੂਰਾ 7 ਸਾਲ ਹੋ ਗਿਆ ਹਾਲੇ ਤੱਕ ਇਨਸਾਫ ਨਹੀਂ ਮਿਲਿਆ? ਇੱਕ ਦੁਖਾਂਤ ਦੇ ਤਹਿਤ ਮੇਰੇ ਪਿਤਾ ਜੀ ਸਤਿਕਾਰਯੋਗ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਮੋਰਚੇ ਦੇ ਵਿੱਚ ਆਉਂਦੇ ਆ, ਜਿਹੜਾ ਉਸ ਸਮੇਂ ਬੇਅਦਬੀ ਨੂੰ ਲੈ ਕੇ ਚੱਲਦਾ ਹੁੰਦਾ। ਸਮੇਂ ਦੀ ਸਰਕਾਰ ਵੱਲੋਂ ਜਾਂ ਉਹਨਾਂ ਗੁੰਡਾਧਾਰੀ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਵੱਲੋਂ ਉਹਨੂੰ ਹੱਲ ਕਰਨ ਦੀ ਬਜਾਏ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਬਈ ਜੇ ਅਸੀਂ ਗੱਲ ਕਰਦੇ ਹਾਂ ਸਮੇਂ ਦੀ ਸਰਕਾਰ ਤਾਂ ਅਕਾਲੀ ਸਰਕਾਰ ਕਹਾਉਂਦੀ ਸੀ ਆਪਣੇ ਆਪ ਨੂੰ। ਉਹਨਾਂ ਕੋਲੇ ਇਸ ਗੱਲ ਦੀ ਗੱਲ ਆ ਵੀ ਜਿਹੜੀ ਪੰਥ ਕਹਾਉਣ ਵਾਲੀ ਸਰਕਾਰ ਸੀ ਜਾਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰ ਸੀ, ਗੁਰੂ ਪਿਤਾ ਦੇ ਪੁੱਤਰ ਅਖਵਾਉਣ ਵਾਲੇ ਜਿਹੜੇ ਸਰਕਾਰ ਚਲਾ ਰਹੇ ਹੁਣ ਉਹਦੇ ਵਿੱਚ ਵਾਪਰ ਜਾਣਾ। ਪਰ ਘਰ ਦੇ ਹਾਲਾਤ ਕੀ ਕਹਿੰਦੇ ਨੇ? ਘਰ ਦੇ ਵਿੱਚ ਜਦੋਂ ਜਾਂਦੇ ਹੋ ਜਾਂ ਬੱਚੇ ਕੀ ਕਹਿੰਦੇ ਨੇ? ਬਾਈ ਘਰ ਦੇ ਹਾਲਾਤ ਤਾਂ ਕਹਿਣਗੇ ਜੇ ਗਿਆ ਹੋਊਗਾ, ਗਿਆ ਹੀ ਨਹੀਂ। 238 ਦਿਨ ਤੋਂ ਇੱਥੇ ਹੀ ਆ। ਜੇ ਘਰ ਦੇ ਹਾਲਾਤ ਦੇਖ ਕੇ ਗੱਲ ਕਰਨੀ ਹੋਵੇ ਫਿਰ ਮੋਰਚਾ ਨਹੀਂ ਚੱਲਦਾ ਬਾਈ। ਜਾਂਚ ਹੁੰਦੀ ਆ, ਜਸਟਿਸ ਰਣਜੀਤ ਸਿੰਘ ਦੀ ਜਾਂਚ ਹੁੰਦੀ ਆ, ਫਿਰ ਕੁਮਰ ਵਿਜੇ ਪ੍ਰਤਾਪ ਵਰਗੇ ਆਉਂਦੇ ਨੇ ਇੱਥੇ ਜਾਂਚ ਕਰਨ ਦੇ ਲਈ। ਪਰ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਆ। ਸਾਨੂੰ ਇਹ ਆ ਵੀ ਜਿਹੜੇ ਉਦੋਂ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਵੀ 24 ਘੰਟੇ 'ਚ ਹੱਲ ਕਰ ਦਿਆਂਗੇ, ਸੋ ਤੁਸੀਂ ਉਹ ਬੰਦਾ ਲਿਆ ਕੇ ਅੱਜ ਉੱਥੇ ਫਿੱਟ ਕਰਤਾ। ਇਹਨਾਂ ਕੇਸਾਂ ਦੀ ਜਿਹੜੀ ਪੈਰਵਾਈ ਅਦਾਲਤ ਦੇ ਵਿੱਚ ਇੰਨੀ ਕੁ ਕਮਜ਼ੋਰ ਕਰਨ ਦੇ ਲਈ ਤੁਸੀਂ ਉਹ ਬੰਦਾ ਫਿੱਟ ਕਰਤਾ ਵੀ ਜਿਹੜਾ ਕੱਲ ਸਰਸੇ ਵਾਲੇ ਨੂੰ ਬਚਾਉਂਦਾ ਰਿਹਾ, ਕੱਲ ਸਮੇਤ ਸੈਣੀ ਨੂੰ ਬਚਾਉਂਦਾ ਰਿਹਾ, ਅੱਜ ਕਿਵੇਂ ਆਪਦੀਆਂ ਦਲੀਲਾਂ ਨੂੰ ਗਲਤ ਠਹਿਰਾਊਗਾ ਤੇ ਸਾਡੇ ਪੱਖ ਚੜ੍ਹ ਕੇ ਗੱਲ ਕਰੂਗਾ। ਇੰਡੋਏ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੀ ਜਗ੍ਹਾ ਤੇ ਖੜੇ ਹਾਂ, ਯਾਦ ਹੋਣਾ ਕਿ ਜੂਨ 2015 ਜਦੋਂ ਬੁਰਜ ਜਵਾਰਗੇ ਤੋਂ
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਜਿਹੜੇ ਉਹ ਚੋਰੀ ਕਰੇ ਜਾਂਦੇ ਨੇ ਤਾਂ ਕੰਧਾਂ ਦੇ ਉੱਪਰ ਲਿਖਿਆ ਜਾਂਦਾ, ਇੱਕ ਨਾਰਾ ਲਿਖਿਆ ਜਾਂਦਾ, ਇੱਕ ਸੰਕੇਤ ਦਿੱਤਾ ਜਾਂਦਾ ਕੰਧਾਂ ਦੇ ਉੱਪਰ ਲਿਖ ਕੇ, ਕਿਹਾ ਜਾਂਦਾ ਕਿ ਤੁਹਾਡਾ ਗੁਰੂ ਸਾਡੇ ਹਵਾਲੇ ਆ, ਅਸੀਂ ਉਸ ਨੂੰ ਲੈ ਗਏ ਆ, ਜੇਕਰ ਕਿਸੇ ਦੇ ਵਿੱਚ ਹਿੰਮਤ ਆ ਤਾਂ ਲੱਭ ਲਵੋ। ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਸੰਘਰਸ਼ ਆ, ਜੱਦੋ-ਜਹਿਦ ਆ, ਉਹ ਚੱਲਦੀ ਆ। ਤਾਂ 14 ਅਕਤੂਬਰ 2015 ਦਾ ਇੱਕ ਅਜਿਹਾ ਦਿਨ ਆਉਂਦਾ ਜਿਹੜੀ ਧਰਤੀ ਦੇ ਉੱਪਰ ਅਸੀਂ ਖੜੇ ਆ, ਬਹਿਮਲ ਕਲਾਂ ਇਹ ਪਿੰਡ ਆ, ਇਸ ਧਰਤੀ ਦੇ ਉੱਪਰ ਅਸੀਂ ਖੜੇ ਆ ਤਾਂ ਇੱਥੇ ਗੋਲੀਆਂ ਚੱਲਦੀਆਂ ਨੇ, ਤਾਬੜ-ਤੋੜ ਜਿਹੜੀ ਕਿ ਗੋਲੀਆਂ ਦੀ ਬਰਸਾਤ ਹੁੰਦੀ ਆ। ਤਾਂ ਉਸ ਤੋਂ ਬਾਅਦ ਦੋ ਜਿਹੜੇ ਸਿੱਖ ਸੰਘਰਸ਼ ਦੇ ਆਗੂ ਹੁੰਦੇ ਨੇ ਉਸ 2015 ਦੀ ਅਗਵਾਈ ਕਰ ਰਹੇ ਹੁੰਦੇ ਨੇ ਤਾਂ ਉਹਨਾਂ ਦਾ ਸ਼ਹੀਦ ਹੋਣਾ ਲਾਜ਼ਮੀ ਹੋ ਜਾਂਦਾ ਤੇ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਸਮੇਂ ਦੀ ਸਰਕਾਰ ਵੱਲੋਂ। ਤਾਂ ਇਹ ਜਿਹੜਾ ਤੁਹਾਨੂੰ ਅਸੀਂ ਦਿਖਾ ਦਿੰਨੇ ਆ, ਇਹ ਦੋ ਸ਼ਹੀਦ ਨੇ ਉਸ ਵਕਤ ਦੇ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਤੇ ਸ਼ਹੀਦ ਭਾਈ ਗੁਰਜੀਤ ਸਿੰਘ ਬਿੱਟ ਸਰਾਵਾਂ। ਤਾਂ ਇਹ ਜਿਹੜੇ ਤਸਵੀਰਾਂ ਨੇ ਇਹ 2015 ਦੀਆਂ ਤਸਵੀਰਾਂ ਨੇ। ਤਾਂ ਇਸ ਤਸਵੀਰ ਦੇ ਵਿੱਚ, ਇਸ ਪੋਸਟਰ ਦੇ ਵਿੱਚ ਜਦੋਂ ਰੋਸਮਈ ਧਰਨੇ ਦੇ ਰੂਪ ਦੇ ਵਿੱਚ ਉਹ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹੁੰਦੇ ਨੇ ਤਾਂ ਲਾਠੀਆਂ ਵਰਦੀਆਂ ਨੇ। ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੱਥ-ਪੱਥ ਹੋਏ ਖੂਨ ਦੇ ਨਾਲ ਇਹ ਨੌਜਵਾਨ ਪਏ ਨੇ, ਇਹਨਾਂ ਦੇ ਉੱਪਰ ਲਾਠੀਆਂ ਭਰਾਈਆਂ ਜਾਂਦੀਆਂ ਨੇ, ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ, ਸਮੇਂ ਦੀ ਸਰਕਾਰ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ। ਤਾਂ ਅੱਜ ਅਸੀਂ ਉਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਇੱਥੇ ਪਹੁੰਚੇ ਹਾਂ। ਤਾਂ ਤੁਹਾਨੂੰ ਦੱਸ ਦਈਏ ਕਿ ਪੂਰੇ 7 ਸਾਲ ਹੋ ਚੁੱਕੇ ਨੇ ਪਰ ਇਨਸਾਫ ਦੀ ਮੰਗ ਕਰ ਰਹੇ ਨੇ ਕ੍ਰਿਸ਼ਨ ਭਗਵਾਨ ਸਿੰਘ ਦੇ ਜਿਹੜੇ ਪੁੱਤਰ ਨੇ ਭਾਈ ਸੁਖਰਾਜ ਸਿੰਘ, ਇਨਸਾਫ ਦੀ ਮੰਗ ਕਰ ਰਹੇ ਨੇ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਥੇ ਅੱਜ ਜਿਹੜਾ ਪੱਕਾ ਮੋਰਚਾ ਲਗਾ ਕੇ ਬੈਠੇ ਨੇ ਪਿਛਲੇ 7 ਸਾਲਾਂ ਤੋਂ, ਜਗ੍ਹਾ ਜਗ੍ਹਾ ਤੇ ਉਹ ਕਿਹੜੀ ਥਾਂ ਗਈ ਜਿਸ ਥਾਂ ਦੇ ਉੱਪਰ ਭਾਈ ਸੁਖਰਾਜ ਸਿੰਘ ਤੇ ਜਾਂ ਸ਼ਹੀਦ ਭਾਈ ਗੁਰਜੀਤ ਸਿੰਘ ਬਿੱਟ ਦੇ ਪਿਤਾ ਜੀ ਨਹੀਂ ਪਹੁੰਚੇ। ਤਾਂ ਇਹ ਤਸਵੀਰ ਆ ਜਿਹੜੀ ਇੱਕ ਸਾਹਮਣੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੰਡੋ ਟੀਵੀ ਦੀ ਟੀਮ ਅੱਜ ਇਸ ਬੇਅਦਬੀ ਇਨਸਾਫ ਮੋਰਚੇ ਦੇ ਤੱਕ ਪਹੁੰਚੀ ਹੈ। ਤਾਂ ਅਸੀਂ ਗੱਲਬਾਤ ਕਰਾਂਗੇ ਪੂਰੀ ਜਿਹੜੀ ਘਟਨਾ ਸੀ ਉਹ ਹੋਈ ਕਿਵੇਂ ਤੇ ਕੀ ਸੀ ਕਾਰਨ। ਤਾਂ ਅਸੀਂ ਸੁਖਰਾਜ ਸਿੰਘ ਦੇ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ 14 ਅਕਤੂਬਰ 2015 ਦਾ ਅਜਿਹਾ ਦਿਨ ਜਿਹੜਾ ਕਿ ਘਰ ਦੇ ਵਿੱਚ ਇੱਕ ਮੰਤਵ ਦਾ ਮਾਹੌਲ ਸੀ ਜਿਹੜਾ ਕਿ ਉਹ ਛਾ ਗਿਆ ਸੀ। ਆਖਰ ਉਹ ਘਟਨਾਕ੍ਰਮ ਕੀ ਸੀ ਜਿਹੜਾ ਪੂਰਾ 7 ਸਾਲ ਹੋ ਗਿਆ ਹਾਲੇ ਤੱਕ ਇਨਸਾਫ ਨਹੀਂ ਮਿਲਿਆ? ਸਾਡੇ ਗੁਰੂ ਦੀ, ਸਾਡੇ ਪਿਓ ਦੀ ਪੱਗ ਗਲੀਆਂ 'ਚ ਰੋਲੀ ਗਈ ਹੋਵੇ ਤਾਂ ਸਿੱਖ ਘਰੇ ਨਹੀਂ ਬੈਠ ਸਕਦਾ ਜੀ। ਸੋ ਉਸੇ ਹੀ ਲੜੀ ਦੇ ਤਹਿਤ ਜਾਂ ਉਸੇ ਇੱਕ ਦੁਖਾਂਤ ਦੇ ਤਹਿਤ ਮੇਰੇ ਪਿਤਾ ਜੀ ਸਤਿਕਾਰਯੋਗ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਮੋਰਚੇ ਦੇ ਵਿੱਚ ਆਉਂਦੇ ਆ, ਜਿਹੜਾ ਉਸ ਸਮੇਂ ਬੇਅਦਬੀ ਨੂੰ ਲੈ ਕੇ ਚੱਲਦਾ ਹੁੰਦਾ। ਤਾਂ ਉਹ ਸਮੇਂ ਦੀ ਸਰਕਾਰ ਵੱਲੋਂ ਜਾਂ ਉਹਨਾਂ ਗੁੰਡਾਧਾਰੀ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਵੱਲੋਂ ਉਹਨੂੰ ਹੱਲ ਕਰਨ ਦੀ ਬਜਾਏ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਹੋਈ ਹੋਵੇ ਤੇ ਸਿੱਖ ਉੱਥੇ ਆਪਦਾ ਰੋਸ ਵੀ ਨਾ ਜ਼ਾਹਰ ਕਰ ਸਕਣ, ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਉਹ ਚਾਹੇ ਕੋਟਕਪੂਰਾ ਸੀ, ਚਾਹੇ ਬਹਿਬਲ ਹੋਵੇ, ਚਾਹੇ ਹੋਰ ਪੰਜਾਬ ਦੇ ਵਿੱਚ ਕਿਤੇ ਵੀ ਹੋਵੇ। ਕਿਤੇ ਵੱਖਰੀ ਗੱਲ ਆ ਵੀ ਗੋਲੀਆਂ ਸ਼ਹੀਦ 2 ਸਿੰਘ ਇੱਥੇ ਹੋਏ ਆ, ਪਰ ਪੂਰੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਦੁਖਾਂਤ ਆ ਉਹ ਸਰਕਾਰ ਵੱਲੋਂ ਤੇ ਉਸ ਸਮੇਂ ਦੇ ਉਹ ਗੁੰਡਾਧਾਰੀ ਪੁਲਿਸ ਵਾਲਿਆਂ ਵੱਲੋਂ ਜਿਹੜਾ ਪੰਜਾਬ ਦੇ ਨਾਲ ਕੀਤਾ ਗਿਆ। ਤਾਂ ਜਿਹਦੇ ਵਿੱਚ ਪਿਤਾ ਜੀ 14 ਅਕਤੂਬਰ 2015 ਨੂੰ ਜਿਹੜਾ ਤਕਰੀਬਨ 9:30 ਵਜੇ ਸਵੇਰ ਇਸ ਜਗ੍ਹਾ ਦੇ ਉੱਤੇ ਹੀ ਮੋਰਚਾ ਚੱਲ ਰਿਹਾ ਹੁੰਦਾ, ਜਿਹੜਾ ਉਹਦੇ ਵਿੱਚ ਸ਼ਹੀਦ ਹੋ ਜਾਂਦੇ ਆ। ਬਈ ਜੇ ਅਸੀਂ ਗੱਲ ਕਰਦੇ ਹਾਂ, ਸਮੇਂ ਦੀ ਸਰਕਾਰ ਤਾਂ ਅਕਾਲੀ ਸਰਕਾਰ ਕਹਾਉਂਦੀ ਸੀ ਆਪਣੇ ਆਪ ਨੂੰ, ਅਕਾਲੀ ਦਲ ਕਹਾਉਂਦਾ ਗਾ। ਉਸ ਵਕਤ ਉਹਨਾਂ ਦੀ ਸਰਕਾਰ ਸੀ, ਕਦੇ ਗੁਹਾਰ ਲਾਈ ਉਹਨਾਂ ਕੋਲ? ਦੇਖੋ ਜੀ, ਅਸੀਂ ਤਾਂ ਸਮੇਂ-ਸਮੇਂ 'ਤੇ ਜਿਹੜੀ ਵੀ ਸਰਕਾਰ ਬਣੀ ਆ ਪਿਛਲੇ 7 ਸਾਲਾਂ ਦੇ ਵਿੱਚ ਸਾਰਿਆਂ ਕੋਲ ਹੀ ਗੁਹਾਰ ਲਾਈ ਆ। ਤੇ ਉਹਨਾਂ ਕੋਲੇ ਇਸ ਗੱਲ ਦੀ ਗੱਲ ਆ ਵੀ ਜਿਹੜੀ ਪੰਥ ਕਹਾਉਣ ਵਾਲੀ ਸਰਕਾਰ ਸੀ ਜਾਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰ ਸੀ ਤਾਂ ਉਹਦੇ ਵਿੱਚ ਵਾਪਰ ਜਾਣਾ ਇੱਕ ਤਾਂ ਮੰਦਭਾਗਾ ਹੈਗਾ। ਉਸ ਤੋਂ ਵੱਡਾ ਮੰਦਭਾਗਾ ਇਹ ਵੀ ਆਪਣੇ ਆਪ 'ਚ ਇੱਕ ਗੁਰੂ ਪਿਤਾ ਦੇ ਪੁੱਤਰ ਖਵਾਉਣ ਵਾਲੇ ਜਿਹੜੇ ਸਰਕਾਰ ਚਲਾ ਰਹੇ ਹੁਣ ਉਹਦੇ ਵਿੱਚ ਵਾਪਰ ਜਾਣਾ। ਸੋ ਨਿਆਂ ਦੀ ਆਸ ਵੀ ਸਾਰਿਆਂ ਤੋਂ ਰੱਖੀ ਸੀ ਪਰ ਨਹੀਂ ਮਿਲਿਆ, ਜਿਸ ਕਰਕੇ ਜਿਹੜਾ ਹੁਣ ਮੋਰਚਾ ਪਿਛਲੇ 237-38 ਦਿਨ ਤੋਂ ਜਿਹੜਾ ਚੱਲ ਰਿਹਾ। 237-38 ਦਿਨਾਂ ਦੀ ਤੁਸੀਂ ਗੱਲ ਕਰੀ ਆ, ਪਿਛਲਾ 1 ਸਾਲ ਹੋਣ ਵਾਲਾ ਪੂਰਾ ਤਕਰੀਬਨ ਮੋਰਚਾ ਲੱਗੇ ਨੂੰ। ਪਰ ਘਰ ਦੇ ਹਾਲਾਤ ਕੀ ਕਹਿੰਦੇ ਨੇ? ਘਰ ਦੇ ਵਿੱਚ ਜਦੋਂ ਜਾਂਦੇ ਹੋ ਜਾਂ ਬੱਚੇ ਕੀ ਕਹਿੰਦੇ ਨੇ ਜਾਂ ਮਾਤਾ ਬੈਠੇ ਹੋਣੇ ਆ ਉਹ ਕੀ ਕਹਿੰਦੇ ਨੇ? ਕੀ ਗੱਲਾਂ ਬਾਤਾਂ ਕੀ ਹੁੰਦੇ ਨੇ ਆਮ? ਬਾਈ ਘਰ ਦੇ ਹਾਲਾਤ ਤਾਂ ਕਹਿਣਗੇ ਜੇ ਗਿਆ ਹੋਊਗਾ, ਗਿਆ ਹੀ ਨਹੀਂ। 238 ਦਿਨ ਤੋਂ ਇੱਥੇ ਹੀ ਆ। ਤੇ ਜੇ ਘਰ ਦੇ ਹਾਲਾਤ ਦੇਖ ਕੇ ਗੱਲ ਕਰਨੀ ਹੋਵੇ ਫਿਰ ਮੋਰਚਾ ਨਹੀਂ ਚੱਲਦਾ ਬਾਈ। ਸੋ
ਗੁਰੂ ਦੇ ਭਾਣੇ ਅੰਦਰ ਆ ਜੋ ਵੀ ਆ ਅਸੀਂ ਮੈਂ ਤਾਂ ਆਪਣਾ ਆਪ ਇੱਥੇ ਗੁਰੂ ਦੇ ਲਈ ਸਮਰਪਿਤ ਕਰਕੇ ਬੈਠੇ ਆ। ਘਰੇ ਕੀ ਹੁੰਦਾ ਕਿਵੇਂ ਹੁੰਦਾ ਉਹਦੀ ਕੋਈ ਪਰਵਾਹ ਨਹੀਂ ਆ। ਕਈ ਵਾਰ ਫੋਨ ਫਾਨ ਤੇ ਗੱਲ ਹੁੰਦੀ ਹੋਣੀ ਆ ਘਰਦਿਆਂ ਨਾਲ ਜਾਂ ਬੱਚਿਆਂ ਨਾਲ? ਹੋ ਜਾਂਦੀ ਆ ਬਈ, ਹੋ ਜਾਂਦੀ ਆ, ਬਟ ਪਰ ਸਾਡੇ ਲਈ ਸਾਡਾ ਗੁਰੂ ਗਲੀਆਂ 'ਚ ਖਿਲਾਰਿਆ ਗਿਆ ਹੋਵੇ 7 ਸਾਲ ਦੀ ਉਹ 'ਤੇ ਸਿਆਸਤ ਕਰੀ ਜਾਂਦੇ ਹੋਣ। ਇੱਕ ਉਹ ਗੁਰੂ ਸੀ ਸਾਡਾ ਮਤਲਬ ਉਹਦਾ ਵੀ ਪਰਿਵਾਰ ਸੀ, ਪੁੱਤ ਸੀਗੇ, ਧੀਆਂ ਪੁੱਤ ਸੀਗੇ ਜੀ ਦੇ, ਜਾਂ ਉਹਦੇ ਮਾਂ-ਬਾਪ ਸੀਗੇ, ਉਹ ਵਾਰ ਕੇ ਉਹਨੇ ਸਾਨੂੰ ਇੱਕ ਸ਼ਬਦ ਗੁਰੂ ਦੇ ਲੜ ਲਾਇਆ ਤਾਂ ਅਸੀਂ ਉਹਨਾਂ ਦੇ ਵਾਰਸ ਹਾਂ। ਤੇ ਅੱਜ ਸਾਡੇ ਸ਼ਬਦ ਗੁਰੂ ਦੇ ਅੰਗ ਗਲੀਆਂ 'ਚ ਖਿਲਾਰੇ ਗਏ ਹੋਣ ਤਾਂ ਅਸੀਂ ਫਿਰ ਘਰੇ ਬਹਿ ਜਾਈਏ? ਇਹ ਨਹੀਂ ਹੋ ਸਕਦਾ ਨਾ। ਸੋ ਇਸੇ ਗੱਲ ਕਰਕੇ ਵੀ ਸਾਡਾ ਪਰਿਵਾਰ ਉਹ ਮਾਇਨੇ ਨਹੀਂ ਰੱਖਦਾ, ਮੇਰੇ ਲਈ ਮੇਰਾ ਪਰਿਵਾਰ ਮਾਇਨੇ ਨਹੀਂ ਰੱਖਦਾ ਜੋ ਗੁਰੂ ਸਾਹਿਬ ਦੀ ਬੇਅਦਬੀ ਪਿਛਲੇ 7 ਸਾਲਾਂ ਤੋਂ 450 ਤੋਂ ਵੱਧ ਪੂਰੇ ਪੰਜਾਬ ਦੇ ਵਿੱਚ ਹੋ ਚੁੱਕੀ ਆ ਤੇ ਸਰਕਾਰਾਂ ਉਸ 'ਤੇ ਰਾਜਨੀਤੀ ਕਰ ਰਹੀਆਂ। ਤੇ ਜੇ ਕਿਤੇ ਨਾ ਕਿਤੇ ਆਵਾਜ਼ ਚੱਕਦੇ ਆ ਤਾਂ ਸਾਡੇ ਆਪ ਦੇ ਕਹਿ ਦਿੰਦੇ ਆ ਯਾਰ ਇਹ ਤਾਂ ਸੈਟਿੰਗ ਆ ਸਰਕਾਰਾਂ ਨਾਲ, ਉਹ ਸੈਟਿੰਗਾਂ ਸੂਟਿੰਗਾਂ ਤੋੜਨ ਵਾਸਤੇ। ਤੇ ਇੱਕ ਗੁਰੂ ਲਈ ਤਾਂ ਅਸੀਂ ਸੱਚੇ ਹੈਗੇ ਆ, ਸਾਡਾ ਗੁਰੂ ਜਾਣਦਾ ਵੀ ਅਸੀਂ ਕੀ ਆ, ਪਰ ਜਿਹੜੇ ਲੋਕ ਬੋਲਦੇ ਆ ਉਹਨਾਂ ਦੇ ਮੂੰਹ ਬੰਦ ਕਰਨ ਵਾਸਤੇ ਸਾਨੂੰ ਇਹ ਸਮੇਂ ਦੀ ਲੋੜ ਆ। ਅੱਜ ਇਕੱਠੇ ਹੋ ਕੇ ਉਹਨਾਂ ਰਾਜਨੀਤਿਕ ਲੋਕਾਂ ਨੂੰ ਤੇ ਉਸ ਸਿਸਟਮ ਨੂੰ ਟੱਕਰ ਦਈਏ ਜਿਹੜਾ ਸਾਨੂੰ ਪਿਛਲੇ 7 ਸਾਲਾਂ ਤੋਂ ਨਹੀਂ ਆ। 84 ਲਾ ਲਓ, 78 ਲਾ ਲਓ, 96 93 ਦੇ ਲਾ ਲਓ, ਜਿਹੜੇ ਵੀ ਕਾਂਡ ਪੰਜਾਬ ਦੇ ਦੁਖਾਂਤ ਵਾਪਰਿਆ ਉਹਨਾਂ ਦਾ ਅੱਜ ਤੱਕ ਇਨਸਾਫ ਨਹੀਂ ਮਿਲਿਆ। ਸੋ ਸਾਨੂੰ ਉਹਦੇ ਲਈ ਏਕਾ ਦਿਖਾਉਣਾ ਜ਼ਰੂਰੀ ਹੈ। ਜੇ ਰਾਜਨੀਤਿਕ ਲੋਕ ਏਕਾ ਕਰ ਸਕਦੇ ਆ ਕਿ ਇਹਨਾਂ ਨੇ ਵੋਟਾਂ ਦੇ ਲਈ ਤੁਹਾਨੂੰ ਵਰਤਣਾ, ਤੁਹਾਡੇ ਦੁਖਾਂਤ ਨੂੰ ਵਰਤਣਾ, ਤਾਂ ਤੁਸੀਂ ਏਕਾ ਨਹੀਂ ਕਰ ਸਕਦੇ ਵੀ ਤੁਹਾਡੇ ਤਾਂ ਘਰੇ ਸੱਟਾਂ ਵੱਜੀਆਂ ਹੋਈਆਂ, ਤੁਸੀਂ ਏਕਾ ਨਹੀਂ ਕਰ ਸਕਦੇ ਵੀ ਅਸੀਂ ਏਕਾ ਕਰਕੇ ਇਨਸਾਫ ਲੈਣਾ। ਬਿਲਕੁਲ, ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਜਾਰੀ ਰੱਖਾਂਗੇ ਕਿਉਂਕਿ ਇੱਕ ਬੜੀ ਵੱਡੀ ਗੱਲ ਕਹੀ ਆ ਬਾਈ ਨੇ। 13 ਅਪ੍ਰੈਲ 1978 ਦਾ ਦਿਨ ਆ ਜਿਹੜਾ ਉਹ ਹਰ ਇੱਕ ਸਿੱਖ ਨੂੰ ਯਾਦ ਹੋਣਾ, ਹਰ ਇੱਕ ਉਸ ਪੰਜਾਬੀ ਨੂੰ ਯਾਦ ਹੋਣਾ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰਬਚਨ ਸਿੰਘ ਨਿਰੰਕਾਰੀਏ ਦੇ ਵੱਲੋਂ ਇੱਕ ਜਲੂਸ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ। ਪਰ ਉਸ ਤੋਂ ਬਾਅਦ ਜੋ ਸੰਤਾਪ ਪੰਜਾਬ ਨੇ ਭੋਗਿਆ ਉਹ ਉਸ ਵਕਤ ਦੇ ਲੋਕਾਂ ਨੇ ਤੇ ਉਸ ਵਕਤ ਦੇ ਸਿੱਖ ਜਥੇਬੰਦੀਆਂ ਨੇ ਆਪਣੇ ਹੱਡੀਂ ਹੰਢਾਇਆ ਤੇ ਅੱਖੀਂ ਦੇਖਿਆ। ਤਾਂ ਅੱਜ ਤਕਰੀਬਨ ਪੂਰੇ 7 ਸਾਲ ਹੋ ਚੁੱਕੇ ਨੇ। ਇਹ ਵੀ ਇੱਕ ਅਜਿਹਾ ਮੋਰਚਾ ਬਣਦਾ ਨਜ਼ਰ ਆ ਰਿਹਾ ਜਿਹੜਾ 13 ਅਪ੍ਰੈਲ 1978 ਤੋਂ ਬਾਅਦ ਪੰਜਾਬ 1984 ਦੇ ਰਾਹ ਤੇ ਤੁਰਿਆ ਤੇ 10 ਸਾਲ ਪੰਜਾਬ ਨੇ ਸੰਤਾਪ ਭੋਗਿਆ ਸੀ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਜਾਰੀ ਆ ਬਈ। ਬਾਕੀ ਜਿਹੜਾ ਇਹ ਮੋਰਚਾ ਉਸ ਦੇ ਆਧਾਰ ਤੇ ਉਸ ਦੇ ਵਾਂਗ ਜਿਹੜਾ ਚੱਲਣ ਦੇ ਲਈ ਮਜਬੂਰ ਹੋ ਰਿਹਾ ਗਾ। ਦੇਖੋ, ਮੈਂ ਤਾਂ ਆਪਣੀ ਕੌਮ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਦੁਖਾਂਤ ਪੰਜਾਬ ਦਾ, ਦੁਖਾਂਤ ਮੇਰੀ ਕੌਮ ਦਾ ਹੈ, ਤਾਂ ਫਿਰ ਇਕੱਠੀ ਵੀ ਮੇਰੀ ਕੌਮ ਨਹੀਂ ਹੋਣਾ। ਅੱਜ ਹੋ ਜੋ ਕੱਲ੍ਹ ਹੋ ਜੋ, ਹੋਣਾ ਪੈਣਾ। ਸੋ ਮੋਰਚਾ ਚੱਲ ਰਿਹਾ। ਜੇ ਸਰਕਾਰ 2 ਮੰਗਾਂ ਦੇ ਮੋਰਚੇ ਤੇ ਇੰਨਾ ਸਮਾਂ ਲਾ ਰਹੀ ਆ ਵੀ ਬੇਅਦਬੀ ਤੇ ਗੋਲੀ ਕਾਂਡ ਦੀ ਗੱਲ ਤੇ ਇੰਨਾ ਸਮਾਂ ਲਾ ਰਹੀ ਆ ਤਾਂ ਫਿਰ ਸਾਨੂੰ ਵੀ ਮੰਗਾਂ ਵਧਾਉਣੀਆਂ ਪੈਣਗੀਆਂ ਕਿਉਂਕਿ ਪੰਜਾਬ 'ਚ ਇੱਕ ਮੰਗ ਥੋੜ੍ਹੀ ਆ। ਫਿਰ ਅਸੀਂ ਕੱਲ੍ਹ ਨੂੰ ਹੋਰ ਤੇ ਥੋੜ੍ਹੀ ਸਾਡਾ ਮੋਰਚਾ ਚੱਲ ਰਿਹਾ, ਅਸੀਂ ਇਹਨੂੰ ਉਸ ਤਰੀਕੇ ਦਾ ਪੂਰੇ ਪੰਥ ਦਾ ਮੋਰਚਾ ਬਣਾਈਏ ਕਿਉਂਕਿ ਸੰਗਤ ਰੂਪੀ ਮੋਰਚਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਨਹੀਂ ਆ। ਤਾਂ ਉਹਦੇ ਵਿੱਚ ਸਾਡੇ ਪੰਜਾਬ ਦੇ ਸਾਰੇ ਮਸਲਿਆਂ ਦੀ ਜਿਹੜੀ ਗੱਲ ਹੋਊਗੀ। ਜੇ ਸਰਕਾਰ ਰਹਿੰਦੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਦੋਸ਼ੀਆਂ ਤੇ ਕਾਰਵਾਈ ਨਹੀਂ ਕਰਦੀ ਹੈ ਤਾਂ ਸਾਨੂੰ ਵੀ ਸਾਡਾ ਮੋਰਚਾ ਵੱਡੇ ਪੱਧਰ ਤੇ ਸਿਸਟਮ ਨੂੰ ਟੱਕਰ ਦੇਣ ਵਾਲਾ ਜਿਹੜਾ ਬਣਾਉਣਾ ਪਊਗਾ। ਜਾਂਚ ਹੁੰਦੀ ਆ, ਜਸਟਿਸ ਰਣਜੀਤ ਸਿੰਘ ਦੀ ਜਾਂਚ ਹੁੰਦੀ ਆ, ਫਿਰ ਕੁਮਰ ਵਿਜੇ ਪ੍ਰਤਾਪ ਵਰਗੇ ਆਉਂਦੇ ਨੇ ਇੱਥੇ ਜਾਂਚ ਕਰਨ ਦੇ ਲਈ। ਕੋਈ ਉਹਨਾਂ ਦੇ ਨਾਲ ਮੁਲਾਕਾਤ ਹੋਈ ਆ ਕੁਮਰ ਵਿਜੇ ਪ੍ਰਤਾਪ ਦੀ? ਅੱਜ ਸਰਕਾਰ ਆ ਗਈ। ਜੇਕਰ ਅਸੀਂ ਕੁਲਤਾਰ ਸੰਧਵਾ ਦੀ ਗੱਲ ਕਰੀਏ, ਕੁਲਤਾਰ ਸੰਧਵਾ ਇੱਥੋਂ ਦੇ ਵਿਧਾਇਕ ਵੀ ਨੇ, ਉਹ ਇੱਥੇ ਆਉਂਦੇ ਜਾਂਦੇ ਰਹੇ ਨੇ, ਉਹਨਾਂ ਨਾਲ ਗੱਲਬਾਤ ਹੋਈ ਆ? ਕਦੇ ਵਾਰਤਾਲਾਪ ਹੋਈ ਆ? ਨਹੀਂ, ਗੱਲਬਾਤ ਤਾਂ ਇਹ ਵੀ ਹੋ ਰਹੀ ਆ। ਹੁਣ ਵੀ ਆਏ ਸੀ ਪਿਛਲੇ ਮਤਲਬ ਸਾਡੇ ਸਮਾਗਮ 'ਚ ਜਦੋਂ ਇਕੱਠ ਹੋਇਆ ਸੀ ਉਹ 'ਚ ਵੀ ਆ ਕੇ ਬੋਲ ਕੇ ਗਏ ਆ। ਪਰ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਆ। ਸਾਨੂੰ ਇਹ ਆ ਵੀ ਜਿਹੜੇ ਉਦੋਂ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਵੀ 24 ਘੰਟੇ 'ਚ ਹੱਲ ਕਰ ਦਿਆਂਗੇ, ਜਿਹੜੇ ਅੱਜ ਸਰਕਾਰ ਚਲਾ ਰਹੇ ਆ, ਇਹਨਾਂ ਦੇ ਕੌਮੀ ਕਨਵੀਨਰ ਆ, ਉਹਨਾਂ ਦੀ ਦੇਖ ਰੇਖ ਹੇਠ ਪੰਜਾਬ 'ਚ ਸਰਕਾਰ ਚੱਲ ਰਹੀ ਆ। ਇਹ ਕਿਸੇ ਨੂੰ ਭੁਲੇਖਾ ਹੋ ਸਕਦਾ ਵੀ ਨਹੀਂ ਆ, ਪਰ ਸਾਡਾ ਮੰਨਣਾ ਇਹ ਆ ਵੀ ਜਿਹੜੀ ਪੰਜਾਬ ਸਰਕਾਰ ਆ ਉਹ ਲੀਡ ਦਿੱਲੀ ਤੋਂ ਹੋ ਰਹੀ ਆ। ਤਾਂ ਦਿੱਲੀ ਵਾਲੇ ਇਸ ਤਰੀਕੇ ਦੇ ਨਾਲ ਕਰ ਰਹੇ ਆ। ਜੇ ਏਜੀ ਜਰਨਲ ਆਇਆ ਪੰਜਾਬ ਦਾ, ਉਹਨੇ ਇੱਕ ਇਹ ਤਾਂ ਦੱਸ ਦਿਓ ਵੀ ਉਹਨੇ ਕੀਤਾ ਕੀ ਸੀ ਜਿਹੜਾ ਪਾਸੇ ਹੋਣਾ ਪਿਆ। ਸੋ ਤੁਸੀਂ ਉਹ ਬੰਦਾ ਲਿਆ ਕੇ ਜੋ ਉੱਥੇ ਫਿੱਟ ਕਰਤਾ, ਇਹਨਾਂ ਕੇਸਾਂ ਦੀ ਜਿਹੜੀ ਪੈਰਵਾਈ ਅਦਾਲਤ ਦੇ ਵਿੱਚ ਇੰਨੀ ਕੁ ਕਮਜ਼ੋਰ ਕਰਨ ਦੇ ਲਈ ਤੁਸੀਂ ਉਹ ਬੰਦਾ ਫਿੱਟ ਕਰਤਾ ਵੀ ਜਿਹੜਾ ਕੱਲ੍ਹ ਸਰਸੇ ਵਾਲੇ ਨੂੰ ਬਚਾਉਂਦਾ ਰਿਹਾ, ਕੱਲ੍ਹ ਸਮੇਤ ਸੈਣੀ ਨੂੰ ਬਚਾਉਂਦਾ ਰਿਹਾ, ਅੱਜ ਕਿਵੇਂ ਆਪਦੀਆਂ ਦਲੀਲਾਂ ਨੂੰ ਗਲਤ ਠਹਿਰਾਊਗਾ ਤੇ ਸਾਡੇ ਪੱਖ ਛੱਡ ਕੇ ਗੱਲ ਕਰੂਗਾ। ਸੋ ਇਹ ਤਾਂ ਬਚਪਨਾ ਹਰਕਤ ਆ। ਇੱਕ ਬੱਚੇ ਨੂੰ ਵੀ ਸਮਝ ਆ ਜਾਂਦਾ ਵੀ ਇੱਧਰ ਜਾਈਏ ਤੇ ਮਤਲਬ ਚਪੇੜ ਵੱਜੀ ਸੀ, ਕੱਲ੍ਹ ਨੂੰ ਨਹੀਂ ਜਾਣਾ। ਸੋ ਇਹ ਚੀਜ਼ ਸਰਕਾਰ ਵਾਰ-ਵਾਰ ਜਾਂ ਇਹ ਸਿਸਟਮ ਵਾਰ-ਵਾਰ ਕਰ ਰਿਹਾ, ਸਾਡੇ ਜ਼ਖਮਾਂ ਤੇ ਮਲਮ ਲਾਉਣ ਦੀ ਬਜਾਏ ਨੂਣ ਪਾਉਣ ਦਾ ਕੰਮ ਕਰ ਰਿਹਾ। ਤਾਂ ਸਾਨੂੰ ਆਪ ਇਸ ਤੋਂ ਸੁਚੇਤ ਹੋਣ ਦੀ ਲੋੜ ਆ। ਅੱਜ ਨਿਸ਼ਾਨ ਸਾਹਿਬ ਤੇ ਝੰਡੇ ਦੀ ਗੱਲ ਚੱਲ ਰਹੀ ਹੈ, ਤਿਰੰਗੇ ਦੀ ਗੱਲ ਚੱਲ ਰਹੀ ਹੈ। ਅਸੀਂ ਇਹ ਨਹੀਂ ਕਹਿੰਦੇ ਨਾ ਲਾਓ, ਜੰਮ ਲਾਓ। ਉਹ ਜਿਨ੍ਹਾਂ ਨੂੰ ਆਜ਼ਾਦੀ ਮਹਿਸੂਸ ਹੋ ਰਹੀ ਹੈ, ਸਾਨੂੰ ਤਾਂ ਨਹੀਂ ਹੋ ਰਹੀ। ਬਾਕੀ
ਜੇ ਆਪਾਂ ਗੱਲ ਕਰੀਏ ਸਾਡੇ ਕੇਸਰੀ ਨਿਸ਼ਾਨ ਸਾਹਿਬ ਦੇ ਹੇਠ ਤੁਹਾਡਾ 70 ਸਾਲ ਬਣੇ ਨੂੰ ਹੋਏ ਆ। ਸਿਰਫ ਕੇਸਰੀ ਨਿਸ਼ਾਨ ਸਾਹਿਬ ਦੇ ਹੇਠ ਤੁਹਾਡਾ 70 ਸਾਲ ਦਾ ਬਣਿਆ ਝੰਡਾ, ਸਾਡਾ 450 ਸਾਲ ਪੁਰਾਣਾ। ਸਾਡੇ ਨੇ ਉਹ ਮੈਦਾਨ ਫਤਿਹ ਕੀਤਾ, ਤੁਹਾਡਾ ਦੇਸ਼ ਸਾਡੇ ਦੀ ਹੋਂਦ 'ਚ ਬਣਿਆ, ਸਾਡੇ ਦੇ ਹੇਠ ਬਣਿਆ, ਤੇ ਤੁਸੀਂ ਸਾਡੇ ਨੂੰ ਲਾਉਣ ਦੀ ਗੱਲ ਕਰਦੇ ਹੋ। ਇਹ ਸਾਨੂੰ ਚੀਜ਼ਾਂ ਬਰਦਾਸ਼ਤ ਨਹੀਂ ਆ। ਸਰਕਾਰ ਨੂੰ ਜੇ ਸਿਸਟਮ ਨੂੰ ਅਸੀਂ ਬਰਾਬਰ ਦੇ ਹੋ ਕੇ ਨਹੀਂ ਟੱਕਰਾਂਗੇ, ਪੰਜਾਬ ਦੇ ਲੋਕ ਜਾਂ ਪੰਜਾਬ ਦੀਆਂ ਜਥੇਬੰਦੀਆਂ, ਤਾਂ ਅੱਜ ਦੋ ਚਾਰਾਂ ਦੇ ਘਰੇ ਅੱਗ ਆ, ਕੱਲ੍ਹ ਨੂੰ ਪੂਰੇ ਪੰਜਾਬ 'ਚ ਫੈਲਣੀ ਆ, ਤਾਂ ਉਹਨੂੰ ਕੋਈ ਰੋਕ ਨਹੀਂ ਸਕੂਗਾ। ਜੇ ਅੱਜ ਸਾਡਾ ਏਕਾ ਹੋਊਗਾ ਤਾਂ ਇਹੋ ਜਿਹਾ ਕੋਈ ਮਤਲਬ ਉਹ ਸਿਸਟਮ ਪੰਜਾਬ ਵਿਰੋਧੀ ਜੰਮਿਆ ਵੀ ਨਹੀਂ ਜਿਹੜਾ ਪੰਜਾਬ ਨਾਲ ਧੱਕਾ ਕਰ ਜੂਗਾ, ਜੇ ਸਾਡਾ ਏਕਾ ਹੋਊਗਾ। ਬੜੇ ਲੋਕ ਆ ਕੇ ਜਾਂਦੇ ਨੇ, ਬੜੇ ਲੋਕ ਹਮਦਰਦੀ ਜਤਾ ਕੇ ਜਾਂਦੇ ਨੇ। ਜੇਕਰ ਅਸੀਂ ਗੱਲ ਕਰੀਏ ਜਥੇਬੰਦੀਆਂ ਦੀ ਗੱਲ ਕਰੀਏ ਜਾਂ SGPC ਦੀ ਗੱਲ ਕਰੀਏ, ਬੜਾ ਕੁਝ ਆਉਂਦਾ ਹੋਊ ਇੱਥੇ ਤੁਹਾਡੇ ਕੋਲ, ਤਾਂ ਗੱਲ ਕੀ ਕਹਿ ਕੇ ਜਾਂਦੇ ਨੇ? ਕੀ ਕਹਿ ਕੇ ਜਾਂਦੇ ਨੇ ਕਿ ਅਸੀਂ ਤੁਹਾਡੇ ਨਾਲ ਆ, ਫਿਰ ਬਾਅਦ ਦੇ ਵਿੱਚੋਂ ਬਾਤ ਪੁੱਛਦੇ ਨੇ? ਨਹੀਂ ਬਾਈ, ਨਾਲ ਤਾਂ ਇਹ ਜਿਹੜੀਆਂ ਧਿਰਾਂ ਦਾ ਤੁਸੀਂ ਨਾਂ ਲਿਆ, ਜੇ ਨਾਲ ਹੀ ਹੁੰਦੀਆਂ ਤਾਂ ਫਿਰ ਆਹ ਮੋਰਚੇ ਨਹੀਂ ਲੱਗਣੇ ਸੀ। ਜਿਹੜਾ ਕੇਡਰ ਸਾਡਾ SGPC ਆ ਜਾਂ ਸਾਡਾ ਜਿਹੜਾ ਤੁਸੀਂ ਕਹਿੰਦੇ ਆ ਅਕਾਲੀ ਦਲ ਆ ਪੰਜਾਬ ਦਾ, ਪੂਰੇ ਦੇਸ਼ ਦੇ ਵਿੱਚ ਜੁਝਾਰੂਆਂ ਦੀ ਪਾਰਟੀ ਮੰਨੀ ਜਾਣ ਵਾਲੀ ਪਾਰਟੀ ਅਕਾਲੀ ਦਲ ਸੀ। ਪੰਜਾਬ ਦੀ ਹੋਂਦ ਦੀ ਗੱਲ ਕਰਨ ਵਾਲੀ ਅਕਾਲੀ ਦਲ ਪਾਰਟੀ ਸੀ। ਅੱਜ ਗਲਤ ਹੱਥਾਂ 'ਚ ਚੜ੍ਹ ਕੇ, ਅੱਜ ਗਲਤ ਪਾਸੇ ਜਾ ਕੇ ਤਾਂ ਸਾਡੇ ਤੇ ਦੁਖਾਂਤ ਵਪਰਾ ਰਹੀ ਆ, ਤੇ ਦੂਸਰੇ ਪਾਸੇ SGPC ਉਹਨਾਂ ਦੇ ਹੱਥ 'ਚ ਆ, ਜਿਹੜੀ ਸਾਡੀ ਸਿੱਖਾਂ ਦੀ ਸਰਮੌਰ ਸੰਸਥਾ ਹੈ। ਅਕਾਲ ਤਖਤ ਦਾ ਜਥੇਦਾਰ ਜਿਹੜਾ ਸਾਡਾ ਇੱਕ ਸੁਪਰੀਮ ਕੋਰਟ ਤੋਂ ਵੱਧ ਪਾਵਰ ਰੱਖਣ ਵਾਲਾ, ਵੀ ਜਿਹੜਾ ਬੰਦਾ ਕਦੇ ਗੱਲ ਕਹਦੇ ਪੰਜਾਬ ਦੇ ਵਿੱਚ ਲਾਗੂ ਹੋਊ, ਤੇ ਅੱਜ ਉਹਦੇ ਬਿਆਨ ਬੇਤੁਕੇ ਆ ਰਹੇ ਆ। ਇਹ ਸਾਡੀਆਂ ਨਾਲ ਏਕੀਆਂ ਬਾਈ। ਅਸੀਂ ਚੋਣ ਆ ਜਿਹੜੀ ਉਹ ਉਹਨਾਂ ਹੱਥਾਂ 'ਚ ਤੋਰ ਦਿੱਤੀ ਆ, ਜਿਹੜੀ SGPC ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਸੀ। ਅੱਜ ਉਹ ਰਾਜਨੀਤਿਕ ਲੋਕਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਆ। ਉਹ ਪਹਿਲ ਦੇ ਆਧਾਰ ਤੇ ਕੰਮ ਕਰਦੀ ਤਾਂ ਪੰਜਾਬ 'ਚ ਇਸ ਤਰ੍ਹਾਂ ਦਾ ਕੁਝ ਹੋ ਹੀ ਨਹੀਂ ਸਕਦਾ। ਤਾਂ ਇਹ ਜਿਹੜੀਆਂ ਜਥੇਬੰਦੀਆਂ ਹਜੇ ਤੱਕ ਨਹੀਂ ਆਈਆਂ, ਮੇਰੇ ਕਹਿਣ ਤੋਂ ਭਾਵ ਇਹ ਆ ਵੀ ਆਉਣ ਦੇ ਲਈ ਇਹਨਾਂ ਨੂੰ ਇਹ ਨਹੀਂ ਆ ਵੀ ਕਿਸੇ ਦਾ ਘਰ ਦਾ ਕੰਮ ਆ ਵੀ ਆਪਾਂ ਇਹਨੂੰ ਸੁਨੇਹਾ ਦਈਏ। ਗੁਰੂ ਗ੍ਰੰਥ ਸਾਹਿਬ ਸਾਡਾ ਸਭ ਦਾ ਬਾਪ ਹੈ, ਸਾਡੇ ਸਾਰੇ ਧਰਮਾਂ ਦੀ, ਪੰਜਾਬ ਦੇ ਕੀ ਪੂਰੇ ਵਿਸ਼ਵ ਦੇ ਧਰਮਾਂ ਦੀ ਬਾਣੀ ਆ, ਸਾਰਿਆਂ ਦਾ ਸਤਿਕਾਰ ਹੈ। ਤਾਂ ਅਸੀਂ ਵੀ ਸਾਰਿਆਂ ਨੂੰ ਜੀਓ ਆਇਆ ਕਹਿੰਦੇ ਆ। ਸਾਡੇ ਤਾਂ ਸੰਕਲਪ ਹੀ ਆ, ਸਾਡੇ ਤਾਂ ਵੀ ਜਿਹੜਾ ਉਹਦੇ ਕਹਿਣ ਨੂੰ ਘਰੇ ਆ ਗਿਆ ਅਸੀਂ ਤਾਂ ਉਹਨੂੰ ਜਲ ਪਾਣੀ ਛਕਾਉਣਾ ਹੀ ਛਕਾਉਣਾ। ਜਿਹੜਾ ਚੜ੍ਹ ਕੇ ਆ ਗਿਆ ਫਿਰ ਉਹਦਾ ਉਸ ਤਰੀਕੇ ਦਾ ਹਿਸਾਬ ਕਿਤਾਬ ਹੈ। ਸੋ ਗੱਲ ਇਹ ਆ ਵੀ ਸਾਡੇ ਗੁਰੂ ਦੀ ਬੇਅਦਬੀ ਹੋਈ ਹੋਵੇ ਤੇ ਅਸੀਂ ਇਹ ਥੋੜ੍ਹੀ ਕਿਸੇ ਨੂੰ ਕਵਾਂਗੇ ਬਈ ਤੇਰਾ ਗੁਰੂ ਨਹੀਂ ਹੈਗਾ, ਤੇਰਾ ਵੀ ਗੁਰੂ ਆ ਨਾ, ਤੇਰਾ ਵੀ ਫਰਜ਼ ਆ। ਸੋ ਇਹ ਗੱਲ ਆ ਵੀ SGPC ਨੂੰ ਸੱਦਣ ਦੀ ਲੋੜ ਨਹੀਂ ਸੀ। SGPC ਪੰਜਾਬ ਦੇ ਲੋਕਾਂ ਨੂੰ ਆਵਾਜ਼ ਮਾਰਦੀ, ਉਸ ਸਮੇਂ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਲਈ ਖੜਦੀ ਵੀ ਹਾਂ ਇਸ ਦੀ ਬੇਅਦਬੀ ਹੋਈ ਆ, ਡੇਰਾਵਾਦ ਪੰਜਾਬ ਦੇ ਵਿੱਚ ਰੋਕਣ ਦੇ ਲਈ ਪੰਜਾਬ ਸਰਕਾਰ ਕੰਮ ਕਰ ਸਕਦੀ ਆ, ਪਰ ਨਹੀਂ ਕਰ ਰਹੀ। ਸੋ ਇਹ ਚੀਜ਼ਾਂ ਦੇ ਸਾਨੂੰ ਅਫਸੋਸ ਆ ਇਸ ਗੱਲ ਤੋਂ ਕਿ ਸਾਡਾ ਏਕਾ ਨਹੀਂ ਆ। ਉਸ ਵਕਤ ਅਫਸਰ ਕਿਹੜੇ ਸੀਗੇ ਜਿਹੜਿਆਂ ਨੇ ਗੋਲੀਆਂ ਚਲਾਈਆਂ ਜਾਂ ਜਿਹੜਿਆਂ ਨੇ ਅਜਿਹਾ ਘਿਨਾਉਣਾ ਜਿਹੜਾ ਕਿ ਕੰਮ ਕੀਤਾ? ਦੋ ਜਿਹੜੇ ਕਿ ਸਿੱਖ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਕਿਹੜੇ ਬੰਦੇ ਸੀ ਜਿਹੜੇ ਮੋਹਰੀ ਸੀਗੇ ਉਸ ਵਕਤ? ਉਸ ਸਮੇਂ ਜੇ ਅਫਸਰਾਂ ਦੀ ਗੱਲ ਕਰੀਏ, ਪਹਿਲੀ ਗੱਲ ਤਾਂ ਸਰਕਾਰ ਹੈ ਜਿਹੜੀ ਆਪਾਂ ਗੱਲ ਕਰ ਚੁੱਕੇ ਹਾਂ ਵੀ ਜਿਨ੍ਹਾਂ ਦੀ ਸੀਗੀ ਪੰਥ ਕਹਾਉਣ ਵਾਲਿਆਂ ਦੀ ਹੈ ਨਾ। ਦੂਸਰੇ ਪਾਸੇ ਜੇ ਸਮੇਤ ਸੈਣੀ ਸੀਗਾ ਉਹ DGP ਸੀਗਾ, ਉਮਰਾ ਨੰਗਲ, ਚਰਨਜੀਤ ਸ਼ਰਮਾ, ਬਿਕਰਮ, ਅਮਰਜੀਤ ਕਲਾਰ, ਸੁਹੇਲ ਬਰਾੜ, ਪੰਕਜ ਬੰਸਲ, ਹੋਰ ਵੀ ਕਈ ਨਾਮ ਨੇ ਜਿਹੜੇ ਮਤਲਬ ਹਜੇ ਇਨਵੈਸਟੀਗੇਸ਼ਨ ਤਹਿਤ ਆ। ਪਰ ਬਈ ਗੱਲ ਇੱਥੇ ਆਉਂਦੀ ਆ ਵੀ ਜਦੋਂ ਦਿਖਾਂਤ ਪੰਜਾਬ ਦਾ ਬੇਅਦਬੀ ਦਾ ਹੋਵੇ ਤੇ ਪੀਸਫੁਲ ਪ੍ਰੋਟੈਸਟ ਚੱਲਦਾ ਹੋਵੇ ਤੇ ਇੱਥੇ ਜਿਹੜਾ ਪੁਲਿਸ ਵੱਲੋਂ ਉਹ ਕਾਰਨਾਮਾ ਕੀਤਾ ਗਿਆ ਹੋਵੇ ਜਿਵੇਂ ਇੱਕ ਦੂਜੇ ਦੇਸ਼ ਦੇ ਨਾਲ ਕਰੀਦਾ, ਜੰਗ ਲੱਗੀ ਹੋਵੇ। ਵੀ ਸਾਡੀ ਕੋਈ ਇੱਥੇ ਵੰਡ ਦੀ ਤਾਂ ਜੰਗ ਨਹੀਂ ਨਾ ਸੀ, ਸਾਡਾ ਤਾਂ ਸਿੰਬੋਲਿਕ ਪ੍ਰੋਟੈਸਟ ਸੀਗਾ ਪੰਜਾਬ ਦੇ ਲੋਕਾਂ ਦਾ ਕਿ ਸਾਡੇ ਗੁਰੂ ਦੀ ਬੇਅਦਬੀ ਵਾਲੇ ਫੜ ਕੇ ਜੇਲ੍ਹਾਂ 'ਚ ਬੰਦ ਕਰੋ, ਅਸੀਂ ਫਿਰ ਆਪਦੇ ਘਰਾਂ 'ਚ ਜਾਵਾਂਗੇ। ਅਸੀਂ ਤਾਂ ਸੜਕਾਂ 'ਤੇ ਬੈਠੇ ਹਾਂ। ਇੱਕ ਸਿੰਬੋਲਿਕ ਪ੍ਰੋਟੈਸਟ ਸੀਗਾ ਸਾਡਾ, ਕੋਈ ਉਹਦੇ 'ਚ ਉਹਨੇ ਉਹ ਰੂਪ ਨਹੀਂ ਧਾਰਨ ਕੀਤਾ ਸੀ। ਤੁਸੀਂ ਉਹ ਬੈਠਿਆ ਨਹੀਂ ਜਰਦੇ, ਤੇ ਜੇ ਅਸੀਂ ਉਹ ਰੂਪ ਧਾਰਨ ਕੀਤਾ ਹੋਵੇ ਫਿਰ ਤੁਸੀਂ ਸਾਡੇ ਤੇ ਕੀ ਕਰੋ। ਸੋ ਗੱਲ ਜਦੋਂ ਸਾਡੇ ਲੋਕ ਨਹੀਂ, ਹੁਣ ਉਹ 7 ਸਾਲ ਹੋ ਗਏ ਆ, ਜੇ ਅਸੀਂ ਉਦੋਂ ਇਕੱਠੇ ਹੋਏ ਸੀ, ਸਾਨੂੰ ਪਾੜਿਆ ਗਿਆ, ਰਾਜਨੀਤਿਕ ਤੌਰ ਤੇ ਪਾੜਿਆ ਗਿਆ, ਸਾਨੂੰ ਧਾਰਮਿਕ ਤੌਰ ਤੇ ਬੰਦੇ ਵੰਡ ਲਏ ਗਏ ਆ। ਜੇ ਮੋਰਚੇ ਦੀ ਗੱਲ ਕਰੀਏ, ਬਗਰਾੜੀ ਦੇ ਵਿੱਚ ਬਹੁਤ ਤਕੜਾ ਇਕੱਠ ਹੁੰਦਾ ਹੈ, ਤਾਂ ਉਹ ਇਕੱਠ ਨੂੰ ਤਾਰ ਪੀਟੋ ਕਰਨ ਦੇ ਲਈ ਪੰਜਾਬ ਸਰਕਾਰ ਨੇ ਉਸ ਸਮੇਂ ਦੀ ਨੇ ਜ਼ੋਰ ਲਾਇਆ। ਤੇ ਜੇ ਅੱਜ ਇਕੱਠ ਹੋ ਰਿਹਾ ਤੇ ਅੱਜ ਉਹ ਤਿੰਨੇ ਸਰਕਾਰਾਂ ਜ਼ੋਰ ਲਾ ਰਹੀਆਂ ਪਿਛਲੀਆਂ ਵੀ ਇਹ ਪੰਜਾਬ ਦੇ ਲੋਕ ਇਕੱਠੇ ਨਾ ਹੋ ਜਾਣ। ਜਿਹੜੀ ਸਰਕਾਰ 24 ਘੰਟਿਆਂ ਦੇ ਵਿੱਚ ਕਹਿੰਦੀ ਸੀ ਇਨਸਾਫ ਦੇ ਦਿਆਂਗੇ, 24 ਘੰਟਿਆਂ ਦੇ ਵਿੱਚ ਗ੍ਰਿਫਤਾਰੀਆਂ ਦੇ ਦਿਆਂ ਕਰ ਲਾਂਗੇ ਉਹਨਾਂ ਲੋਕਾਂ ਦੀਆਂ। ਅਸੀਂ ਕਹਿੰਦੇ ਆ ਵੀ ਉਹ 24 ਘੰਟੇ ਵਾਲੇ ਬੰਦੇ ਨੂੰ ਡਿਬੇਟ ਤੇ ਬਿਠਾ ਦੇਣ, ਸਵਾਲ ਹੀ ਪੁੱਛਣੇ ਆ ਵੀ ਆ 24 ਘੰਟਿਆਂ 'ਚ ਹੱਲ ਹੋ ਸਕਦੇ ਸੀ ਜਾਂ ਹੱਲ ਹੋਏ ਪਏ ਆ, ਕੀਤੇ ਕਿਉਂ ਨਹੀਂ। ਉਹ 24 ਘੰਟਿਆਂ ਵਾਲਾ ਬੰਦਾ ਪੰਜਾਬ 'ਚ ਬੇਅਦਬੀ ਤੇ ਦੁਬਾਰਾ ਬੋਲ ਕੇ ਨਹੀਂ ਗਿਆ, ਜਦੋਂ ਵੋਟਾਂ ਲੈਣੀਆਂ ਸੀ ਉਦੋਂ ਬੋਲ ਗਿਆ। ਸੋ ਸਾਨੂੰ ਵਰਤਦੇ ਆ, ਸਾਨੂੰ ਸਮਝਣਾ ਪਊਗਾ ਇਹਦੇ ਪਿੱਛੇ ਜਿਹੜਾ ਕੰਮ ਕਰਦੇ ਆ, ਸਾਨੂੰ ਉਹਨਾਂ ਨੂੰ ਟੱਕਰ ਦੇਣੀ ਪਊਗੀ।
ਉਹ ਗੱਲ ਵੱਖਰੀ ਆ ਕਿ ਆਮ ਆਦਮੀ ਪਾਰਟੀ ਆਈ ਨੂੰ 4 ਮਹੀਨੇ ਹੋਏ ਆ, ਕਾਂਗਰਸ ਵੀ ਇਸੇ ਪਿੰਡ ਚੋਂ ਲੰਘ ਕੇ ਗਈ ਆ, ਅਕਾਲੀ ਵੀ 2 ਸਾਲ ਇਸੇ ਪਿੰਡ ਚੋਂ ਲੰਘ ਕੇ ਗਏ ਆ। ਸੋ ਸਵਾਲ ਇਹ ਬਣਦਾ ਵੀ ਜਿਹੜੇ ਸਿਸਟਮ ਚੋਂ ਇਹ ਨਿਕਲ ਕੇ ਆਉਂਦੇ ਆ ਉਹ ਸਾਨੂੰ ਇਨਸਾਫ ਨਹੀਂ ਦੇਣਾ ਚਾਹੁੰਦਾ, ਉਹ ਸਿੱਖਾਂ ਨੂੰ ਇਨਸਾਫ ਨਹੀਂ ਦੇਣਾ ਚਾਹੁੰਦਾ। ਪਰ ਸਾਡੇ ਲੋਕ ਇਹ ਕਹਿ ਦਿੰਦੇ ਵੀ ਆਪ ਪਾਰਟੀ ਦੀ ਸਰਕਾਰ ਆ, ਇਹ ਕਰ ਦੂਗੀ, ਜਾਂ ਕਾਂਗਰਸ ਸੀ, ਜਾਂ ਚੰਨੀ ਨੇ ਨਹੀਂ ਕੀਤਾ। ਜਾਂ ਇਹ ਚੰਨੀ, ਕੈਪਟਨ ਭਗਵੰਤ ਮਾਨ ਇਹਨਾਂ ਦੇ ਹੱਥ ਨਹੀਂ ਆ, ਇਹ ਤਾਂ ਕਠਪੁਤਲੀਆਂ। ਸਾਡਾ ਜਿਹੜਾ ਸਾਡੀ ਟੱਕਰ ਆ ਜਿਹੜੀ ਉਹਨਾਂ ਨਾਲ ਹੋਣੀ ਚਾਹੀਦੀ ਆ ਜਿਹੜੇ ਇਹਨਾਂ ਨੂੰ ਕਠਪੁਤਲੀਆਂ ਬਣਾਉਂਦੇ ਆ। ਸੋ ਆਪਾਂ ਰਲਾਂਗੇ, ਇਕੱਠੇ ਹੋਵਾਂਗੇ, ਇੱਕ ਝੰਡੇ ਥੱਲੇ ਚੱਲਾਂਗੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਚੱਲਾਂਗੇ ਤਾਂ ਪੰਜਾਬ ਦਾ ਉਹ ਕਿਹੜਾ ਦਿਖਾਤਾ ਜਿਹੜੇ 'ਚ ਅਸੀਂ ਇਹਨਾਂ ਦੋਸ਼ੀਆਂ ਤੇ ਕਾਰਵਾਈਆਂ ਨਹੀਂ ਕਰਾ ਸਕਦੇ। ਕੁੰਵਰ ਵਿਜੇ ਪ੍ਰਤਾਪ ਆ ਕੇ ਖੜਾ ਬਾਅਦ ਦੇ ਵਿੱਚੋਂ, ਜੇਕਰ ਅਸੀਂ ਗੱਲ ਕਰੀਏ, ਕੁੰਵਰ ਵਿਜੇ ਪ੍ਰਤਾਪ ਨੇ ਸਮਾਂ ਮੰਗਿਆ ਸੀ ਕਿ ਮੈਨੂੰ 30 ਮਿੰਟ ਚਾਹੀਦੇ ਆ ਪੂਰੀ ਡਿਬੇਟ ਦੇ ਲਈ, ਪੂਰਾ ਜਿਹੜਾ ਕਿ ਵਰਤਾਂਤ ਆ ਉਹ ਦੱਸਣ ਦੇ ਲਈ ਮੈਨੂੰ 30 ਮਿੰਟ ਚਾਹੀਦੇ ਆ, ਪਰ ਉਸ ਨੂੰ 30 ਮਿੰਟ ਨਹੀਂ ਦਿੱਤੇ ਗਏ। ਕੁੰਵਰ ਵਿਜੇ ਪ੍ਰਤਾਪ ਤੁਹਾਡੇ ਤੱਕ ਆਇਆ? ਬਿਲਕੁਲ ਆਏ ਆ ਜੀ, ਕੋਈ ਸ਼ੱਕ ਨਹੀਂ ਆ, ਉਦੋਂ ਬਾਅਦ 'ਚ ਵੀ ਆਏ ਆ, ਸਰਕਾਰ ਬਣਨ ਤੋਂ ਬਾਅਦ 'ਚ ਵੀ ਆਏ ਆ। ਤੇ ਉਹ ਇੱਕ ਮਤਲਬ ਉਹ ਆਪਦੀ ਸਰਕਾਰ ਦੇ ਵਿੱਚ ਕਠਪੁਤਲੀ ਨੇ। ਜੇ ਉਹਨਾਂ ਹੱਥ ਪਾਵਰ ਹੋਵੇ ਤਾਂ ਅਸੀਂ ਕਹੀਏ ਵੀ ਕੁਝ ਕਰ ਦੇਣਗੇ। ਗੱਲ ਬਈ ਉੱਥੇ ਹੀ ਫੇਰ ਆ ਗਈ ਹੈ ਵੀ ਜਦੋਂ ਉਹਦੇ ਨਾਂ 'ਤੇ ਵੋਟਾਂ ਲੈਣੀਆਂ ਸੀ, ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਤਾਂ ਉਦੋਂ ਤਾਂ ਇਹਨਾਂ ਨੇ ਪੂਰੇ ਪੰਜਾਬ 'ਚ ਬੋਰਡ ਲਾਏ ਸੀ ਕਿ ਅੱਜ ਉਹਦੇ ਪੂਰੇ ਪੰਜਾਬ 'ਚ ਬੋਰਡ ਨਹੀਂ ਲੱਗ ਸਕਦੇ ਵੀ ਇਹ ਬੇਅਦਬੀ ਦਾ ਕੁੰਵਰ ਵਿਜੇ ਪ੍ਰਤਾਪ ਹੱਲ ਕਰ ਸਕਦਾ, ਜਾਂ ਇਹਨੂੰ ਲਾ ਦਿਓ, ਇਕੱਲਾ ਆਹੀ ਕੇਸ ਦੇ ਦੇਣ। ਸੋ ਇਹ ਦੇਣਾ ਨਹੀਂ ਚਾਹੁੰਦੇ। ਇਹ ਵੋਟ ਰਾਜਨੀਤੀ ਜਿਹੜੀ ਪੋਲੀਟਿਕਸ ਆ ਸਾਡੇ ਪੰਜਾਬ ਦੇ ਵਿੱਚ ਸਾਡੇ ਗੁਰੂ ਦੀ ਪਿਰਤ ਦੇ ਬਿਲਕੁਲ ਉਲਟਾ। ਸਾਨੂੰ ਸਾਡੇ ਗੁਰੂ ਨੇ ਸਿਧਾਂਤ ਦਿੱਤਾ ਸੀ ਸਿਲੈਕਸ਼ਨ ਦਾ, ਇਹਨਾਂ ਨੇ ਇਲੈਕਸ਼ਨ 'ਚ ਪਾਤਾ। ਤੇ ਸਾਡੇ ਪੰਜਾਬ ਦੇ ਲੋਕ, ਸਾਡੇ ਗੁਰਸਿੱਖ ਲੋਕ ਅੱਜ ਇੰਨੇ ਕੁ ਇਲੈਕਸ਼ਨ ਦੇ ਵਿੱਚ ਵੰਡੇ ਪਏ ਆ। ਜੇ ਕਿਸੇ ਨੂੰ ਕਹਿ ਦਈਏ ਨਾ ਵੀ ਇਲੈਕਸ਼ਨਾਂ 'ਚ ਕੁਛ ਨਿਕਲਣ ਵਾਲੀਗਾ, ਉਹ ਕਹਿਣਗੇ ਤੈਨੂੰ ਬੜਾ ਪਤਾ ਇੱਥੇ ਨਿਕਲਦਾ ਕੀ ਕੱਢ ਲਿਆ ਬਾਈ ਤੁਸੀਂ, ਆਹ 3-3.5 ਮਹੀਨਿਆਂ ਤੁਸੀਂ ਦੇਖੀ ਜਾਂਦੇ ਹੋ ਕੀ ਕੱਢਿਆ ਤੁਸੀਂ, ਕਿਹੜਾ ਪੰਜਾਬ ਦਾ ਫੈਸਲਾ ਤੁਸੀਂ ਆਪਦੇ ਹੱਕ 'ਚ ਲਿਆਏ ਹੋ, ਕਿਹੜੀ ਗੱਲ ਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ, ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਆ, ਪੰਜਾਬ ਦੇ ਵਿੱਚ ਜਵਾਨ ਮੁੰਡਿਆਂ ਦੇ ਇਨਕਾਊਂਟਰ ਹੋਈ ਜਾਂਦੇ ਆ, ਜਾਂ ਪੰਜਾਬ ਦੇ ਵਿੱਚ ਦਿਖਾਂਤ ਵਾਪਰਿਆ ਜਾ ਰਿਹਾ। ਮਤਲਬ ਕਿੱਥੇ ਜੇ ਲਾਅ ਐਂਡ ਆਰਡਰ ਮੇਨਟੇਨ ਹੋ ਰਿਹਾ ਆ। ਹੁਣ ਆ ਜਿਹੜੀ ਝੰਡਿਆਂ ਵਾਲੀ ਗੱਲ ਆ, ਇਹਦੇ 'ਚ ਮਤਲਬ ਇੱਕ ਇਸ ਤਰ੍ਹਾਂ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਕਿ ਕਿੱਥੋਂ ਲਿਆਂਦੇ ਆ, ਕਿਤੋਂ ਲਿਆਂਦੇ ਆ। ਇੱਕ ਨੌਜਵਾਨ ਉੱਠ ਕੇ ਜੇ ਆਪਦਾ ਧਰਮ ਦਾ ਚਿੰਨ੍ਹ ਲਾ ਰਿਹਾ ਤਾਂ ਇਹਦੇ 'ਚ ਮਾੜਾ ਕੀ ਹੈ। ਸੋ ਸਾਡੇ 'ਚ ਇੱਕ ਡਰਾ ਦਾ ਮਾਹੌਲ ਪੈਦਾ ਕੀਤਾ ਜਾਂਦਾ ਜਿਹਦੇ ਅਸੀਂ ਵਹਿਣ 'ਚ ਵਹਿੰਦੇ ਹਾਂ। ਸੋ ਸਾਨੂੰ ਥੋੜ੍ਹਾ ਜਿਹਾ ਦਾਇਰੇ 'ਚੋਂ ਬਾਹਰ ਨਿਕਲਣਾ ਪਊਗਾ। ਜੇ ਆਪਾਂ ਕਹਿੰਦੇ ਨਾ ਸਾਡੇ ਜਵਾਕ ਬਾਹਰ ਜਾ ਕੇ ਸੌਖੇ ਆ, ਤੁਸੀਂ ਆਪਦੇ ਘਰ ਤੋਂ ਬਾਹਰ ਭੇਜ ਕੇ ਜਵਾਕ ਸੌਖਾ ਨਹੀਂ ਰੱਖ ਸਕਦੇ। ਤੁਸੀਂ ਪੰਜਾਬ ਤੋਂ ਬਾਹਰ ਭੇਜੋਗੇ, ਕੱਲ੍ਹ ਨੂੰ ਉਹਨਾਂ ਨੇ ਤੁਹਾਨੂੰ ਮੋੜਤਾ ਹੋਣਾ ਤਾਂ ਪੰਜਾਬ 'ਚ ਪੈਣਾ, ਨਾ ਤੁਸੀਂ ਪੰਜਾਬ ਦੇ ਰਹਿਣਾ, ਨਾ ਤੁਸੀਂ ਬਾਹਰ ਦੇ ਰਹਿਣਾ। ਸੋ ਤੁਸੀਂ ਆਪਦੇ ਲਈ ਇਕੱਠੇ ਹੋਵੋ, ਤੁਹਾਡਾ ਏਕਾ ਹੋਣਾ ਚਾਹੀਦਾ। ਸਿਸਟਮ 'ਚੋਂ ਸਰਕਾਰਾਂ ਨਿਕਲਦੀਆਂ, ਜੇ ਤੁਸੀਂ ਇਸ ਇਲੈਕਸ਼ਨ ਸਿਸਟਮ ਦੇ ਵਿੱਚ ਆਪਦੀ ਸਿਲੈਕਸ਼ਨ ਨੂੰ ਮੈਨੇਜਮੈਂਟ ਕਰ ਲਓਗੇ ਨਾ, ਸਮਝ ਜਾਓਗੇ, ਤਾਂ ਤੁਸੀਂ ਕਾਮਯਾਬ ਹੋ ਜਾਓਗੇ। ਅਸੀਂ ਇਸੇ ਲਈ ਇਹ ਮੋਰਚੇ ਦੇ ਵਿੱਚ ਅਸੀਂ ਏਕੇ ਦੀ ਬੇਨਤੀ ਕਰਦੇ ਹਾਂ ਵੀ ਅਸੀਂ ਇਕੱਠੇ ਹੋਈਏ। ਸੁਖਰਾਜ ਸਿੰਘ ਨੇ ਬੜਾ ਜਿਹੜਾ ਕਿ ਸੰਤਾਪ ਆ ਉਹ ਹੰਢਾਲਿਆ ਹੁਣ ਤੱਕ ਦਾ, 7 ਸਾਲ ਹੋ ਗਏ ਆ। ਸੁਖਰਾਜ ਸਿੰਘ ਦਾ ਸੋਹਣਾ ਕੰਮਕਾਰ ਚੱਲਦਾ ਸੀ, ਪਰ ਸੁਖਰਾਜ ਸਿੰਘ ਅੱਜ ਇੱਥੇ ਮੋਰਚੇ ਦੇ ਵਿੱਚ ਬੈਠੇ ਆ। ਸੁਖਰਾਜ ਸਿੰਘ ਕੀ ਸੋਚਦੇ ਹੈਗੇ ਉਸ ਸਮੇਂ ਨੂੰ ਤੇ ਅੱਜ ਵਾਲੇ ਸਮੇਂ ਨੂੰ? ਦੇਖੋ ਬਈ, ਸੋਚਣਾ ਤਾਂ ਇਹ ਹੈ ਨਾ ਬਈ, ਇੱਕ ਬਾਪ ਦਾ ਘਰੋਂ ਚਰੇਲ ਜਾਣਾ ਇਨਸਾਨੀਅਤ ਤੌਰ 'ਤੇ, ਬਾਪ ਤੌਰ 'ਤੇ ਬਹੁਤ ਦੁੱਖ ਆ। ਮਤਲਬ ਇੱਕ ਮੇਰੇ ਪਰਿਵਾਰ ਦਾ ਜੀ ਜਾਣਾ, ਪਰ ਪ੍ਰਾਊਡ ਇਸ ਗੱਲ ਦਾ ਕਿ ਉਹ ਕਿਸੇ ਮਾੜੇ ਕੰਮ 'ਚ ਨਹੀਂ, ਸ਼ਹੀਦੀ ਹੋਈ ਆ, ਕੌਮ ਨੇ ਮਾਣ ਬਖਸ਼ਿਆ, ਤਾਂ ਫਿਰ ਸਾਡਾ ਵੀ ਫਰਜ਼ ਬਣਦਾ ਵੀ ਜਿਹੜੇ ਸੰਕਲਪ ਨੂੰ ਲੈ ਕੇ ਸ਼ਹੀਦੀ ਹੋਈ ਆ ਉਹਨੂੰ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ। ਜੇ ਸ਼ਹੀਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਹੋਈ ਆ ਤਾਂ ਫਰਜ਼ ਬਣਦਾ ਵੀ ਜਿੰਨਾ ਟਾਈਮ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ 'ਤੇ ਕਾਰਵਾਈ ਨਹੀਂ ਹੁੰਦੀ, ਜਾਂ ਉਸ ਦਿਖਾਂਤ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਅਫਸਰਾਂ 'ਤੇ ਕਾਰਵਾਈ ਨਹੀਂ ਹੁੰਦੀ, ਉਹਨਾਂ ਟਾਈਮ ਟਿਕ ਕੇ ਨਹੀਂ ਬੈਠ ਸਕਦੇ। ਸਾਡੇ ਗੁਰੂ ਤੋਂ ਉੱਪਰ ਕੁਝ ਵੀ ਨਹੀਂ ਆ। ਅਸੀਂ ਉਹਨਾਂ ਦੇ ਵਾਰਸ ਆ। ਮੈਂ ਪਹਿਲਾਂ ਵੀ ਕਹਿ ਚੁੱਕਿਆ, ਜਿਹੜਿਆਂ ਨੇ ਮਤਲਬ ਵਜ਼ੀਰੀਆਂ ਰਾਜੇ ਮਹਾਰਾਜਿਆਂ ਵਾਲਾ ਆਪਦਾ ਰੂਪ ਪਾਸੇ ਕਰਤਾ। ਅਸੀਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੇ ਵਾਰਸ ਹਾਂ, ਤਾਂ ਅਸੀਂ ਪਿੱਛੇ ਨਹੀਂ ਹਟ ਸਕਦੇ। ਸੁਖਰਾਜ ਸਿੰਘ ਦੀ ਕੀ ਹਸਤੀ ਆ ਵੀ ਉਹ ਕੁਛ ਵੱਡਾ ਕਰ ਜੇ। ਗੁਰੂ ਸਮਰੱਥ ਆ, ਗੁਰੂ ਦੇ ਭਾਣੇ ਵਿੱਚ ਆ, ਜੋ ਗੁਰੂ ਚਾਹੂਗਾ ਉਹ ਜ਼ਰੂਰ ਕਰਾਂਗੇ। ਪਰ ਕੌਮ ਨੂੰ ਬੇਨਤੀ ਕਰ ਸਕਦੇ ਹਾਂ, ਇੱਕ ਸ਼ਹੀਦ ਦਾ ਪੁੱਤਰ ਹੋਣ ਦੇ ਨਾਤੇ ਆਪਣੇ ਭਰਾਵਾਂ ਨੂੰ, ਆਪਣੇ ਬਜ਼ੁਰਗਾਂ ਨੂੰ, ਜਥੇਬੰਦੀਆਂ ਦੇ ਆਗੂਆਂ ਨੂੰ ਨਿਮਰਤਾ ਸਹਿਤ ਬੇਨਤੀ ਕਰ ਸਕਦਾ ਕਿ ਬਈ ਆਪਾਂ ਇਕੱਠੇ ਹੋਈਏ। ਕਿਉਂਕਿ ਜਦੋਂ ਤੁਸੀਂ ਇੱਕ ਧਾਰਮਿਕ ਪੱਖ 'ਤੇ ਮਜ਼ਬੂਤ ਨਹੀਂ ਹੋ ਸਕਦੇ ਨਾ, ਇਕੱਠੇ ਨਹੀਂ ਹੋ ਸਕਦੇ, ਤਾਂ ਤੁਹਾਡਾ ਰਾਜਨੀਤਿਕ ਪੱਖ ਵੀ ਬਹੁਤ ਕਮਜ਼ੋਰ ਰਹੂਗਾ। ਤੁਹਾਡੇ 'ਚ ਜਿਹੜੇ ਫੈਸਲੇ ਆ ਉਹ ਥੋਪੇ ਜਾਇਆ ਕਰਨਗੇ, ਨਾ ਕਿ ਲਾਗੂ ਹੋਇਆ ਕਰਨਗੇ ਜਿਹੜੇ ਤੁਸੀਂ ਚਾਹੁੰਦੇ ਹੋ। ਆਉਣ ਵਾਲੇ ਦਿਨਾਂ ਦੇ ਵਿੱਚ ਕੀ ਲੀਕਣ ਦੀਆਂ ਕੋਸ਼ਿਸ਼ਾਂ ਨੇ, ਜਾਂ ਕੀ ਕਰ ਸਕਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ, ਜੇਕਰ ਅਸੀਂ ਗੱਲ ਕਰੀਏ ਆਉਣ ਵਾਲੇ ਸੰਘਰਸ਼ ਦੀ? 16 ਅਗਸਤ ਦਾ ਵੱਡਾ ਇਕੱਠ ਹੈ ਜਿਹੜਾ ਪੰਜਾਬ ਦੀਆਂ ਸਿੱਖ ਸੰਗਤਾਂ ਦਾ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਥੇ ਰੱਖਿਆ ਗਿਆ ਮੋਰਚੇ ਦੇ ਵਿੱਚ। ਸੋ ਜਿਹੜੇ ਫੈਸਲੇ ਆ ਗੁਰਮਤਾ ਕਰਕੇ ਸੰਗਤ ਦੇ ਨਾਲ ਆ ਜਿਹੜਾ ਸੰਘਰਸ਼, ਦੇਖੋ ਮੋਰਚਾ ਉਹਨਾਂ ਟਾਈਮ ਮੈਂ ਕਲੀਅਰ ਕਰਦਾ ਵੀ ਚੱਲੂਗਾ ਜਿੰਨਾ ਟਾਈਮ ਸਾਡੇ ਗੁਰੂ ਦੀ ਬੇਅਦਬੀ ਵਾਲੇ ਤੇ ਗੋਲੀकांड ਵਾਲੇ
ਕਟਹਿਰੇ 'ਚ ਖੜੇ ਨਹੀਂ ਹੁੰਦੇ ਜਾਂ ਉਸ ਸਮੇਂ ਦੇ ਜਿਹੜੇ ਵੀ ਮੁਲਜ਼ਮ ਆ ਜਿੰਨੇ ਵੀ ਆ ਉਹਨਾਂ ਸਾਰਿਆਂ 'ਤੇ ਕਾਰਵਾਈ। ਤਾਂ ਇਕੱਲਾ ਮੋਰਚਾ ਉੱਥੇ ਸਮਾਪਤ ਨਹੀਂ ਹੋਊਗਾ। ਮੋਰਚੇ ਦੇ ਵਿੱਚੋਂ ਅਸੀਂ ਚਾਹੁੰਦੇ ਹਾਂ ਪੰਜਾਬ ਦਾ ਏਕਾ ਹੋਵੇ, ਕਿਉਂਕਿ ਸਾਡੇ ਤੇ ਬਈ ਦੁਖਾਂਤ ਹੀ ਇੰਨਾ ਕੁ ਚੱਲ ਰਿਹਾ ਕਿ ਸਾਡਾ ਇਤਿਹਾਸ ਮਾਰਿਆ ਜਾ ਰਿਹਾ। ਸਾਡੇ ਇਤਿਹਾਸ ਦੇ ਵਿੱਚ ਸਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕਕਾਰ ਪਾਉਣ ਤੋਂ ਰੋਕਿਆ ਜਾ ਰਿਹਾ। ਸਾਡੇ ਬੱਚਿਆਂ ਦੇ ਕੇਸ ਕਤਲ ਇਸ ਤਰੀਕੇ ਦੇ ਕਰਾਏ ਜਾ ਰਹੇ ਆ। ਸਾਡੇ ਧਰਮ ਨੂੰ ਠੇਸ ਪਹੁੰਚਾਉਣ ਦੇ ਲਈ ਪੈਰਲਰ ਇੱਕ ਡੇਰਾ ਅਸੀਂ ਬੰਦ ਕਰਵਾਇਆ। ਜੇ ਗੱਲ ਕਰੀਏ ਵੀ ਬੇਅਦਬੀ ਨੂੰ ਲੈ ਕੇ ਬੰਦ ਹੋਇਆ, ਤਾਂ ਦੂਜਾ ਇਸ ਤਰੀਕੇ ਦਾ ਵਾੜਿਆ। ਮੈਂ ਬਾਹਰ ਰਹਿ ਕੇ ਆਇਆ ਬਾਈ, ਉਹ ਬੋਰਡ ਦੇ ਵਿੱਚ ਸੀਗੇ ਹੈ ਨਾ, ਉੱਥੇ ਤਾਂ ਮੈਂ ਕ੍ਰਿਸਚਨ ਦੇਖੇ ਨੇ ਵੀ ਹੱਥ ਲਾਓ ਤੇ ਬੰਦੇ ਦੀ ਬੋਡੀ ਜੀ ਕੰਬਦੀ ਆ ਤੇ ਉਹਦੇ 'ਚ ਆਵਾਜ਼ਾਂ ਨਿਕਲਦੀਆਂ। ਉੱਥੇ ਵੀ ਹੈਗੇ ਨਾ, ਸਾਡੇ 'ਚ ਹੀ ਕਿਉਂ ਇੱਦਾਂ ਦੀ ਪਿਰਤ ਪਾਈ? ਕਿਉਂਕਿ ਅਸੀਂ ਉਸ ਚੀਜ਼ ਨੂੰ ਜ਼ਿਆਦਾ ਮਤਲਬ ਜ਼ਿਆਦਾ ਕਹੀਏ ਵੀ ਉਹਨੂੰ ਅਹਿਮੀਅਤ ਦੇ ਰਹੇ ਹਾਂ, ਜ਼ਿਆਦਾ ਉਹਦੇ 'ਚ ਢਲ ਜਾਂਦੇ ਹਾਂ ਵੀ ਇਹ 'ਚ ਬਾਬਾ ਆ ਗਿਆ, ਇਹ 'ਚ ਬੇਬੇ ਆ ਗਈ, ਇਹ 'ਚ ਮਾਤਾ ਆ ਗਈ। ਅਤੇ ਉਹ ਹੁਣ ਕ੍ਰਿਸਚਨ ਵਾਲੇ ਵੀ ਕੱਢਣ ਲੱਗ ਗਏ। ਪਹਿਲਾਂ ਕੋਈ ਸਿਆਣੇ ਹੁੰਦੇ ਸੀ, ਦੂਜੇ ਬੰਦੇ ਕਮਲੇ ਤੁਰੇ ਫਿਰਦੇ ਆ, ਕਹਿੰਦੇ ਸੀ ਵੀ ਇਹ ਸਿਆਣਾ। ਸੋ ਇਹ ਚੀਜ਼ਾਂ ਸਾਡੇ 'ਚ ਜ਼ਿਆਦਾਤਰ ਵਾੜੀਆਂ ਜਾ ਰਹੀਆਂ। ਸਾਨੂੰ ਸਾਡੇ ਧਰਮ ਤੋਂ ਪਾਸੇ ਕੀਤਾ ਜਾ ਰਿਹਾ। ਪਰ ਸਾਡੇ ਗੁਰੂ ਸਾਹਿਬ ਦਾ ਸੰਕਲਪ ਹੈ ਸਾਡੇ ਕੋਲੇ ਬਈ ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਸੋ ਸਾਡੇ ਲਈ ਸਾਡੇ ਰਾਜ ਨੂੰ ਕਾਇਮ ਕਰਨ ਦੇ ਲਈ, ਜਾਂ ਆਪਾਂ ਕਹੀਏ ਵੀ ਇਸ ਸਿਸਟਮ ਨੂੰ ਜਾਂ ਇਸ ਡੀਪ ਸਟੇਟ ਨੂੰ ਚੁਣੌਤੀ ਦੇਣ ਦੇ ਲਈ ਸਾਡਾ ਏਕਾ, ਸਾਡੀ ਧਰਮ 'ਤੇ ਪਕੜ, ਸਾਡੀ ਇਤਿਹਾਸ 'ਤੇ ਪਕੜ ਹੋਣੀ ਜ਼ਰੂਰੀ ਆ। ਸਾਡੇ 'ਚ ਦੋਗਲਾਪਣਾ ਜਿਹੜਾ ਉਹ ਕੱਢਣ ਦੇ ਲਈ ਸਾਨੂੰ ਸਾਡਾ ਏਕਾ ਕਰਨਾ ਪਊਗਾ। ਤੁਸੀਂ ਕਿਹਾ ਕਿ ਬਾਹਰ ਰਹਿ ਕੇ ਆਏ ਹੋ, ਜਦੋਂ ਇਹ ਵਾਪਰਦੀ ਹੈ ਘਟਨਾ ਉਦੋਂ ਤੁਸੀਂ ਬਾਹਰ ਸੀ ਜਾਂ ਫਿਰ ਇੱਥੇ? ਬਾਹਰ ਸੀ ਬਾਈ। ਮੇਰੀ ਮਤਲਬ ਮੈਂ 15 ਤਰੀਕ ਨੂੰ ਆਉਣਾ, 14 ਨੂੰ ਪਿਤਾ ਜੀ ਦੀ ਸ਼ਹੀਦੀ ਦਾ ਮੈਨੂੰ ਫੋਨ 'ਤੇ ਪਤਾ ਲੱਗਦਾ। ਤਾਂ 15 ਨੂੰ ਆ ਕੇ ਉਸ ਤੋਂ ਬਾਅਦ ਦਾ ਜਿੰਨਾ ਕਾਰਜਕਾਲ ਆ ਉਹ ਪੂਰਾ ਸਾਰਾ ਪੰਜਾਬ 'ਚ ਹੀ ਹੈ ਬਾਈ। 15 ਤੋਂ ਬਾਅਦ ਮੈਂ ਗਿਆ ਨਹੀਂ। ਕੀ ਬੀਤਦੀ ਆ ਉਦੋਂ ਜਦੋਂ ਇੱਕਦਮ ਫੋਨ ਜਾਂਦਾ ਵੀ ਆਹ ਕੰਮ ਹੋ ਗਿਆ ਜਾਂ ਮੈਸੇਜ ਜਾਂਦਾ, ਤਾਂ ਬੀਤਦੀ ਕੀ ਹੈ ਬਈ? ਪਰਿਵਾਰ ਤੌਰ 'ਤੇ ਤਾਂ ਮੈਂ ਪਹਿਲਾਂ ਦੱਸ ਚੁੱਕਿਆ ਵੀ ਪਰਿਵਾਰ ਤੌਰ 'ਤੇ ਸਹਿਣ ਕਰਨਾ ਔਖਾ ਹੈ। 4.5 ਸਾਲ ਬਾਅਦ ਬਾਪ ਨੂੰ ਦੇਖਣਾ ਹੋਵੇ, ਮਿਲਣਾ ਹੋਵੇ, ਮਤਲਬ 2 ਸਾਲ ਬਾਅਦ ਮੇਰੇ ਕੋਲੇ ਗਏ ਸੀ, ਮੇਰੇ ਕੋਲੋਂ ਆਏ ਸੀ, ਤਾਂ 4.5 ਸਾਲ ਬਾਅਦ ਅਸੀਂ ਇਕੱਠੇ ਹੋਣਾ ਹੋਵੇ ਤੇ ਬਾਪ ਘਰੇ ਨਾ ਦਿਸੇ ਫੋਨ 'ਤੇ, ਪਤਾ ਲੱਗੇ ਵੀ ਆਹ ਗੱਲ ਆ। ਪਰ ਜਿਹੜਾ ਕੌਮ ਨੇ ਮਾਣ ਬਖਸ਼ਿਆ ਬਾਈ, ਉਹਦੇ ਲਈ ਮੈਂ ਕਿਤੇ ਨਾ ਕਿਤੇ ਘਰੋਂ ਬਾਹਰ ਰਹਿ ਕੇ ਭੁੱਲ ਜਾਂਦਾ ਯਾਰ ਬਾਪ ਵੀ ਆਹ ਗੱਲ ਨੂੰ ਲੈ ਕੇ ਆ। ਪਰ ਘਰੇ ਬਹਿ ਕੇ ਨਹੀਂ ਭੁੱਲਿਆ ਜਾਂਦਾ ਬਾਈ। ਘਰੇ ਰਹਿ ਕੇ ਬਹੁਤ ਔਖਾ, ਤਾਂ ਘਰੇ ਨਹੀਂ ਟੱਕ ਪਾਉਂਦਾ ਬਾਈ। ਘਰੇ ਤਾਂ ਨਹੀਂ ਭੁੱਲਦਾ। ਤਾਂ ਇਹ ਜਿਹੜੀ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਬਾਈ ਦੇ ਨਾਲ ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਆ, ਤਾਂ ਬੜਾ ਇੱਕ ਅਫਸੋਸ ਵੀ ਹੁੰਦਾ ਉਹਨਾਂ ਲੋਕਾਂ ਦੇ ਉੱਪਰ ਜਿਹੜੇ ਲੋਕਾਂ ਨੇ ਉਸ ਵਕਤ ਗੋਲੀਆਂ ਚਲਾਈਆਂ ਤੇ ਇੱਕ ਹੱਸਦੇ ਵਸਦੇ ਘਰ ਨੂੰ ਉਜਾੜ ਕੇ ਰੱਖ ਦਿੱਤਾ। ਤਾਂ ਕੀ ਅੱਜ ਅਸੀਂ ਉਸ ਸਿਸਟਮ ਦੇ ਉੱਪਰ ਯਕੀਨ ਕਰ ਸਕਦੇ ਹਾਂ ਜਿਹੜਾ ਸਿਸਟਮ ਹਲੇ ਤੱਕ 7 ਸਾਲ ਹੋ ਗਏ ਨੇ ਇਨਸਾਫ ਨਹੀਂ ਦੇ ਸਕਿਆ? ਕੀ ਅਸੀਂ ਉਸ ਸਿਸਟਮ ਦੇ ਉੱਪਰ ਭਰੋਸਾ ਕਰ ਸਕਦੇ ਹਾਂ ਜਿਹੜਾ ਸਿਸਟਮ ਪੂਰੇ 7 ਸਾਲਾਂ ਦੇ ਵਿੱਚ ਉਹਨਾਂ ਦੋਸ਼ੀਆਂ ਨੂੰ ਇੱਕ ਕਟਹਿਰੇ ਦੇ ਵਿੱਚ ਖੜਾ ਨਹੀਂ ਕਰ ਸਕਿਆ? ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਭਾਈ ਸੁਖਰਾਜ ਸਿੰਘ ਦੇ ਨਾਲ ਕਰੀ ਆ। ਤਾਂ ਭਾਈ ਸੁਖਰਾਜ ਸਿੰਘ ਭਾਈ ਕ੍ਰਿਸ਼ਨ ਭਗਵਾਨ ਸਿੰਘ ਜਿਹੜੇ ਕਿ ਸ਼ਹੀਦ ਹੋ ਗਏ ਸੀ, ਉਹਨਾਂ ਦੇ ਬੇਟੇ ਨੇ। ਤਾਂ ਇਹਨਾਂ ਦੇ ਨਾਲ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਤਾਂ ਇੱਕ ਜਿਹੜਾ ਦਰਦ ਆ ਉਹ ਤੁਹਾਡੇ ਸਾਹਮਣੇ ਰੱਖਿਆ। ਤਾਂ ਜਿਹੜਾ ਇਹ ਦਰਦ ਆ ਇਹ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਰੱਖਦੇ ਰਵਾਂਗੇ। ਤਾਂ ਜੁੜੇ ਰਹਿਣਾ ਇੰਡੋਏ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। 14 ਅਕਤੂਬਰ 2015 ਦਾ ਅਜਿਹਾ ਦਿਨ ਜਿਹੜਾ ਕਿ ਘਰ ਦੇ ਵਿੱਚ ਇੱਕ ਮੰਤਵ ਦਾ ਮਾਹੌਲ ਸੀ ਜਿਹੜਾ ਕਿ ਉਹ ਛਾ ਗਿਆ ਸੀ। ਆਖਰ ਉਹ ਘਟਨਾਕ੍ਰਮ ਕੀ ਸੀ ਜਿਹੜਾ ਪੂਰਾ 7 ਸਾਲ ਹੋ ਗਿਆ ਹਾਲੇ ਤੱਕ ਇਨਸਾਫ ਨਹੀਂ ਮਿਲਿਆ? ਇੱਕ ਦੁਖਾਂਤ ਦੇ ਤਹਿਤ ਮੇਰੇ ਪਿਤਾ ਜੀ ਸਤਿਕਾਰਯੋਗ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਮੋਰਚੇ ਦੇ ਵਿੱਚ ਆਉਂਦੇ ਆ, ਜਿਹੜਾ ਉਸ ਸਮੇਂ ਬੇਅਦਬੀ ਨੂੰ ਲੈ ਕੇ ਚੱਲਦਾ ਹੁੰਦਾ। ਸਮੇਂ ਦੀ ਸਰਕਾਰ ਵੱਲੋਂ ਜਾਂ ਉਹਨਾਂ ਗੁੰਡਾਧਾਰੀ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਵੱਲੋਂ ਉਹਨੂੰ ਹੱਲ ਕਰਨ ਦੀ ਬਜਾਏ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਬਈ ਜੇ ਅਸੀਂ ਗੱਲ ਕਰਦੇ ਹਾਂ ਸਮੇਂ ਦੀ ਸਰਕਾਰ ਤਾਂ ਅਕਾਲੀ ਸਰਕਾਰ ਕਹਾਉਂਦੀ ਸੀ ਆਪਣੇ ਆਪ ਨੂੰ। ਉਹਨਾਂ ਕੋਲੇ ਇਸ ਗੱਲ ਦੀ ਗੱਲ ਆ ਵੀ ਜਿਹੜੀ ਪੰਥ ਕਹਾਉਣ ਵਾਲੀ ਸਰਕਾਰ ਸੀ ਜਾਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰ ਸੀ, ਗੁਰੂ ਪਿਤਾ ਦੇ ਪੁੱਤਰ ਅਖਵਾਉਣ ਵਾਲੇ ਜਿਹੜੇ ਸਰਕਾਰ ਚਲਾ ਰਹੇ ਹੁਣ
ਉਹਦੇ ਵਿੱਚ ਵਾਪਰ ਜਾਣਾ। ਪਰ ਘਰ ਦੇ ਹਾਲਾਤ ਕੀ ਕਹਿੰਦੇ ਨੇ? ਘਰ ਦੇ ਵਿੱਚ ਜਦੋਂ ਜਾਂਦੇ ਹੋ ਜਾਂ ਬੱਚੇ ਕੀ ਕਹਿੰਦੇ ਨੇ? ਬਾਈ ਘਰ ਦੇ ਹਾਲਾਤ ਤਾਂ ਕਹਿਣਗੇ ਜੇ ਗਿਆ ਹੋਊਗਾ, ਗਿਆ ਹੀ ਨਹੀਂ। 238 ਦਿਨ ਤੋਂ ਇੱਥੇ ਹੀ ਆ। ਜੇ ਘਰ ਦੇ ਹਾਲਾਤ ਦੇਖ ਕੇ ਗੱਲ ਕਰਨੀ ਹੋਵੇ ਫਿਰ ਮੋਰਚਾ ਨਹੀਂ ਚੱਲਦਾ ਬਾਈ। ਜਾਂਚ ਹੁੰਦੀ ਆ, ਜਸਟਿਸ ਰਣਜੀਤ ਸਿੰਘ ਦੀ ਜਾਂਚ ਹੁੰਦੀ ਆ, ਫਿਰ ਕੁਮਰ ਵਿਜੇ ਪ੍ਰਤਾਪ ਵਰਗੇ ਆਉਂਦੇ ਨੇ ਇੱਥੇ ਜਾਂਚ ਕਰਨ ਦੇ ਲਈ। ਪਰ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਆ। ਸਾਨੂੰ ਇਹ ਆ ਵੀ ਜਿਹੜੇ ਉਦੋਂ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਵੀ 24 ਘੰਟੇ 'ਚ ਹੱਲ ਕਰ ਦਿਆਂਗੇ, ਸੋ ਤੁਸੀਂ ਉਹ ਬੰਦਾ ਲਿਆ ਕੇ ਅੱਜ ਉੱਥੇ ਫਿੱਟ ਕਰਤਾ। ਇਹਨਾਂ ਕੇਸਾਂ ਦੀ ਜਿਹੜੀ ਪੈਰਵਾਈ ਅਦਾਲਤ ਦੇ ਵਿੱਚ ਇੰਨੀ ਕੁ ਕਮਜ਼ੋਰ ਕਰਨ ਦੇ ਲਈ ਤੁਸੀਂ ਉਹ ਬੰਦਾ ਫਿੱਟ ਕਰਤਾ ਵੀ ਜਿਹੜਾ ਕੱਲ ਸਰਸੇ ਵਾਲੇ ਨੂੰ ਬਚਾਉਂਦਾ ਰਿਹਾ, ਕੱਲ ਸਮੇਤ ਸੈਣੀ ਨੂੰ ਬਚਾਉਂਦਾ ਰਿਹਾ, ਅੱਜ ਕਿਵੇਂ ਆਪਦੀਆਂ ਦਲੀਲਾਂ ਨੂੰ ਗਲਤ ਠਹਿਰਾਊਗਾ ਤੇ ਸਾਡੇ ਪੱਖ ਚੜ੍ਹ ਕੇ ਗੱਲ ਕਰੂਗਾ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੀ ਜਗ੍ਹਾ ਤੇ ਖੜੇ ਹਾਂ। ਯਾਦ ਹੋਣਾ ਕਿ ਜੂਨ 2015 ਜਦੋਂ ਬੁਰਜ ਜਵਾਰਕੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਜਿਹੜੇ ਉਹ ਚੋਰੀ ਕਰੇ ਜਾਂਦੇ ਨੇ, ਤਾਂ ਕੰਧਾਂ ਦੇ ਉੱਪਰ ਲਿਖਿਆ ਜਾਂਦਾ, ਇੱਕ ਨਾਅਰਾ ਲਿਖਿਆ ਜਾਂਦਾ, ਇੱਕ ਸੰਕੇਤ ਦਿੱਤਾ ਜਾਂਦਾ ਕੰਧਾਂ ਦੇ ਉੱਪਰ ਲਿਖ ਕੇ, ਕਿਹਾ ਜਾਂਦਾ ਕਿ ਤੁਹਾਡਾ ਗੁਰੂ ਸਾਡੇ ਹਵਾਲੇ ਆ, ਅਸੀਂ ਉਸ ਨੂੰ ਲੈ ਗਏ ਆ, ਜੇਕਰ ਕਿਸੇ ਦੇ ਵਿੱਚ ਹਿੰਮਤ ਆ ਤਾਂ ਲੱਭ ਲਵੋ। ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਸੰਘਰਸ਼ ਆ, ਜੱਦੋ-ਜਹਿਦ ਆ, ਉਹ ਚੱਲਦੀ ਆ। ਤਾਂ 14 ਅਕਤੂਬਰ 2015 ਦਾ ਇੱਕ ਅਜਿਹਾ ਦਿਨ ਆਉਂਦਾ ਜਿਹੜੀ ਧਰਤੀ ਦੇ ਉੱਪਰ ਅਸੀਂ ਖੜੇ ਆ। ਬਹਿਮਲ ਕਲਾਂ ਇਹ ਪਿੰਡ ਆ, ਇਸ ਧਰਤੀ ਦੇ ਉੱਪਰ ਅਸੀਂ ਖੜੇ ਆ। ਤਾਂ ਇੱਥੇ ਗੋਲੀਆਂ ਚੱਲਦੀਆਂ ਨੇ, ਤਾਬੜ-ਤੋੜ ਜਿਹੜੀ ਕਿ ਗੋਲੀਆਂ ਦੀ ਬਰਸਾਤ ਹੁੰਦੀ ਆ। ਤਾਂ ਉਸ ਤੋਂ ਬਾਅਦ ਦੋ ਜਿਹੜੇ ਸਿੱਖ ਸੰਘਰਸ਼ ਦੇ ਆਗੂ ਹੁੰਦੇ ਨੇ, ਉਸ 2015 ਦੀ ਅਗਵਾਈ ਕਰ ਰਹੇ ਹੁੰਦੇ ਨੇ, ਤਾਂ ਉਹਨਾਂ ਦਾ ਸ਼ਹੀਦ ਹੋਣਾ ਲਾਜ਼ਮੀ ਹੋ ਜਾਂਦਾ ਤੇ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਸਮੇਂ ਦੀ ਸਰਕਾਰ ਵੱਲੋਂ। ਤਾਂ ਇਹ ਜਿਹੜਾ ਤੁਹਾਨੂੰ ਅਸੀਂ ਦਿਖਾ ਦਿੰਦੇ ਆ, ਇਹ ਦੋ ਸ਼ਹੀਦ ਨੇ ਉਸ ਵਕਤ ਦੇ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਤੇ ਸ਼ਹੀਦ ਭਾਈ ਗੁਰਜੀਤ ਸਿੰਘ ਬਿੱਟ ਸਰਾਵਾਂ। ਤਾਂ ਇਹ ਜਿਹੜੇ ਤਸਵੀਰਾਂ ਨੇ ਇਹ 2015 ਦੀਆਂ ਤਸਵੀਰਾਂ ਨੇ। ਤਾਂ ਇਸ ਤਸਵੀਰ ਦੇ ਵਿੱਚ, ਇਸ ਪੋਸਟਰ ਦੇ ਵਿੱਚ ਜਦੋਂ ਰੋਸਮਈ ਧਰਨੇ ਦੇ ਰੂਪ ਦੇ ਵਿੱਚ ਉਹ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹੁੰਦੇ ਨੇ, ਤਾਂ ਲਾਠੀਆਂ ਵਰਦੀਆਂ ਨੇ। ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੱਥ-ਪੱਥ ਹੋਏ ਖੂਨ ਦੇ ਨਾਲ ਇਹ ਨੌਜਵਾਨ ਪਏ ਨੇ, ਇਹਨਾਂ ਦੇ ਉੱਪਰ ਲਾਠੀਆਂ ਭਰਾਈਆਂ ਜਾਂਦੀਆਂ ਨੇ। ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ, ਸਮੇਂ ਦੀ ਸਰਕਾਰ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ। ਤਾਂ ਅੱਜ ਅਸੀਂ ਉਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਇੱਥੇ ਪਹੁੰਚੇ ਹਾਂ। ਤਾਂ ਤੁਹਾਨੂੰ ਦੱਸ ਦਈਏ ਕਿ ਪੂਰੇ 7 ਸਾਲ ਹੋ ਚੁੱਕੇ ਨੇ, ਪਰ ਇਨਸਾਫ ਦੀ ਮੰਗ ਕਰ ਰਹੇ ਨੇ ਕ੍ਰਿਸ਼ਨ ਭਗਵਾਨ ਸਿੰਘ ਦੇ ਜਿਹੜੇ ਪੁੱਤਰ ਨੇ ਭਾਈ ਸੁਖਰਾਜ ਸਿੰਘ, ਇਨਸਾਫ ਦੀ ਮੰਗ ਕਰ ਰਹੇ ਨੇ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਥੇ ਅੱਜ ਜਿਹੜਾ ਪੱਕਾ ਮੋਰਚਾ ਲਗਾ ਕੇ ਬੈਠੇ ਨੇ ਪਿਛਲੇ 7 ਸਾਲਾਂ ਤੋਂ ਜਗ੍ਹਾ ਜਗ੍ਹਾ ਤੇ, ਉਹ ਕਿਹੜੀ ਥਾਂ ਗਈ ਜਿਸ ਥਾਂ ਦੇ ਉੱਪਰ ਭਾਈ ਸੁਖਰਾਜ ਸਿੰਘ ਤੇ ਜਾਂ ਸ਼ਹੀਦ ਭਾਈ ਗੁਰਜੀਤ ਸਿੰਘ ਬਿੱਟ ਦੇ ਪਿਤਾ ਜੀ ਨਹੀਂ ਪਹੁੰਚੇ। ਤਾਂ ਇਹ ਤਸਵੀਰ ਆ ਜਿਹੜੀ ਇੱਕ ਸਾਹਮਣੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੰਡੋ ਟੀਵੀ ਦੀ ਟੀਮ ਅੱਜ ਇਸ ਬੇਅਦਬੀ ਇਨਸਾਫ ਮੋਰਚੇ ਦੇ ਤੱਕ ਪਹੁੰਚੀ ਹੈ। ਤਾਂ ਅਸੀਂ ਗੱਲਬਾਤ ਕਰਾਂਗੇ ਪੂਰੀ ਜਿਹੜੀ ਘਟਨਾ ਸੀ ਉਹ ਹੋਈ ਕਿਵੇਂ ਤੇ ਕੀ ਸੀ ਕਾਰਨ। ਤਾਂ ਅਸੀਂ ਸੁਖਰਾਜ ਸਿੰਘ ਦੇ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ 14 ਅਕਤੂਬਰ 2015 ਦਾ ਅਜਿਹਾ ਦਿਨ ਜਿਹੜਾ ਕਿ ਘਰ ਦੇ ਵਿੱਚ ਇੱਕ ਮੰਤਵ ਦਾ ਮਾਹੌਲ ਸੀ ਜਿਹੜਾ ਕਿ ਉਹ ਛਾ ਗਿਆ ਸੀ। ਆਖਰ ਉਹ ਘਟਨਾਕ੍ਰਮ ਕੀ ਸੀ ਜਿਹੜਾ ਪੂਰਾ 7 ਸਾਲ ਹੋ ਗਿਆ ਹਾਲੇ ਤੱਕ ਇਨਸਾਫ ਨਹੀਂ ਮਿਲਿਆ? ਸਾਡੇ ਗੁਰੂ ਦੀ, ਸਾਡੇ ਪਿਓ ਦੀ ਪੱਗ ਗਲੀਆਂ 'ਚ ਰੋਲੀ ਗਈ ਹੋਵੇ ਤਾਂ ਸਿੱਖ ਘਰੇ ਨਹੀਂ ਬੈਠ ਸਕਦਾ ਜੀ। ਸੋ ਉਸੇ ਹੀ ਲੜੀ ਦੇ ਤਹਿਤ ਜਾਂ ਉਸੇ ਇੱਕ ਦੁਖਾਂਤ ਦੇ ਤਹਿਤ ਮੇਰੇ ਪਿਤਾ ਜੀ ਸਤਿਕਾਰਯੋਗ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਮੋਰਚੇ ਦੇ ਵਿੱਚ ਆਉਂਦੇ ਆ, ਜਿਹੜਾ ਉਸ ਸਮੇਂ ਬੇਅਦਬੀ ਨੂੰ ਲੈ ਕੇ ਚੱਲਦਾ ਹੁੰਦਾ। ਤਾਂ ਉਹ ਸਮੇਂ ਦੀ ਸਰਕਾਰ ਵੱਲੋਂ ਜਾਂ ਉਹਨਾਂ ਗੁੰਡਾਧਾਰੀ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਵੱਲੋਂ ਉਹਨੂੰ ਹੱਲ ਕਰਨ ਦੀ ਬਜਾਏ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਹੋਈ ਹੋਵੇ ਤੇ ਸਿੱਖ ਉੱਥੇ ਆਪਦਾ ਰੋਸ ਵੀ ਨਾ ਜ਼ਾਹਰ ਕਰ ਸਕਣ, ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਉਹ ਚਾਹੇ ਕੋਟਕਪੂਰਾ ਸੀ, ਚਾਹੇ ਬਹਿਬਲ ਹੋਵੇ, ਚਾਹੇ ਹੋਰ ਪੰਜਾਬ ਦੇ ਵਿੱਚ ਕਿਤੇ ਵੀ ਹੋਵੇ। ਕਿਤੇ ਵੱਖਰੀ ਗੱਲ ਆ ਵੀ ਗੋਲੀਆਂ ਸ਼ਹੀਦ 2 ਸਿੰਘ ਇੱਥੇ ਹੋਏ ਆ, ਪਰ ਪੂਰੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਦੁਖਾਂਤ ਆ ਉਹ ਸਰਕਾਰ ਵੱਲੋਂ ਤੇ ਉਸ ਸਮੇਂ ਦੇ ਉਹ ਗੁੰਡਾਧਾਰੀ ਪੁਲਿਸ ਵਾਲਿਆਂ ਵੱਲੋਂ ਜਿਹੜਾ ਪੰਜਾਬ ਦੇ ਨਾਲ ਕੀਤਾ ਗਿਆ। ਤਾਂ ਜਿਹਦੇ ਵਿੱਚ ਪਿਤਾ ਜੀ 14 ਅਕਤੂਬਰ 2015 ਨੂੰ ਜਿਹੜਾ ਤਕਰੀਬਨ 9:30 ਵਜੇ ਸਵੇਰ ਇਸ ਜਗ੍ਹਾ ਦੇ ਉੱਤੇ ਹੀ ਮੋਰਚਾ ਚੱਲ ਰਿਹਾ ਹੁੰਦਾ, ਜਿਹੜਾ ਉਹਦੇ ਵਿੱਚ ਸ਼ਹੀਦ ਹੋ ਜਾਂਦੇ ਆ। ਬਈ ਜੇ ਅਸੀਂ ਗੱਲ ਕਰਦੇ ਹਾਂ, ਸਮੇਂ ਦੀ ਸਰਕਾਰ ਤਾਂ ਅਕਾਲੀ ਸਰਕਾਰ ਕਹਾਉਂਦੀ ਸੀ ਆਪਣੇ ਆਪ ਨੂੰ, ਅਕਾਲੀ ਦਲ ਕਹਾਉਂਦਾ ਗਾ। ਉਸ ਵਕਤ ਉਹਨਾਂ ਦੀ ਸਰਕਾਰ ਸੀ, ਕਦੇ ਗੁਹਾਰ ਲਾਈ ਉਹਨਾਂ ਕੋਲ? ਦੇਖੋ ਜੀ, ਅਸੀਂ ਤਾਂ
ਸਮੇਂ-ਸਮੇਂ ਤੇ ਜਿਹੜੀ ਵੀ ਸਰਕਾਰ ਬਣੀ ਆ ਪਿਛਲੇ 7 ਸਾਲਾਂ ਦੇ ਵਿੱਚ ਸਾਰਿਆਂ ਕੋਲ ਹੀ ਗੁਹਾਰ ਲਾਈ ਆ ਤੇ ਉਹਨਾਂ ਕੋਲੇ ਇਸ ਗੱਲ ਦੀ ਗੱਲ ਆ ਵੀ ਜਿਹੜੀ ਪੰਥ ਕਹਾਉਣ ਵਾਲੀ ਸਰਕਾਰ ਸੀ ਜਾਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰ ਸੀ ਤਾਂ ਉਹਦੇ ਵਿੱਚ ਵਾਪਰ ਜਾਣਾ ਇੱਕ ਤਾਂ ਮੰਦਭਾਗਾ ਹੈਗਾ। ਉਸ ਤੋਂ ਵੱਡਾ ਮੰਦਭਾਗਾ ਇਹ ਆ ਵੀ ਆਪਣੇ ਆਪ 'ਚ ਇੱਕ ਗੁਰੂ ਪਿਤਾ ਦੇ ਪੁੱਤਰ ਖਵਾਉਣ ਵਾਲੇ ਜਿਹੜੇ ਸਰਕਾਰ ਚਲਾ ਰਹੇ ਹੁਣ ਉਹਦੇ ਵਿੱਚ ਵਾਪਰ ਜਾਣਾ। ਸੋ ਨਿਆਂ ਦੀ ਆਸ ਵੀ ਸਾਰਿਆਂ ਤੋਂ ਰੱਖੀ ਸੀ ਪਰ ਨਹੀਂ ਮਿਲਿਆ, ਜਿਸ ਕਰਕੇ ਜਿਹੜਾ ਹੁਣ ਮੋਰਚਾ ਪਿਛਲੇ 237-38 ਦਿਨ ਤੋਂ ਜਿਹੜਾ ਚੱਲ ਰਿਹਾ। 237-38 ਦਿਨਾਂ ਦੀ ਤੁਸੀਂ ਗੱਲ ਕਰੀ ਆ, ਪਿਛਲਾ 1 ਸਾਲ ਹੋਣ ਵਾਲਾ ਪੂਰਾ ਤਕਰੀਬਨ ਮੋਰਚਾ ਲੱਗੇ ਨੂੰ, ਪਰ ਘਰ ਦੇ ਹਾਲਾਤ ਕੀ ਕਹਿੰਦੇ ਨੇ? ਘਰ ਦੇ ਵਿੱਚ ਜਦੋਂ ਜਾਂਦੇ ਹੋ ਜਾਂ ਬੱਚੇ ਕੀ ਕਹਿੰਦੇ ਨੇ ਜਾਂ ਮਾਤਾ ਬੈਠੇ ਹੋਣੇ ਆ ਉਹ ਕੀ ਕਹਿੰਦੇ ਨੇ? ਕੀ ਗੱਲਾਂ ਬਾਤਾਂ ਕੀ ਹੁੰਦੀਆਂ ਨੇ ਆਮ? ਬਾਈ ਘਰ ਦੇ ਹਾਲਾਤ ਤਾਂ ਕਹਿਣਗੇ ਜੇ ਗਿਆ ਹੋਊਗਾ, ਗਿਆ ਹੀ ਨਹੀਂ। 238 ਦਿਨ ਤੋਂ ਇੱਥੇ ਹੀ ਆ ਤੇ ਜੇ ਘਰ ਦੇ ਹਾਲਾਤ ਦੇਖ ਕੇ ਗੱਲ ਕਰਨੀ ਹੋਵੇ ਫਿਰ ਮੋਰਚਾ ਨਹੀਂ ਚੱਲਦਾ ਬਾਈ। ਸੋ ਗੁਰੂ ਦੇ ਭਾਣੇ ਅੰਦਰ ਆ ਜੋ ਵੀ ਆ, ਅਸੀਂ ਮੈਂ ਤਾਂ ਆਪਣਾ ਆਪ ਇੱਥੇ ਗੁਰੂ ਦੇ ਲਈ ਸਮਰਪਿਤ ਕਰਕੇ ਬੈਠੇ ਆ। ਘਰੇ ਕੀ ਹੁੰਦਾ ਕਿਵੇਂ ਹੁੰਦਾ ਉਹਦੀ ਕੋਈ ਪਰਵਾਹ ਨਹੀਂ ਆ। ਕਈ ਵਾਰ ਫੋਨ ਫਾਨ ਤੇ ਗੱਲ ਹੁੰਦੀ ਹੋਣੀ ਆ ਘਰਦਿਆਂ ਨਾਲ ਜਾਂ ਬੱਚਿਆਂ ਨਾਲ? ਹੋ ਜਾਂਦੀ ਆ ਬਾਈ, ਹੋ ਜਾਂਦੀ ਆ, ਬਟ ਪਰ ਸਾਡੇ ਲਈ ਸਾਡਾ ਗੁਰੂ ਗਲੀਆਂ 'ਚ ਖਿਲਾਰਿਆ ਗਿਆ ਹੋਵੇ 7 ਸਾਲ ਦੀ ਉਹ 'ਤੇ ਸਿਆਸਤ ਕਰੀ ਜਾਂਦੇ ਹੋਣ। ਇੱਕ ਉਹ ਗੁਰੂ ਸੀ ਸਾਡਾ, ਮਤਲਬ ਉਹਦਾ ਵੀ ਪਰਿਵਾਰ ਸੀ, ਪੁੱਤ ਸੀਗੇ, ਧੀਆਂ ਪੁੱਤ ਸੀਗੇ ਜੀ ਦੇ, ਜਾਂ ਉਹਦੇ ਮਾਂ-ਬਾਪ ਸੀਗੇ, ਉਹ ਵਾਰ ਕੇ ਉਹਨੇ ਸਾਨੂੰ ਇੱਕ ਸ਼ਬਦ ਗੁਰੂ ਦੇ ਲੜ ਲਾਇਆ ਤਾਂ ਅਸੀਂ ਉਹਨਾਂ ਦੇ ਵਾਰਸ ਹਾਂ। ਤੇ ਅੱਜ ਸਾਡੇ ਸ਼ਬਦ ਗੁਰੂ ਦੇ ਅੰਗ ਗਲੀਆਂ 'ਚ ਖਿਲਾਰੇ ਗਏ ਹੋਣ ਤਾਂ ਅਸੀਂ ਫਿਰ ਘਰੇ ਬਹਿ ਜਾਈਏ? ਇਹ ਨਹੀਂ ਹੋ ਸਕਦਾ ਨਾ। ਸੋ ਇਸੇ ਗੱਲ ਕਰਕੇ ਵੀ ਸਾਡਾ ਪਰਿਵਾਰ ਉਹ ਮਾਇਨੇ ਨਹੀਂ ਰੱਖਦਾ, ਮੇਰੇ ਲਈ ਮੇਰਾ ਪਰਿਵਾਰ ਮਾਇਨੇ ਨਹੀਂ ਰੱਖਦਾ ਜੋ ਗੁਰੂ ਸਾਹਿਬ ਦੀ ਬੇਅਦਬੀ ਪਿਛਲੇ 7 ਸਾਲਾਂ ਤੋਂ 450 ਤੋਂ ਵੱਧ ਪੂਰੇ ਪੰਜਾਬ ਦੇ ਵਿੱਚ ਹੋ ਚੁੱਕੀ ਆ ਤੇ ਸਰਕਾਰਾਂ ਉਸ 'ਤੇ ਰਾਜਨੀਤੀ ਕਰ ਰਹੀਆਂ। ਤੇ ਜੇ ਕਿਤੇ ਨਾ ਕਿਤੇ ਆਵਾਜ਼ ਚੱਕਦੇ ਆ ਤਾਂ ਸਾਡੇ ਆਪ ਦੇ ਕਹਿ ਦਿੰਦੇ ਆ ਯਾਰ ਇਹ ਤਾਂ ਸੈਟਿੰਗ ਆ ਸਰਕਾਰਾਂ ਨਾਲ, ਉਹ ਸੈਟਿੰਗਾਂ ਸੂਟਿੰਗਾਂ ਤੋੜਨ ਵਾਸਤੇ। ਤੇ ਇੱਕ ਗੁਰੂ ਲਈ ਤਾਂ ਅਸੀਂ ਸੱਚੇ ਹੈਗੇ, ਸਾਡਾ ਗੁਰੂ ਜਾਣਦਾ ਵੀ ਅਸੀਂ ਕੀ ਆ, ਪਰ ਜਿਹੜੇ ਲੋਕ ਬੋਲਦੇ ਆ ਉਹਨਾਂ ਦੇ ਮੂੰਹ ਬੰਦ ਕਰਨ ਵਾਸਤੇ ਸਾਨੂੰ ਇਹ ਸਮੇਂ ਦੀ ਲੋੜ ਆ। ਅੱਜ ਇਕੱਠੇ ਹੋ ਕੇ ਉਹਨਾਂ ਰਾਜਨੀਤਿਕ ਲੋਕਾਂ ਨੂੰ ਤੇ ਉਸ ਸਿਸਟਮ ਨੂੰ ਟੱਕਰ ਦਈਏ ਜਿਹੜਾ ਸਾਨੂੰ ਪਿਛਲੇ 7 ਸਾਲਾਂ ਤੋਂ ਨਹੀਂ ਆ। 84 ਲਾ ਲਓ, 78 ਲਾ ਲਓ, 96 93 ਦੇ ਲਾ ਲਓ, ਜਿਹੜੇ ਵੀ ਕਾਂਡ ਪੰਜਾਬ ਦੇ ਦੁਖਾਂਤ ਵਾਪਰਿਆ ਉਹਨਾਂ ਦਾ ਅੱਜ ਤੱਕ ਇਨਸਾਫ ਨਹੀਂ ਮਿਲਿਆ। ਸੋ ਸਾਨੂੰ ਉਹਦੇ ਲਈ ਏਕਾ ਦਿਖਾਉਣਾ ਜ਼ਰੂਰੀ ਹੈ। ਜੇ ਰਾਜਨੀਤਿਕ ਲੋਕ ਏਕਾ ਕਰ ਸਕਦੇ ਆ ਕਿ ਇਹਨਾਂ ਨੇ ਵੋਟਾਂ ਦੇ ਲਈ ਤੁਹਾਨੂੰ ਵਰਤਣਾ, ਤੁਹਾਡੇ ਦੁਖਾਂਤ ਨੂੰ ਵਰਤਣਾ, ਤਾਂ ਤੁਸੀਂ ਏਕਾ ਨਹੀਂ ਕਰ ਸਕਦੇ ਵੀ ਤੁਹਾਡੇ ਤਾਂ ਘਰੇ ਸੱਟਾਂ ਵੱਜੀਆਂ ਹੋਈਆਂ, ਤੁਸੀਂ ਏਕਾ ਨਹੀਂ ਕਰ ਸਕਦੇ ਵੀ ਅਸੀਂ ਏਕਾ ਕਰਕੇ ਇਨਸਾਫ ਲੈਣਾ। ਬਿਲਕੁਲ, ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਜਾਰੀ ਰੱਖਾਂਗੇ ਕਿਉਂਕਿ ਇੱਕ ਬੜੀ ਵੱਡੀ ਗੱਲ ਕਹੀ ਆ ਬਾਈ ਨੇ। 13 ਅਪ੍ਰੈਲ 1978 ਦਾ ਦਿਨ ਆ ਜਿਹੜਾ ਉਹ ਹਰ ਇੱਕ ਸਿੱਖ ਨੂੰ ਯਾਦ ਹੋਣਾ, ਹਰ ਇੱਕ ਉਸ ਪੰਜਾਬੀ ਨੂੰ ਯਾਦ ਹੋਣਾ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰਬਚਨ ਸਿੰਘ ਨਿਰੰਕਾਰੀਏ ਦੇ ਵੱਲੋਂ ਇੱਕ ਜਲੂਸ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ। ਪਰ ਉਸ ਤੋਂ ਬਾਅਦ ਜੋ ਸੰਤਾਪ ਪੰਜਾਬ ਨੇ ਭੋਗਿਆ ਉਹ ਉਸ ਵਕਤ ਦੇ ਲੋਕਾਂ ਨੇ ਤੇ ਉਸ ਵਕਤ ਦੇ ਸਿੱਖ ਜਥੇਬੰਦੀਆਂ ਨੇ ਆਪਣੇ ਹੱਡੀਂ ਹੰਢਾਇਆ ਤੇ ਅੱਖੀਂ ਦੇਖਿਆ। ਤਾਂ ਅੱਜ ਤਕਰੀਬਨ ਪੂਰੇ 7 ਸਾਲ ਹੋ ਚੁੱਕੇ ਨੇ। ਇਹ ਵੀ ਇੱਕ ਅਜਿਹਾ ਮੋਰਚਾ ਬਣਦਾ ਨਜ਼ਰ ਆ ਰਿਹਾ ਜਿਹੜਾ 13 ਅਪ੍ਰੈਲ 1978 ਤੋਂ ਬਾਅਦ ਪੰਜਾਬ 1984 ਦੇ ਰਾਹ ਤੇ ਤੁਰਿਆ ਤੇ 10 ਸਾਲ ਪੰਜਾਬ ਨੇ ਸੰਤਾਪ ਭੋਗਿਆ ਸੀ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਜਾਰੀ ਆ ਬਈ। ਬਾਕੀ ਜਿਹੜਾ ਇਹ ਮੋਰਚਾ ਉਸ ਦੇ ਆਧਾਰ ਤੇ ਉਸ ਦੇ ਵਾਂਗ ਜਿਹੜਾ ਚੱਲਣ ਦੇ ਲਈ ਮਜਬੂਰ ਹੋ ਰਿਹਾ ਗਾ। ਦੇਖੋ ਮੈਂ ਤਾਂ ਆਪਣੀ ਕੌਮ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਦੁਖਾਂਤ ਪੰਜਾਬ ਦਾ, ਦੁਖਾਂਤ ਮੇਰੀ ਕੌਮ ਦਾ ਹੈ ਤਾਂ ਫਿਰ ਇਕੱਠੀ ਵੀ ਮੇਰੀ ਕੌਮ ਨਹੀਂ ਹੋਣਾ। ਅੱਜ ਹੋ ਜੋ ਕੱਲ੍ਹ ਹੋ ਜੋ, ਹੋਣਾ ਪੈਣਾ। ਸੋ ਮੋਰਚਾ ਚੱਲ ਰਿਹਾ। ਜੇ ਸਰਕਾਰ 2 ਮੰਗਾਂ ਦੇ ਮੋਰਚੇ ਤੇ ਇੰਨਾ ਸਮਾਂ ਲਾ ਰਹੀ ਆ ਵੀ ਬੇਅਦਬੀ ਤੇ ਗੋਲੀ ਕਾਂਡ ਦੀ ਗੱਲ ਤੇ ਇੰਨਾ ਸਮਾਂ ਲਾ ਰਹੀ ਆ ਤਾਂ ਫਿਰ ਸਾਨੂੰ ਵੀ ਮੰਗਾਂ ਵਧਾਉਣੀਆਂ ਪੈਣਗੀਆਂ ਕਿਉਂਕਿ ਪੰਜਾਬ 'ਚ ਇੱਕ ਮੰਗ ਥੋੜ੍ਹੀ ਆ। ਫਿਰ ਅਸੀਂ ਕੱਲ੍ਹ ਨੂੰ ਹੋਰ ਤੇ ਥੋੜ੍ਹੀ ਸਾਡਾ ਮੋਰਚਾ ਚੱਲ ਰਿਹਾ, ਅਸੀਂ ਇਹਨੂੰ ਉਸ ਤਰੀਕੇ ਦਾ ਪੂਰੇ ਪੰਥ ਦਾ ਮੋਰਚਾ ਬਣਾਈਏ ਕਿਉਂਕਿ ਸੰਗਤ ਰੂਪੀ ਮੋਰਚਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਨਹੀਂ ਆ। ਤਾਂ ਉਹਦੇ ਵਿੱਚ ਸਾਡੇ ਪੰਜਾਬ ਦੇ ਸਾਰੇ ਮਸਲਿਆਂ ਦੀ ਜਿਹੜੀ ਗੱਲ ਹੋਊਗੀ। ਜੇ ਸਰਕਾਰ ਰਹਿੰਦੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਦੋਸ਼ੀਆਂ ਤੇ ਕਾਰਵਾਈ ਨਹੀਂ ਕਰਦੀ ਹੈ ਤਾਂ ਸਾਨੂੰ ਵੀ ਸਾਡਾ ਮੋਰਚਾ ਵੱਡੇ ਪੱਧਰ ਤੇ ਸਿਸਟਮ ਨੂੰ ਟੱਕਰ ਦੇਣ ਵਾਲਾ ਜਿਹੜਾ ਬਣਾਉਣਾ ਪਊਗਾ। ਜਾਂਚ ਹੁੰਦੀ ਆ, ਜਸਟਿਸ ਰਣਜੀਤ ਸਿੰਘ ਦੀ ਜਾਂਚ ਹੁੰਦੀ ਆ, ਫਿਰ ਕੁਮਰ ਵਿਜੇ ਪ੍ਰਤਾਪ ਵਰਗੇ ਆਉਂਦੇ ਨੇ ਇੱਥੇ ਜਾਂਚ ਕਰਨ ਦੇ ਲਈ। ਕੋਈ ਉਹਨਾਂ ਦੇ ਨਾਲ ਮੁਲਾਕਾਤ ਹੋਈ ਆ ਕੁਮਰ ਵਿਜੇ ਪ੍ਰਤਾਪ ਦੀ? ਅੱਜ ਸਰਕਾਰ ਆ ਗਈ। ਜੇਕਰ ਅਸੀਂ ਕੁਲਤਾਰ ਸੰਧਵਾਂ ਦੀ ਗੱਲ ਕਰੀਏ, ਕੁਲਤਾਰ ਸੰਧਵਾਂ ਇੱਥੋਂ ਦੇ ਵਿਧਾਇਕ ਵੀ ਨੇ, ਉਹ ਇੱਥੇ ਆਉਂਦੇ ਜਾਂਦੇ ਰਹੇ ਨੇ, ਉਹਨਾਂ ਨਾਲ ਗੱਲਬਾਤ ਹੋਈ ਆ? ਕਦੇ ਵਾਰਤਾਲਾਪ ਹੋਈ ਆ? ਨਹੀਂ, ਗੱਲਬਾਤ ਤਾਂ ਇਹ ਵੀ ਹੋ ਰਹੀ ਆ। ਹੁਣ ਵੀ ਆਏ ਸੀ ਪਿਛਲੇ ਮਤਲਬ ਸਾਡੇ ਸਮਾਗਮ 'ਚ ਜਦੋਂ ਇਕੱਠ ਹੋਇਆ ਸੀ ਉਹ 'ਚ ਵੀ ਆ ਕੇ ਬੋਲ ਕੇ ਗਏ ਆ। ਪਰ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਆ। ਸਾਨੂੰ ਇਹ ਆ ਵੀ ਜਿਹੜੇ ਉਦੋਂ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਵੀ 24 ਘੰਟੇ 'ਚ ਹੱਲ ਕਰ ਦਿਆਂਗੇ, ਜਿਹੜੇ ਅੱਜ ਸਰਕਾਰ ਚਲਾ ਰਹੇ ਆ, ਇਹਨਾਂ ਦੇ ਕੌਮੀ ਕਨਵੀਨਰ ਆ, ਉਹਨਾਂ ਦੀ ਦੇਖ ਰੇਖ ਹੇਠ ਪੰਜਾਬ 'ਚ ਸਰਕਾਰ ਚੱਲ ਰਹੀ ਆ। ਇਹ ਕਿਸੇ ਨੂੰ ਭੁਲੇਖਾ ਹੋ ਸਕਦਾ ਵੀ ਨਹੀਂ ਆ
ਪਰ ਸਾਡਾ ਮੰਨਣਾ ਇਹ ਆ ਵੀ ਜਿਹੜੀ ਪੰਜਾਬ ਸਰਕਾਰ ਆ ਉਹ ਲੀਡ ਦਿੱਲੀ ਤੋਂ ਹੋ ਰਹੀ ਆ, ਤਾਂ ਦਿੱਲੀ ਵਾਲੇ ਇਸ ਤਰੀਕੇ ਦੇ ਨਾਲ ਕਰ ਰਹੇ ਆ। ਜੇ ਏਜੀ ਜਰਨਲ ਆਇਆ ਪੰਜਾਬ ਦਾ, ਉਹਨੇ ਇੱਕ ਇਹ ਤਾਂ ਦੱਸ ਦਿਓ ਵੀ ਉਹਨੇ ਕੀਤਾ ਕੀ ਸੀ ਜਿਹੜਾ ਪਾਸੇ ਹੋਣਾ ਪਿਆ। ਸੋ ਤੁਸੀਂ ਉਹ ਬੰਦਾ ਲਿਆ ਕੇ ਜੋ ਉੱਥੇ ਫਿੱਟ ਕਰਤਾ, ਇਹਨਾਂ ਕੇਸਾਂ ਦੀ ਜਿਹੜੀ ਪੈਰਵਾਈ ਅਦਾਲਤ ਦੇ ਵਿੱਚ ਇੰਨੀ ਕੁ ਕਮਜ਼ੋਰ ਕਰਨ ਦੇ ਲਈ ਤੁਸੀਂ ਉਹ ਬੰਦਾ ਫਿੱਟ ਕਰਤਾ ਵੀ ਜਿਹੜਾ ਕੱਲ ਸਰਸੇ ਵਾਲੇ ਨੂੰ ਬਚਾਉਂਦਾ ਰਿਹਾ, ਕੱਲ ਸਮੇਤ ਸੈਣੀ ਨੂੰ ਬਚਾਉਂਦਾ ਰਿਹਾ, ਅੱਜ ਕਿਵੇਂ ਆਪਦੀਆਂ ਦਲੀਲਾਂ ਨੂੰ ਗਲਤ ਠਹਿਰਾਊਗਾ ਤੇ ਸਾਡੇ ਪੱਖ ਛੱਡ ਕੇ ਗੱਲ ਕਰੂਗਾ। ਸੋ ਇਹ ਤਾਂ ਬਚਪਨਾ ਹਰਕਤ ਆ, ਇੱਕ ਬੱਚੇ ਨੂੰ ਵੀ ਸਮਝ ਆ ਜਾਂਦਾ ਵੀ ਇੱਧਰ ਜਾਈਏ ਤੇ ਮਤਲਬ ਚਪੇੜ ਵੱਜੀ ਸੀ, ਕੱਲ ਨੂੰ ਨਹੀਂ ਜਾਣਾ। ਸੋ ਇਹ ਚੀਜ਼ ਸਰਕਾਰ ਵਾਰ-ਵਾਰ ਜਾਂ ਇਹ ਸਿਸਟਮ ਵਾਰ-ਵਾਰ ਕਰ ਰਿਹਾ, ਸਾਡੇ ਜ਼ਖਮਾਂ ਤੇ ਮਲਮ ਲਾਉਣ ਦੀ ਬਜਾਏ ਨੂਣ ਪਾਉਣ ਦਾ ਕੰਮ ਕਰ ਰਿਹਾ। ਤਾਂ ਸਾਨੂੰ ਆਪ ਇਸ ਤੋਂ ਸੁਚੇਤ ਹੋਣ ਦੀ ਲੋੜ ਆ। ਅੱਜ ਨਿਸ਼ਾਨ ਸਾਹਿਬ ਤੇ ਝੰਡੇ ਦੀ ਗੱਲ ਚੱਲ ਰਹੀ ਹੈ, ਤਿਰੰਗੇ ਦੀ ਗੱਲ ਚੱਲ ਰਹੀ ਹੈ। ਅਸੀਂ ਇਹ ਨਹੀਂ ਕਹਿੰਦੇ ਨਾ ਲਾਓ, ਲਾਓ, ਜੰਮ ਲਾਓ ਉਹ ਜਿਨ੍ਹਾਂ ਨੂੰ ਆਜ਼ਾਦੀ ਮਹਿਸੂਸ ਹੋ ਰਹੀ ਹੈ, ਸਾਨੂੰ ਤਾਂ ਨਹੀਂ ਹੋ ਰਹੀ। ਬਾਕੀ ਜੇ ਆਪਾਂ ਗੱਲ ਕਰੀਏ ਸਾਡੇ ਕੇਸਰੀ ਨਿਸ਼ਾਨ ਸਾਹਿਬ ਦੇ ਹੇਠ ਤੁਹਾਡਾ 70 ਸਾਲ ਬਣੇ ਨੂੰ ਹੋਏ ਆ, ਸਿਰਫ ਕੇਸਰੀ ਨਿਸ਼ਾਨ ਸਾਹਿਬ ਦੇ ਹੇਠ ਤੁਹਾਡਾ 70 ਸਾਲ ਦਾ ਬਣਿਆ ਝੰਡਾ, ਸਾਡਾ 450 ਸਾਲ ਪੁਰਾਣਾ। ਸਾਡੇ ਨੇ ਉਹ ਮੈਦਾਨ ਫਤਿਹ ਕੀਤਾ, ਤੁਹਾਡਾ ਦੇਸ਼ ਸਾਡੇ ਦੀ ਹੋਂਦ 'ਚ ਬਣਿਆ, ਸਾਡੇ ਦੇ ਹੇਠ ਬਣਿਆ, ਤੇ ਤੁਸੀਂ ਸਾਡੇ ਨੂੰ ਲਾਉਣ ਦੀ ਗੱਲ ਕਰਦੇ ਹੋ। ਇਹ ਸਾਨੂੰ ਚੀਜ਼ਾਂ ਬਰਦਾਸ਼ਤ ਨਹੀਂ ਆ। ਸਰਕਾਰ ਨੂੰ ਜੇ ਸਿਸਟਮ ਨੂੰ ਅਸੀਂ ਬਰਾਬਰ ਦੇ ਹੋ ਕੇ ਨਹੀਂ ਟੱਕਰਾਂਗੇ, ਪੰਜਾਬ ਦੇ ਲੋਕ ਜਾਂ ਪੰਜਾਬ ਦੀਆਂ ਜਥੇਬੰਦੀਆਂ, ਤਾਂ ਅੱਜ ਦੋ ਚਾਰਾਂ ਦੇ ਘਰੇ ਅੱਗ ਆ, ਕੱਲ੍ਹ ਨੂੰ ਪੂਰੇ ਪੰਜਾਬ 'ਚ ਫੈਲਣੀ ਆ, ਤਾਂ ਉਹਨੂੰ ਕੋਈ ਰੋਕ ਨਹੀਂ ਸਕੂਗਾ। ਜੇ ਸਾਡਾ ਏਕਾ ਹੋਊਗਾ ਤਾਂ ਇਹੋ ਜਿਹਾ ਕੋਈ ਮਤਲਬ ਉਹ ਸਿਸਟਮ ਪੰਜਾਬ ਵਿਰੋਧੀ ਜੰਮਿਆ ਵੀ ਨਹੀਂ ਜਿਹੜਾ ਪੰਜਾਬ ਨਾਲ ਧੱਕਾ ਕਰ ਜੂਗਾ, ਜੇ ਸਾਡਾ ਏਕਾ ਹੋਊਗਾ। ਬੜੇ ਲੋਕ ਆ ਕੇ ਜਾਂਦੇ ਨੇ, ਬੜੇ ਲੋਕ ਹਮਦਰਦੀ ਜਤਾ ਕੇ ਜਾਂਦੇ ਨੇ। ਜੇਕਰ ਅਸੀਂ ਗੱਲ ਕਰੀਏ ਜਥੇਬੰਦੀਆਂ ਦੀ ਗੱਲ ਕਰੀਏ ਜਾਂ SGPC ਦੀ ਗੱਲ ਕਰੀਏ, ਬੜਾ ਕੁਝ ਆਉਂਦਾ ਹੋਊ ਇੱਥੇ ਤੁਹਾਡੇ ਕੋਲ, ਤਾਂ ਗੱਲ ਕੀ ਕਹਿ ਕੇ ਜਾਂਦੇ ਨੇ? ਕੀ ਕਹਿ ਕੇ ਜਾਂਦੇ ਨੇ ਕਿ ਅਸੀਂ ਤੁਹਾਡੇ ਨਾਲ ਆ, ਫਿਰ ਬਾਅਦ ਦੇ ਵਿੱਚੋਂ ਬਾਤ ਪੁੱਛਦੇ ਨੇ? ਨਹੀਂ ਬਾਈ, ਨਾਲ ਤਾਂ ਇਹ ਜਿਹੜੀਆਂ ਧਿਰਾਂ ਦਾ ਤੁਸੀਂ ਨਾਂ ਲਿਆ, ਜੇ ਨਾਲ ਹੀ ਹੁੰਦੀਆਂ ਤਾਂ ਫਿਰ ਆਹ ਮੋਰਚੇ ਨਹੀਂ ਲੱਗਣੇ ਸੀ। ਜਿਹੜਾ ਕੇਡਰ ਸਾਡਾ SGPC ਆ ਜਾਂ ਸਾਡਾ ਜਿਹੜਾ ਤੁਸੀਂ ਕਹਿੰਦੇ ਆ ਅਕਾਲੀ ਦਲ ਆ ਪੰਜਾਬ ਦਾ, ਪੂਰੇ ਦੇਸ਼ ਦੇ ਵਿੱਚ ਜੁਝਾਰੂਆਂ ਦੀ ਪਾਰਟੀ ਮੰਨੀ ਜਾਣ ਵਾਲੀ ਪਾਰਟੀ ਅਕਾਲੀ ਦਲ ਸੀ, ਪੰਜਾਬ ਦੀ ਹੋਂਦ ਦੀ ਗੱਲ ਕਰਨ ਵਾਲੀ ਅਕਾਲੀ ਦਲ ਪਾਰਟੀ ਸੀ। ਅੱਜ ਗਲਤ ਹੱਥਾਂ 'ਚ ਚੜ੍ਹ ਕੇ, ਅੱਜ ਗਲਤ ਪਾਸੇ ਜਾ ਕੇ ਤਾਂ ਸਾਡੇ ਤੇ ਦੁਖਾਂਤ ਵਪਰਾ ਰਹੀ ਆ, ਤੇ ਦੂਸਰੇ ਪਾਸੇ SGPC ਉਹਨਾਂ ਦੇ ਹੱਥ 'ਚ ਆ, ਜਿਹੜੀ ਸਾਡੀ ਸਿੱਖਾਂ ਦੀ ਸਰਮੌਰ ਸੰਸਥਾ ਹੈ। ਅਕਾਲ ਤਖਤ ਦਾ ਜਥੇਦਾਰ ਜਿਹੜਾ ਸਾਡਾ ਇੱਕ ਸੁਪਰੀਮ ਕੋਰਟ ਤੋਂ ਵੱਧ ਪਾਵਰ ਰੱਖਣ ਵਾਲਾ, ਵੀ ਜਿਹੜਾ ਬੰਦਾ ਕਦੇ ਗੱਲ ਕਹਦੇ ਪੰਜਾਬ ਦੇ ਵਿੱਚ ਲਾਗੂ ਹੋਊ, ਤੇ ਅੱਜ ਉਹਦੇ ਬਿਆਨ ਬੇਤੁਕੇ ਆ ਰਹੇ ਆ। ਇਹ ਸਾਡੀਆਂ ਨਾਲ ਏਕੀਆਂ ਬਾਈ। ਅਸੀਂ ਚੋਣ ਆ ਜਿਹੜੀ ਉਹ ਉਹਨਾਂ ਹੱਥਾਂ 'ਚ ਤੋਰ ਦਿੱਤੀ ਆ, ਜਿਹੜੀ SGPC ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਸੀ। ਅੱਜ ਉਹ ਰਾਜਨੀਤਿਕ ਲੋਕਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਆ। ਉਹ ਪਹਿਲ ਦੇ ਆਧਾਰ ਤੇ ਕੰਮ ਕਰਦੀ ਤਾਂ ਪੰਜਾਬ 'ਚ ਇਸ ਤਰ੍ਹਾਂ ਦਾ ਕੁਝ ਹੋ ਹੀ ਨਹੀਂ ਸਕਦਾ। ਤਾਂ ਇਹ ਜਿਹੜੀਆਂ ਜਥੇਬੰਦੀਆਂ ਹਜੇ ਤੱਕ ਨਹੀਂ ਆਈਆਂ, ਮੇਰੇ ਕਹਿਣ ਤੋਂ ਭਾਵ ਇਹ ਆ ਵੀ ਆਉਣ ਦੇ ਲਈ ਇਹਨਾਂ ਨੂੰ ਇਹ ਨਹੀਂ ਆ ਵੀ ਕਿਸੇ ਦਾ ਘਰ ਦਾ ਕੰਮ ਆ ਵੀ ਆਪਾਂ ਇਹਨੂੰ ਸੁਨੇਹਾ ਦਈਏ। ਗੁਰੂ ਗ੍ਰੰਥ ਸਾਹਿਬ ਸਾਡਾ ਸਭ ਦਾ ਬਾਪ ਹੈ, ਸਾਡੇ ਸਾਰੇ ਧਰਮਾਂ ਦੀ, ਪੰਜਾਬ ਦੇ ਕੀ ਪੂਰੇ ਵਿਸ਼ਵ ਦੇ ਧਰਮਾਂ ਦੀ ਬਾਣੀ ਆ, ਸਾਰਿਆਂ ਦਾ ਸਤਿਕਾਰ ਹੈ। ਤਾਂ ਅਸੀਂ ਵੀ ਸਾਰਿਆਂ ਨੂੰ ਜੀਓ ਆਇਆ ਕਹਿੰਦੇ ਆ। ਸਾਡੇ ਤਾਂ ਸੰਕਲਪ ਹੀ ਆ, ਸਾਡੇ ਤਾਂ ਵੀ ਜਿਹੜਾ ਉਹਦੇ ਕਹਿਣ ਨੂੰ ਘਰੇ ਆ ਗਿਆ ਅਸੀਂ ਤਾਂ ਉਹਨੂੰ ਜਲ ਪਾਣੀ ਛਕਾਉਣਾ ਹੀ ਛਕਾਉਣਾ, ਜਿਹੜਾ ਚੜ੍ਹ ਕੇ ਆ ਗਿਆ ਫਿਰ ਉਹਦਾ ਉਸ ਤਰੀਕੇ ਦਾ ਹਿਸਾਬ ਕਿਤਾਬ ਹੈ। ਸੋ ਗੱਲ ਇਹ ਆ ਵੀ ਸਾਡੇ ਗੁਰੂ ਦੀ ਬੇਅਦਬੀ ਹੋਈ ਹੋਵੇ ਤੇ ਅਸੀਂ ਇਹ ਥੋੜ੍ਹੀ ਕਿਸੇ ਨੂੰ ਕਵਾਂਗੇ ਬਈ ਤੇਰਾ ਗੁਰੂ ਨਹੀਂ ਹੈਗਾ, ਤੇਰਾ ਵੀ ਗੁਰੂ ਆ ਨਾ, ਤੇਰਾ ਵੀ ਫਰਜ਼ ਆ। ਸੋ ਇਹ ਗੱਲ ਆ ਵੀ SGPC ਨੂੰ ਸੱਦਣ ਦੀ ਲੋੜ ਨਹੀਂ ਸੀ। SGPC ਪੰਜਾਬ ਦੇ ਲੋਕਾਂ ਨੂੰ ਆਵਾਜ਼ ਮਾਰਦੀ, ਉਸ ਸਮੇਂ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਲਈ ਖੜਦੀ ਵੀ ਹਾਂ ਇਸ ਦੀ ਬੇਅਦਬੀ ਹੋਈ ਆ, ਡੇਰਾਵਾਦ ਪੰਜਾਬ ਦੇ ਵਿੱਚ ਰੋਕਣ ਦੇ ਲਈ ਪੰਜਾਬ ਸਰਕਾਰ ਕੰਮ ਕਰ ਸਕਦੀ ਆ, ਪਰ ਨਹੀਂ ਕਰ ਰਹੀ। ਸੋ ਇਹ ਚੀਜ਼ਾਂ ਦੇ ਸਾਨੂੰ ਅਫਸੋਸ ਆ ਇਸ ਗੱਲ ਤੋਂ ਕਿ ਸਾਡਾ ਏਕਾ ਨਹੀਂ ਆ। ਉਸ ਵਕਤ ਅਫਸਰ ਕਿਹੜੇ ਸੀਗੇ ਜਿਹੜਿਆਂ ਨੇ ਗੋਲੀਆਂ ਚਲਾਈਆਂ ਜਾਂ ਜਿਹੜਿਆਂ ਨੇ ਅਜਿਹਾ ਘਿਨਾਉਣਾ ਜਿਹੜਾ ਕਿ ਕੰਮ ਕੀਤਾ? ਦੋ ਜਿਹੜੇ ਕਿ ਸਿੱਖ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਕਿਹੜੇ ਬੰਦੇ ਸੀ ਜਿਹੜੇ ਮੋਹਰੀ ਸੀਗੇ ਉਸ ਵਕਤ? ਉਸ ਸਮੇਂ ਜੇ ਅਫਸਰਾਂ ਦੀ ਗੱਲ ਕਰੀਏ, ਪਹਿਲੀ ਗੱਲ ਤਾਂ ਸਰਕਾਰ ਹੈ ਜਿਹੜੀ ਆਪਾਂ ਗੱਲ ਕਰ ਚੁੱਕੇ ਹਾਂ ਵੀ ਜਿਨ੍ਹਾਂ ਦੀ ਸੀਗੀ ਪੰਥ ਕਹਾਉਣ ਵਾਲਿਆਂ ਦੀ ਹੈ ਨਾ। ਦੂਸਰੇ ਪਾਸੇ ਜੇ ਸਮੇਤ ਸੈਣੀ ਸੀਗਾ ਉਹ DGP ਸੀਗਾ, ਉਮਰਾ ਨੰਗਲ, ਚਰਨਜੀਤ ਸ਼ਰਮਾ, ਬਿਕਰਮ, ਅਮਰਜੀਤ ਕਲਾਰ, ਸੁਹੇਲ ਬਰਾੜ, ਪੰਕਜ ਬੰਸਲ, ਹੋਰ ਵੀ ਕਈ ਨਾਮ ਨੇ ਜਿਹੜੇ ਮਤਲਬ ਹਜੇ ਇਨਵੈਸਟੀਗੇਸ਼ਨ ਤਹਿਤ ਆ। ਪਰ ਬਈ ਗੱਲ ਇੱਥੇ ਆਉਂਦੀ ਆ ਵੀ ਜਦੋਂ ਦਿਖਾਂਤ ਪੰਜਾਬ ਦਾ ਬੇਅਦਬੀ ਦਾ ਹੋਵੇ ਤੇ ਪੀਸਫੁਲ ਪ੍ਰੋਟੈਸਟ ਚੱਲਦਾ ਹੋਵੇ ਤੇ ਇੱਥੇ ਜਿਹੜਾ ਪੁਲਿਸ ਵੱਲੋਂ ਉਹ ਕਾਰਨਾਮਾ ਕੀਤਾ ਗਿਆ ਹੋਵੇ ਜਿਵੇਂ ਇੱਕ ਦੂਜੇ ਦੇਸ਼ ਦੇ ਨਾਲ ਕਰੀਦਾ, ਜੰਗ ਲੱਗੀ ਹੋਵੇ। ਵੀ ਸਾਡੀ ਕੋਈ ਇੱਥੇ ਵੰਡ ਦੀ ਤਾਂ ਜੰਗ ਨਹੀਂ ਨਾ ਸੀ, ਸਾਡਾ ਤਾਂ ਸਿੰਬੋਲਿਕ ਪ੍ਰੋਟੈਸਟ ਸੀਗਾ ਪੰਜਾਬ ਦੇ ਲੋਕਾਂ ਦਾ ਕਿ ਸਾਡੇ ਗੁਰੂ ਦੀ ਬੇਅਦਬੀ ਵਾਲੇ
ਫੜ ਕੇ ਜੇਲ੍ਹਾਂ 'ਚ ਬੰਦ ਕਰੋ, ਅਸੀਂ ਫਿਰ ਆਪਦੇ ਘਰਾਂ 'ਚ ਜਾਵਾਂਗੇ। ਅਸੀਂ ਤਾਂ ਸੜਕਾਂ ਤੇ ਬੈਠੇ ਹਾਂ। ਇੱਕ ਸਿੰਬੋਲਿਕ ਪ੍ਰੋਟੈਸਟ ਸੀਗਾ ਸਾਡਾ, ਕੋਈ ਉਹਦੇ 'ਚ ਉਹਨੇ ਉਹ ਰੂਪ ਨਹੀਂ ਧਾਰਨ ਕੀਤਾ ਸੀ। ਤੁਸੀਂ ਉਹ ਬੈਠਿਆ ਨਹੀਂ ਜਰਦੇ, ਤੇ ਜੇ ਅਸੀਂ ਉਹ ਰੂਪ ਧਾਰਨ ਕੀਤਾ ਹੋਵੇ ਫਿਰ ਤੁਸੀਂ ਸਾਡੇ ਤੇ ਕੀ ਕਰੋ। ਸੋ ਗੱਲ ਜਦੋਂ ਸਾਡੇ ਲੋਕ ਨਹੀਂ, ਹੁਣ ਉਹ 7 ਸਾਲ ਹੋ ਗਏ ਆ, ਜੇ ਅਸੀਂ ਉਦੋਂ ਇਕੱਠੇ ਹੋਏ ਸੀ, ਸਾਨੂੰ ਪਾੜਿਆ ਗਿਆ, ਰਾਜਨੀਤਿਕ ਤੌਰ ਤੇ ਪਾੜਿਆ ਗਿਆ, ਸਾਨੂੰ ਧਾਰਮਿਕ ਤੌਰ ਤੇ ਬੰਦੇ ਵੰਡ ਲਏ ਗਏ ਆ। ਜੇ ਮੋਰਚੇ ਦੀ ਗੱਲ ਕਰੀਏ, ਬਗਰਾੜੀ ਦੇ ਵਿੱਚ ਬਹੁਤ ਤਕੜਾ ਇਕੱਠ ਹੁੰਦਾ ਹੈ, ਤਾਂ ਉਹ ਇਕੱਠ ਨੂੰ ਤਾਰ ਪੀਟੋ ਕਰਨ ਦੇ ਲਈ ਪੰਜਾਬ ਸਰਕਾਰ ਨੇ ਉਸ ਸਮੇਂ ਦੀ ਨੇ ਜ਼ੋਰ ਲਾਇਆ। ਤੇ ਜੇ ਅੱਜ ਇਕੱਠ ਹੋ ਰਿਹਾ, ਤੇ ਅੱਜ ਉਹ ਤਿੰਨੇ ਸਰਕਾਰਾਂ ਜ਼ੋਰ ਲਾ ਰਹੀਆਂ ਪਿਛਲੀਆਂ ਵੀ ਇਹ ਪੰਜਾਬ ਦੇ ਲੋਕ ਇਕੱਠੇ ਨਾ ਹੋ ਜਾਣ। ਜਿਹੜੀ ਸਰਕਾਰ 24 ਘੰਟਿਆਂ ਦੇ ਵਿੱਚ ਕਹਿੰਦੀ ਸੀ ਇਨਸਾਫ ਦੇ ਦਾਂਗੇ, 24 ਘੰਟਿਆਂ ਦੇ ਵਿੱਚ ਗ੍ਰਿਫਤਾਰੀਆਂ ਦੇ ਕਰ ਲਾਂਗੇ ਉਹਨਾਂ ਲੋਕਾਂ ਦੀਆਂ। ਅਸੀਂ ਕਹਿੰਦੇ ਆ ਵੀ ਉਹ 24 ਘੰਟੇ ਵਾਲੇ ਬੰਦੇ ਨੂੰ ਡਿਬੇਟ ਤੇ ਬਿਠਾ ਦੇਣ, ਸਵਾਲ ਹੀ ਪੁੱਛਣੇ ਆ ਵੀ ਆ 24 ਘੰਟੇ 'ਚ ਹੱਲ ਹੋ ਸਕਦੇ ਸੀ ਜਾਂ ਹੱਲ ਹੋਏ ਪਏ ਆ, ਕੀਤੇ ਕਿਉਂ ਨਹੀਂ। ਉਹ 24 ਘੰਟਿਆਂ ਵਾਲਾ ਬੰਦਾ ਪੰਜਾਬ 'ਚ ਬੇਅਦਬੀ ਤੇ ਦੁਬਾਰਾ ਬੋਲ ਕੇ ਨਹੀਂ ਗਿਆ, ਜਦੋਂ ਵੋਟਾਂ ਲੈਣੀਆਂ ਸੀ ਉਦੋਂ ਬੋਲ ਗਿਆ। ਸੋ ਸਾਨੂੰ ਵਰਤਦੇ ਆ, ਸਾਨੂੰ ਸਮਝਣਾ ਪਊਗਾ ਇਹਦੇ ਪਿੱਛੇ ਜਿਹੜਾ ਕੰਮ ਕਰਦੇ ਆ, ਸਾਨੂੰ ਉਹਨਾਂ ਨੂੰ ਟੱਕਰ ਦੇਣੀ ਪਊਗੀ। ਉਹ ਗੱਲ ਵੱਖਰੀ ਆ ਕਿ ਆਮ ਆਦਮੀ ਪਾਰਟੀ ਆਈ ਨੂੰ 4 ਮਹੀਨੇ ਹੋਏ ਆ, ਕਾਂਗਰਸ ਵੀ ਇਸੇ ਪੈੜ 'ਚੋਂ ਲੰਘ ਕੇ ਗਈ ਆ, ਅਕਾਲੀ ਵੀ 2 ਸਾਲ ਇਸੇ ਪੈੜ 'ਚੋਂ ਲੰਘ ਕੇ ਗਏ ਆ। ਸੋ ਸਵਾਲ ਇਹ ਬਣਦਾ ਵੀ ਜਿਹੜੇ ਸਿਸਟਮ 'ਚੋਂ ਇਹ ਨਿਕਲ ਕੇ ਆਉਂਦੇ ਆ, ਉਹ ਸਾਨੂੰ ਇਨਸਾਫ ਨਹੀਂ ਦੇਣਾ ਚਾਹੁੰਦਾ, ਉਹ ਸਿੱਖਾਂ ਨੂੰ ਇਨਸਾਫ ਨਹੀਂ ਦੇਣਾ ਚਾਹੁੰਦਾ। ਪਰ ਸਾਡੇ ਲੋਕ ਇਹ ਕਹਿ ਦਿੰਦੇ ਵੀ ਆਪ ਪਾਰਟੀ ਦੀ ਸਰਕਾਰ ਆ, ਇਹ ਕਰ ਦੂਗੀ, ਜਾਂ ਕਾਂਗਰਸ ਸੀ, ਜਾਂ ਚੰਨੀ ਨੇ ਨਹੀਂ ਕੀਤਾ। ਜਾਂ ਇਹ ਚੰਨੀ, ਕੈਪਟਨ ਭਗਵੰਤ ਮਾਨ ਇਹਨਾਂ ਦੇ ਹੱਥ ਨਹੀਂ ਆ, ਇਹ ਤਾਂ ਕਠਪੁਤਲੀਆਂ। ਸਾਡਾ ਜਿਹੜਾ ਸਾਡੀ ਟੱਕਰ ਆ ਜਿਹੜੀ ਉਹਨਾਂ ਨਾਲ ਹੋਣੀ ਚਾਹੀਦੀ ਆ, ਜਿਹੜੇ ਇਹਨਾਂ ਨੂੰ ਕਠਪੁਤਲੀਆਂ ਬਣਾਉਂਦੇ ਆ। ਸੋ ਆਪਾਂ ਰਲਾਂਗੇ, ਇਕੱਠੇ ਹੋਵਾਂਗੇ, ਇੱਕ ਝੰਡੇ ਥੱਲੇ ਚੱਲਾਂਗੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਚੱਲਾਂਗੇ, ਤਾਂ ਪੰਜਾਬ ਦਾ ਉਹ ਕਿਹੜਾ ਦਿਖਾਤਾ ਜਿਹੜੇ 'ਚ ਅਸੀਂ ਇਹਨਾਂ ਦੋਸ਼ੀਆਂ ਤੇ ਕਾਰਵਾਈਆਂ ਨਹੀਂ ਕਰਾ ਸਕਦੇ। ਕੁੰਵਰ ਵਿਜੇ ਪ੍ਰਤਾਪ ਆ ਕੇ ਖੜਾ ਬਾਅਦ ਦੇ ਵਿੱਚੋਂ। ਜੇਕਰ ਅਸੀਂ ਗੱਲ ਕਰੀਏ, ਕੁੰਵਰ ਵਿਜੇ ਪ੍ਰਤਾਪ ਨੇ ਸਮਾਂ ਮੰਗਿਆ ਸੀ ਕਿ ਮੈਨੂੰ 30 ਮਿੰਟ ਚਾਹੀਦੇ ਆ ਪੂਰੀ ਡਿਬੇਟ ਦੇ ਲਈ, ਪੂਰਾ ਜਿਹੜਾ ਕਿ ਵਰਤਾਂਤ ਆ ਉਹ ਦੱਸਣ ਦੇ ਲਈ ਮੈਨੂੰ 30 ਮਿੰਟ ਚਾਹੀਦੇ ਆ, ਪਰ ਉਸ ਨੂੰ 30 ਮਿੰਟ ਨਹੀਂ ਦਿੱਤੇ ਗਏ। ਕੁੰਵਰ ਵਿਜੇ ਪ੍ਰਤਾਪ ਤੁਹਾਡੇ ਤੱਕ ਆਇਆ? ਬਿਲਕੁਲ ਆਏ ਆ ਜੀ, ਕੋਈ ਸ਼ੱਕ ਨਹੀਂ ਆ। ਉਦੋਂ ਬਾਅਦ 'ਚ ਵੀ ਆਏ ਆ, ਸਰਕਾਰ ਬਣਨ ਤੋਂ ਬਾਅਦ 'ਚ ਵੀ ਆਏ ਆ। ਤੇ ਉਹ ਇੱਕ ਮਤਲਬ ਉਹ ਆਪਦੀ ਸਰਕਾਰ ਦੇ ਵਿੱਚ ਕਠਪੁਤਲੀ ਨੇ। ਜੇ ਉਹਨਾਂ ਹੱਥ ਪਾਵਰ ਹੋਵੇ ਤਾਂ ਅਸੀਂ ਕਹੀਏ ਵੀ ਕੁਝ ਕਰ ਦੇਣਗੇ। ਗੱਲ ਬਈ ਉੱਥੇ ਹੀ ਫੇਰ ਆ ਗਈ ਹੈ ਵੀ ਜਦੋਂ ਉਹਦੇ ਨਾਂ ਤੇ ਵੋਟਾਂ ਲੈਣੀਆਂ ਸੀ, ਜਦੋਂ ਉਹਨਾਂ ਨੇ ਅਸਤੀਫਾ ਦਿੱਤਾ, ਤਾਂ ਉਦੋਂ ਤਾਂ ਇਹਨਾਂ ਨੇ ਪੂਰੇ ਪੰਜਾਬ 'ਚ ਬੋਰਡ ਲਾਏ ਸੀ ਕਿ ਅੱਜ ਉਹਦੇ ਪੂਰੇ ਪੰਜਾਬ 'ਚ ਬੋਰਡ ਨਹੀਂ ਲੱਗ ਸਕਦੇ ਵੀ ਇਹ ਬੇਅਦਬੀ ਦਾ ਕੁੰਵਰ ਵਿਜੇ ਪ੍ਰਤਾਪ ਹੱਲ ਕਰ ਸਕਦਾ, ਜਾਂ ਇਹਨੂੰ ਲਾ ਦਿਓ, ਇਕੱਲਾ ਆਹੀ ਕੇਸ ਦੇ ਦੇਣ। ਸੋ ਇਹ ਦੇਣਾ ਨਹੀਂ ਚਾਹੁੰਦੇ। ਇਹ ਵੋਟ ਰਾਜਨੀਤੀ ਜਿਹੜੀ ਪੋਲੀਟਿਕਸ ਆ ਸਾਡੇ ਪੰਜਾਬ ਦੇ ਵਿੱਚ, ਸਾਡੇ ਗੁਰੂ ਦੀ ਪਿਰਤ ਦੇ ਬਿਲਕੁਲ ਉਲਟਾ। ਸਾਨੂੰ ਸਾਡੇ ਗੁਰੂ ਨੇ ਸਿਧਾਂਤ ਦਿੱਤਾ ਸੀ ਸਿਲੈਕਸ਼ਨ ਦਾ, ਇਹਨਾਂ ਨੇ ਇਲੈਕਸ਼ਨ 'ਚ ਪਾਤਾ। ਤੇ ਸਾਡੇ ਪੰਜਾਬ ਦੇ ਲੋਕ, ਸਾਡੇ ਗੁਰਸਿੱਖ ਲੋਕ ਅੱਜ ਇੰਨੇ ਕੁ ਇਲੈਕਸ਼ਨ ਦੇ ਵਿੱਚ ਵੰਡੇ ਪਏ ਆ। ਜੇ ਕਿਸੇ ਨੂੰ ਕਹਿ ਦਈਏ ਨਾ ਵੀ ਇਲੈਕਸ਼ਨਾਂ 'ਚ ਕੁਛ ਨਿਕਲਣ ਵਾਲੀਗਾ, ਉਹ ਕਹਿਣਗੇ ਤੈਨੂੰ ਬੜਾ ਪਤਾ ਇੱਥੇ ਨਿਕਲਦਾ ਕੀ ਕੱਢ ਲਿਆ ਬਾਈ ਤੁਸੀਂ, ਆਹ 3-3.5 ਮਹੀਨਿਆਂ ਤੁਸੀਂ ਦੇਖੀ ਜਾਂਦੇ ਹੋ ਕੀ ਕੱਢਿਆ ਤੁਸੀਂ, ਕਿਹੜਾ ਪੰਜਾਬ ਦਾ ਫੈਸਲਾ ਤੁਸੀਂ ਆਪਦੇ ਹੱਕ 'ਚ ਲਿਆਏ ਹੋ, ਕਿਹੜੀ ਗੱਲ ਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ, ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਆ, ਪੰਜਾਬ ਦੇ ਵਿੱਚ ਜਵਾਨ ਮੁੰਡਿਆਂ ਦੇ ਐਨਕਾਊਂਟਰ ਹੋਈ ਜਾਂਦੇ ਆ, ਜਾਂ ਪੰਜਾਬ ਦੇ ਵਿੱਚ ਦਿਖਾਂਤ ਵਾਪਰਿਆ ਜਾ ਰਿਹਾ। ਮਤਲਬ ਕਿੱਥੇ ਜੇ ਲਾਅ ਐਂਡ ਆਰਡਰ ਮੇਨਟੇਨ ਹੋ ਰਿਹਾ ਆ। ਹੁਣ ਆ ਜਿਹੜੀ ਝੰਡਿਆਂ ਵਾਲੀ ਗੱਲ ਆ, ਇਹਦੇ 'ਚ ਮਤਲਬ ਇੱਕ ਇਸ ਤਰ੍ਹਾਂ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਕਿ ਕਿੱਥੋਂ ਲਿਆਂਦੇ ਆ, ਕਿਤੋਂ ਲਿਆਂਦੇ ਆ। ਇੱਕ ਨੌਜਵਾਨ ਉੱਠ ਕੇ ਜੇ ਆਪਦਾ ਧਰਮ ਦਾ ਚਿੰਨ੍ਹ ਲਾ ਰਿਹਾ ਤਾਂ ਇਹਦੇ 'ਚ ਮਾੜਾ ਕੀ ਹੈ। ਸੋ ਸਾਡੇ 'ਚ ਇੱਕ ਡਰਾ ਦਾ ਮਾਹੌਲ ਪੈਦਾ ਕੀਤਾ ਜਾਂਦਾ ਜਿਹਦੇ ਅਸੀਂ ਵਹਿਣ 'ਚ ਵਹਿੰਦੇ ਹਾਂ। ਸੋ ਸਾਨੂੰ ਥੋੜ੍ਹਾ ਜਿਹਾ ਦਾਇਰੇ 'ਚੋਂ ਬਾਹਰ ਨਿਕਲਣਾ ਪਊਗਾ। ਜੇ ਆਪਾਂ ਕਹਿੰਦੇ ਨਾ ਸਾਡੇ ਜਵਾਕ ਬਾਹਰ ਜਾ ਕੇ ਸੌਖੇ ਆ, ਤੁਸੀਂ ਆਪਦੇ ਘਰ ਤੋਂ ਬਾਹਰ ਭੇਜ ਕੇ ਜਵਾਕ ਸੌਖਾ ਨਹੀਂ ਰੱਖ ਸਕਦੇ। ਤੁਸੀਂ ਪੰਜਾਬ ਤੋਂ ਬਾਹਰ ਭੇਜੋਗੇ, ਕੱਲ੍ਹ ਨੂੰ ਉਹਨਾਂ ਨੇ ਤੁਹਾਨੂੰ ਮੋੜਤਾ ਹੋਣਾ ਤਾਂ ਪੰਜਾਬ 'ਚ ਪੈਣਾ, ਨਾ ਤੁਸੀਂ ਪੰਜਾਬ ਦੇ ਰਹਿਣਾ, ਨਾ ਤੁਸੀਂ ਬਾਹਰ ਦੇ ਰਹਿਣਾ। ਸੋ ਤੁਸੀਂ ਆਪਦੇ ਲਈ ਇਕੱਠੇ ਹੋਵੋ, ਤੁਹਾਡਾ ਏਕਾ ਹੋਣਾ ਚਾਹੀਦਾ। ਸਿਸਟਮ 'ਚੋਂ ਸਰਕਾਰਾਂ ਨਿਕਲਦੀਆਂ, ਜੇ ਤੁਸੀਂ ਇਸ ਇਲੈਕਸ਼ਨ ਸਿਸਟਮ ਦੇ ਵਿੱਚ ਆਪਦੀ ਸਿਲੈਕਸ਼ਨ ਨੂੰ ਮੈਨੇਜਮੈਂਟ ਕਰ ਲਓਗੇ ਨਾ, ਸਮਝ ਜਾਓਗੇ, ਤਾਂ ਤੁਸੀਂ ਕਾਮਯਾਬ ਹੋ ਜਾਓਗੇ। ਅਸੀਂ ਇਸੇ ਲਈ ਇਹ ਮੋਰਚੇ ਦੇ ਵਿੱਚ ਅਸੀਂ ਏਕੇ ਦੀ ਬੇਨਤੀ ਕਰਦੇ ਹਾਂ ਵੀ ਅਸੀਂ ਇਕੱਠੇ ਹੋਈਏ। ਸੁਖਰਾਜ ਸਿੰਘ ਨੇ ਬੜਾ ਜਿਹੜਾ ਕਿ ਸੰਤਾਪ ਆ ਉਹ ਹੰਢਾਲਿਆ ਹੁਣ ਤੱਕ ਦਾ, 7 ਸਾਲ ਹੋ ਗਏ ਆ। ਸੁਖਰਾਜ ਸਿੰਘ ਦਾ ਸੋਹਣਾ ਕੰਮਕਾਰ ਚੱਲਦਾ ਸੀ, ਪਰ ਸੁਖਰਾਜ ਸਿੰਘ ਅੱਜ ਇੱਥੇ ਮੋਰਚੇ ਦੇ ਵਿੱਚ ਬੈਠੇ ਆ। ਸੁਖਰਾਜ ਸਿੰਘ ਕੀ ਸੋਚਦੇ ਹੈਗੇ ਉਸ ਸਮੇਂ ਨੂੰ ਤੇ ਅੱਜ ਵਾਲੇ ਸਮੇਂ ਨੂੰ? ਦੇਖੋ ਬਈ, ਸੋਚਣਾ ਤਾਂ ਇਹ ਹੈ ਨਾ ਬਈ, ਇੱਕ ਬਾਪ ਦਾ ਘਰੋਂ ਚਰੇਲ ਜਾਣਾ ਇਨਸਾਨੀਅਤ ਤੌਰ ਤੇ, ਬਾਪ ਤੌਰ ਤੇ ਬਹੁਤ ਦੁੱਖ ਹੈ। ਮਤਲਬ ਇੱਕ ਮੇਰੇ ਪਰਿਵਾਰ ਦਾ ਜੀ ਜਾਣਾ, ਪਰ ਪ੍ਰਾਊਡ ਇਸ ਗੱਲ ਦਾ ਕਿ ਉਹ ਕਿਸੇ ਮਾੜੇ ਕੰਮ 'ਚ ਨਹੀਂ, ਸ਼ਹੀਦੀ ਹੋਈ ਆ, ਕੌਮ ਨੇ ਮਾਣ ਬਖਸ਼ਿਆ, ਤਾਂ ਫਿਰ ਸਾਡਾ ਵੀ ਫਰਜ਼ ਬਣਦਾ ਵੀ ਜਿਹੜੇ ਸੰਕਲਪ ਨੂੰ ਲੈ ਕੇ ਸ਼ਹੀਦੀ ਹੋਈ ਆ ਉਹਨੂੰ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ। ਜੇ ਸ਼ਹੀਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਹੋਈ ਆ ਤਾਂ ਫਰਜ਼ ਬਣਦਾ ਵੀ ਜਿੰਨਾ ਟਾਈਮ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਤੇ ਕਾਰਵਾਈ ਨਹੀਂ ਹੁੰਦੀ, ਜਾਂ ਉਸ ਦਿਖਾਂਤ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਅਫਸਰਾਂ ਤੇ ਕਾਰਵਾਈ ਨਹੀਂ ਹੁੰਦੀ, ਉਹਨਾਂ ਟਾਈਮ ਟਿਕ ਕੇ ਨਹੀਂ ਬੈਠ ਸਕਦੇ।
ਸਾਡੇ ਗੁਰੂ ਤੋਂ ਉੱਪਰ ਕੁਝ ਵੀ ਨਹੀਂ ਆ। ਅਸੀਂ ਉਹਨਾਂ ਦੇ ਵਾਰਸ ਆ। ਮੈਂ ਪਹਿਲਾਂ ਵੀ ਕਹਿ ਚੁੱਕਿਆ, ਜਿਹੜਿਆਂ ਨੇ ਮਤਲਬ ਵਜ਼ੀਰੀਆਂ ਰਾਜੇ ਮਹਾਰਾਜਿਆਂ ਵਾਲਾ ਆਪਦਾ ਰੂਪ ਪਾਸੇ ਕਰਤਾ। ਅਸੀਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੇ ਵਾਰਸ ਆ, ਤਾਂ ਅਸੀਂ ਪਿੱਛੇ ਨਹੀਂ ਹਟ ਸਕਦੇ। ਸੁਖਰਾਜ ਸਿੰਘ ਦੀ ਕੀ ਹਸਤੀ ਆ ਵੀ ਉਹ ਕੁਛ ਵੱਡਾ ਕਰ ਜੇ। ਗੁਰੂ ਸਮਰੱਥ ਆ, ਗੁਰੂ ਦੇ ਭਾਣੇ ਵਿੱਚ ਆ, ਜੋ ਗੁਰੂ ਚਾਹੂਗਾ ਉਹ ਜ਼ਰੂਰ ਕਰਾਂਗੇ। ਪਰ ਕੌਮ ਨੂੰ ਬੇਨਤੀ ਕਰ ਸਕਦੇ ਆ, ਇੱਕ ਸ਼ਹੀਦ ਦਾ ਪੁੱਤਰ ਹੋਣ ਦੇ ਨਾਤੇ ਆਪਣੇ ਭਰਾਵਾਂ ਨੂੰ, ਆਪਣੇ ਬਜ਼ੁਰਗਾਂ ਨੂੰ, ਜਥੇਬੰਦੀਆਂ ਦੇ ਆਗੂਆਂ ਨੂੰ ਨਿਮਰਤਾ ਸਹਿਤ ਬੇਨਤੀ ਕਰ ਸਕਦਾ ਕਿ ਬਈ ਆਪਾਂ ਇਕੱਠੇ ਹੋਈਏ। ਕਿਉਂਕਿ ਜਦੋਂ ਤੁਸੀਂ ਇੱਕ ਧਾਰਮਿਕ ਪੱਖ ਤੇ ਮਜ਼ਬੂਤ ਨਹੀਂ ਹੋ ਸਕਦੇ ਨਾ, ਇਕੱਠੇ ਨਹੀਂ ਹੋ ਸਕਦੇ, ਤਾਂ ਤੁਹਾਡਾ ਰਾਜਨੀਤਿਕ ਪੱਖ ਵੀ ਬਹੁਤ ਕਮਜ਼ੋਰ ਰਹੂਗਾ। ਤੁਹਾਡੇ 'ਚ ਜਿਹੜੇ ਫੈਸਲੇ ਆ ਉਹ ਥੋਪੇ ਜਾਇਆ ਕਰਨਗੇ, ਨਾ ਕਿ ਲਾਗੂ ਹੋਇਆ ਕਰਨਗੇ ਜਿਹੜੇ ਤੁਸੀਂ ਚਾਹੁੰਦੇ ਹੋ। ਆਉਣ ਵਾਲੇ ਦਿਨਾਂ ਦੇ ਵਿੱਚ ਕੀ ਲੀਕਣ ਦੀਆਂ ਕੋਸ਼ਿਸ਼ਾਂ ਨੇ ਜਾਂ ਕੀ ਕਰ ਸਕਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ, ਜੇਕਰ ਅਸੀਂ ਗੱਲ ਕਰੀਏ ਆਉਣ ਵਾਲੇ ਸੰਘਰਸ਼ ਦੀ? 16 ਅਗਸਤ ਦਾ ਵੱਡਾ ਇਕੱਠ ਹੈ ਜਿਹੜਾ ਪੰਜਾਬ ਦੀਆਂ ਸਿੱਖ ਸੰਗਤਾਂ ਦਾ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਥੇ ਰੱਖਿਆ ਗਿਆ ਮੋਰਚੇ ਦੇ ਵਿੱਚ। ਸੋ ਜਿਹੜੇ ਫੈਸਲੇ ਆ ਗੁਰਮਤਾ ਕਰਕੇ ਸੰਗਤ ਦੇ ਨਾਲ ਆ ਜਿਹੜਾ ਸੰਘਰਸ਼, ਦੇਖੋ ਮੋਰਚਾ ਉਹਨਾਂ ਟਾਈਮ ਮੈਂ ਕਲੀਅਰ ਕਰਦਾ ਵੀ ਚੱਲੂਗਾ ਜਿੰਨਾ ਟਾਈਮ ਸਾਡੇ ਗੁਰੂ ਦੇ ਬੇਅਦਬੀ ਵਾਲੇ ਤੇ ਗੋਲੀकांड ਵਾਲੇ ਕਟਹਿਰੇ 'ਚ ਖੜੇ ਨਹੀਂ ਹੁੰਦੇ, ਜਾਂ ਉਸ ਸਮੇਂ ਦੇ ਜਿਹੜੇ ਵੀ ਮੁਲਜ਼ਮ ਆ ਜਿੰਨੇ ਵੀ ਆ ਉਹਨਾਂ ਸਾਰਿਆਂ 'ਤੇ ਕਾਰਵਾਈ। ਤਾਂ ਕੱਲਾ ਮੋਰਚਾ ਉੱਥੇ ਸਮਾਪਤ ਨਹੀਂ ਹੋਊਗਾ। ਮੋਰਚੇ ਦੇ ਵਿੱਚੋਂ ਅਸੀਂ ਚਾਹੁੰਦੇ ਹਾਂ ਪੰਜਾਬ ਦਾ ਏਕਾ ਹੋਵੇ, ਕਿਉਂਕਿ ਸਾਡੇ ਤੇ ਬਈ ਦੁਖਾਂਤ ਹੀ ਇੰਨਾ ਕੁ ਚੱਲ ਰਿਹਾ ਕਿ ਸਾਡਾ ਇਤਿਹਾਸ ਮਾਰਿਆ ਜਾ ਰਿਹਾ। ਸਾਡੇ ਇਤਿਹਾਸ ਦੇ ਵਿੱਚ ਸਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕਕਾਰ ਪਾਉਣ ਤੋਂ ਰੋਕਿਆ ਜਾ ਰਿਹਾ। ਸਾਡੇ ਬੱਚਿਆਂ ਦੇ ਕੇਸ ਕਤਲ ਇਸ ਤਰੀਕੇ ਦੇ ਕਰਾਏ ਜਾ ਰਹੇ ਆ। ਸਾਡੇ ਧਰਮ ਨੂੰ ਠੇਸ ਪਹੁੰਚਾਉਣ ਦੇ ਲਈ ਪੈਰਲਰ ਇੱਕ ਡੇਰਾ ਅਸੀਂ ਬੰਦ ਕਰਵਾਇਆ। ਜੇ ਗੱਲ ਕਰੀਏ ਵੀ ਬੇਅਦਬੀ ਨੂੰ ਲੈ ਕੇ ਬੰਦ ਹੋਇਆ, ਤਾਂ ਦੂਜਾ ਇਸ ਤਰੀਕੇ ਦਾ ਵਾੜਿਆ। ਮੈਂ ਬਾਹਰ ਰਹਿ ਕੇ ਆਇਆ ਬਾਈ, ਉਹ ਬੋਰਡ ਦੇ ਵਿੱਚ ਸੀਗੇ ਹੈ ਨਾ, ਉੱਥੇ ਤਾਂ ਮੈਂ ਕ੍ਰਿਸਚਨ ਦੇਖੇ ਨੇ ਵੀ ਹੱਥ ਲਾਓ ਤੇ ਬੰਦੇ ਦੀ ਬੋਡੀ ਜੀ ਕੰਬਦੀ ਆ ਤੇ ਉਹਦੇ 'ਚ ਆਵਾਜ਼ਾਂ ਨਿਕਲਦੀਆਂ। ਉੱਥੇ ਵੀ ਹੈਗੇ ਨਾ, ਸਾਡੇ 'ਚ ਹੀ ਕਿਉਂ ਇੱਦਾਂ ਦੀ ਪਿਰਤ ਪਾਈ? ਕਿਉਂਕਿ ਅਸੀਂ ਉਸ ਚੀਜ਼ ਨੂੰ ਜ਼ਿਆਦਾ ਮਤਲਬ ਜ਼ਿਆਦਾ ਕਹੀਏ ਵੀ ਉਹਨੂੰ ਅਹਿਮੀਅਤ ਦੇ ਰਹੇ ਹਾਂ, ਜ਼ਿਆਦਾ ਉਹਦੇ 'ਚ ਢਲ ਜਾਂਦੇ ਆ ਵੀ ਇਹ 'ਚ ਬਾਬਾ ਆ ਗਿਆ, ਇਹ 'ਚ ਬੇਬੇ ਆ ਗਈ, ਇਹ 'ਚ ਮਾਤਾ ਆ ਗਈ। ਤੇ ਉਹ ਹੁਣ ਕ੍ਰਿਸਚਨ ਵਾਲੇ ਵੀ ਕੱਢਣ ਲੱਗ ਗਏ। ਪਹਿਲਾਂ ਕੋਈ ਸਿਆਣੇ ਹੁੰਦੇ ਸੀ, ਦੂਜੇ ਬੰਦੇ ਕਮਲੇ ਤੁਰੇ ਫਿਰਦੇ ਆ, ਕਹਿੰਦੇ ਸੀ ਵੀ ਇਹ ਸਿਆਣਾ। ਸੋ ਇਹ ਚੀਜ਼ਾਂ ਸਾਡੇ 'ਚ ਜ਼ਿਆਦਾਤਰ ਵਾੜੀਆਂ ਜਾ ਰਹੀਆਂ, ਸਾਨੂੰ ਸਾਡੇ ਧਰਮ ਤੋਂ ਪਾਸੇ ਕੀਤਾ ਜਾ ਰਿਹਾ। ਪਰ ਸਾਡੇ ਗੁਰੂ ਸਾਹਿਬ ਦਾ ਸੰਕਲਪ ਹੈ ਸਾਡੇ ਕੋਲੇ ਬਈ ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਸੋ ਸਾਡੇ ਲਈ ਸਾਡੇ ਰਾਜ ਨੂੰ ਕਾਇਮ ਕਰਨ ਦੇ ਲਈ, ਜਾਂ ਆਪਾਂ ਕਹੀਏ ਵੀ ਇਸ ਸਿਸਟਮ ਨੂੰ ਜਾਂ ਇਸ ਡੀਪ ਸਟੇਟ ਨੂੰ ਚੁਣੌਤੀ ਦੇਣ ਦੇ ਲਈ ਸਾਡਾ ਏਕਾ, ਸਾਡੀ ਧਰਮ ਤੇ ਪਕੜ, ਸਾਡੀ ਇਤਿਹਾਸ ਤੇ ਪਕੜ ਹੋਣੀ ਜ਼ਰੂਰੀ ਆ। ਸਾਡੇ 'ਚ ਦੋਗਲਾਪਣਾ ਜਿਹੜਾ ਉਹ ਕੱਢਣ ਦੇ ਲਈ ਸਾਨੂੰ ਸਾਡਾ ਏਕਾ ਕਰਨਾ ਪਊਗਾ। ਤੁਸੀਂ ਕਿਹਾ ਕਿ ਬਾਹਰ ਰਹਿ ਕੇ ਆਏ ਹੋ, ਜਦੋਂ ਇਹ ਵਾਪਰਦੀ ਆ ਘਟਨਾ ਉਦੋਂ ਤੁਸੀਂ ਬਾਹਰ ਸੀ ਜਾਂ ਫਿਰ ਇੱਥੇ? ਬਾਹਰ ਸੀ ਬਾਈ। ਮੇਰੀ ਮਤਲਬ ਮੈਂ 15 ਤਰੀਕ ਨੂੰ ਆਉਣਾ, 14 ਨੂੰ ਪਿਤਾ ਜੀ ਦੀ ਸ਼ਹੀਦੀ ਦਾ ਮੈਨੂੰ ਫੋਨ 'ਤੇ ਪਤਾ ਲੱਗਦਾ, ਤਾਂ 15 ਨੂੰ ਆ ਕੇ ਉਸ ਤੋਂ ਬਾਅਦ ਦਾ ਜਿੰਨਾ ਕਾਰਜਕਾਲ ਆ ਉਹ ਪੂਰਾ ਸਾਰਾ ਪੰਜਾਬ 'ਚ ਹੀ ਹੈ ਬਾਈ। 15 ਤੋਂ ਬਾਅਦ ਮੈਂ ਗਿਆ ਨਹੀਂ। ਕੀ ਬੀਤਦੀ ਆ ਉਦੋਂ ਜਦੋਂ ਇੱਕਦਮ ਫੋਨ ਜਾਂਦਾ ਵੀ ਆਹ ਕੰਮ ਹੋ ਗਿਆ ਜਾਂ ਮੈਸੇਜ ਜਾਂਦਾ, ਤਾਂ ਬੀਤਦੀ ਕੀ ਹੈ ਬਈ? ਪਰਿਵਾਰ ਤੌਰ ਤੇ ਤਾਂ ਮੈਂ ਪਹਿਲਾਂ ਦੱਸ ਚੁੱਕਿਆ ਵੀ ਪਰਿਵਾਰ ਤੌਰ ਤੇ ਸਹਿਣ ਕਰਨਾ ਔਖਾ ਹੈ। 4.5 ਸਾਲ ਬਾਅਦ ਬਾਪ ਨੂੰ ਦੇਖਣਾ ਹੋਵੇ, ਮਿਲਣਾ ਹੋਵੇ, ਮਤਲਬ 2 ਸਾਲ ਬਾਅਦ ਮੇਰੇ ਕੋਲੇ ਗਏ ਸੀ, ਮੇਰੇ ਕੋਲੋਂ ਆਏ ਸੀ, ਤਾਂ 4.5 ਸਾਲ ਬਾਅਦ ਅਸੀਂ ਇਕੱਠੇ ਹੋਣਾ ਹੋਵੇ ਤੇ ਬਾਪ ਘਰੇ ਨਾ ਦਿਸੇ ਫੋਨ ਤੇ, ਪਤਾ ਲੱਗੇ ਵੀ ਆਹ ਗੱਲ ਆ। ਪਰ ਜਿਹੜਾ ਕੌਮ ਨੇ ਮਾਣ ਬਖਸ਼ਿਆ ਬਾਈ, ਉਹਦੇ ਲਈ ਮੈਂ ਕਿਤੇ ਨਾ ਕਿਤੇ ਘਰੋਂ ਬਾਹਰ ਰਹਿ ਕੇ ਭੁੱਲ ਜਾਂਦਾ ਯਾਰ ਬਾਪ ਵੀ ਆਹ ਗੱਲ ਨੂੰ ਲੈ ਕੇ ਆ। ਪਰ ਘਰੇ ਬਹਿ ਕੇ ਨਹੀਂ ਭੁੱਲਿਆ ਜਾਂਦਾ ਬਾਈ। ਘਰੇ ਰਹਿ ਕੇ ਬਹੁਤ ਔਖਾ, ਤਾਂ ਘਰੇ ਨਹੀਂ ਟੱਕ ਪਾਉਂਦਾ ਬਾਈ। ਘਰੇ ਤਾਂ ਨਹੀਂ ਭੁੱਲਦਾ। ਤਾਂ ਇਹ ਜਿਹੜੀ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਬਾਈ ਦੇ ਨਾਲ ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਆ, ਤਾਂ ਬੜਾ ਇੱਕ ਅਫਸੋਸ ਵੀ ਹੁੰਦਾ ਉਹਨਾਂ ਲੋਕਾਂ ਦੇ ਉੱਪਰ ਜਿਹੜੇ ਲੋਕਾਂ ਨੇ ਉਸ ਵਕਤ ਗੋਲੀਆਂ ਚਲਾਈਆਂ ਤੇ ਇੱਕ ਹੱਸਦੇ ਵਸਦੇ ਘਰ ਨੂੰ ਉਜਾੜ ਕੇ ਰੱਖ ਦਿੱਤਾ। ਤਾਂ ਕੀ ਅੱਜ ਅਸੀਂ ਉਸ ਸਿਸਟਮ ਦੇ ਉੱਪਰ ਯਕੀਨ ਕਰ ਸਕਦੇ ਹਾਂ ਜਿਹੜਾ ਸਿਸਟਮ ਹਲੇ ਤੱਕ 7 ਸਾਲ ਹੋ ਗਏ ਨੇ ਇਨਸਾਫ ਨਹੀਂ ਦੇ ਸਕਿਆ? ਕੀ ਅਸੀਂ ਉਸ ਸਿਸਟਮ ਦੇ ਉੱਪਰ ਭਰੋਸਾ ਕਰ ਸਕਦੇ ਹਾਂ ਜਿਹੜਾ ਸਿਸਟਮ ਪੂਰੇ 7 ਸਾਲਾਂ ਦੇ ਵਿੱਚ ਉਹਨਾਂ ਦੋਸ਼ੀਆਂ ਨੂੰ ਇੱਕ ਕਟਹਿਰੇ ਦੇ ਵਿੱਚ ਖੜਾ ਨਹੀਂ ਕਰ ਸਕਿਆ? ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਭਾਈ ਸੁਖਰਾਜ ਸਿੰਘ ਦੇ ਨਾਲ ਕਰੀ ਆ। ਤਾਂ ਭਾਈ ਸੁਖਰਾਜ ਸਿੰਘ, ਭਾਈ ਕ੍ਰਿਸ਼ਨ ਭਗਵਾਨ ਸਿੰਘ ਜਿਹੜੇ ਕਿ ਸ਼ਹੀਦ ਹੋ ਗਏ ਸੀ, ਉਹਨਾਂ ਦੇ ਬੇਟੇ ਨੇ, ਤਾਂ ਇਹਨਾਂ ਦੇ ਨਾਲ ਅਸੀਂ ਗੱਲਬਾਤ ਆ ਜਿਹੜੀ ਉਹ ਕਰੀ ਆ। ਤਾਂ ਇੱਕ ਜਿਹੜਾ ਦਰਦ ਆ ਉਹ ਤੁਹਾਡੇ ਸਾਹਮਣੇ ਰੱਖਿਆ, ਤਾਂ ਜਿਹੜਾ ਇਹ ਦਰਦ ਆ ਇਹ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਰੱਖਦੇ ਰਵਾਂਗੇ। ਤਾਂ ਜੁੜੇ ਰਹਿਣਾ ਇੰਡੋਏ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। 14 ਅਕਤੂਬਰ 2015 ਦਾ ਅਜਿਹਾ ਦਿਨ ਜਿਹੜਾ ਕਿ ਘਰ ਦੇ ਵਿੱਚ ਇੱਕ ਮੰਤਵ ਦਾ ਮਾਹੌਲ ਸੀ ਜਿਹੜਾ ਕਿ ਉਹ ਛਾ ਗਿਆ ਸੀ।
ਆਖਰ ਉਹ ਘਟਨਾਕ੍ਰਮ ਕੀ ਸੀ ਜਿਹੜਾ ਪੂਰਾ 7 ਸਾਲ ਹੋ ਗਿਆ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਇੱਕ ਦੁਖਾਂਤ ਦੇ ਤਹਿਤ ਮੇਰੇ ਪਿਤਾ ਜੀ ਸਤਿਕਾਰਯੋਗ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਮੋਰਚੇ ਦੇ ਵਿੱਚ ਆਉਂਦੇ ਆ, ਜਿਹੜਾ ਉਸ ਸਮੇਂ ਬੇਅਦਬੀ ਨੂੰ ਲੈ ਕੇ ਚੱਲਦਾ ਹੁੰਦਾ। ਸਮੇਂ ਦੀ ਸਰਕਾਰ ਵੱਲੋਂ ਜਾਂ ਉਹਨਾਂ ਗੁੰਡਾਧਾਰੀ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਵੱਲੋਂ ਉਹਨੂੰ ਹੱਲ ਕਰਨ ਦੀ ਬਜਾਏ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਬਈ ਜੇ ਅਸੀਂ ਗੱਲ ਕਰਦੇ ਹਾਂ ਸਮੇਂ ਦੀ ਸਰਕਾਰ ਤਾਂ ਅਕਾਲੀ ਸਰਕਾਰ ਕਹਾਉਂਦੀ ਸੀ ਆਪਣੇ ਆਪ ਨੂੰ। ਉਹਨਾਂ ਕੋਲੇ ਇਸ ਗੱਲ ਦੀ ਗੱਲ ਆ ਵੀ ਜਿਹੜੀ ਪੰਥ ਕਹਾਉਣ ਵਾਲੀ ਸਰਕਾਰ ਸੀ ਜਾਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰ ਸੀ, ਗੁਰੂ ਪਿਤਾ ਦੇ ਪੁੱਤਰ ਖਵਾਉਣ ਵਾਲੇ ਜਿਹੜੇ ਸਰਕਾਰ ਚਲਾ ਰਹੇ ਹੁਣ ਉਹਦੇ ਵਿੱਚ ਵਾਪਰ ਜਾਣਾ। ਪਰ ਘਰ ਦੇ ਹਾਲਾਤ ਕੀ ਕਹਿੰਦੇ ਨੇ? ਘਰ ਦੇ ਵਿੱਚ ਜਦੋਂ ਜਾਂਦੇ ਹੋ ਜਾਂ ਬੱਚੇ ਕੀ ਕਹਿੰਦੇ ਨੇ? ਬਾਈ ਘਰ ਦੇ ਹਾਲਾਤ ਤਾਂ ਕਰਨਗੇ ਜੇ ਗਿਆ ਹੋਊਗਾ, ਗਿਆ ਹੀ ਨਹੀਂ। 238 ਦਿਨ ਤੋਂ ਇੱਥੇ ਹੀ ਆ। ਜੇ ਘਰ ਦੇ ਹਾਲਾਤ ਦੇਖ ਕੇ ਗੱਲ ਕਰਨੀ ਹੋਵੇ ਫਿਰ ਮੋਰਚਾ ਨਹੀਂ ਚੱਲਦਾ ਬਾਈ। ਜਾਂਚ ਹੁੰਦੀ ਆ, ਜਸਟਿਸ ਰਣਜੀਤ ਸਿੰਘ ਦੀ ਜਾਂਚ ਹੁੰਦੀ ਆ, ਫਿਰ ਕੁਮਰ ਵਿਜੇ ਪ੍ਰਤਾਪ ਵਰਗੇ ਆਉਂਦੇ ਨੇ ਇੱਥੇ ਜਾਂਚ ਕਰਨ ਦੇ ਲਈ। ਪਰ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਆ। ਸਾਨੂੰ ਇਹ ਆ ਵੀ ਜਿਹੜੇ ਉਦੋਂ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਵੀ 24 ਘੰਟੇ 'ਚ ਹੱਲ ਕਰ ਦਿਆਂਗੇ, ਸੋ ਤੁਸੀਂ ਉਹ ਬੰਦਾ ਲਿਆ ਕੇ ਅੱਜ ਉੱਥੇ ਫਿੱਟ ਕਰਤਾ। ਇਹਨਾਂ ਕੇਸਾਂ ਦੀ ਜਿਹੜੀ ਪੈਰਵਾਈ ਅਦਾਲਤ ਦੇ ਵਿੱਚ ਇੰਨੀ ਕੁ ਕਮਜ਼ੋਰ ਕਰਨ ਦੇ ਲਈ ਤੁਸੀਂ ਉਹ ਬੰਦਾ ਫਿੱਟ ਕਰਤਾ ਵੀ ਜਿਹੜਾ ਕੱਲ ਸਰਸੇ ਵਾਲੇ ਨੂੰ ਬਚਾਉਂਦਾ ਰਿਹਾ, ਕੱਲ ਸਮੇਤ ਸੈਣੀ ਨੂੰ ਬਚਾਉਂਦਾ ਰਿਹਾ, ਅੱਜ ਕਿਵੇਂ ਆਪਦੀਆਂ ਦਲੀਲਾਂ ਨੂੰ ਗਲਤ ਠਹਿਰਾਊਗਾ ਤੇ ਸਾਡੇ ਪੱਖ ਚੜ੍ਹ ਕੇ ਗੱਲ ਕਰੂਗਾ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੀ ਜਗ੍ਹਾ ਤੇ ਖੜੇ ਹਾਂ, ਯਾਦ ਹੋਣਾ ਕਿ ਜੂਨ 2015 ਜਦੋਂ ਬੁਰਜ ਜਵਾਰਕੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਜਿਹੜੇ ਉਹ ਚੋਰੀ ਕਰੇ ਜਾਂਦੇ ਨੇ, ਤਾਂ ਕੰਧਾਂ ਦੇ ਉੱਪਰ ਲਿਖਿਆ ਜਾਂਦਾ, ਇੱਕ ਨਾਅਰਾ ਲਿਖਿਆ ਜਾਂਦਾ, ਇੱਕ ਸੰਕੇਤ ਦਿੱਤਾ ਜਾਂਦਾ ਕੰਧਾਂ ਦੇ ਉੱਪਰ ਲਿਖ ਕੇ, ਕਿਹਾ ਜਾਂਦਾ ਕਿ ਤੁਹਾਡਾ ਗੁਰੂ ਸਾਡੇ ਹਵਾਲੇ ਆ, ਅਸੀਂ ਉਸ ਨੂੰ ਲੈ ਗਏ ਆ, ਜੇਕਰ ਕਿਸੇ ਦੇ ਵਿੱਚ ਹਿੰਮਤ ਆ ਤਾਂ ਲੱਭ ਲਵੋ। ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਸੰਘਰਸ਼ ਆ, ਜੱਦੋ-ਜਹਿਦ ਆ, ਉਹ ਚੱਲਦੀ ਆ। ਤਾਂ 14 ਅਕਤੂਬਰ 2015 ਦਾ ਇੱਕ ਅਜਿਹਾ ਦਿਨ ਆਉਂਦਾ ਜਿਹੜੀ ਧਰਤੀ ਦੇ ਉੱਪਰ ਅਸੀਂ ਖੜੇ ਆ, ਬਹਿਮਲ ਕਲਾਂ ਇਹ ਪਿੰਡ ਆ, ਇਸ ਧਰਤੀ ਦੇ ਉੱਪਰ ਅਸੀਂ ਖੜੇ ਆ। ਤਾਂ ਇੱਥੇ ਗੋਲੀਆਂ ਚੱਲਦੀਆਂ ਨੇ, ਤਾਬੜ ਤੋੜ ਜਿਹੜੀ ਕਿ ਗੋਲੀਆਂ ਦੀ ਬਰਸਾਤ ਹੁੰਦੀ ਆ। ਤਾਂ ਉਸ ਤੋਂ ਬਾਅਦ ਦੋ ਜਿਹੜੇ ਸਿੱਖ ਸੰਘਰਸ਼ ਦੇ ਆਗੂ ਹੁੰਦੇ ਨੇ, ਉਸ 2015 ਦੀ ਅਗਵਾਈ ਕਰ ਰਹੇ ਹੁੰਦੇ ਨੇ, ਤਾਂ ਉਹਨਾਂ ਦਾ ਸ਼ਹੀਦ ਹੋਣਾ ਲਾਜ਼ਮੀ ਹੋ ਜਾਂਦਾ ਤੇ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਸਮੇਂ ਦੀ ਸਰਕਾਰ ਵੱਲੋਂ। ਤਾਂ ਇਹ ਜਿਹੜਾ ਤੁਹਾਨੂੰ ਅਸੀਂ ਦਿਖਾ ਦਿੰਦੇ ਆ, ਇਹ ਦੋ ਸ਼ਹੀਦ ਨੇ ਉਸ ਵਕਤ ਦੇ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਤੇ ਸ਼ਹੀਦ ਭਾਈ ਗੁਰਜੀਤ ਸਿੰਘ ਬਿੱਟ ਸਰਾਵਾਂ। ਤਾਂ ਇਹ ਜਿਹੜੇ ਤਸਵੀਰਾਂ ਨੇ ਇਹ 2015 ਦੀਆਂ ਤਸਵੀਰਾਂ ਨੇ। ਤਾਂ ਇਸ ਤਸਵੀਰ ਦੇ ਵਿੱਚ, ਇਸ ਪੋਸਟਰ ਦੇ ਵਿੱਚ ਜਦੋਂ ਰੋਸਮਈ ਧਰਨੇ ਦੇ ਰੂਪ ਦੇ ਵਿੱਚ ਉਹ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹੁੰਦੇ ਨੇ, ਤਾਂ ਲਾਠੀਆਂ ਵਰਦੀਆਂ ਨੇ। ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੱਥ-ਪੱਥ ਹੋਏ ਖੂਨ ਦੇ ਨਾਲ ਇਹ ਨੌਜਵਾਨ ਪਏ ਨੇ, ਇਹਨਾਂ ਦੇ ਉੱਪਰ ਲਾਠੀਆਂ ਭਰਾਈਆਂ ਜਾਂਦੀਆਂ ਨੇ। ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ, ਸਮੇਂ ਦੀ ਸਰਕਾਰ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ। ਤਾਂ ਅੱਜ ਅਸੀਂ ਉਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਇੱਥੇ ਪਹੁੰਚੇ ਹਾਂ। ਤਾਂ ਤੁਹਾਨੂੰ ਦੱਸ ਦਈਏ ਕਿ ਪੂਰੇ 7 ਸਾਲ ਹੋ ਚੁੱਕੇ ਨੇ, ਪਰ ਇਨਸਾਫ ਦੀ ਮੰਗ ਕਰ ਰਹੇ ਨੇ ਕ੍ਰਿਸ਼ਨ ਭਗਵਾਨ ਸਿੰਘ ਦੇ ਜਿਹੜੇ ਪੁੱਤਰ ਨੇ ਭਾਈ ਸੁਖਰਾਜ ਸਿੰਘ, ਇਨਸਾਫ ਦੀ ਮੰਗ ਕਰ ਰਹੇ ਨੇ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਥੇ ਅੱਜ ਜਿਹੜਾ ਪੱਕਾ ਮੋਰਚਾ ਲਗਾ ਕੇ ਬੈਠੇ ਨੇ ਪਿਛਲੇ 7 ਸਾਲਾਂ ਤੋਂ, ਜਗ੍ਹਾ ਜਗ੍ਹਾ ਤੇ ਉਹ ਕਿਹੜੀ ਥਾਂ ਗਈ ਜਿਸ ਥਾਂ ਦੇ ਉੱਪਰ ਭਾਈ ਸੁਖਰਾਜ ਸਿੰਘ ਤੇ ਜਾਂ ਸ਼ਹੀਦ ਭਾਈ ਗੁਰਜੀਤ ਸਿੰਘ ਬਿੱਟ ਦੇ ਪਿਤਾ ਜੀ ਨਹੀਂ ਪਹੁੰਚੇ। ਤਾਂ ਇਹ ਤਸਵੀਰ ਆ ਜਿਹੜੀ ਇੱਕ ਸਾਹਮਣੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੰਡੋ ਟੀਵੀ ਦੀ ਟੀਮ ਅੱਜ ਇਸ ਬੇਅਦਬੀ ਇਨਸਾਫ ਮੋਰਚੇ ਦੇ ਤੱਕ ਪਹੁੰਚੀ ਹੈ। ਤਾਂ ਅਸੀਂ ਗੱਲਬਾਤ ਕਰਾਂਗੇ ਪੂਰੀ ਜਿਹੜੀ ਘਟਨਾ ਸੀ ਉਹ ਹੋਈ ਕਿਵੇਂ ਤੇ ਕੀ ਸੀ ਕਾਰਨ। ਤਾਂ ਅਸੀਂ ਸੁਖਰਾਜ ਸਿੰਘ ਦੇ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ 14 ਅਕਤੂਬਰ 2015 ਦਾ ਅਜਿਹਾ ਦਿਨ ਜਿਹੜਾ ਕਿ ਘਰ ਦੇ ਵਿੱਚ ਇੱਕ ਮੰਤਵ ਦਾ ਮਾਹੌਲ ਸੀ ਜਿਹੜਾ ਕਿ ਉਹ ਛਾ ਗਿਆ ਸੀ। ਆਖਰ ਉਹ ਘਟਨਾਕ੍ਰਮ ਕੀ ਸੀ ਜਿਹੜਾ ਪੂਰਾ 7 ਸਾਲ ਹੋ ਗਿਆ ਹਾਲੇ ਤੱਕ ਇਨਸਾਫ ਨਹੀਂ ਮਿਲਿਆ? ਸਾਡੇ ਗੁਰੂ ਦੀ, ਸਾਡੇ ਪਿਓ ਦੀ ਪੱਗ ਗਲੀਆਂ 'ਚ ਰੋਲੀ ਗਈ ਹੋਵੇ ਤਾਂ ਸਿੱਖ ਘਰੇ ਨਹੀਂ ਬੈਠ ਸਕਦਾ ਜੀ। ਸੋ ਉਸੇ ਹੀ ਲੜੀ ਦੇ ਤਹਿਤ ਜਾਂ ਉਸੇ ਇੱਕ ਦੁਖਾਂਤ ਦੇ ਤਹਿਤ ਮੇਰੇ ਪਿਤਾ ਜੀ ਸਤਿਕਾਰਯੋਗ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਮੋਰਚੇ ਦੇ ਵਿੱਚ ਆਉਂਦੇ ਆ, ਜਿਹੜਾ ਉਸ ਸਮੇਂ ਬੇਅਦਬੀ ਨੂੰ ਲੈ ਕੇ ਚੱਲਦਾ ਹੁੰਦਾ। ਤਾਂ ਉਹ
ਸਮੇਂ ਦੀ ਸਰਕਾਰ ਵੱਲੋਂ ਜਾਂ ਉਹਨਾਂ ਗੁੰਡਾਧਾਰੀ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਵੱਲੋਂ ਉਹਨੂੰ ਹੱਲ ਕਰਨ ਦੀ ਬਜਾਏ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਹੋਈ ਹੋਵੇ ਤੇ ਸਿੱਖ ਉੱਥੇ ਆਪਦਾ ਰੋਸ ਵੀ ਨਾ ਜ਼ਾਹਰ ਕਰ ਸਕਣ, ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਉਹ ਚਾਹੇ ਕੋਟਕਪੂਰਾ ਸੀ, ਚਾਹੇ ਬਹਿਬਲ ਹੋਵੇ, ਚਾਹੇ ਹੋਰ ਪੰਜਾਬ ਦੇ ਵਿੱਚ ਕਿਤੇ ਵੀ ਹੋਵੇ। ਕਿਤੇ ਵੱਖਰੀ ਗੱਲ ਆ ਵੀ ਗੋਲੀਆਂ ਸ਼ਹੀਦ 2 ਸਿੰਘ ਇੱਥੇ ਹੋਏ ਆ, ਪਰ ਪੂਰੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਦੁਖਾਂਤ ਆ ਉਹ ਸਰਕਾਰ ਵੱਲੋਂ ਤੇ ਉਸ ਸਮੇਂ ਦੇ ਉਹ ਗੁੰਡਾਧਾਰੀ ਪੁਲਿਸ ਵਾਲਿਆਂ ਵੱਲੋਂ ਜਿਹੜਾ ਪੰਜਾਬ ਦੇ ਨਾਲ ਕੀਤਾ ਗਿਆ। ਤਾਂ ਜਿਹਦੇ ਵਿੱਚ ਪਿਤਾ ਜੀ 14 ਅਕਤੂਬਰ 2015 ਨੂੰ ਜਿਹੜਾ ਤਕਰੀਬਨ 9:30 ਵਜੇ ਸਵੇਰ ਇਸ ਜਗ੍ਹਾ ਦੇ ਉੱਤੇ ਹੀ ਮੋਰਚਾ ਚੱਲ ਰਿਹਾ ਹੁੰਦਾ ਜਿਹੜਾ ਉਹਦੇ ਵਿੱਚ ਸ਼ਹੀਦ ਹੋ ਜਾਂਦੇ ਆ। ਬਈ ਜੇ ਅਸੀਂ ਗੱਲ ਕਰਦੇ ਹਾਂ ਸਮੇਂ ਦੀ ਸਰਕਾਰ ਤਾਂ ਅਕਾਲੀ ਸਰਕਾਰ ਕਹਾਉਂਦੀ ਸੀ ਆਪਣੇ ਆਪ ਨੂੰ, ਅਕਾਲੀ ਦਲ ਕਹਾਉਂਦਾ ਗਾ। ਉਸ ਵਕਤ ਉਹਨਾਂ ਦੀ ਸਰਕਾਰ ਸੀ, ਕਦੇ ਗੁਹਾਰ ਲਾਈ ਉਹਨਾਂ ਕੋਲ? ਦੇਖੋ ਜੀ, ਅਸੀਂ ਤਾਂ ਸਮੇਂ-ਸਮੇਂ 'ਤੇ ਜਿਹੜੀ ਵੀ ਸਰਕਾਰ ਬਣੀ ਆ ਪਿਛਲੇ 7 ਸਾਲਾਂ ਦੇ ਵਿੱਚ ਸਾਰਿਆਂ ਕੋਲ ਹੀ ਗੁਹਾਰ ਲਾਈ ਆ। ਤੇ ਉਹਨਾਂ ਕੋਲੇ ਇਸ ਗੱਲ ਦੀ ਗੱਲ ਆ ਵੀ ਜਿਹੜੀ ਪੰਥ ਕਹਾਉਣ ਵਾਲੀ ਸਰਕਾਰ ਸੀ ਜਾਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰ ਸੀ ਤਾਂ ਉਹਦੇ ਵਿੱਚ ਵਾਪਰ ਜਾਣਾ ਇੱਕ ਤਾਂ ਮੰਦਭਾਗਾ ਹੈਗਾ। ਉਸ ਤੋਂ ਵੱਡਾ ਮੰਦਭਾਗਾ ਇਹ ਆ ਵੀ ਆਪਣੇ ਆਪ 'ਚ ਇੱਕ ਗੁਰੂ ਪਿਤਾ ਦੇ ਪੁੱਤਰ ਅਖਵਾਉਣ ਵਾਲੇ ਜਿਹੜੇ ਸਰਕਾਰ ਚਲਾ ਰਹੇ ਹੁਣ ਉਹਦੇ ਵਿੱਚ ਵਾਪਰ ਜਾਣਾ। ਸੋ ਨਿਆਂ ਦੀ ਆਸ ਵੀ ਸਾਰਿਆਂ ਤੋਂ ਰੱਖੀ ਸੀ ਪਰ ਨਹੀਂ ਮਿਲਿਆ, ਜਿਸ ਕਰਕੇ ਜਿਹੜਾ ਹੁਣ ਮੋਰਚਾ ਪਿਛਲੇ 237-38 ਦਿਨ ਤੋਂ ਜਿਹੜਾ ਚੱਲ ਰਿਹਾ। 237-38 ਦਿਨਾਂ ਦੀ ਤੁਸੀਂ ਗੱਲ ਕਰੀ ਆ, ਪਿਛਲਾ 1 ਸਾਲ ਹੋਣ ਵਾਲਾ ਪੂਰਾ ਤਕਰੀਬਨ ਮੋਰਚਾ ਲੱਗੇ ਨੂੰ। ਪਰ ਘਰ ਦੇ ਹਾਲਾਤ ਕੀ ਕਹਿੰਦੇ ਨੇ? ਘਰ ਦੇ ਵਿੱਚ ਜਦੋਂ ਜਾਂਦੇ ਹੋ ਜਾਂ ਬੱਚੇ ਕੀ ਕਹਿੰਦੇ ਨੇ ਜਾਂ ਮਾਤਾ ਬੈਠੇ ਹੋਣੇ ਆ ਉਹ ਕੀ ਕਹਿੰਦੇ ਨੇ? ਕੀ ਗੱਲਾਂ ਬਾਤਾਂ ਕੀ ਹੁੰਦੇ ਨੇ ਆਮ? ਬਾਈ ਘਰ ਦੇ ਹਾਲਾਤ ਤਾਂ ਕਹਿਣਗੇ ਜੇ ਗਿਆ ਹੋਊਗਾ, ਗਿਆ ਹੀ ਨਹੀਂ। 238 ਦਿਨ ਤੋਂ ਇੱਥੇ ਹੀ ਆ। ਤੇ ਜੇ ਘਰ ਦੇ ਹਾਲਾਤ ਦੇਖ ਕੇ ਗੱਲ ਕਰਨੀ ਹੋਵੇ ਫਿਰ ਮੋਰਚਾ ਨਹੀਂ ਚੱਲਦਾ ਬਾਈ। ਸੋ ਗੁਰੂ ਦੇ ਭਾਣੇ ਅੰਦਰ ਆ ਜੋ ਵੀ ਆ, ਅਸੀਂ ਮੈਂ ਤਾਂ ਆਪਣਾ ਆਪ ਇੱਥੇ ਗੁਰੂ ਦੇ ਲਈ ਸਮਰਪਿਤ ਕਰਕੇ ਬੈਠੇ ਆ। ਘਰੇ ਕੀ ਹੁੰਦਾ ਕਿਵੇਂ ਹੁੰਦਾ ਉਹਦੀ ਕੋਈ ਪਰਵਾਹ ਨਹੀਂ ਆ। ਕਈ ਵਾਰ ਫੋਨ ਫਾਨ ਤੇ ਗੱਲ ਹੁੰਦੀ ਹੋਣੀ ਆ ਘਰਦਿਆਂ ਨਾਲ ਜਾਂ ਬੱਚਿਆਂ ਨਾਲ? ਹੋ ਜਾਂਦੀ ਆ ਬਾਈ, ਹੋ ਜਾਂਦੀ ਆ। ਬਟ ਪਰ ਸਾਡੇ ਲਈ ਸਾਡਾ ਗੁਰੂ ਗਲੀਆਂ 'ਚ ਖਿਲਾਰਿਆ ਗਿਆ ਹੋਵੇ 7 ਸਾਲ ਦੀ, ਉਹ 'ਤੇ ਸਿਆਸਤ ਕਰੀ ਜਾਂਦੇ ਹੋਣ। ਇੱਕ ਉਹ ਗੁਰੂ ਸੀ ਸਾਡਾ, ਮਤਲਬ ਉਹਦਾ ਵੀ ਪਰਿਵਾਰ ਸੀ, ਪੁੱਤ ਸੀਗੇ, ਧੀਆਂ ਪੁੱਤ ਸੀਗੇ ਜਿਹਦੇ ਜਾਂ ਉਹਦੇ ਮਾਂ-ਬਾਪ ਸੀਗੇ, ਉਹ ਵਾਰ ਕੇ ਉਹਨੇ ਸਾਨੂੰ ਇੱਕ ਸ਼ਬਦ ਗੁਰੂ ਦੇ ਲੜ ਲਾਇਆ ਤਾਂ ਅਸੀਂ ਉਹਨਾਂ ਦੇ ਵਾਰਸ ਹਾਂ। ਤੇ ਅੱਜ ਸਾਡੇ ਸ਼ਬਦ ਗੁਰੂ ਦੇ ਅੰਗ ਗਲੀਆਂ 'ਚ ਖਿਲਾਰੇ ਗਏ ਹੋਣ ਤਾਂ ਅਸੀਂ ਫਿਰ ਘਰੇ ਬਹਿ ਜਾਈਏ? ਇਹ ਨਹੀਂ ਹੋ ਸਕਦਾ ਨਾ। ਸੋ ਇਸੇ ਗੱਲ ਕਰਕੇ ਵੀ ਸਾਡਾ ਪਰਿਵਾਰ ਉਹ ਮਾਇਨੇ ਨਹੀਂ ਰੱਖਦਾ, ਮੇਰੇ ਲਈ ਮੇਰਾ ਪਰਿਵਾਰ ਮਾਇਨੇ ਨਹੀਂ ਰੱਖਦਾ ਜੋ ਗੁਰੂ ਸਾਹਿਬ ਦੀ ਬੇਅਦਬੀ ਪਿਛਲੇ 7 ਸਾਲਾਂ ਤੋਂ 450 ਤੋਂ ਵੱਧ ਪੂਰੇ ਪੰਜਾਬ ਦੇ ਵਿੱਚ ਹੋ ਚੁੱਕੀ ਆ ਤੇ ਸਰਕਾਰਾਂ ਉਸ 'ਤੇ ਰਾਜਨੀਤੀ ਕਰ ਰਹੀਆਂ। ਤੇ ਜੇ ਕਿਤੇ ਨਾ ਕਿਤੇ ਆਵਾਜ਼ ਚੱਕਦੇ ਆ ਤਾਂ ਸਾਡੇ ਆਪ ਦੇ ਕਹਿ ਦਿੰਦੇ ਆ ਯਾਰ ਇਹ ਤਾਂ ਸੈਟਿੰਗ ਆ ਸਰਕਾਰਾਂ ਨਾਲ। ਉਹ ਸੈਟਿੰਗਾਂ ਸੂਟਿੰਗਾਂ ਤੋੜਨ ਵਾਸਤੇ ਤੇ ਇੱਕ ਗੁਰੂ ਲਈ ਤਾਂ ਅਸੀਂ ਸੱਚੇ ਹੈਗੇ, ਸਾਡਾ ਗੁਰੂ ਜਾਣਦਾ ਵੀ ਅਸੀਂ ਕੀ ਆ। ਪਰ ਜਿਹੜੇ ਲੋਕ ਬੋਲਦੇ ਆ ਉਹਨਾਂ ਦੇ ਮੂੰਹ ਬੰਦ ਕਰਨ ਵਾਸਤੇ ਸਾਨੂੰ ਇਹ ਸਮੇਂ ਦੀ ਲੋੜ ਆ। ਅੱਜ ਇਕੱਠੇ ਹੋ ਕੇ ਉਹਨਾਂ ਰਾਜਨੀਤਿਕ ਲੋਕਾਂ ਨੂੰ ਤੇ ਉਸ ਸਿਸਟਮ ਨੂੰ ਟੱਕਰ ਦਈਏ ਜਿਹੜਾ ਸਾਨੂੰ ਪਿਛਲੇ 7 ਸਾਲਾਂ ਤੋਂ ਨਹੀਂ ਆ। 84 ਲਾ ਲਓ, 78 ਲਾ ਲਓ, 96 93 ਦੇ ਲਾ ਲਓ, ਜਿਹੜੇ ਵੀ ਕਾਂਡ ਪੰਜਾਬ ਦੇ ਦੁਖਾਂਤ ਵਾਪਰਿਆ ਉਹਨਾਂ ਦਾ ਅੱਜ ਤੱਕ ਇਨਸਾਫ ਨਹੀਂ ਮਿਲਿਆ। ਸੋ ਸਾਨੂੰ ਉਹਦੇ ਲਈ ਏਕਾ ਦਿਖਾਉਣਾ ਜ਼ਰੂਰੀ ਹੈ। ਜੇ ਰਾਜਨੀਤਿਕ ਲੋਕ ਏਕਾ ਕਰ ਸਕਦੇ ਆ ਕਿ ਇਹਨਾਂ ਨੇ ਵੋਟਾਂ ਦੇ ਲਈ ਤੁਹਾਨੂੰ ਵਰਤਣਾ ਹੈ, ਤੁਹਾਡੇ ਦੁਖਾਂਤ ਨੂੰ ਵਰਤਣਾ ਹੈ, ਤਾਂ ਤੁਸੀਂ ਏਕਾ ਨਹੀਂ ਕਰ ਸਕਦੇ ਵੀ ਤੁਹਾਡੇ ਤਾਂ ਘਰੇ ਸੱਟਾਂ ਵੱਜੀਆਂ ਹੋਈਆਂ, ਤੁਸੀਂ ਏਕਾ ਨਹੀਂ ਕਰ ਸਕਦੇ ਵੀ ਅਸੀਂ ਏਕਾ ਕਰਕੇ ਇਨਸਾਫ ਲੈਣਾ। ਬਿਲਕੁਲ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਜਾਰੀ ਰੱਖਾਂਗੇ ਕਿਉਂਕਿ ਇੱਕ ਬੜੀ ਵੱਡੀ ਗੱਲ ਕਹੀ ਆ ਬਾਈ ਨੇ। 13 ਅਪ੍ਰੈਲ 1978 ਦਾ ਦਿਨ ਆ ਜਿਹੜਾ ਉਹ ਹਰ ਇੱਕ ਸਿੱਖ ਨੂੰ ਯਾਦ ਹੋਣਾ, ਹਰ ਇੱਕ ਉਸ ਪੰਜਾਬੀ ਨੂੰ ਯਾਦ ਹੋਣਾ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰਬਚਨ ਸਿੰਘ ਨਿਰੰਕਾਰੀਏ ਦੇ ਵੱਲੋਂ ਇੱਕ ਜਲੂਸ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ। ਪਰ ਉਸ ਤੋਂ ਬਾਅਦ ਜੋ ਸੰਤਾਪ ਪੰਜਾਬ ਨੇ ਭੋਗਿਆ ਉਹ ਉਸ ਵਕਤ ਦੇ ਲੋਕਾਂ ਨੇ ਤੇ ਉਸ ਵਕਤ ਦੇ ਸਿੱਖ ਜਥੇਬੰਦੀਆਂ ਨੇ ਆਪਣੇ ਹੱਡੀਂ ਹੰਢਾਇਆ ਤੇ ਅੱਖੀਂ ਦੇਖਿਆ। ਤਾਂ ਅੱਜ ਤਕਰੀਬਨ ਪੂਰੇ 7 ਸਾਲ ਹੋ ਚੁੱਕੇ ਨੇ। ਇਹ ਵੀ ਇੱਕ ਅਜਿਹਾ ਮੋਰਚਾ ਬਣਦਾ ਨਜ਼ਰ ਆ ਰਿਹਾ ਜਿਹੜਾ 13 ਅਪ੍ਰੈਲ 1978 ਤੋਂ ਬਾਅਦ ਪੰਜਾਬ 1984 ਦੇ ਰਾਹ 'ਤੇ ਤੁਰਿਆ ਤੇ 10 ਸਾਲ ਪੰਜਾਬ ਨੇ ਸੰਤਾਪ ਭੋਗਿਆ ਸੀ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਜਾਰੀ ਆ ਬਈ। ਬਾਕੀ ਜਿਹੜਾ ਇਹ ਮੋਰਚਾ ਉਸ ਦੇ ਆਧਾਰ 'ਤੇ ਉਸ ਦੇ ਵਾਂਗ ਜਿਹੜਾ ਚੱਲਣ ਦੇ ਲਈ ਮਜਬੂਰ ਹੋ ਰਿਹਾ ਗਾ। ਦੇਖੋ ਮੈਂ ਤਾਂ ਆਪਣੀ ਕੌਮ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਦੁਖਾਂਤ ਪੰਜਾਬ ਦਾ, ਦੁਖਾਂਤ ਮੇਰੀ ਕੌਮ ਦਾ ਹੈ ਤਾਂ ਫਿਰ ਇਕੱਠੀ ਵੀ ਮੇਰੀ ਕੌਮ ਨਹੀਂ ਹੋਣਾ। ਅੱਜ ਹੋ ਜੋ ਕੱਲ੍ਹ ਹੋ ਜੋ, ਹੋਣਾ ਪੈਣਾ। ਸੋ ਮੋਰਚਾ ਚੱਲ ਰਿਹਾ। ਜੇ ਸਰਕਾਰ 2 ਮੰਗਾਂ ਦੇ ਮੋਰਚੇ 'ਤੇ ਇੰਨਾ ਸਮਾਂ ਲਾ ਰਹੀ ਆ ਵੀ ਬੇਅਦਬੀ ਤੇ ਗੋਲੀ ਕਾਂਡ ਦੀ ਗੱਲ 'ਤੇ ਇੰਨਾ ਸਮਾਂ ਲਾ ਰਹੀ ਆ ਤਾਂ ਫਿਰ ਸਾਨੂੰ ਵੀ ਮੰਗਾਂ ਵਧਾਉਣੀਆਂ ਪੈਣਗੀਆਂ ਕਿਉਂਕਿ ਪੰਜਾਬ 'ਚ ਇੱਕ ਮੰਗ ਥੋੜ੍ਹੀ ਆ। ਫਿਰ ਅਸੀਂ ਕੱਲ੍ਹ ਨੂੰ ਹੋਰ 'ਤੇ ਥੋੜ੍ਹੀ ਸਾਡਾ ਮੋਰਚਾ ਚੱਲ ਰਿਹਾ, ਅਸੀਂ ਇਹਨੂੰ ਉਸ ਤਰੀਕੇ ਦਾ ਪੂਰੇ ਪੰਥ ਦਾ ਮੋਰਚਾ ਬਣਾਈਏ ਕਿਉਂਕਿ ਸੰਗਤ ਰੂਪੀ ਮੋਰਚਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਨਹੀਂ ਆ।
ਤਾਂ ਉਹਦੇ ਵਿੱਚ ਸਾਡੇ ਪੰਜਾਬ ਦੇ ਸਾਰੇ ਮਸਲਿਆਂ ਦੀ ਜਿਹੜੀ ਗੱਲ ਹੋਊਗੀ। ਜੇ ਸਰਕਾਰ ਰਹਿੰਦੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਦੋਸ਼ੀਆਂ ਤੇ ਕਾਰਵਾਈ ਨਹੀਂ ਕਰਦੀ ਹੈ ਤਾਂ ਸਾਨੂੰ ਵੀ ਸਾਡਾ ਮੋਰਚਾ ਵੱਡੇ ਪੱਧਰ ਤੇ ਸਿਸਟਮ ਨੂੰ ਟੱਕਰ ਦੇਣ ਵਾਲਾ ਜਿਹੜਾ ਬਣਾਉਣਾ ਪਊਗਾ। ਜਾਂਚ ਹੁੰਦੀ ਆ, ਜਸਟਿਸ ਰਣਜੀਤ ਸਿੰਘ ਦੀ ਜਾਂਚ ਹੁੰਦੀ ਆ, ਫਿਰ ਕੁਮਰ ਵਿਜੇ ਪ੍ਰਤਾਪ ਵਰਗੇ ਆਉਂਦੇ ਨੇ ਇੱਥੇ ਜਾਂਚ ਕਰਨ ਦੇ ਲਈ। ਕੋਈ ਉਹਨਾਂ ਦੇ ਨਾਲ ਮੁਲਾਕਾਤ ਹੋਈ ਆ? ਕੁਮਰ ਵਿਜੇ ਪ੍ਰਤਾਪ ਦੀ ਅੱਜ ਸਰਕਾਰ ਆ ਗਈ। ਜੇਕਰ ਅਸੀਂ ਕੁਲਤਾਰ ਸੰਧਵਾ ਦੀ ਗੱਲ ਕਰੀਏ, ਕੁਲਤਾਰ ਸੰਧਵਾ ਇੱਥੋਂ ਦੇ ਵਿਧਾਇਕ ਵੀ ਨੇ, ਉਹ ਇੱਥੇ ਆਉਂਦੇ ਜਾਂਦੇ ਰਹੇ ਨੇ, ਉਹਨਾਂ ਨਾਲ ਗੱਲਬਾਤ ਹੋਈ ਹੈ? ਕਦੇ ਵਾਰਤਾਲਾਪ ਹੋਈ ਹੈ? ਨਹੀਂ, ਗੱਲਬਾਤ ਤਾਂ ਇਹ ਵੀ ਹੋ ਰਹੀ ਆ। ਹੁਣ ਵੀ ਆਏ ਸੀ ਪਿਛਲੇ ਮਤਲਬ ਸਾਡੇ ਸਮਾਗਮ 'ਚ ਜਦੋਂ ਇਕੱਠ ਹੋਇਆ ਸੀ, ਉਹ 'ਚ ਵੀ ਆ ਕੇ ਬੋਲ ਕੇ ਗਏ ਆ। ਪਰ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਆ। ਸਾਨੂੰ ਇਹ ਆ ਵੀ ਜਿਹੜੇ ਉਦੋਂ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਵੀ 24 ਘੰਟੇ 'ਚ ਹੱਲ ਕਰ ਦਿਆਂਗੇ, ਜਿਹੜੇ ਅੱਜ ਸਰਕਾਰ ਚਲਾ ਰਹੇ ਆ, ਇਹਨਾਂ ਦੇ ਕੌਮੀ ਕਨਵੀਨਰ ਆ, ਉਹਨਾਂ ਦੀ ਦੇਖ ਰੇਖ ਹੇਠ ਪੰਜਾਬ 'ਚ ਸਰਕਾਰ ਚੱਲ ਰਹੀ ਆ। ਇਹ ਕਿਸੇ ਨੂੰ ਭੁਲੇਖਾ ਹੋ ਸਕਦਾ ਵੀ ਨਹੀਂ ਆ, ਪਰ ਸਾਡਾ ਮੰਨਣਾ ਇਹ ਆ ਵੀ ਜਿਹੜੀ ਪੰਜਾਬ ਸਰਕਾਰ ਆ ਉਹ ਲੀਡ ਦਿੱਲੀ ਤੋਂ ਹੋ ਰਹੀ ਆ। ਤਾਂ ਦਿੱਲੀ ਵਾਲੇ ਇਸ ਤਰੀਕੇ ਦੇ ਨਾਲ ਕਰ ਰਹੇ ਆ। ਜੇ ਏਜੀ ਜਰਨਲ ਆਇਆ ਪੰਜਾਬ ਦਾ, ਉਹਨੇ ਇੱਕ ਇਹ ਤਾਂ ਦੱਸ ਦਿਓ ਵੀ ਉਹਨੇ ਕੀਤਾ ਕੀ ਸੀ ਜਿਹੜਾ ਪਾਸੇ ਹੋਣਾ ਪਿਆ। ਸੋ ਤੁਸੀਂ ਉਹ ਬੰਦਾ ਲਿਆ ਕੇ ਜੋ ਉੱਥੇ ਫਿੱਟ ਕਰਤਾ, ਇਹਨਾਂ ਕੇਸਾਂ ਦੀ ਜਿਹੜੀ ਪੈਰਵਾਈ ਅਦਾਲਤ ਦੇ ਵਿੱਚ ਇੰਨੀ ਕੁ ਕਮਜ਼ੋਰ ਕਰਨ ਦੇ ਲਈ ਤੁਸੀਂ ਉਹ ਬੰਦਾ ਫਿੱਟ ਕਰਤਾ ਵੀ ਜਿਹੜਾ ਕੱਲ ਸਰਸੇ ਵਾਲੇ ਨੂੰ ਬਚਾਉਂਦਾ ਰਿਹਾ, ਕੱਲ ਸਮੇਤ ਸੈਣੀ ਨੂੰ ਬਚਾਉਂਦਾ ਰਿਹਾ, ਅੱਜ ਕਿਵੇਂ ਆਪਦੀਆਂ ਦਲੀਲਾਂ ਨੂੰ ਗਲਤ ਠਹਿਰਾਊਗਾ ਤੇ ਸਾਡੇ ਪੱਖ ਛੱਡ ਕੇ ਗੱਲ ਕਰੂਗਾ। ਸੋ ਇਹ ਤਾਂ ਬਚਪਨਾ ਹਰਕਤ ਆ। ਇੱਕ ਬੱਚੇ ਨੂੰ ਵੀ ਸਮਝ ਆ ਜਾਂਦਾ ਵੀ ਇੱਧਰ ਜਾਈਏ ਤੇ ਮਤਲਬ ਚਪੇੜ ਵੱਜੀ ਸੀ, ਕੱਲ ਨੂੰ ਨਹੀਂ ਜਾਣਾ। ਸੋ ਇਹ ਚੀਜ਼ ਸਰਕਾਰ ਵਾਰ-ਵਾਰ ਜਾਂ ਇਹ ਸਿਸਟਮ ਵਾਰ-ਵਾਰ ਕਰ ਰਿਹਾ, ਸਾਡੇ ਜ਼ਖਮਾਂ ਤੇ ਮਲਮ ਲਾਉਣ ਦੀ ਬਜਾਏ ਨੂਣ ਪਾਉਣ ਦਾ ਕੰਮ ਕਰ ਰਿਹਾ। ਤਾਂ ਸਾਨੂੰ ਆਪ ਇਸ ਤੋਂ ਸੁਚੇਤ ਹੋਣ ਦੀ ਲੋੜ ਆ। ਅੱਜ ਨਿਸ਼ਾਨ ਸਾਹਿਬ ਤੇ ਝੰਡੇ ਦੀ ਗੱਲ ਚੱਲ ਰਹੀ ਹੈ, ਤਿਰੰਗੇ ਦੀ ਗੱਲ ਚੱਲ ਰਹੀ ਹੈ। ਅਸੀਂ ਇਹ ਨਹੀਂ ਕਹਿੰਦੇ ਨਾ ਲਾਓ, ਲਾਓ, ਜੰਮ ਲਾਓ ਉਹ ਜਿਨ੍ਹਾਂ ਨੂੰ ਆਜ਼ਾਦੀ ਮਹਿਸੂਸ ਹੋ ਰਹੀ ਹੈ, ਸਾਨੂੰ ਤਾਂ ਨਹੀਂ ਹੋ ਰਹੀ। ਬਾਕੀ ਜੇ ਆਪਾਂ ਗੱਲ ਕਰੀਏ, ਸਾਡੇ ਕੇਸਰੀ ਨਿਸ਼ਾਨ ਸਾਹਿਬ ਦੇ ਹੇਠ ਤੁਹਾਡਾ 70 ਸਾਲ ਬਣੇ ਨੂੰ ਹੋਏ ਆ। ਸਿਰਫ ਕੇਸਰੀ ਨਿਸ਼ਾਨ ਸਾਹਿਬ ਦੇ ਹੇਠ ਤੁਹਾਡਾ 70 ਸਾਲ ਦਾ ਬਣਿਆ ਝੰਡਾ, ਸਾਡਾ 450 ਸਾਲ ਪੁਰਾਣਾ। ਸਾਡੇ ਨੇ ਉਹ ਮੈਦਾਨ ਫਤਿਹ ਕੀਤਾ, ਤੁਹਾਡਾ ਦੇਸ਼ ਸਾਡੇ ਦੀ ਹੋਂਦ 'ਚ ਬਣਿਆ, ਸਾਡੇ ਦੇ ਹੇਠ ਬਣਿਆ, ਤੇ ਤੁਸੀਂ ਸਾਡੇ ਨੂੰ ਲਾਉਣ ਦੀ ਗੱਲ ਕਰਦੇ ਹੋ। ਇਹ ਸਾਨੂੰ ਚੀਜ਼ਾਂ ਬਰਦਾਸ਼ਤ ਨਹੀਂ ਆ। ਸਰਕਾਰ ਨੂੰ, ਜੇ ਸਿਸਟਮ ਨੂੰ ਅਸੀਂ ਬਰਾਬਰ ਦੇ ਹੋ ਕੇ ਨਹੀਂ ਟੱਕਰਾਂਗੇ, ਪੰਜਾਬ ਦੇ ਲੋਕ ਜਾਂ ਪੰਜਾਬ ਦੀਆਂ ਜਥੇਬੰਦੀਆਂ, ਤਾਂ ਅੱਜ ਦੋ ਚਾਰਾਂ ਦੇ ਘਰੇ ਅੱਗ ਆ, ਕੱਲ੍ਹ ਨੂੰ ਪੂਰੇ ਪੰਜਾਬ 'ਚ ਫੈਲਣੀ ਆ, ਤਾਂ ਉਹਨੂੰ ਕੋਈ ਰੋਕ ਨਹੀਂ ਸਕੂਗਾ। ਜੇ ਸਾਡਾ ਏਕਾ ਹੋਊਗਾ ਤਾਂ ਇਹੋ ਜਿਹਾ ਕੋਈ ਮਤਲਬ ਉਹ ਸਿਸਟਮ ਪੰਜਾਬ ਵਿਰੋਧੀ ਜੰਮਿਆ ਵੀ ਨਹੀਂ ਜਿਹੜਾ ਪੰਜਾਬ ਨਾਲ ਧੱਕਾ ਕਰ ਜੂਗਾ, ਜੇ ਸਾਡਾ ਏਕਾ ਹੋਊਗਾ। ਬੜੇ ਲੋਕ ਆ ਕੇ ਜਾਂਦੇ ਨੇ, ਬੜੇ ਲੋਕ ਹਮਦਰਦੀ ਜਤਾ ਕੇ ਜਾਂਦੇ ਨੇ। ਜੇਕਰ ਅਸੀਂ ਗੱਲ ਕਰੀਏ ਜਥੇਬੰਦੀਆਂ ਦੀ ਗੱਲ ਕਰੀਏ ਜਾਂ SGPC ਦੀ ਗੱਲ ਕਰੀਏ, ਬੜਾ ਕੁਝ ਆਉਂਦਾ ਹੋਊ ਇੱਥੇ ਤੁਹਾਡੇ ਕੋਲ, ਤਾਂ ਗੱਲ ਕੀ ਕਹਿ ਕੇ ਜਾਂਦੇ ਨੇ? ਕੀ ਕਹਿ ਕੇ ਜਾਂਦੇ ਨੇ ਕਿ ਅਸੀਂ ਤੁਹਾਡੇ ਨਾਲ ਆ, ਫਿਰ ਬਾਅਦ ਦੇ ਵਿੱਚੋਂ ਬਾਤ ਪੁੱਛਦੇ ਨੇ? ਨਹੀਂ ਬਾਈ, ਨਾਲ ਤਾਂ ਇਹ ਜਿਹੜੀਆਂ ਧਿਰਾਂ ਦਾ ਤੁਸੀਂ ਨਾਂ ਲਿਆ, ਜੇ ਨਾਲ ਹੀ ਹੁੰਦੀਆਂ ਤਾਂ ਫਿਰ ਆਹ ਮੋਰਚੇ ਨਹੀਂ ਲੱਗਣੇ ਸੀ। ਜਿਹੜਾ ਕੇਡਰ ਸਾਡਾ SGPC ਆ, ਜਾਂ ਸਾਡਾ ਜਿਹੜਾ ਤੁਸੀਂ ਕਹਿੰਦੇ ਆ ਅਕਾਲੀ ਦਲ ਆ ਪੰਜਾਬ ਦਾ, ਪੂਰੇ ਦੇਸ਼ ਦੇ ਵਿੱਚ ਜੁਝਾਰੂਆਂ ਦੀ ਪਾਰਟੀ ਮੰਨੀ ਜਾਣ ਵਾਲੀ ਪਾਰਟੀ ਅਕਾਲੀ ਦਲ ਸੀ। ਪੰਜਾਬ ਦੀ ਹੋਂਦ ਦੀ ਗੱਲ ਕਰਨ ਵਾਲੀ ਅਕਾਲੀ ਦਲ ਪਾਰਟੀ ਸੀ। ਅੱਜ ਗਲਤ ਹੱਥਾਂ 'ਚ ਚੜ੍ਹ ਕੇ, ਅੱਜ ਗਲਤ ਪਾਸੇ ਜਾ ਕੇ ਤਾਂ ਸਾਡੇ ਤੇ ਦੁਖਾਂਤ ਵਪਰਾ ਰਹੀ ਆ, ਤੇ ਦੂਸਰੇ ਪਾਸੇ SGPC ਉਹਨਾਂ ਦੇ ਹੱਥ 'ਚ ਆ, ਜਿਹੜੀ ਸਾਡੀ ਸਿੱਖਾਂ ਦੀ ਸਰਮੌਰ ਸੰਸਥਾ ਹੈ। ਅਕਾਲ ਤਖਤ ਦਾ ਜਥੇਦਾਰ ਜਿਹੜਾ ਸਾਡਾ ਇੱਕ ਸੁਪਰੀਮ ਕੋਰਟ ਤੋਂ ਵੱਧ ਪਾਵਰ ਰੱਖਣ ਵਾਲਾ, ਵੀ ਜਿਹੜਾ ਬੰਦਾ ਕਦੇ ਗੱਲ ਕਹਦੇ ਪੰਜਾਬ ਦੇ ਵਿੱਚ ਲਾਗੂ ਹੋਊ, ਤੇ ਅੱਜ ਉਹਦੇ ਬਿਆਨ ਬੇਤੁਕੇ ਆ ਰਹੇ ਆ। ਇਹ ਸਾਡੀਆਂ ਨਾਲ ਕੀਆਂ ਬਾਈ। ਅਸੀਂ ਚੋਣ ਆ ਜਿਹੜੀ ਉਹ ਉਹਨਾਂ ਹੱਥਾਂ 'ਚ ਤੋਰ ਦਿੱਤੀ ਆ, ਜਿਹੜੀ SGPC ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਸੀ। ਅੱਜ ਉਹ ਰਾਜਨੀਤਿਕ ਲੋਕਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਆ। ਉਹ ਪਹਿਲ ਦੇ ਆਧਾਰ ਤੇ ਕੰਮ ਕਰਦੀ ਤਾਂ ਪੰਜਾਬ 'ਚ ਇਸ ਤਰ੍ਹਾਂ ਦਾ ਕੁਝ ਹੋ ਹੀ ਨਹੀਂ ਸਕਦਾ। ਤਾਂ ਇਹ ਜਿਹੜੀਆਂ ਜਥੇਬੰਦੀਆਂ ਹਜੇ ਤੱਕ ਨਹੀਂ ਆਈਆਂ, ਮੇਰੇ ਕਹਿਣ ਤੋਂ ਭਾਵ ਇਹ ਆ ਵੀ ਆਉਣ ਦੇ ਲਈ ਇਹਨਾਂ ਨੂੰ ਇਹ ਨਹੀਂ ਆ ਵੀ ਕਿਸੇ ਦਾ ਘਰ ਦਾ ਕੰਮ ਆ ਵੀ ਆਪਾਂ ਇਹਨੂੰ ਸੁਨੇਹਾ ਦਈਏ। ਗੁਰੂ ਗ੍ਰੰਥ ਸਾਹਿਬ ਸਾਡਾ ਸਭ ਦਾ ਬਾਪ ਹੈ, ਸਾਡੇ ਸਾਰੇ ਧਰਮਾਂ ਦੀ, ਪੰਜਾਬ ਦੇ ਕੀ ਪੂਰੇ ਵਿਸ਼ਵ ਦੇ ਧਰਮਾਂ ਦੀ ਬਾਣੀ ਆ, ਸਾਰਿਆਂ ਦਾ ਸਤਿਕਾਰ ਹੈ। ਤਾਂ ਅਸੀਂ ਵੀ ਸਾਰਿਆਂ ਨੂੰ ਜੀਓ ਆਇਆ ਕਹਿੰਦੇ ਆ। ਸਾਡੇ ਤਾਂ ਸੰਕਲਪ ਹੀ ਆ, ਸਾਡੇ ਤਾਂ ਵੀ ਜਿਹੜਾ ਉਹਦੇ ਕਹਿਣ ਨੂੰ ਘਰੇ ਆ ਗਿਆ ਅਸੀਂ ਤਾਂ ਉਹਨੂੰ ਜਲ ਪਾਣੀ ਛਕਾਉਣਾ ਹੀ ਛਕਾਉਣਾ। ਜਿਹੜਾ ਚੜ੍ਹ ਕੇ ਆ ਗਿਆ ਫਿਰ ਉਹਦਾ ਉਸ ਤਰੀਕੇ ਦਾ ਹਿਸਾਬ ਕਿਤਾਬ ਹੈ। ਸੋ ਗੱਲ ਇਹ ਆ ਵੀ ਸਾਡੇ ਗੁਰੂ ਦੀ ਬੇਅਦਬੀ ਹੋਈ ਹੋਵੇ ਤੇ ਅਸੀਂ ਇਹ ਥੋੜ੍ਹੀ ਕਿਸੇ ਨੂੰ ਕਵਾਂਗੇ ਬਈ ਤੇਰਾ ਗੁਰੂ ਨਹੀਂ ਹੈਗਾ, ਤੇਰਾ ਵੀ ਗੁਰੂ ਆ ਨਾ, ਤੇਰਾ ਵੀ ਫਰਜ਼ ਆ। ਸੋ ਇਹ ਗੱਲ ਆ ਵੀ SGPC ਨੂੰ ਸੱਦਣ ਦੀ ਲੋੜ ਨਹੀਂ ਸੀ। SGPC ਪੰਜਾਬ ਦੇ ਲੋਕਾਂ ਨੂੰ ਆਵਾਜ਼ ਮਾਰਦੀ, ਉਸ ਸਮੇਂ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਲਈ ਖੜਦੀ ਵੀ ਹਾਂ ਇਸ ਦੀ ਬੇਅਦਬੀ ਹੋਈ ਆ, ਡੇਰਾਵਾਦ ਪੰਜਾਬ ਦੇ ਵਿੱਚ ਰੋਕਣ ਦੇ ਲਈ ਪੰਜਾਬ ਸਰਕਾਰ ਕੰਮ ਕਰ ਸਕਦੀ ਆ, ਪਰ ਨਹੀਂ ਕਰ ਰਹੀ। ਸੋ ਇਹ ਚੀਜ਼ਾਂ ਦੇ ਸਾਨੂੰ ਅਫਸੋਸ ਆ ਇਸ ਗੱਲ ਤੋਂ ਕਿ ਸਾਡਾ ਏਕਾ ਨਹੀਂ ਆ। ਉਸ ਵਕਤ ਅਫਸਰ ਕਿਹੜੇ ਸੀਗੇ ਜਿਹੜਿਆਂ ਨੇ ਗੋਲੀਆਂ ਚਲਾਈਆਂ ਜਾਂ ਜਿਹੜਿਆਂ ਨੇ ਅਜਿਹਾ ਘਿਨਾਉਣਾ